ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਾਰਨੀ ਜੇਟਰ ਕਹਿਣਾ 415 909 0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਅਵਤਾਰ ਸਿੰਘ ਮੰਜ਼ਲ, ਕਲੋਵਿਸ, ਮਨਜੀਤ ਸਿੰਘ ਕੁਲਾਰ, ਕਲੋਵਿਸ, ਸਤਨਾਮ ਸਿੰਘ ਸਨੀ ਪੋਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ। ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਸਰੋਤਿਓ, ਅੱਜ ਸ਼ੁੱਕਰਵਾਰ ਆ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਕੀ ਕੁਝ ਵਾਪਰਦਾ ਦੁਨੀਆ 'ਚ, ਅਮਰੀਕਾ 'ਚ, ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ SB 509 ਬਿੱਲ ਨੂੰ ਲੈ ਕੇ ਮੈਂ ਰਾਜਕਨਵੀਰ ਸਿੰਘ ਜੀ ਤੁਹਾਨੂੰ ਟੈਕਸਟ ਵੀ ਕੀਤਾ, ਜੇ ਸ਼ੋਅ ਕਰ ਸਕਦੇ ਹੋਈਏ। ਅੱਜ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲਿਆਂ ਨੇ ਬਹੁਤ ਸਾਰੇ ਕਾਲ ਸੈਂਟਰ ਬਣਾਏ ਹੋਏ ਹੈਗੇ ਆ ਵੀ ਗਵਰਨਰ ਦੇ ਆਫਿਸ ਦੇ ਵਿੱਚ ਲਗਾਤਾਰ ਜਿਹੜੀਆਂ ਆ ਕਾਲਾਂ ਕਰੋ। ਕਹਿੰਦੇ ਪਈ ਅਸੀਂ ਹਜ਼ਾਰਾਂ ਕਾਲਾਂ ਕਰ ਚੁੱਕੇ ਆ ਗਵਰਨਰ ਦੇ ਆਫਿਸ ਨੂੰ ਤੇ ਹਜ਼ਾਰਾਂ ਦੇ ਹਿਸਾਬ ਨਾਲ ਲੈਟਰ ਭੇਜ ਚੁੱਕੇ ਆ। ਤੇ ਜਿਹੜੀਆਂ ਸਿੱਖ ਜਥੇਬੰਦੀਆਂ ਆ, ਸਿੱਖ ਗੁਰੂ ਘਰ ਆ, ਸਿੱਖ ਕਮੇਟੀਆਂ ਆ, ਉਹ ਕੀ ਕਰ ਰਹੀਆਂ ਹੈਗੀਆਂ, ਉਹ ਤੁਸੀਂ ਆਪਣੇ ਆਪ ਨੂੰ ਪੁੱਛੋ। ਅੱਜ ਲਾਸਟ ਡੇ ਆ। ਅੱਜ ਗਵਰਨਰ ਨੇ ਵੀਟੋ ਕਰਨਾ ਆ ਬਿੱਲ। ਜਿੰਨੇ ਕੁ ਸਾਨੂੰ ਜਿਹੜੇ ਪਤਾ ਚੱਲ ਰਿਹਾ ਹੈਗਾ, ਲੱਗਦਾ ਨਹੀਂ ਉਹ ਇਹਦੇ ਤੇ ਸਾਈਨ ਕਰੂਗਾ। ਸੋ ਹਜੇ ਤੱਕ ਜੇ ਕਿਸੇ ਨੇ ਕਾਲ ਨਹੀਂ ਕੀਤੀ ਜਾਂ ਜਿਨ ਕਾਲ ਕੀਤੀ ਵੀ ਆ, ਅੱਜ ਕੈਲੀਫੋਰਨੀਆ ਦੇ ਗਵਰਨਰ ਦਾ ਜਿਹੜਾ ਫੋਨ ਨੰਬਰ ਆ ਪੂਰੀ ਤਰ੍ਹਾਂ ਜਾਮ ਹੋਣਾ ਚਾਹੀਦਾ ਹੈਗਾ। ਪੂਰੀਆਂ ਕਾਲਾਂ ਹੋਣੀਆਂ ਚਾਹੀਦੀਆਂ। ਜਦੋਂ ਭਾਰਤ ਪੱਖੀ ਜਥੇਬੰਦੀਆਂ ਲਗਾਤਾਰ ਕਾਲ ਸੈਂਟਰ ਸੈਟਅਪ ਕਰਕੇ ਕਾਲਾਂ ਕਰ ਰਹੀਆਂ ਹਜ਼ਾਰਾਂ ਦੇ ਹਿਸਾਬ ਨਾਲ, ਆਪਾਂ ਕੀ ਸੁੱਤੇ ਪਏ ਹੈਗੇ ਆ? ਜੇ ਬਿੱਲ ਫੇਲ ਹੁੰਦਾ ਨਾ, ਅਸੀਂ ਜਿਹੜੇ ਵੱਡੇ ਵੱਡੇ ਸੁਪਨੇ ਲੈ ਪਏ ਆ, ਲੈ ਕੇ ਜਿਹੜੇ ਜੀ ਰਹੇ ਆ ਵੀ ਸਾਡਾ ਰਾਜ ਬਣੂਗਾ, ਸਾਡਾ ਰਾਜ ਆ ਰਿਹਾ, ਭੁੱਲ ਜਾਓ। ਇੰਡੀਆ ਦੀ ਸਰਕਾਰ ਇੱਕ ਤਰ੍ਹਾਂ ਦੇ ਨਾਲ ਜਿੱਥੇ ਵੀ ਕਿਤੇ ਸਿੱਖਾਂ ਦੀ ਮਾੜੀ ਮੋਟੀ ਡਿਮਾਂਡ ਆਉਂਦੀ ਆ, ਉਹਦੇ ਅਗੇਂਸਟ ਪੂਰਾ ਜ਼ੋਰ ਲਾਉਂਦੀ ਆ। ਉਹ ਸਾਨੂੰ ਇੱਕ ਤਰ੍ਹਾਂ ਦੇ ਨਾਲ ਪਾਲਸਤੀਨੀਅਨ ਵਾਂਗ ਸ਼ੋਅ ਕਰਨਾ ਚਾਹੁੰਦੀ ਆ ਵੀ ਇਹ ਤਾਂ ਬੰਦੇ ਜਿਹੜੇ ਆ ਜੀ, ਇਹ ਬਹੁਤ ਖਤਰਨਾਕ ਬੰਦੇ ਆ, ਬੰਬ ਚਲਾਉਂਦੇ, ਗੋਲੀਆਂ ਮਾਰਦੇ ਆ, ਇਹਨਾਂ ਦਾ ਕੰਮ ਹੀ ਜਿਹੜਾ ਰੌਲਾ ਪਾਉਣਾ ਹੈਗਾ ਆ। ਸੋ ਸਿੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਗੁੱਡ ਇਨਸਾਨ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਹੈਗਾ ਆ, ਘੱਟੋ ਘੱਟ ਅੱਜ ਗਵਰਨਰ ਦੇ ਆਫਿਸ ਦੇ ਵਿੱਚ ਕਾਲਾਂ ਦਾ ਹੜ ਲਿਆ ਦਿਓ, ਕਿਉਂਕਿ ਦੂਜੀਆਂ ਜਥੇਬੰਦੀਆਂ ਬਹੁਤ ਜ਼ੋਰ ਚਲਾ ਰਹੀਆਂ ਹੈਗੀਆਂ। ਫੋਨ ਆਪਾਂ ਉੱਪਰ ਸ਼ੇਅਰ ਕਰ ਦਿੰਦੇ ਹੈਗੇ ਆ ਆਪਣੇ ਸਕਰੀਨ ਦੇ ਉੱਤੇ, ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਤੁਸੀਂ ਕਾਲਾਂ ਆ ਕੈਲੀਫੋਰਨੀਆ ਦੇ ਗਵਰਨਰ ਦੇ ਆਫਿਸ ਕਾਲ ਕਰ ਸਕੋ। ਸਿਰਫ ਕੁਛ ਨਹੀਂ ਕਹਿਣਾ, ਇਹੀ ਆ ਵੀ ਮੇਰਾ ਨਾਮ ਆਇਆ ਵੀ ਆਈ ਐਮ ਹਰਜੋਤ ਸਿੰਘ, ਆਈ ਐਮ ਰਿਕੁਐਸਟਿੰਗ ਕੈਲੀਫੋਰਨੀਆ ਗਵਰਨਰ ਗੈਬਨ ਨਿਊਸਮ ਟੂ ਸਾਈਨ ਦਾ ਬਿੱਲ। ਪਰ ਆਸਾਂ ਸਾਨੂੰ ਜਿਹੜੀਆਂ ਕੁਛ ਨਹੀਂ ਲੱਗ ਰਹੀਆਂ ਹੈਗੀਆਂ ਇਹ ਤੋਂ, ਪਰ ਸਾਡਾ ਫਰਜ਼ ਜ਼ਰੂਰ ਬਣਦਾ, ਕਿਉਂਕਿ ਅੱਜ ਉਸਨੇ ਡਿਸਾਈਡ ਕਰਨਾ ਆ ਵੀ ਉਹ ਵੀਟੋ ਕਰੂਗਾ ਜਾਂ ਸਾਈਨ ਕਰੂਗਾ। ਜੀ, ਸਾਈਡ ਤੇ ਜਿਹੜੇ ਵੀਡੀਓ ਦੇ ਵਿੱਚ ਉਹ ਦੇਖ ਸਕਦੇ ਆ, ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜਿਹੜਾ ਆ ਕਿਵੇਂ ਲਿਖਿਆ ਵੀ ਵੀ ਨੋ ਗਵਰਨਰ ਕੈਲੀਫੋਰਨੀਆ ਗੈਵਨ ਨਿਊਸਮ ਵਿਲ ਮੇਕ ਫਾਈਨਲ ਡਿਸੀਜਨ ਔਨ SB 509 ਟੁਡੇ। We also know thousands of calls are being made, letters being sent asking to veto this. Please continue doing so. So ਕਹਿੰਦੇ ਵੀ ਹਜ਼ਾਰਾਂ ਹੀ ਆਲਰੇਡੀ ਉਹਨਾਂ ਨੇ ਕਾਲਾਂ ਤੇ ਲੈਟਰ ਜਿਹੜੇ ਉਹ ਲਿਖ ਕੇ ਘੱਲ ਦਿੱਤੇ ਆ ਵੀ ਵੀਟੋ ਕਰਨ ਦੇ ਲਈ। ਤੇ ਬਿਲਕੁਲ ਹਰਜੋਤ ਸਿੰਘ ਜੀ, ਜਿਹੜੇ ਆਪਾਂ ਸੁਪਨੇ ਸਜਾਈ ਬੈਠੇ ਆ, ਉਹਨਾਂ ਸੁਪਨਿਆਂ ਦੇ ਉੱਤੇ ਆਪਣੀਆਂ ਅੱਖਾਂ ਦੇ ਮੂਹਰੇ ਪਾਣੀ ਜਿਹੜਾ ਉਹ ਫੇਰ ਸਕਦਾ ਆ। ਐਟਲੀਸਟ ਆਪਣੀ ਜਿਹੜਾ ਫਰਜ਼ ਆ, ਜ਼ਿੰਮੇਵਾਰੀ ਆ, ਉਸਨੂੰ ਨਿਭਾਉਂਦੇ ਹੋਏ ਇਹ ਕੰਮ ਤਾਂ ਜਿਹੜਾ ਉਹ ਕਰ ਦਿਓ। ਕਾਲ ਤਾਂ ਜਿਹੜੀ ਉਹ ਆਪਾਂ ਜਿਹੜੇ ਉਹ ਕਰ ਦਈਏ, ਅਦਰਵਾਈਜ਼ ਫਿਰ ਤਾਂ ਕੰਮ ਜਿਹੜਾ ਆ ਉਹ ਮੁਸ਼ਕਿਲ ਹੀ ਆ, ਔਖਾ ਹੀ ਆ। ਸੋ ਤੁਸੀਂ ਕਾਲ ਕਰ ਸਕਦੇ ਆ ਗਵਰਨਰ ਗੈਵਨ ਨਿਊਸਮ ਨੂੰ 9164452841 ਦੇ ਉੱਤੇ ਕਾਲ ਕਰਕੇ, ਤੇ ਉਸ ਨੂੰ ਜਿਹੜਾ ਇਹੀ ਕਹਿਣਾ ਆ ਵੀ ਭਾਈ ਆਪਣੇ ਇਸ ਬਿੱਲ ਨੂੰ ਤੁਸੀਂ ਸਾਈਨ ਕਰੋ, ਵੀਟੋ ਜਿਹੜਾ ਉਹ ਨਾ ਜਿਹੜੀ ਉਹ ਕਰੋ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਅਖੀਰਲੇ ਦਿਨ ਉਹਨਾਂ ਨੇ ਪੂਰੇ ਆਰਗੇਨਾਈਜ਼ ਤਰੀਕੇ ਦੇ ਨਾਲ ਮੁਹਿੰਮ ਨੂੰ ਜਿਹੜਾ ਉਹ ਵਿੱਢਿਆ ਆ, ਤੇ ਆਪਣੇ ਵਾਲੇ ਐਜ਼ ਯੂਜੂਅਲ ਜਿੰਨਾ ਚਲੋ ਕਰਦੇ ਉਹ ਕਰ ਰਹੇ, ਦੈਟਸ ਓਕੇ, ਬਟ ਸੁੱਤੇ ਆ,
ਹੱਥ ਤੇ ਹੱਥ ਧਰ ਕੇ ਬੈਠੇ ਆ, ਉਹ ਇਹ ਸੋਚ ਰਿਹਾ ਵੀ ਕੋਈ ਆਊਗਾ ਤੇ ਆ ਕੇ ਗਵਰਨਰ ਨੂੰ ਜਿਹੜਾ ਆ ਉਹ ਸਾਈਨ ਕਰਨ ਦੇ ਲਈ ਜਿਹੜਾ ਉਹ ਪ੍ਰੇਰ ਦਊਗਾ। ਜ਼ੋਰ ਲਾਉਣਾ ਪੈਂਦਾ। ਹੱਕ ਤੁਹਾਨੂੰ ਥਾਲੀ 'ਚ ਪਾ ਕੇ ਕੋਈ ਵੀ ਨਹੀਂ ਦਿੰਦਾ। ਇਹ ਹੱਕ ਤਾਂ ਜਿਹੜੇ ਆ ਉਹ ਲੈਣੇ ਹੀ ਜਿਹੜੇ ਉਹ ਪੈਂਦੇ ਆ। ਉਹਦੇ ਲਈ ਜਦੋਜਹਿਦ ਤਾਂ ਜਿਹੜੀ ਉਹ ਤੁਹਾਨੂੰ ਕਰਨੀ ਹੀ ਪੈਣੀ ਆ ਤੇ ਕਰਨੀ ਹੀ ਜਿਹੜੀ ਉਹ ਚਾਹੀਦੀ ਆ। ਇਹ ਸਥਿਤੀ ਜਿਹੜੀ ਆ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਚੁੱਕੀ ਹੈਗੀ ਆ। ਸੋ ਕੋਰਟ ਫਾਈਲਿੰਗਸ ਨੇ ਆਪਣੇ ਸਾਹਮਣੇ ਕਿਸ ਤਰੀਕੇ ਦੇ ਨਾਲ। ਅੱਜ CBC ਨੇ ਵੀ ਬੜੀ ਵੱਡਾ ਨਿਊਜ਼ ਆਰਟੀਕਲ ਜਿਹੜਾ ਉਹ ਇਸ ਬਾਬਤ ਜਿਹੜਾ ਉਹ ਛਾਪਿਆ ਵੀ ਕਿਸ ਤਰ੍ਹਾਂ ਸਿੱਖ ਐਕਟਿਵਿਸਟ ਨੂੰ ਮਾਰਿਆ ਜਿਹੜਾ ਭਾਈ ਨਿੱਜਰ। ਉਹਦੇ ਵਿੱਚ ਇੰਡੀਆ ਦਾ ਰੋਲ ਕੀ ਹੈ। ਪ੍ਰੋਸੀਕਿਊਟਰਸ ਜਿਹੜੇ ਉਹ ਕਹਿ ਰਹੇ ਆ ਵੀ ਐਵੀਡੈਂਸ ਜਿਹੜਾ ਇੰਡੀਆ ਦੇ ਰੋਲ ਦਾ ਉਸ ਦੇ ਵਿੱਚ ਐਡ ਕੀਤਾ ਜਾਵੇ। ਕਾਫੀ ਜਿਹੜੀ ਉਹ ਦਸਤਾਵੇਜ਼ੀ ਗੱਲਬਾਤ ਆ ਗੁਪਤੇ ਦੀ, ਯਾਦਵ ਦੀ, UC ਦੇ ਨਾਲ, ਅੰਡਰ ਕਵਰ ਦੇ ਨਾਲ, ਜਿਹੜਾ ਇਨਫੋਰਮੈਂਟ ਆ ਉਹਨਾਂ ਦੇ ਨਾਲ, ਕੌਨਫੀਡੈਂਟ ਇਨਫੋਰਮੈਂਟ ਉਹਨਾਂ ਦੇ ਨਾਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ। ਸੋ ਉਹ ਚੀਜ਼ਾਂ ਸਾਹਮਣੇ ਹੋਣ ਦੇ ਬਾਵਜੂਦ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਕੀ ਜਿਹੜਾ ਇਸ ਟਾਈਮ ਹੋ ਰਿਹਾ ਆ ਵੀ ਗਵਰਨਰ ਨਿਊਸਮ। ਤੁਸੀਂ ਇਹ ਦੇਖੋ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀ ਜਿਹੜੀ ਇਹ ਸੰਸਥਾ ਆ, ਜਿਹੜੇ ਸ਼ੁਕਲੇ ਹੋਣੀ ਆ, ਜਿਹੜੇ ਇਹਨਾਂ ਦੇ ਵਿੱਚ ਜਿਹੜੀਆਂ ਬੀਬੀ ਆ ਨਾਲ, ਆਈ ਥਿੰਕ ਕੋਈ ਕਾਲਰਾ ਜਿਹੜਾ ਹੈਗਾ ਆ ਵੀ ਸਮੀਰ ਕਾਲਰਾ ਵੀ, ਉਹਨਾਂ ਨੇ ਅਮੈਂਡਮੈਂਟ ਵੀ ਕਰਾ ਦੀਆਂ ਤੇ ਅਮੈਂਡਮੈਂਟ ਕਰਾ ਕੇ ਵੀ ਜਿਹੜੇ ਉਹ ਮੰਨੇ ਨਹੀਂ। ਤੁਸੀਂ ਸਿੰਪਲ ਜੀ ਜਿਹੜੀ ਇਸ ਦੇ ਵਿੱਚ ਜਿਹੜੀ ਇਹ ਗੱਲ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਆ। ਚਾਈਨਾ ਵਾਲੇ, ਇੰਡੀਆ ਵਾਲੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਚੀਜ਼ਾਂ ਕਰ ਰਹੇ ਆ ਜੀ। ਮੁਲਕ ਦਾ ਨਾਂ ਨਹੀਂ ਹੈਗਾ, ਇਹ ਮੁਲਕ ਦਾ ਨਾਮ ਨਹੀਂ ਇਸ ਬਿੱਲ ਦੇ ਵਿੱਚ ਕੋਈ ਵੀ ਹੈਗਾ, ਪਰ ਉਹਨਾਂ ਨੂੰ ਪਤਾ ਆ ਵੀ ਉਹਨਾਂ ਦੇ ਉੱਤੇ ਨਿਸ਼ਾਨਾ ਇਸ ਲਈ ਸਾਧ ਹੋ ਜਾਣਾ ਕਿਉਂਕਿ ਉਹ ਇੰਡੀਆ ਦਾ ਪ੍ਰੋਪੋਗੰਡਾ ਫੈਲਾਉਂਦੇ ਹੈਗੇ ਆ ਜੀ। ਬਿਲਕੁਲ, ਕਿਉਂਕਿ ਅਮਰੀਕਾ ਦੇ ਵਿੱਚ, ਇੰਗਲੈਂਡ 'ਚ, ਕੈਨੇਡਾ 'ਚ ਜਾਂ ਸਿੱਖਾਂ ਨੂੰ ਮਾਰਿਆ ਜਾਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਰੇਆਮ ਇੰਡੀਆ ਦੀ ਸਰਕਾਰ ਇਨਵੋਲਵ ਆ। ਵਿਕਾਸ ਯਾਦਵ ਜਿਹੜਾ ਉਹਨਾਂ ਦਾ ਰਾਜ ਦਾ ਏਜੰਟ ਸੀ। ਸੋ ਇਹ ਤਾਂ ਪ੍ਰੂਵ ਹੋ ਚੁੱਕਾ ਹੈਗਾ। ਸੋ ਪਰ ਮੈਨੂੰ ਕਈ ਵਾਰੀ ਜਿਹੜਾ ਆ ਨਾ ਗਿਲਾ ਵੀ ਆਉਂਦਾ ਵੀ ਹਜੇ ਕੱਲ ਤੱਕ ਵੀ ਸਾਨੂੰ ਕੋਈ ਮੈਸੇਜ ਆਈ ਜਾਂਦੇ ਸੀ ਉੱਤੇ ਵੀ SB 509 ਬਿੱਲ ਕੀ ਆ। ਦੇਖੋ 1 ਸਾਲ ਹੋ ਗਿਆ ਰੌਲਾ ਪਾਉਂਦਿਆਂ ਨੂੰ, 1 ਸਾਲ। ਕਿੱਥੇ ਆਪਣੀ ਜਿਹੜੀ ਕੌਮ ਆ ਉਹ ਖੜੀ ਹੈਗੀ ਆ। ਹਰਜੋਤ ਸਿੰਘ ਜੀ ਅੱਜ ਦੇ ਦਿਨਾਂ ਦੇ ਵਿੱਚ ਹੀ ਜਿਹੜਾ ਉਹ 350 ਪੈਦਲ ਮਾਰਚ ਸ਼ੁਰੂ ਹੋਇਆ ਸੀ, ਨਿਰਭਉ ਨਿਆਂ ਮਾਰਚ, ਬੇਕਰਸਫੀਲਡ ਦੀ ਧਰਤੀ ਤੋਂ। ਤੇ ਉਹ ਫਿਰ ਨਗਰ ਕੀਰਤਨ ਤੋਂ 1 ਦਿਨ ਪਹਿਲਾਂ, 2 ਦਿਨ ਪਹਿਲਾਂ ਜਿਹੜਾ ਉੱਥੇ ਪਹੁੰਚਿਆ ਸੀਗਾ ਤੇ ਉੱਥੇ ਹੀ ਇਸ ਬਿੱਲ ਦੇ ਲਈ ਹਾਂ ਦਾ ਨਾਰਾ ਜਿਹੜਾ ਉਹ ਵੱਜਾ ਸੀਗਾ। ਉੱਥੇ ਹੀ ਇਹ ਆਖਿਆ ਗਿਆ ਸੀਗਾ ਵੀ ਹਾਂ ਭਾਈ ਇਹ ਚੀਜ਼ ਜਿਹੜੀ ਆ ਉਹ ਹੋਣੀ ਚਾਹੀਦੀ ਆ। ਪਰ ਅਜੇ ਵੀ ਅਫਸੋਸ ਦੇ ਨਾਲ ਇਹ ਗੱਲ ਆ ਵੀ ਜੇ ਨਹੀਂ ਹੋਇਆ ਤਾਂ ਫਿਰ ਕੰਮ ਬਹੁਤ ਔਖਾ ਆ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਲੱਗੇ ਆ, ਪੂਰੇ ਆਰਗੇਨਾਈਜ਼ ਤਰੀਕੇ ਨਾਲ ਲੱਗੇ ਆ ਤੇ ਆਪਾਂ ਸ਼ਾਇਦ ਖੌਰੇ ਹੱਥ ਤੇ ਹੱਥ ਧਰ ਕੇ ਬੈਠੇ ਆ। ਅਜੇ ਵੀ ਵਕਤ ਆ। ਤੁਸੀਂ ਆਪਣੇ ਵੱਲੋਂ ਇਹ ਨਾ ਹੋਵੇ ਵੀ ਚਲੋ ਉਹ ਵੀਟੋ ਕਰ ਦੇਵੇ, ਵੱਖਰੀ ਗੱਲ ਆ। ਆਪਣੇ ਕੋਲੋਂ ਇਹ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਵੀ ਆਪਾਂ ਕੋਸ਼ਿਸ਼ ਨਹੀਂ ਕੀਤੀ। ਹਾਂ, ਇਹ ਚੀਜ਼ ਜਿਹੜੀ ਆਪਾਂ ਆਪਣੇ ਮਨ ਦੇ ਵਿੱਚ ਹੋਣੀ ਚਾਹੀਦੀ ਆ ਵੀ ਹਾਂ ਭਾਈ ਅਸੀਂ ਇਹ ਕੋਸ਼ਿਸ਼ ਕੀਤੀ ਸੀ। ਉਹ ਵੱਖਰੀ ਗੱਲ ਆ ਵੀ ਗਵਰਨਰ ਜਿਹੜਾ ਆ ਉਹ ਸਾਡੇ ਪਿੱਠ 'ਚ ਛੁਰਾ ਮਾਰ ਗਿਆ, ਧੋਖਾ ਜਿਹੜਾ ਉਹ ਆਪਾਂ ਨੂੰ ਦੇ ਗਿਆ। ਚਲੋ ਆਪਾਂ ਇਹ ਆਸ ਨਹੀਂ ਕਰਦੇ ਵੀ ਏਦਾਂ ਹੋਊਗਾ, ਪਰ ਆਪਣੇ ਕੋਲ ਤਿਆਰੀ ਹੋਣੀ ਚਾਹੀਦੀ ਆ ਵੀ ਇਹਦੇ ਵਿੱਚ ਪੁਸ਼ਬੈਕ ਜਿਹੜਾ ਉਹ ਕੀ ਕਰਨਾ ਆ, ਵੇਟ ਕਰਨਾ ਆ ਵੀ ਹਾਂ ਜਦੋਂ ਕਿਸੇ ਗੁਰਦੁਆਰੇ ਆਊਗਾ ਫਿਰ ਉਹਨੂੰ ਕਹਿਣਾ ਆ, ਜਾ ਕੇ ਮਿਲਣਾ ਆ, ਉਹ ਕੀ ਕਰਨਾ ਆ, ਉਹਦੇ ਲਈ ਰੈਡੀ ਹੋਣਾ ਚਾਹੀਦਾ। ਕੋਈ ਰਣਨੀਤੀ ਜਿਹੜੀ ਉਹ ਤਿਆਰ ਹੋਣੀ ਚਾਹੀਦੀ। ਪਰ ਰਣਨੀਤੀ ਹਰਜੋਤ ਸਿੰਘ ਜੀ ਸਵਾਹ ਤਿਆਰ ਹੋਣੀ ਆ, ਸੌਰੀ ਮੇਰੀ ਲੈਂਗੁਏਜ ਦੇ ਲਈ। ਪਰ ਜਦੋਂ ਇੱਕ ਦੂਜੇ ਦਾ ਸਿਰ ਪਾੜਨ ਦੇ ਵਿੱਚ ਲੱਗੇ ਆ, ਲੱਤਾਂ ਖਿੱਚਣ ਦੇ ਵਿੱਚ ਤੁਸੀਂ ਲੱਗੇ ਰਹਿਣਾ ਆ, ਜਿੰਨੀਆਂ ਵੀ ਜਥੇਬੰਦੀਆਂ ਆ ਸਾਰੀਆਂ ਹੀ ਸਿਰ ਜੋੜਨੇ ਨਹੀਂ ਤੇ ਸਿਰ ਜਦੋਂ ਪਾੜਨੇ ਇੱਕ ਦੂਜੇ ਦੇ, ਤੇ ਫਿਰ ਰਣਨੀਤੀ ਕਿੱਦਾਂ ਤਿਆਰ ਹੋ ਜਾਊਗੀ ਵੀ ਕੌਮ ਨੂੰ ਕਿਹੜੀ ਸੇਧ ਦੇਣੀ ਹੈ ਤੇ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਆ। ਤੇ ਫਿਰ ਆਸ ਉਮੀਦ ਇਹ ਕਰਨੀ ਵੀ ਗਵਰਨਰ ਵੀਟੋ ਨਾ ਕਰੇ, ਸਾਈਨ ਕਰ ਦੇਵੇ। ਕਿੰਨਿਆਂ ਨੇ ਮੁਲਾਕਾਤ ਕੀਤੀ, ਕਿੰਨਿਆਂ ਦੇ ਕੋਲ ਡਾਇਰੈਕਟ ਕੰਟੈਕਟ ਹੈਗਾ ਸਿੱਖਾਂ ਦੇ ਕੋਲ ਗਵਰਨਰ ਦਾ। ਜਿਹੜੇ ਦੂਜੇ HAF ਵਾਲਿਆਂ ਦੇ ਉੱਤੇ ਜਿਹੜੀ ਉਹਨਾਂ ਕਮਿਊਨਿਟੀ ਆ, ਹਿੰਦੂ ਕਮਿਊਨਿਟੀ ਤੇ ਕਿੰਨੇ ਲੋਕਾਂ ਕੋਲ ਸਿੱਧਾ ਡਾਇਰੈਕਟ ਕੰਟੈਕਟ ਆ। ਜ਼ਮੀਨ ਅਸਮਾਨ ਦਾ ਫਰਕ ਆ। ਬਾਅਦ ਚ ਆਏ ਆਪਣੀ ਕਮਿਊਨਿਟੀ ਤੋਂ। ਇਹ ਨਹੀਂ ਕਹਿੰਦੇ ਵੀ ਕੋਈ ਅੱਗੇ ਨਹੀਂ ਜਾ ਸਕਦਾ ਆ, ਪਰ ਆਪਣੇ ਹੱਥ ਤੇ ਹੱਥ ਧਰੇ ਕਿਉਂ ਬੈਠੇ ਜਿਹੜੇ ਉਹ ਰਹਿ ਗਏ ਆ। ਸੋ ਇਹ ਚੀਜ਼ਾਂ ਦੇ ਵਿੱਚ ਮੋਹਰੇ ਜਰਾ ਉਹ ਦੇਖੋ ਜੀ। ਇਹ ਬਿਲਕੁਲ, ਜੇ ਆਪਾਂ ਆਪਣੇ ਹੱਕਾਂ ਦੇ ਲਈ, ਨਿਆਣਿਆਂ ਲਈ, ਜਿਹੜੇ ਆਉਣ ਵਾਲੇ ਜਿਹੜੇ ਸਾਡੇ ਬੱਚੇ ਆ,
ਉਹਨਾਂ ਦੀ ਸੇਫਟੀ ਲਈ, ਆਪਣੀ ਕੌਮ ਦੇ ਲਈ ਕੁਛ ਨਹੀਂ ਕਰ ਸਕਦੇ, ਉਹ ਭੁੱਲ ਜਾਓ ਜਿਹੜੇ ਸੋਚਦੇ ਆ ਵੀ ਨਹੀਂ ਸਾਨੂੰ ਕੀ ਜੀ, ਸਾਡੇ ਤਾਂ ਗੈਸ ਸਟੇਸ਼ਨ ਹੈਗੇ ਆ, ਸਾਡੇ ਟਰੱਕ ਹੈਗੇ ਆ, ਸਾਡੇ ਖੇਤ ਹੈਗੇ ਆ। ਦੇਖ ਲਓ ਵੀ 2 ਲੱਖ ਟਰੱਕ ਡਰਾਈਵਰ ਦਾ ਕੀ ਕੀਤਾ ਇੱਕਦਮ। ਸੋ ਜਦੋਂ ਏਦਾਂ ਦੇ ਬਿੱਲ ਆਉਂਦੇ ਨਾ, ਤੁਹਾਡੀ ਫਿਰ ਕੋਈ ਨਹੀਂ ਸੁਣਦਾ ਹੈਗਾ। ਹਜੇ ਵੀ ਮੌਕਾ ਹੈਗਾ, ਕੋਈ ਵੀ ਜਿਹੜਾ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਾਲਾਂ ਕਰ ਦਿਓ। ਅੱਜ ਵੀ ਪੂਰੀਆਂ ਜਿਹੜੀਆਂ ਉਹਦੀਆਂ ਕਾਲਾਂ ਆ ਗਵਰਨਰ ਦੇ ਜਿਹੜੇ ਫੋਨ ਦੀਆਂ, ਪੂਰੀ ਤਰ੍ਹਾਂ ਜਾਮ ਹੋਣੀਆਂ ਚਾਹੀਦੀਆਂ ਹੈਗੀਆਂ। ਫਰਜ਼ ਤਾਂ ਨਿਭਾਓ ਨਾ, ਘੱਟੋ ਘੱਟ ਆਪਣਾ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਆ। ਨਹੀਂ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਸ਼ੁਰੂਆਤ ਦੱਸਿਆ ਆ ਵੀ ਉਹ ਸਾਡੀ ਕੌਮ ਨੂੰ ਜਿਹੜਾ ਕੀ ਦੱਸਣਾ ਚਾਹੁੰਦੇ ਆ, ਉਹ ਤੁਹਾਡੇ ਸਾਹਮਣੇ ਹੈਗਾ। ਜਿਨ੍ਹਾਂ ਨੇ ਇੰਨੀ ਕੁਰਬਾਨੀ ਕੀਤੀ, ਰਜਿੰਦਰ ਸਿੰਘ ਚੌਹਾਨ ਵਰਗੇ 350 ਮੀਲ ਤੁਰੇ ਉੱਥੇ ਜਦੋਂ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਜਦੋਂ ਵਾਕ ਚੱਲਦੀ ਸੀ। ਸੋ 1 ਸਾਲ ਹੋ ਗਿਆ ਪੂਰਾ ਰੌਲਾ ਪਾਉਂਦਿਆਂ ਨੂੰ। ਬਹੁਤ ਲੋਕਾਂ ਨੇ ਮਿਹਨਤ ਵੀ ਕੀਤੀ ਆ, ਬਹੁਤ ਲੋਕਾਂ ਨੇ ਸਾਈਨ ਵੀ ਕਰਾਏ ਆ, ਪਰ ਹਜੇ ਵੀ ਅੱਜ ਬਸ ਕੁਛ ਘੰਟੇ ਹੈਗੇ ਆ। ਵੱਧ ਤੋਂ ਵੱਧ ਜਿਹੜੀਆਂ ਕਾਲਾਂ ਕਰੋ। ਮੋਸਟ ਪ੍ਰੋਬਬਲੀ ਲੱਗਦਾ ਇਹੀ ਆ ਵੀ ਗਵਰਨਰ ਨੇ ਜਿਹੜਾ ਵੀਟੋ ਕਰਨਾ ਆ, ਕਿਉਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਆਰਗੇਨਾਈਜੇਸ਼ਨਾਂ ਨੇ ਬਹੁਤ ਪ੍ਰੈਸ਼ਰ ਪਾਇਆ। ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਕਾਲਾਂ, ਉਹਨਾਂ ਨੇ ਘਰਾਂ 'ਚ ਬੈਠੇ ਕੰਪਿਊਟਰ ਸੈਟਅਪ ਕੀਤੇ ਹੋਏ ਹੈਗੇ ਆ। ਆਪਣੇ ਕੀ ਕਰ ਰਹੇ ਹੈਗੇ ਆ ਵੀ ਜੀ ਗੁਰਦੁਆਰੇ ਇਲੈਕਸ਼ਨਾਂ ਹੋਣੀਆਂ, ਉੱਥੇ ਜ਼ੋਰ ਲਾ ਲਓ। ਸੋ ਇਹ ਬਹੁਤ, ਜੇ ਇਹ ਬਿੱਲ ਫੇਲ ਹੁੰਦਾ ਨਾ, ਪਹਿਲਾਂ ਇੱਕ ਹੋਰ ਬਿੱਲ ਫੇਲ ਹੋਇਆ ਸੀ, ਉਹ ਵੀ ਗਵਰਨਰ ਨੇ ਵੀਟੋ ਕਰਤਾ ਸੀ। ਉਸ ਤੋਂ ਪਹਿਲਾਂ ਜਿਹੜਾ ਪਹਿਲੇ ਗਵਰਨਰ ਸੀ, ਉਹਨੇ ਪੰਜਾਬੀ ਵਾਲਾ ਬਿੱਲ ਵੀਟੋ ਕਰਤਾ ਸੀ। ਤੁਹਾਡੇ ਕੋਲ ਹੈ ਕੁਛ ਨਹੀਂ, ਜੋ ਮਰਜ਼ੀ ਕਰੀ ਜਾਓ, ਮਿਹਨਤ ਕਰੀ ਜਾਓ, ਬਸ ਕੰਮ ਕਰੀ ਜਾਓ ਭਈਆਂ, ਦੈਟਸ ਇਟ। ਤੁਹਾਡੇ ਹੱਕ ਨਹੀਂ ਤੁਹਾਨੂੰ ਕੋਈ ਵੀ ਮਿਲਣੇ ਹੈਗੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਘੱਟੋ ਘੱਟ ਆਪਾਂ ਜਿਹੜਾ ਆ, ਇਹ ਤਾਂ ਨਾ ਕੱਲ ਨੂੰ ਤੁਹਾਡੇ ਤੇ ਬਲੇਮ ਹੋਵੇ ਆਪਣੇ ਆਪ ਤੇ ਵੀ ਯਾਰ ਮੈਂ ਕੁਛ ਨਹੀਂ ਕੀਤਾ ਸੀ, ਮੈਂ ਨਹੀਂ ਕਾਲ ਕਰ ਸਕਿਆ, ਜਾਂ ਮੇਰੇ ਪਰਿਵਾਰਕ ਮੈਂਬਰ ਨਹੀਂ ਕਾਲ ਕਰ ਸਕੇ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ, ਅੱਜ ਕਾਲ ਕਰੋ, ਜ਼ੋਰ ਲਾਓ। ਬਾਕੀ ਜਿਹੜਾ ਆ ਉਹ ਜੋ ਵੀ ਹੋਊਗਾ ਗੁਰੂ ਮਹਾਰਾਜ ਨੂੰ ਭਾਊਗਾ ਜੀ। ਜੀ ਬਿਲਕੁਲ, ਫੋਨ ਨੰਬਰ ਮੈਂ ਇੱਕ ਵਾਰੀ ਦੱਸਦਾ ਜਿਹੜਾ ਜਾਵਾਂ ਹਰਜੋਤ ਸਿੰਘ ਜੀ, 9164452841, 916 445 2821। ਇਹ ਨੰਬਰ ਦੇ ਉੱਤੇ ਜਿਹੜੀ ਆ ਉਹ ਤੁਸੀਂ ਕਾਲ ਕਰ ਸਕਦੇ ਆ। ਸੋ ਇਹ ਹੈ 9164452841, 916 445 2841 ਦੇ ਉੱਤੇ। ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਕਾਲ ਕਰੋ, ਤੇ ਕਾਲ ਕਰਕੇ ਜਿਹੜਾ ਆ ਉਹ ਗਵਰਨਰ ਨਿਊਸਮ ਹੋਣਾ ਨੂੰ ਆਖੋ ਵੀ ਬਈ SP 509 ਦੇ ਉੱਤੇ ਜਿਹੜਾ ਉਹ ਤੁਸੀਂ ਸਾਈਨ ਜ਼ਰੂਰ ਕਰੋ। ਇਸ ਬਿੱਲ ਨੂੰ, ਕਾਨੂੰਨ ਜਿਹੜਾ ਉਹ ਬਣਾਓ, ਜਿਹਦੇ ਨਾਲ 5 ਤੋਂ 6 ਲੱਖ ਡਾਲਰ ਜਿਹੜਾ ਉਹ ਸਾਲਾਨਾ ਖਰਚਾ ਆ। ਤੇ ਉਹ ਹੁਣ ਵੀ ਤਾਂ ਦੇਖੋ, ਨਿਖਿਲ ਗੁਪਤੇ ਨੂੰ ਜਿਹੜਾ ਵਕੀਲ ਕੀਤੇ, ਉਹ ਆਪਣੇ ਟੈਕਸਪੇਅਰ ਮਨੀ ਜਾ ਰਹੀ ਆ। ਮਿਲੀਅਨਸ ਆਫ ਡਾਲਰ, ਲੱਖਾਂ ਹੀ ਡਾਲਰਾਂ ਦੇ ਖਰਚੇ ਵਾਲੇ ਜਿਹੜੇ ਵਕੀਲ ਉਹ ਉਹਨੂੰ ਮਿਲੇ ਆ, ਆਪਣੇ ਟੈਕਸ ਦੀ ਮਨੀ ਦੇ ਨਾਲ ਹੀ ਦਿੱਤੇ ਆ। ਤੇ ਜੇ ਉਹ ਜਿਹੜਾ ਇੱਥੇ ਆ ਕੇ ਸਿੱਖ ਡਿਸੀਡੈਂਟਸ ਨੂੰ ਮਾਰ ਸਕਦਾ ਆ, ਮਾਰਨ ਦੀਆਂ ਧਮਕੀਆਂ ਦੇ ਰਿਹਾ, ਮਾਰਨ ਦੀ ਸੁਪਾਰੀ ਦੇ ਰਿਹਾ ਆ, ਜੇ ਉਹਦੇ ਲਈ ਹਰਜੋਤ ਸਿੰਘ ਜੀ ਵੀ ਇੰਨੇ ਮਨੀ ਸਪੈਂਡ ਕੀਤੀ ਜਾ ਸਕਦੀ ਆ, ਤੇ ਜਿਨ੍ਹਾਂ ਲੋਕਾਂ ਨੂੰ ਉਹ ਮਾਰ ਰਿਹਾ, ਜਿਹੜੇ ਉਹਦੇ ਵਿਕਟਮ ਆ, ਉਹਨਾਂ ਦੀ ਸੁਰੱਖਿਆ ਦੇ ਲਈ ਇਹ ਬਿੱਲ ਦੇ ਉੱਤੇ ਇੰਨੇ ਮਨੀ ਸਪੈਂਡ ਕਿਉਂ ਨਹੀਂ ਕੀਤੀ ਜਾ ਸਕਦੀ? ਮੈਂ ਬਾਰ-ਬਾਰ ਕਹਿੰਦਾ ਆ, ਇਹ ਬਿੱਲ ਨੋ ਬਰੇਨਰ ਆ, ਪਰ ਗਵਰਨਰ ਇਹਦੇ ਵਿੱਚ ਬਿਲਕੁਲ ਅਖੀਰਲੇ ਮੌਕੇ ਤੱਕ ਜਿਹੜਾ ਉਹ ਲੈ ਗਿਆ, ਤੇ ਸੰਕੇਤ ਇਹੀ ਆ, ਲੱਗ ਇਹੀ ਰਿਹਾ, ਜਿਹੜਾ ਇੰਨੀ ਦੇਰੀ ਹੋਈ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਾ ਉਸ ਤੇ ਸਾਈਨ ਕਰਨ ਨੂੰ, ਜਿਹੜਾ ਉਹ ਲੈ ਕੇ ਇਹ ਇਹੀ ਇਸ਼ਾਰਾ ਕਰ ਰਹੀ ਆ ਵੀ ਦਾਲ 'ਚ ਕਾਲਾ ਹੀ ਆ ਕੁਛ। ਉਹ ਤੁਸੀਂ ਦੇਖੋ ਵੀ ਕਿੰਨੇ ਆਰਗੇਨਾਈਜ਼ ਤਰੀਕੇ ਦੇ ਨਾਲ ਜਿਹੜੇ ਉਹ ਚੱਲ ਰਹੇ ਆ, ਉਹਨਾਂ ਦਾ ਇਹੀ ਸਿਰਫ ਤੇ ਸਿਰਫ ਜਿਹੜਾ ਉਹ ਆਪਣੇ ਸਾਹਮਣੇ ਆ ਵੀ ਉਹ ਕੀ ਇਸ ਦੇ ਵਿੱਚ ਚਾਹੁੰਦੇ ਹੈਗੇ ਆ। ਸੋ ਆਪਣੀਆਂ ਅੱਖਾਂ ਖੋਲੀਏ, ਅੱਖਾਂ ਤੋਂ ਪਰਦਾ ਜਿਹੜਾ ਉਹ ਚੱਕੀਏ, ਤੇ ਦੇਖੀਏ ਵੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਕੀ ਕਰਨਾ ਚਾਹੀਦਾ। ਕਿਸੇ ਦੇ ਕੋਈ ਲੋਕਲ ਕੰਟੈਕਟ ਆ, ਕੋਈ ਕਿਸੇ ਅਸੈਂਬਲੀ ਮੈਂਬਰ ਨੂੰ ਜਾਣਦਾ, ਕੌਂਸਲ ਮੈਂਬਰ ਨੂੰ ਜਾਣਦਾ, ਕਿੰਨਿਆਂ ਕੁ ਨੂੰ ਜਿਹੜਾ ਉਹ ਜਾਣਦੇ ਆ, ਉਹਨਾਂ ਤੋਂ ਕਾਲਾਂ ਕਰਵਾਓ ਅੱਜ ਗਵਰਨਰ ਨੂੰ। ਉਹ ਜਿੱਦਾਂ ਹੁੰਦੇ ਨਾ ਵੀ ਜਦੋਂ ਆਪਾਂ ਕਿਸੇ ਦੀ ਕੋਈ ਲੜਾਈ ਹੋਈ ਹੁੰਦੀ ਤਾਂ ਫਿਰ ਬੰਦੇ ਪਾਈਦੇ ਆ ਨਾ ਵਿੱਚ, ਕਹਿੰਦੇ ਹੁੰਦੇ ਆ ਵੀ ਹਾਂ ਬਈ ਕਰਾਈਏ ਸੁਲਾ ਸਫਾਈ, ਜਿਹੜਾ ਰਾਜੀਨਾਮਾ ਜਿਹੜਾ ਉਹ ਕਰਾਇਆ ਜਾਵੇ। ਬੰਦੇ ਫਿਰ ਲੱਭਦੇ ਆ, ਅੱਛਾ ਉਹ ਉਹਨੂੰ ਜਾਣਦਾ ਹੋਣਾ, ਉਹਦੇ ਨਾਲ
ਆਹ ਰਿਸ਼ਤੇਦਾਰੀ ਕੱਢ ਕੇ ਤਾਂ ਇਦਾਂ ਕਰੋ, ਕੱਢੋ ਅੱਜ ਰਿਸ਼ਤੇਦਾਰੀਆਂ ਭਾਈ ਗਵਰਨਰ ਦੇ ਨਾਲ, ਦੇਖੋ ਕੌਣ ਜਾਣਦਾ ਆ, ਲੱਗ ਜੇ ਪਤਾ ਵੀ ਤੁਹਾਡੇ ਕਿੰਨੇ ਕੁ ਜਿਹੜੀਆਂ ਕੰਪਨੀਆਂ ਦਾ ਕਿੰਨਾ ਕੁ ਦਾਅ ਜਿਹੜਾ ਉਹ ਚੱਲਦਾ, ਕਿੰਨਾ ਕੁ ਜ਼ੋਰ ਜਿਹੜਾ ਉਹ ਤੁਹਾਡਾ ਜਿਹੜਾ ਇਸ ਦੇ ਵਿੱਚ ਹੈਗਾ ਆ। ਸਾਰੀਆਂ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ, ਵੱਖ-ਵੱਖ ਜਿਹੜੇ ਲੋਕ, ਜਿਹੜੀਆਂ ਕੌਕਸ ਜਿਹੜੇ ਵੱਖ-ਵੱਖ ਜਿਹੜੇ ਉਹ ਬਣੇ ਆ, ਜਿਹੜੇ ਅਸੈਂਬਲੀ ਮੈਂਬਰ, ਕਾਂਗਰਸਮੈਨ, ਸਾਰਿਆਂ ਨੂੰ ਜਿਹੜੇ ਵੀ ਜਿਹਨੂੰ ਜਾਣਦਾ ਆ ਉਹਨਾਂ ਤਾਈਂ ਅਪਰੋਚ ਕਰਕੇ ਅੱਜ ਗਵਰਨਰ ਨੂੰ ਭਾਈ ਕਰੋ ਕਾਲਾਂ, ਲੱਗ ਜੇ ਪਤਾ ਫਿਰ ਵੀ ਹਾਂ ਵੀ ਜ਼ੋਰ ਕਿਹਦਾ ਜਿਹੜਾ ਉਹ ਜ਼ਿਆਦਾ ਆ। ਤੁਸੀਂ ਆਪਣੇ ਵੱਲੋਂ ਬਾਹਰ ਦੇ ਵਿੱਚ ਲਾਉਣ ਦੇ ਵਿੱਚ ਜਿਹੜੇ ਪਿੱਛੇ ਨਹੀਂ ਰਹਿਣਾ, ਇਹ ਆਪਾਂ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ। ਫੋਨ ਨੰਬਰ ਫੇਰ ਦੱਸਦਾ ਜਾਵਾਂ 9164452841 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਇਸ ਦੇ ਪ੍ਰੋਗਰਾਮ ਦੇ ਵਿੱਚ ਕਰਨੀ ਹੈਗੀ ਆ ਜੀ। ਸੋ ਬਿਲਕੁਲ ਆਪਾਂ ਕੋਸ਼ਿਸ਼ ਕਰਿਓ, ਜੇ ਸਕਰੀਨ ਦੇ ਉੱਤੇ ਤੁਸੀਂ ਪਾਏ ਦਿੱਤਾ ਹੈ ਨੰਬਰ ਆਲਰੇਡੀ, ਸੋ ਸਾਰੇ ਜਾਣੇ ਸਕਰੀਨ ਤੋਂ ਚੈੱਕ ਕਰ ਸਕਦੇ ਹੋ। ਤੇ ਅੱਗੇ ਆਪਾਂ ਕੁਝ ਜਿਹੜੀਆਂ ਖਬਰਾਂ ਕੀ ਕੁਝ ਅਮਰੀਕਾ 'ਚ ਵਾਪਰਿਆ ਕੁਝ ਹਰਜੋਤ ਸਿੰਘ ਜੀ ਕਾਲਰਸ ਵੀ ਆਪਾਂ ਥੋੜੇ ਕਾਲਸ ਵੀ ਜਿਹੜੀਆਂ ਲੈ ਲੈਂਦੇ ਆ, ਕੁਝ ਲੋਕ ਆਪਣੇ ਵਿਚਾਰ ਵੀ ਜਿਹੜੇ ਸਾਂਝੇ ਕਰਨਾ ਚਾਹੁੰਦੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈ ਕੇ ਤੇ ਫਿਰ ਆਪਾਂ ਅੱਗੇ ਵਧਦੇ ਆ, ਤੇ ਫਿਰ ਆਪਾਂ ਹੋਰ ਕਾਲਾਂ ਵੱਲ ਨੂੰ ਵੀ ਜਿਹੜਾ ਉਹ ਆਪਾਂ ਜ਼ਰੂਰ ਕੰਟੈਕਟ ਕਰਦੇ ਆ। ਹਾਂਜੀ ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਕ ਸ਼ੋਰ ਕਰੋ ਵੀ ਕਾਲ ਕਰਨਾ 5 ਵਜੇ ਤੋਂ ਪਹਿਲਾਂ ਕਰੋ, ਕਰਕੇ ਜੇ 5 ਵਜੇ ਤੋਂ ਮਗਰੋਂ ਕਾਲ ਕਰਦੇ ਗਵਰਨਰ ਨੂੰ ਉਹ ਡਿਸਕਨੈਕਟ ਹੋ ਜਾਂਦਾ ਕਾਲ ਤੁਹਾਡਾ, ਤੁਸੀਂ ਵੌਇਸ ਮੇਲ ਨਹੀਂ ਛੱਡ ਸਕਦੇ। ਸੋ 5 ਵਜੇ ਤੋਂ ਪਹਿਲਾਂ ਈਵਨਿੰਗ ਟਾਈਮ, ਦਿਨੇ ਜਦੋਂ ਮਰਜ਼ੀ ਕਰੋ ਨਾ, ਜਿੱਦਾਂ ਸੋ ਮੇਕ ਸ਼ੋਰ ਕਰੋ, ਸਾਨੂੰ ਕਾਲ ਕਰੋ। ਪਰਸਨਲ ਈਮੇਲ ਹੀ ਭੇਜੋ ਗਵਰਨਰ ਨੂੰ ਤੁਹਾਡੇ ਤੌਰ ਤੇ। ਆਪਾਂ ਸਿੱਖ ਕੋਲੀਸ਼ਨ ਵੱਲੋਂ ਵੀ ਆਪਾਂ ਪਟੀਸ਼ਨ ਸਾਈਨ ਕੀਤੀ, ਸਾਰੇ ਉਹ ਵੀ ਈਮੇਲ ਆਪਣੇ ਗਏ ਆ। ਸੋ ਜਿੰਨਾ ਕੋਸ਼ਿਸ਼ ਕਰ ਸਕਦੇ ਕਰੋ ਜੀ ਸਾਰੇ। ਧੰਨਵਾਦ ਜੀ ਬਹੁਤ ਭਰਾਵਾ। ਥੈਂਕ ਯੂ ਅਮਰਜੀਤ ਜੀ, ਥੈਂਕ ਯੂ। ਹਰਜਿੰਦਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ, ਥੋੜਾ ਜਿਹਾ ਹੋ ਸਕਦਾ ਮੈਂ ਗਲਤ ਵੀ ਹੋ ਸਕਦਾ ਭਾਜੀ। ਇੱਕ ਤਾਂ ਜਿਹੜਾ ਨੰਬਰ ਤੁਸੀਂ ਬਾਰ-ਬਾਰ ਰਿਪੀਟ ਕਰੀ ਚੱਲੋ ਪਲੀਜ਼, ਤੇ ਪਲੱਸ ਭਾਜੀ ਇਹ ਜ਼ਰੂਰ ਦੱਸੋ ਵੀ ਸਾਰੇ ਬੰਦੇ ਕਿਤੋਂ ਵੀ ਜਾਣੀ ਫੋਨ ਕਰ ਸਕਦੇ ਆਪਾਂ, ਇਹੀ ਹੈ ਨਾ? ਪਹਿਲਾਂ ਵੀ ਸਿਰਫ ਕੈਲੀਫੋਰਨੀਆ ਵਾਲੇ ਕਰ ਸਕਦੇ ਆ ਭਾਜੀ, ਕੈਨੇਡਾ ਵਾਲੇ ਕਾਲਾਂ ਕਰ ਰਹੇ ਆ, ਕੈਨੇਡਾ ਤੋਂ ਕਾਲਾਂ ਕੀਤੀਆਂ ਲੋਕਾਂ ਨੇ। ਹਾਂਜੀ ਅਸੀਂ ਕੈਨੇਡਾ ਤੋਂ ਭਾਜੀ ਬੋਲਦਾ ਪਿਆ, ਇੱਥੇ ਅਸੀਂ ਕਾਲਾਂ ਕੀਤੀਆਂ, ਪਰ ਤੁਹਾਡਾ ਜਦੋਂ ਪਰਸੋਂ ਚੌਥੇ ਪ੍ਰੋਗਰਾਮ ਸੁਣਿਆ ਉਦੋਂ ਬਾਅਦ ਚੋਂ ਕੀਤੀਆਂ, ਤੁਹਾਨੂੰ ਪਤਾ ਹੀ ਨਹੀਂ ਸੀਗਾ। ਇਹੀ ਲੱਗੀ ਜਾਂਦਾ ਸਿਰਫ ਕੈਲੀਫੋਰਨੀਆ ਵਾਲੇ ਕਰ ਸਕਦੇ ਆ ਜੀ ਜੀ। ਤੇ ਪਲੀਜ਼ ਸਾਰਿਆਂ ਨੂੰ ਬੇਨਤੀ ਕਰੋ ਵੀ ਜਿੱਥੋਂ ਵੀ ਕਿਤੇ ਈਮੇਲ ਕਰ ਸਕਦੇ ਆ, ਤੁਹਾਡੇ ਜਿਹੜੇ ਸਾਰੇ ਸੁਣ ਰਹੇ ਆ ਮੰਨ ਲਓ ਵੀ ਓਵਰਆਲ ਦਾ ਵਰਲਡ ਹੈ ਨਾ। ਬਹੁਤ ਵਧੀਆ ਪ੍ਰੋਗਰਾਮ ਆ, ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ। ਧੰਨਵਾਦ ਜੀ, ਥੈਂਕ ਯੂ ਜੀ। ਧੰਨਵਾਦ। ਠੀਕ ਹੈ ਭਾਈ, ਓਕੇ, ਸਤਿ ਸ਼੍ਰੀ ਅਕਾਲ ਸਾਰਿਆਂ ਵੀਰਾਂ ਨੂੰ। ਨੰਬਰ ਮੈਂ ਇੱਕ ਵਾਰੀ ਫੇਰ ਸ਼ੇਅਰ ਕਰ ਦਿੰਦਾ ਆ 9164452841 916 445 2841। ਅੱਜ ਦੇਖ ਲਿਓ ਹੋਰ ਕਿਹੜਾ ਕਰਨਾ, ਪਹਿਲਾਂ ਨੰਬਰ 1 ਦੱਬਣਾ, ਫਿਰ 6, ਫਿਰ 3। ਹਰਜੋਤ ਸਿੰਘ ਜੀ ਸਾਰੇ ਜਣੇ ਦੇਖ ਲਿਓ ਵੀ ਕਿਹੜਾ ਪੰਜਾਬੀ ਮੀਡੀਆ ਸਿੱਖਾਂ ਦੀ ਗੱਲ ਜਿਹੜੀ ਉਹ ਕਰ ਰਿਹਾ, ਇਹ ਵੀ ਚੈੱਕ ਕਰ ਲਿਓ ਨਾਲ ਹੀ, ਜਿਹੜੀ ਆ ਉਹ ਸਿੱਧੀ ਜਿਹੜੀ ਉਹ ਇਸ ਦੇ ਵਿੱਚ ਗੱਲ ਆ, ਕੋਈ ਇਹ 'ਚ ਕੋਈ ਲਕਾਸ਼ਪਾ ਨਹੀਂ, ਕੋਈ ਘੁਮਾ ਫਰਾ ਕੇ ਨਹੀਂ ਜਿਹੜੀ ਉਹ ਗੱਲ ਕਰ ਰਹੇ, ਸਾਰਿਆਂ ਦੇ ਸਾਹਮਣੇ ਹੀ ਆ। ਬਥੇਰੇ ਕਬੱਡੀਆਂ ਹੋਣੀਆਂ, ਸਾਰਿਆਂ ਨੇ ਭੱਜੇ ਜਾਣਾ ਉਧਰ ਨੂੰ, ਨਗਰ ਕੀਰਤਨ ਆਉਣੇ, ਸਾਰਿਆਂ ਨੇ ਉਧਰ ਨੂੰ ਜਿਹੜਾ ਉਹ ਜਾਣਾ ਆ। ਅੱਜ ਦੇਖੀਏ ਭਲਾ ਸੰਗਤ ਕਿੰਨਾ ਕੁ ਜ਼ੋਰ ਜਿਹੜਾ ਉਹ ਮਾਰਦੀ ਆ। ਸੋ ਆਓ ਜਿਹੜਾ ਜੋਸ਼ ਦੇ ਨਾਲ ਗਵਰਨਰ ਨੂੰ ਜਿਹੜਾ ਕਾਲਾਂ ਕਰੋ, ਤੇ ਜਿਹੜਾ ਉਹ ਦੇਖੋ ਵੀ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਆ। ਜਿੱਦਾਂ ਤੁਸੀਂ ਵੀ ਕਿਹਾ, ਗੁਰੂ ਘਰਾਂ ਦੀਆਂ ਇਲੈਕਸ਼ਨਾਂ ਵਿੱਚ ਤਾਂ ਸਾਰੇ ਜਾਣਿਆਂ ਦੇ ਲਾਮਬੰਦੀ ਕੀਤੀ ਹੁੰਦੀ ਆ, ਹੋਰ ਪ੍ਰੋਗਰਾਮਾਂ ਦੇ ਵਿੱਚ ਜਦੋਂ ਪਰਸਨਲ ਹੁੰਦੇ ਆ ਉਦੋਂ ਤਾਂ ਸਾਰਿਆਂ ਨੇ ਲਾਮਬੰਦੀ ਜਿਹੜੀ ਉਹ ਕੀਤੀ ਹੁੰਦੀ ਆ। ਬੰਦਾ ਵੇਖਦਾ ਆ ਵੀ ਮੇਰੀ ਲਿਸਟ ਦੇ ਵਿੱਚ ਕਿਹਦਾ ਨੰਬਰ ਹੈਗਾ ਆ, ਕਿਹਨੂੰ ਮੈਂ ਕਾਲ ਕਰਾਂ ਵੀ ਆਹ ਚੀਜ਼ ਜਿਹੜੀ ਉਹ ਸੂਤ ਆ ਜਾਵੇ। ਤੇ ਹੁਣ ਇਹ ਨੰਬਰ ਸਾਰਿਆਂ ਦੇ ਲਈ ਸਾਂਝਾ ਆ, ਉਹ ਇੰਨੇ ਆਰਗੇਨਾਈਜ਼ ਤਰੀਕੇ ਨਾਲ ਚੱਲ ਰਹੇ ਆ, ਤੇ ਆਪਣੇ ਬੰਦੇ ਜਿਹੜੇ ਫਿਰ ਅਫਸੋਸ ਦੇ ਨਾਲ ਵੀ ਆਪਾਂ ਢਿੱਲੇ ਮੱਠੇ ਜਿਹੜੇ ਉਹ ਕਿਉਂ ਆ। ਇਹ ਇੱਕ ਜਾਣੇ ਦੀ ਜ਼ਿੰਮੇਵਾਰੀ ਥੋੜੀ ਆ ਵੀ ਹਰ ਵਾਰੀ ਪੰਜਾਬੀ ਰੇਡੀਓ USA ਮੋਢੇ ਤੇ ਚੱਕ ਕੇ ਤੇ ਲੈ ਕੇ ਚੱਲੀਏ। ਜਿਹੜੇ ਅਸੀਂ ਆਪਣਾ ਫਰਜ਼ ਨਿਭਾ ਰਹੇ ਆ, ਆਪਣੀ ਡਿਊਟੀ ਨਿਭਾ ਰਹੇ ਆ, ਕਿ ਬਾਕੀ ਵੀ ਨਿਭਾ ਰਹੇ ਨੇ। ਇਹ ਵੀ ਜਿਹੜਾ ਉਹ ਦੇਖਿਓ, ਪੰਜਾਬੀ ਰੇਡੀਓ USA ਦੀ ਤੁਲਨਾ ਬਾਕੀ ਪੰਜਾਬੀ ਮੀਡੀਆ ਨਾਲ ਵੀ ਚੈੱਕ ਕਰਕੇ ਦੇਖ ਲਿਓ ਵੀ ਕੋਈ ਬੋਲਦਾ ਆ, ਕੋਈ ਕੁੱਕਦਾ ਆ, ਕਿਸੇ ਨੇ ਗੱਲ ਕੀਤੀ ਆ, ਕਿਸੇ ਨੇ ਇੰਨਾ ਵਕਤ ਜਿਹੜਾ ਉਹ ਲਾਇਆ ਆ ਇਸ ਚੀਜ਼ ਦੇ ਉੱਤੇ। ਆਪਣੇ ਨਾਲ UK ਤੋਂ ਜੁੜੇ ਨੇ ਗੁਰਮੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਗੁਰਮੀਤ ਜੀ। ਹਰ ਤਰੀਕਾ ਰਾਜ ਕਰਨ ਭਾਜੀ, ਖਾਲਸਾ ਜੀ ਭਾਜੀ, ਵਾਹਿਗੁਰੂ ਜੀ। ਜਦੋਂ ਤੁਸੀਂ ਕੱਲ ਦੱਸਿਆ ਵੀ ਕਿਤੇ ਵੀ ਕਾਲ ਕਰ ਸਕਦੇ, ਇਹ ਵੀ ਕਰ ਦਿੱਤੀ ਕਾਲ। ਚਲੋ ਧੰਨਵਾਦ ਜੀ ਤੁਹਾਡਾ, ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਮੈਂ ਕਿਹਾ ਹਿੱਸਾ ਪਾ ਦੇਣਾ ਜ਼ਰੂਰ, ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਧੰਨਵਾਦ ਵੀਰ ਜੀ, ਧੰਨਵਾਦ ਆਪ ਜੀ ਦਾ ਬਹੁਤ ਬਹੁਤ। ਥੈਂਕ ਯੂ।
ਹੁਣ ਤੁਸੀਂ ਦੇਖੋ ਵੀ ਯੂਕੇ ਤੋਂ ਕੈਨੇਡਾ ਤੋਂ ਆ ਗਿਆ, ਹੁਣ ਜਿਹੜਾ ਕੋਈ ਕੈਲੀਫੋਰਨੀਆ ਰਹਿੰਦਾ ਹਜੇ ਨਹੀਂ ਕਾਲ ਕਰਦਾ ਨਾ, ਜਿਹੜਾ ਜੇ ਤੇ ਇਹੀ ਪੁੱਛੀ ਉਹ ਜਾਂਦਾ ਵੀ ਤੁਸੀਂ ਹੁਣ ਕੀ ਆ ਦੇਖੋ 509 ਵੀ ਆਪਣਾ ਘੱਟੋ ਘੱਟ ਜਦੋਂ ਤੁਸੀਂ ਗੁਰੂ ਘਰ ਜਾਓਗੇ ਮੱਥਾ ਟੇਕੋਗੇ ਉਹ ਸੋਚਿਓ ਵੀ ਤੁਸੀਂ ਕੀ ਕਰ ਰਹੇ ਹੈਗੇ। ਬਿਲਕੁਲ ਅੰਦਰ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਜਿਹੜਾ ਉਹ ਦੇਖਿਓ। ਗੁਰਮੀਤ ਕੌਰ ਜੀ। ਹਾਂਜੀ, ਮੈਂ ਤੁਹਾਨੂੰ ਦੱਸਣਾ ਮੰਗਦੀ ਹਾਂ ਵੀ ਉਹਨਾਂ ਨੇ ਬੈਲਟਾਂ ਭੇਜ ਦਿੱਤੀਆਂ ਸਾਈਨ ਕਰਨ ਵਾਸਤੇ, ਯੈਸ ਕਰੋ ਜਾਂ ਨੋ ਕਰੋ। ਤੁਸੀਂ ਉਹ ਡਿਫਰੈਂਟ ਆ ਜੀ, ਉਹ ਇਹ ਨਹੀਂ ਹੈਗਾ, ਉਹ ਉਹ different ਆ। ਕੈਲੀਫੋਰਨੀਆ ਦੀ ਇਲੈਕਸ਼ਨ ਦਾ ਉਹ ਡਿਫਰੈਂਟ ਆ। ਉਹ ਹਾਂਜੀ ਹਾਂਜੀ, ਉਹ ਉਹ ਪ੍ਰੋਪੋਜੀਸ਼ਨ ballot- 50 ਉਹ ਡਿਫਰੈਂਟ ਆ ਜੀ। ਇਹ ਇਸੇ ਬਿੱਲ ਤੇ ਹੈ। ਨਹੀਂ ਜੀ, ਨਹੀਂ ਇਸੇ ਇਹਦਾ ਕੋਈ ਤੇ ਬਿੱਲ ਨਹੀਂ ਨਹੀਂ ਹੈ। ਹੈ ਜੀ। ਇਹ ਬਿੱਲ ਦੀ ਬੈਲਟ ਨਹੀਂ ਹੈ। ਇਹ ਬਿਲਕੁਲ ਗਲਤ ਆ ਤੁਸੀਂ ਹੈ, ਪਰ ਜਿੱਥੋਂ ਤੱਕ ਸਾਨੂੰ ਪਤਾ ਹੈ ਉਹ ਨਹੀਂ ਤੁਹਾਨੂੰ ਨਹੀਂ, ਗਲਤ ਪਤਾ ਜੀ, 100% ਗਲਤ ਪਤਾ ਜੀ। 100% Wrong ਪੜੋ information ਉਹ ASB 509 ਨਾ ਉਹ ਪ੍ਰੋਪੋਜੀਸ਼ਨ 50 ਆ। ਟੋਟਲੀ ਜ਼ਮੀਨ ਅਸਮਾਨ ਦਾ ਫਰਕ ਆ ਦੋਨਾਂ ਚੀਜ਼ਾਂ 'ਚ। ਆਪਾਂ ਟਾਈਮ ਨਹੀਂ ਜਾਇਆ ਕਰਨਾ ਇਸ ਚੀਜ਼ ਦੇ ਉੱਤੇ। ਜੀ ਬਿਲਕੁਲ ਟਾਈਮ ਨਹੀਂ ਵੇਸਟ ਕਰਨ ਦੀ ਲੋੜ। ਨੌਲੇਜ ਲਓ, ਇੰਟੈਲੀਜੈਂਟ ਪੜੋ ਉਹਨੂੰ ਜਰਾ, ਦੇਖੋ ਕੀ ਚੀਜ਼ ਹੈਗੀ ਹੈ ਦੋਨੋਂ ਚੀਜ਼ਾਂ। 1 ਸਾਲ ਹੋ ਗਿਆ ਸਾਨੂੰ ਰੌਲਾ ਪਾਉਂਦਿਆਂ ਨੂੰ, ਕੱਲੀ ਗੱਲ ਐਕਸਪਲੇਨ ਕਰ। ਹਾਂਜੀ, ਇਹ ਇਹਦੇ ਤੇ ਵੋਟ ਨਹੀਂ ਹੋ ਰਹੀ ਕੋਈ, ਇਹਦੇ ਤੇ ਗਵਰਨਰ ਨੇ ਸਿਰਫ ਸਾਈਨ ਕਰਨਾ ਹੈ ਬਿੱਲ ਆ। ਨਿਰਮਲ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ, ਸਾਰੇ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਜੀ। ਮੈਂ ਕੱਲ ਸਾਰੀ ਦਿਹਾੜੀ ਪੂਰੀ ਲਾਈ 10 ਫੈਮਲੀਆਂ ਨੂੰ ਫੋਨ ਕੀਤੇ ਹੋਣੇ ਆ, ਫਿਰ ਸ਼ਾਮ ਤੱਕ ਕਰਦਾ ਰਿਹਾ, ਕਨਫਰਮ ਕਰਦਾ ਰਿਹਾ ਕਿ ਤੁਸੀਂ ਵੋਟਾਂ ਪਾਤੀਆਂ ਕਿ ਨਹੀਂ ਪਾਤੀਆਂ। ਜਿੱਦਾਂ ਜੀ ਧੰਨਵਾਦ ਦੂਜੇ ਜੀ। ਭਾਜੀ ਤੁਸੀਂ ਬਿਲਕੁਲ, ਤੁਹਾਡੇ ਨਾਲ ਮੈਂ 100% ਐਗਰੀ ਕਰਦਾ ਕਿ ਜਿਹੜੀ ਹਾਈਐਸਟ ਪੋਸੀਬਿਲਿਟੀ ਆ ਕਿ ਉਹਨੇ ਗਵਰਨਰ ਨੇ ਨਾ ਵੀਟੋ ਕਰ ਦੇਣਾ। ਉਹਦਾ ਕਾਰਨ ਦੇਖੋ, ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਕੱਲ ਹੀ ਸਰਚ ਕੀਤੀ ਆ, ਸਾਡੇ ਸਿੱਖਾਂ ਦੀ ਤੇ ਜਿਹੜੇ ਹਿੰਦੂ ਆ ਇਹਨਾਂ ਦੀ ਪਾਪੂਲੇਸ਼ਨ ਕੈਲੀਫੋਰਨੀਆ ਦੇ ਵਿੱਚ ਨਾ, ਇਹ ਮੰਨ ਲਓ ਵੀ ਅੱਧੋ ਦੁੱਗਣੀ ਉਹਨਾਂ ਦੀ ਉਹ ਤੇ ਸਾਡੀ ਉਹਦੇ ਨਾਲ ਅੱਧੀ ਆ ਜਿੱਦਾਂ। ਦੈਟਸ ਨੰਬਰ 1। ਨੰਬਰ 2 ਜਿਹੜੀ ਉਹ ਹਿੰਦੂ ਆਰਗੇਨਾਈਜੇਸ਼ਨ ਦਾ ਉਹ ਹੈਗੀਆਂ ਗਵਰਨਮੈਂਟ ਸਪਾਂਸਰਡ। ਜਿਹੜਾ ਗਵਰਨਰ ਹੈਗਾ ਨਾ ਉਹਨੂੰ ਜਿੰਨੀਆਂ ਮਰਜ਼ੀ ਅਸੀਂ ਗੱਲਾਂ ਕਰ ਲਈਏ, ਹੀ ਡੋਂਟ ਕੇਅਰ। ਉਹ ਸਿਰਫ ਇੱਕ ਉਹਦੇ ਲਈ ਆਬਜੈਕਟਿਵ ਆ ਵੀ ਅਗਲੇ ਸਾਲ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਅੱਖ ਰੱਖ ਹੋ ਰਿਹਾ ਕਿ ਉਹਨੂੰ ਕਿੰਨੀ ਹੈਲਪ ਫਾਈਨੈਂਸ਼ੀਅਲੀ ਕਿਹੜੇ ਆਰਗੇਨਾਈਜੇਸ਼ਨ ਤੋਂ ਮਿਲਦੀ ਆ। ਇਹਨਾਂ ਨੇ ਹਿੰਦੂ ਆਰਗੇਨਾਈਜੇਸ਼ਨ ਨੇ ਮੇਰੇ ਹਿਸਾਬ ਦੇ ਨਾਲ ਇਹ ਨਹੀਂ ਉਹਨੂੰ ਖਰੀਦ ਲਿਆ ਆ। ਮੰਨ ਲਓ ਗਵਰਨਮੈਂਟ ਸਪਾਂਸਰਡ ਆਰਗੇਨਾਈਜੇਸ਼ਨ ਆ, ਉਹ ਉਹਨਾਂ ਨੂੰ ਮਿਲੀਅਨ, 2 ਮਿਲੀਅਨ, 3 ਮਿਲੀਅਨ ਡਾਲਰ ਉਹਦੀ ਹੈਲਪ ਕਰਨੀ, ਉਹਨਾਂ ਲਈ ਕੋਈ ਪ੍ਰੋਬਲਮ ਨਹੀਂ। ਸਾਡੀਆਂ ਜਿੰਨੀ ਵੀ ਜਥੇਬੰਦੀਆਂ ਹੈਗੀਆਂ ਸਾਰੀਆਂ ਇਹ ਡਿਸਆਰਗੇਨਾਈਜ਼ਡ, ਕਿਸੇ ਵੀ ਇੱਕ ਪੁਆਇੰਟ ਦੇ ਉੱਪਰ ਇਹ ਇਕੱਠੀਆਂ ਨਹੀਂ ਹੈਗੀਆਂ। ਸੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਹਾਈਐਸਟ ਪੋਸੀਬਿਲਿਟੀ ਜਿਹੜੀ ਹੈਗੀ ਆ ਉਹਨੇ ਇਹ ਵੀਟੋ ਕਰ ਦੇਣਾ। ਸੋ ਥੈਂਕ ਯੂ ਵੈਰੀ ਮਚ ਤੁਹਾਡਾ ਟਾਈਮ ਦੇਣ ਦਾ, ਤੇ ਵਿਸ਼ ਕਰਦੇ ਆ ਕਿ ਪਾਸ ਹੋ ਜਾਏ ਜੀ। ਥੈਂਕ ਯੂ। ਸੋ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਹਿੰਦੂ ਲੋਕਾਂ ਦੀ ਗਿਣਤੀ 900,000 ਦੇ ਕਰੀਬ ਆ ਕੈਲੀਫੋਰਨੀਆ 'ਚ, ਤੇ ਸਿੱਖਾਂ ਦੀ 2.5 ਜਾਂ 3 ਲੱਖ ਦੇ ਕਰੀਬ ਆ। ਪਰ ਸਿੱਖ ਜਿਹੜੇ ਆ 60 to 70% ਸਿਟੀਜ਼ਨ ਆ। ਜਿਹੜੇ ਹਿੰਦੂ ਲੋਕ ਆ, ਜਿਹੜੇ ਹਿੰਦੂ ਇੰਡੀਅਨ ਅਮਰੀਕਨ ਆ, ਉਹ ਸਿਰਫ 20% ਸਿਟੀਜ਼ਨ ਆ, ਕਿਉਂਕਿ ਮੈਜੋਰਟੀ ਚ ਉਹਨਾਂ ਚ H1B ਵੀਜ਼ੇ ਵਾਲੇ ਆ। ਠੀਕ ਹੈ ਕਿ ਨਹੀਂ? ਸੋ ਵੋਟਾਂ ਸਾਡੇ ਕੋਲ ਹੈਗੀਆਂ, ਗਵਰਨਰ ਲਈ ਖੜਨਾ ਆ, ਸੌਰੀ ਪ੍ਰੈਜ਼ੀਡੈਂਟ ਲਈ ਖੜਨਾ ਆ। ਫਿਰ ਉਸ ਟਾਈਮ ਸੋਚਾਂਗੇ, ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਵੀ ਕਮਲਾ ਹੈਰਿਸ ਨੇ ਜਦੋਂ ਉਹ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ, ਕਿੱਦਾਂ ਸਿੱਖਾਂ ਦੇ ਅਗੇਂਸਟ ਕੇਸ ਫਾਈਟ ਕੀਤਾ ਸੀ, ਤਦੇ ਫਿਰ ਕਮਲਾ ਹੈਰਿਸ ਦੇ ਉਲਟ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੰਜਾਬੀ ਨੇ ਜਿਹੜੀ ਵੋਟ ਪਾਈ ਸੀਗੀ ਉਹਨਾਂ ਨੂੰ, ਜਿਹਨੂੰ ਘੱਟੋ ਘੱਟ ਉਹ ਕੇਸ ਯਾਦ ਸੀਗਾ। ਸੋ ਇਹ ਨਾ ਦੇਖੋ, ਚਲੋ ਠੀਕ ਆ, ਫਾਈਨੈਂਸ਼ੀਅਲੀ ਵੀ ਇੱਕ ਪਾਸੇ ਆ ਤੇ ਵੋਟਾਂ ਵੀ ਇੱਕ ਪਾਸੇ ਆ। ਬਿਲਕੁਲ ਪੋਜ਼ਿਟਿਵ ਹੀ ਆ ਜੀ। ਅਸੀਂ ਆਪਾਂ ਪੋਜ਼ਿਟਿਵਿਟੀ ਦੇ ਵਿੱਚ ਹੀ ਤਾਂ ਹੀ ਕਾਲਾਂ ਕਰ ਰਹੇ ਹਾਂ ਵੀ ਆਪਾਂ ਉਹਦਾ ਮਨ ਜਿਹੜਾ ਉਹ ਪੱਕਿਆ ਕਰੀਏ। ਆਪਾਂ ਦਿਲ ਥੋੜ੍ਹਾ ਛੱਡਣਾ, ਨਹੀਂ ਦਿਲ ਨਹੀਂ ਛੱਡਣ ਵਾਲੀ ਗੱਲ। ਆਪਾਂ ਇਹ ਕਹਿ ਰਹੇ ਵੀ ਆਪਣੇ ਕੋਲ ਰਣਨੀਤੀਆਂ ਹਰ ਚੀਜ਼ ਦੇ ਲਈ ਤਿਆਰ ਹੋਣੀਆਂ ਚਾਹੀਦੀਆਂ, ਵੀ ਜੇ ਉਹ ਕਰ ਦੇਵੇ ਤਾਂ ਧੰਨਵਾਦ ਵੀ ਆ ਉਹਦਾ, ਜੇ ਨਹੀਂ ਕਰਦਾ ਤੇ ਉਸ ਤੋਂ ਬਾਅਦ ਆਪਾਂ ਐਕਸ਼ਨ ਕੀ ਲੈਣਾ ਉਹ ਤਾਂ ਰੈਡੀ ਹੋਣਾ ਚਾਹੀਦਾ ਨਾ। ਇਹ ਥੋੜੀ ਆ ਵੀ ਬਾਅਦ ਦੇ ਵਿੱਚ ਉਹ ਮੱਥੇ ਨੂੰ ਹੱਥ ਮਾਰਦੇ ਰਹੀਏ, ਯਾਰ ਹੁਣ ਕੀ ਕਰੀਏ। ਸੋ ਰੈਡੀ ਆਪਾਂ ਨੂੰ ਜਿਹੜਾ ਉਸ ਚੀਜ਼ ਦੇ ਵਿੱਚ ਰਹਿਣਾ ਚਾਹੀਦਾ। ਸਿੱਧਾ ਉਹਨੂੰ ਅੱਖਾਂ 'ਚ ਅੱਖਾਂ ਪਾ ਕੇ ਯਾਰ ਵੀ ਇਹ ਕਿਹੜੀ ਗੱਲ ਆ, ਤੂੰ ਨਹੀਂ ਸਾਡੇ ਕੰਮ ਲਈ ਖੜਨਾ, ਅਸੀਂ ਤੇਰੇ ਲਈ ਕਿਉਂ ਖੜਾਂਗੇ, ਅਸੀਂ ਤੇਰੇ ਵਿਰੋਧੀ ਨੂੰ ਵੋਟ ਪਾਣੀ, ਸਿੱਧੀ ਜੀ ਗੱਲ ਆ। ਇਹ ਕਿਹੜੀ ਗੱਲ ਹੋਈ? ਇਹ ਤਾਂ ਇਦਾਂ ਹੀ ਹੁੰਦਾ ਹੈ ਕੰਮ, ਤਾਂ ਫਿਰ ਇਦਾਂ ਹੀ ਚੱਲਦਾ ਹੈ। ਜੇ ਅਗਲੇ ਲੀਕ ਖਿੱਚਦੇ ਤੇ ਤੁਸੀਂ ਵੀ ਖਿੱਚੋ, ਉਹ ਤੋਂ ਵੱਡੀ ਲੀਕ ਖਿੱਚੋ। ਇਹ ਏਡੀ ਕਿਹੜੀ ਗੱਲ ਹੈਗੀ ਆ? ਜੋ ਮਰਜ਼ੀ ਹੋਵੇ, ਜਿੱਥੇ ਇਹਦੇ ਸਪੋਰਟਰ ਆ ਉਹਨੂੰ ਹਰਾਓ। ਫਿਰ ਇਦਾਂ ਹੀ ਹੁੰਦਾ ਆ। ਫਿਰ ਇਦਾਂ ਹੀ ਹੁੰਦਾ ਵੀ ਅਗਲੇ ਨੂੰ ਫਿਰ ਪਾਵਰ ਤਾਂ ਤੁਸੀਂ ਇਦਾਂ ਹੀ ਦਿਖਾਉਣੀ ਆ। ਜੇ ਮਨੀ ਦੇ ਨਾਲ ਦਿਖਾਉਣੀ ਹੈ ਤੇ ਮਨੀ ਨਾਲ ਦਿਖਾ ਕੇ ਦੇਖ ਲਓ, ਜੇ ਉਦਾਂ ਕਰਨੀ ਆ ਤੇ ਉਦਾਂ ਵੋਟਾਂ ਵਾਲੀ ਆ ਤੇ ਉਦਾਂ ਜਿਹੜੀ ਉਹ ਦਿਖਾਓ, ਦੋਨੋਂ ਹੀ ਦਿਖਾਓ। ਇਹ 'ਚ ਕਿਹੜੀ ਗੱਲ? ਇਹ ਜੇ ਦੇਖਿਆ ਜਾਵੇ ਬਿੱਲ ਵੀ ਲਿਆਉਣ ਵਾਲੇ ਉਹਦੀ ਪਾਰਟੀ ਦੇ 3 ਅਸੈਂਬਲੀ ਮੈਂਬਰ ਆ, ਬਿਲਕੁਲ ਉਸੇ ਪਾਰਟੀ ਦੇ ਹੀ ਆ। ਬਿਲਕੁਲ ਇਹਦੇ ਵਿੱਚ ਕਿਹੜੀ ਗੱਲ ਆ?
ਨਾਲੇ ਯੂਨੈਨਿਮਸਲੀ ਪਾਸ ਹੋਇਆ, ਸਾਰੀ ਪਾਰਟੀ ਨੇ ਜੀ। ਸਪੋਰਟ ਕੀਤੀ, ਸਾਰੀ- 100% ਸਪੋਰਟ ਹੋਈ ਆ, 100% ਸਾਰੇ ਪਾਰਟੀਆਂ ਨੇ ਸਪੋਰਟ ਕੀਤੀ ਇਸ ਬਿੱਲ ਦੀ। ਇਸੇ ਇਦਾਂ ਹੀ ਜਿਹੜਾ ਅਸੀਂ ਪੰਜਾਬੀ ਦਾ ਬਿੱਲ ਪਾਸ ਹੋਇਆ ਸੀ, ਹੁਣ ਤੁਸੀਂ ਦੇਖੋ ਵੀ ਉਹ ਅੱਜ ਗਵਰਨਰ ਦੀ ਜਿਹੜੀ ਆ ਆਫਿਸ ਦੀ ਟਵੀਟ ਆ ਰਹੀ ਆ ਕੁੱਤਿਆਂ ਨੂੰ ਲੈ ਕੇ, ਵੀ ਪੋਜ਼ਿਟਿਵ ਜਿਹੜੀ ਉਸ ਜਿਹੜੀ ਸਪੀਚ ਆ, ਜਿਹੜੀ ਇੱਕ ਨਿਊਜ਼ ਜਿਹੜੀ ਉਹ ਲੈ ਕੇ ਆ ਰਹੇ ਆ ਅਸੀਂ ਵੀ ਪੱਪੀ ਮਿਲ ਪਾਈਪਲਾਈਨ ਨੂੰ ਅਸੀਂ ਬੰਦ ਕਰਨਾ ਆ, ਅਸੀਂ ਬਿੱਲੀਆਂ ਨੂੰ ਜਿਹੜਾ ਉਹ ਬਚਾਉਣਾ ਆ, ਕੁੱਤਿਆਂ ਨੂੰ ਜਿਹੜਾ ਉਹ ਬਚਾਉਣਾ ਆ। ਉਹ ਭਰਾਵਾ ਆਪਣੇ ਜਿਹੜੇ ਇੱਥੇ ਇਨਸਾਨਾਂ ਨੂੰ ਵੀ ਤਾਂ ਬਚਾ ਲਾ, ਉਹਨਾਂ ਨੂੰ ਬਸ਼ੱਕਦੀ ਮਾਰ ਦੇਣ, ਬਾਹਰ ਉਹ ਮਾਰ ਦੇਣ ਆ ਕੇ, ਫੌਰਨ ਸਰਕਾਰਾਂ ਮਾਰੀ ਜਾਣ, ਉਹਦਾ ਚੱਕਰ ਨਹੀਂ। ਕਹਿੰਦੇ ਜੀ ਗਵਰਨਰ ਨਿਊਸਮ ਨੇ ਐਕਸ਼ਨ ਲੈ ਲਿਆ, ਲਓ ਤੁਹਾਡੇ ਮੈਂ ਸਾਹਮਣੇ ਪੇਸ਼ ਕਰਦਾ ਹਰਜੋਤ ਸਿੰਘ ਜੀ, ਜਿਹੜੇ ਦੇਖ ਲੈਣ ਪੜ੍ਹ ਲੈਣ। ਗਵਰਨਰ ਨਿਊਸਮ ਟੇਕਸ ਐਕਸ਼ਨ ਟੂ ਐਂਡ ਪੱਪੀ ਮਿਲ ਪਾਈਪਲਾਈਨ ਪ੍ਰੋਟੈਕਟ ਕੈਟਸ। ਉਹ ਭਰਾਵਾ ਇਨਸਾਨ ਜ਼ਿਆਦਾ ਕੀਮਤੀ ਆ, ਉਹਨਾਂ ਦੀ ਵੀ ਜਾਨ, ਜੇ ਇਹਨਾਂ ਦੀ ਜਾਨ ਕੀਮਤੀ ਆ ਤੇ ਸਾਡੀ ਜਾਨ ਨਹੀਂ ਕੀਮਤੀ। ਇਹ ਕਿਹੜੀਆਂ ਗੱਲਾਂ ਜਿਹੜੀਆਂ ਉਹ ਹੋ ਰਹੀਆਂ? ਇਹ ਗਵਰਨਰ ਸਾਹਿਬ ਨੂੰ ਕੋਈ ਸਮਝਾਵੇ, ਉਹਨਾਂ ਦੇ ਕੰਨ ਦੇ ਵਿੱਚ ਜਿਹੜੀ ਪਤਾ ਨਹੀਂ ਕਿਹੜੀ ਮੈਲ ਫਸੀ ਆ ਵੀ ਉਹਨੂੰ ਸੁਣਦੀ ਹੋਈ ਨਹੀਂ ਗੱਲ, ਆਮ ਲੋਕਾਂ ਦੀ ਗੱਲ ਹੀ ਨਹੀਂ ਸੁਣਦੀ। ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਜਿਹੜੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਪੰਜਾਬੀ ਰੇਡੀਓ ਨੇ ਜਿੱਦਾਂ ਜ਼ੋਰ ਲਾਇਆ, ਜੇ ਏਦਾਂ ਹੀ ਆਪਣੇ ਇਸ ਗੁਰਦੁਆਰਾ ਸਾਹਿਬ ਵਾਲੇ ਹਰ ਐਤਵਾਰ ਨੂੰ ਜਦੋਂ ਸੰਗਤ ਇਕੱਠੀ ਹੁੰਦੀ ਆ, ਜੇ ਸੰਗਤ ਵਿੱਚ ਖੜੇ ਹੋ ਕੇ ਇਹ ਕਹਿੰਦੇ ਵੀ ਆ ਬਾਹਰ ਸਾਈਨ ਕਰੋ ਜੀ, ਬਾਹਰ ਔਰ ਫਾਰਮ ਭਰ ਕੇ ਜਾਇਓ ਜੀ, ਬੜਾ ਜ਼ਰੂਰੀ ਆ, ਸਿੱਖ ਕੌਮ ਵਾਸਤੇ ਆ ਜੀ, ਕਿੱਦਾਂ ਨਾ ਹੁੰਦੇ, ਸਭ ਕੁਝ ਹੋਇਆ ਸਹੀ। ਹੁਣ ਤੁਸੀਂ ਹੋਕਾ ਦਿੱਤਾ ਇਕੱਠੇ ਹੋਣ ਲਈ ਸੈਕਰਾਮੈਂਟੋ ਦੇ ਵਿੱਚ, ਪਰਸੋਂ ਜਦੋਂ ਗਏ ਆ ਜੀ, ਅਸੀਂ ਵੀ ਗਏ ਉੱਥੇ। ਭਾਜੀ ਜੇ ਬੇਰੀਏ ਤੋਂ ਆ ਸਕਦੀ ਸੰਗਤ, ਸਨੋਜੇ ਵਾਲੇ ਆ ਸਕਦੇ ਆ, ਫਰੀਮੋਟ ਵਾਲੇ ਆ ਸਕਦੇ ਆ, ਬੇਕਰਫੀਲਡ ਤੋਂ ਆਏ ਨਹੀਂ ਆ ਸਕਦੇ ਸੀਗੇ ਜੀ, ਲੋਕਲ ਤਾਂ ਹੁੰਦੇ। ਬੇਕਰਫੀਲਡ ਤੋਂ ਆਏ ਭਾਈ ਸਾਹਿਬ, ਹਨਾ, ਤੇ ਕੀ ਇਹ ਸੈਕਰਾਮੈਂਟੋ ਤੋਂ 1000 ਬੰਦਾ ਨਹੀਂ ਇਕੱਠਾ ਹੋ ਸਕਦਾ ਸੀਗਾ ਉੱਥੇ? ਠੀਕ ਆ, 100 ਸਵਾ 100 ਹੋਇਆ, ਪਰ ਭਾਜੀ ਇੰਨਾ ਕਹਿਣ ਤੇ ਕਿਉਂ ਇਹ ਆਪਣੀ ਸਿੱਖ ਕੌਮ ਸੁੱਤੀ ਪਈ ਆ? ਜਦੋਂ ਕਹੀਏ ਵੀ ਆਓ ਜੀ ਇੱਥੇ ਨਗਰ ਕੀਰਤਨ, ਇੱਕ ਸ਼ਹਿਰ ਦੇ ਵਿੱਚ 2-2 3-3 ਨਗਰ ਕੀਰਤਨ ਹੁੰਦੇ ਨੇ, ਕਿਉਂ? ਉਹ ਤੁਸੀਂ ਪੈਸੇ ਇਕੱਠੇ ਕਰੋ, ਜਿੰਨਾ ਪੈਸਾ ਉਹ ਤੋਂ ਬਚਾਓ, ਇਹ ਲੌਬੀਇਸਟ ਕਰੋ ਆਪਣੀ ਕਾਇਮ, ਤਾਂ ਕਿ ਜਦੋਂ ਤੁਸੀਂ ਆਪਣੀ ਕਮੇਟੀਆਂ ਵਾਲੇ ਠੀਕ ਆ ਲੜਦੇ ਇੱਕ ਦੂਜੇ ਦੇ ਗੁਰੂ ਘਰਾਂ ਨਾਲ ਬਥੇਰਾ ਕੰਪੀਟੀਸ਼ਨ ਚੱਲਦਾ, ਠੀਕ ਆ, ਕਰੀ ਜਾਓ। ਜਦੋਂ ਸਿੱਖ ਕੌਮ ਦੀ ਗੱਲ ਹੁੰਦੀ ਆ, ਉਹ ਤੁਸੀਂ ਇਕੱਠੇ ਹੋ ਕੇ ਫੰਡ ਇਕੱਠਾ ਕਰੋ, ਹਰ ਸਾਲ ਉਸ ਫੰਡ ਵਿੱਚ ਇਕੱਠੇ ਪੈਸੇ ਪੈਣ, ਤਾਂ ਕਿ ਤੁਸੀਂ ਜਦੋਂ ਇਦਾਂ ਦੇ ਬਿੱਲ ਆਉਂਦੇ ਆ, ਜਿਹੜਾ ਵੀ ਆ ਉਹਨੂੰ ਇਲੈਕਸ਼ਨ ਫੰਡ ਦਿੱਤਾ ਜਾਵੇ। ਕਿੱਦਾਂ ਨਾ ਉਹ ਸਾਈਨ ਕਰੇਗਾ? ਹੁਣ ਉਹਨੂੰ ਪੈਸੇ ਮਿਲਦੇ ਆ, ਉਹ ਪੈਸਿਆਂ ਦੀ ਸਪੋਰਟ ਆ, ਵੋਟਾਂ ਤਾਂ ਹੈ ਨਹੀਂ ਉਹਦੇ ਕੋਲ, ਦੂਜੀ ਕਮਿਊਨਿਟੀ ਕੋਲ ਵੋਟਾਂ ਇੰਨੀਆਂ ਹੈ ਨਹੀਂ ਜਿੰਨੀਆਂ ਸਿੱਖਾਂ ਦੇ ਕੋਲ ਵੋਟਾਂ, ਪਰ ਉਹਨਾਂ ਨੂੰ ਠੀਕ ਆ ਸਪੋਰਟ ਉੱਥੋਂ ਵੀ ਹੋ ਰਹੀ ਆ। ਪਰ ਇੱਥੇ ਸਪੋਰਟ ਅਸੀਂ ਆਪਣੇ ਆਪ ਕਰ ਸਕਦੇ ਆ, ਪਰ ਇਕੱਠੇ ਹੋਣਾ ਪੈਣਾ ਆ। ਇਹ ਜਿੰਨੇ ਹੁਣ ਤੁਸੀਂ ਦੱਸਿਆ ਸੀ 150 ਗੁਰੂ ਘਰ ਸ਼ਾਇਦ ਕੈਲੀਫੋਰਨੀਆ 'ਚ ਜੀ, ਕਿ 150 ਦੇ ਵਿੱਚ ਸੋਚਣ ਵੀ 100 ਬੰਦਾ, 100 ਗੁਰੂ ਘਰ ਵੀ ਇੱਥੇ 5-5 ਬੰਦੇ ਹੀ ਭੇਜਦੇ, ਕਿੰਨੇ ਹੋ ਜਾਣੇ ਸੀਗੇ? ਬਾਕੀ ਜਿਹੜੀ ਆਪਣੀ ਦੂਜੀ ਕਮਿਊਨਿਟੀ ਹੋਰ ਆ। ਤੇ ਮੈਂ ਕਹਿੰਦਾ ਜਦੋਂ ਆਪਣੇ ਇੱਕ ਗੁਰੂ ਘਰ ਦੇ ਵਿੱਚ 5-5 ਹਜ਼ਾਰ ਵੋਟ ਹੈਗੀ ਆ, ਉਹ ਤੇ ਗਾਂ ਮੈਂਬਰ ਹੈਗੇ ਆ, ਤੁਸੀਂ ਇੱਕ ਬੰਦਾ ਤਿਆਰ ਕਰੋ। ਜਦੋਂ ਕੋਈ ਗਵਰਨਰ ਆ ਜਾਂ ਪ੍ਰੈਜ਼ੀਡੈਂਸੀ ਇਲੈਕਸ਼ਨ ਆ, ਉਹਨੂੰ ਜਾ ਕੇ ਉਹ ਵੋਟ ਕਾਰਡ ਦਿਖਾਇਆ ਜਾਵੇ ਵੀ ਸਾਡੇ ਕੋਲ ਇੰਨੇ ਮੈਂਬਰ ਨੇ, ਵੀ ਆਹ ਸਾਡਾ ਕੰਮ ਕਰ, ਤੇ ਜੇ ਤੂੰ ਸਾਡੀਆਂ ਵੋਟਾਂ ਲੈਣੀਆਂ, ਆਹ ਸਾਡੇ ਕੋਲ ਫੰਡ ਆ ਇੰਨਾ ਪਿਆ, ਇਹ ਤੇਰੇ ਤੇ ਲਾ ਸਕਦੇ ਆ। ਕਿੱਦਾਂ ਨਹੀਂ ਕੰਮ ਹੁੰਦੇ ਭਾਜੀ? ਪੈਸੇ ਨਾਲ ਹੀ ਕਰਾ ਰਹੇ ਹੋ, ਹੋਰ ਉਹ ਮੋਦੀ ਭਗਤਾਂ ਕੋ ਕੀ ਲੈਣਾ? ਉਹਨੇ ਫੰਡ ਮਿਲ ਰਿਹਾ, ਉਹਨੂੰ ਇਲੈਕਸ਼ਨ ਫੰਡ ਮਿਲ ਰਿਹਾ, ਫੰਡ ਦੇ ਰਹੇ ਆ। ਬਾਕੀ ਤੁਸੀਂ ਜਿਹੜੀ ਗੱਲ ਕੀਤੀ ਹੈ ਬਿੱਲੀਆਂ ਬਚਾਓ ਕੁੱਤੇ ਬਚਾਓ, ਇਹ ਫਿਰ ਜਿੱਦਾਂ ਉੱਥੇ ਕਹਿੰਦੇ ਨੇ ਇੰਡੀਆ ਦੇ ਵਿੱਚ ਵੀ ਗਊ ਬਚਾਓ, ਵੀ ਅਵਾਰਾ ਪਸ਼ੂ ਬਚਾਓ, ਤੇ ਲੋਕ ਜਾਨਾਂ ਗਵਾਓ, ਬੰਦੇ ਜਾਨਾਂ ਗਵਾਓ, ਬੰਦੇ ਮਾਰੋ, ਇਨਸਾਨ ਮਾਰੋ, ਵੀ ਉਹ ਉਸ ਹਿਸਾਬ ਨਾਲ ਚੱਲ ਰਿਹਾ ਆ। ਇਹ ਭਾਜੀ ਤੁਸੀਂ ਜਿਹੜਾ ਹੋਕਾ ਦੇ ਰਹੇ ਆ, ਸੇਮ ਹੀ ਹੋਕਾ ਇਹ ਦੂਜੀਆਂ ਆਪਣੇ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਵੀ ਬਣਦਾ। ਹਰ ਐਤਵਾਰ ਨੂੰ ਉੱਥੇ ਚਲੋ ਠੀਕ ਆ, ਚਲੋ ਰੱਬ ਕਰੇ ਪਾਸ ਕਰ ਦੇਵੇ, ਉਹ ਸਾਈਨ ਕਰ ਦੇਵੇ, ਚਲੋ ਨਾ ਹੋਵੇ ਤਾਂ ਸਿੱਖ ਲਓ ਕੁਛ। ਇਹ ਪੰਜਾਬੀ ਰੇਡੀਓ ਇਕੱਲੇ ਦੀ ਡਿਊਟੀ ਨਹੀਂ ਹੈਗੀ ਸਾਰੀ ਕੌਮ ਨੂੰ ਜਗਾਉਣਾ। ਚਲੋ ਕਮਿਊਨਿਟੀ ਰੇਡੀਓ ਆ ਕਰ ਰਿਹਾ, ਬਹੁਤ ਵਧੀਆ ਕੰਮ ਕਰ ਰਿਹਾ, ਪਰ ਤੁਸੀਂ ਵੀ ਕੁਝ ਕਰੋ ਨਾ ਜੀ, ਤੁਸੀਂ ਵੀ ਕਰੋ। ਥੈਂਕ ਯੂ ਹਰਜੀਤ ਜੀ, ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ ਜੀ।
ਸਰਬਜੀਤ ਸਰਾਂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਜੀ, ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦਿਨ ਰਾਤ ਇੱਕ ਕੀਤਾ ਹੋਇਆ। ਤੇ ਨਾਲ ਜਿਹੜੀ ਮੀਡੀਆ ਦੀ ਗੱਲ ਕਰਦੇ ਜੀ, ਮੀਡੀਆ ਉਹ ਜਿਹੜਾ ਪੰਜਾਬੀ ਮੀਡੀਆ, ਉਹ ਪੰਜਾਬੀ ਮੀਡੀਆ ਥੋੜੋ, ਉਹ ਤਾਂ ਗੋਦੀ ਮੀਡੀਆ ਜੀ ਸਾਰਾ। ਕਿਸੇ ਚੈਨਲ ਤੇ ਉਦਾਂ ਵੀਡੀਓ ਬਣਾ ਪਾਈ ਜਾਂਦੇ ਆ, ਉਹ ਫਲਾਨਾ ਐ ਹੋ ਗਿਆ, ਫਲਾਨਾ ਐ ਹੋ ਗਿਆ। ਕਿਸੇ ਬੰਦੇ ਨੇ SB 509 ਬਾਰੇ ਬੋਲਿਆ ਹੀ ਨਹੀਂ ਜੀ ਕਿਸੇ ਮੀਡੀਆ ਨੇ। ਉਸ ਤੋਂ ਸਿਵਾਏ ਲਾ ਲਓ ਗੁਰਦੁਆਰਾ ਸਾਹਿਬਾਂ ਦੀ ਗੱਲ ਜੀ, ਜਦੋਂ ਮਾਰਚ ਨਿਕਲਿਆ ਸੀ, ਮੈਂ ਬੇਕਰ ਸਟਰੀਟ ਤੋਂ ਲੈ ਕੇ ਸੈਕਰਾਮੈਂਟੋ ਤੱਕ 35 ਗੁਰਦੁਆਰਾ ਸਾਹਿਬਾਨ ਦੇ ਵਿੱਚ ਮੈਂ ਗਿਆ ਸੀਗਾ। ਉਸ ਗੁਰਦੁਆਰੇ ਦੇ 1-2 ਗੁਰਦੁਆਰੇ ਛੱਡ ਕੇ ਕੋਈ ਕਮੇਟੀ ਮੈਂਬਰ ਉੱਥੇ ਆਇਆ ਹੀ ਨਹੀਂ ਜੀ, ਆਇਆ ਹੀ ਨਹੀਂ। ਉਹ ਪਹਿਲਾਂ ਇਹ ਪੁੱਛਦੇ ਸੀ ਉੱਥੇ ਗਿਆ ਨੂੰ ਵੀ ਤੁਸੀਂ ਇੱਥੇ ਬੋਲਣਾ ਕੀ ਆ, ਪ੍ਰਚਾਰ ਕੀ ਕਰਨਾ। ਇਹ ਗੁਰਦੁਆਰਾ ਸਾਹਿਬਾਨ ਜਿਹੜੇ ਆ ਨਾ ਜੀ, ਇਹ ਗੱਲ ਕੌੜੀ ਲੱਗਣੀ ਬੰਦਿਆਂ ਨੂੰ, ਇਹ ਇਹਨਾਂ ਦੇ ਬਿਜ਼ਨਸ ਆ। ਇਹਨਾਂ ਨੂੰ ਤਾਂ ਫਿਕਰ ਪਿਆ ਹੁੰਦਾ ਸਾਡੀ ਪੇਮੈਂਟ ਕਿੱਦਾਂ ਤੁਰਨੀ ਆ, ਇਹਨੀ ਕੌਮ ਤੋਂ ਕੀ ਲੈਣਾ ਜੀ। ਅਸੀਂ ਤਾਂ ਸਾਰਿਆਂ ਨੂੰ ਹੱਥ ਜੋੜ ਬੇਨਤੀ ਕਰਦੇ, ਭਾਈ ਕਰ ਦਿਓ ਸਾਈਨ, ਕਾਲਾਂ ਕਰ ਦਿਓ ਜੇ ਤੁਸੀਂ ਬਿੱਲ ਪਾਸ ਕਰਾਉਣਾ। ਬਿਲਕੁਲ, ਵਕਤ ਕੁਝ ਕੁ ਘੰਟੇ ਰਹਿ ਗਏ ਆ, ਵੱਧ ਤੋਂ ਵੱਧ ਕਾਲਾਂ ਕਰ ਦਿਓ ਜੀ। ਜਿਨ੍ਹਾਂ ਨੇ ਕਰ ਵੀ ਦਿੱਤੀਆਂ ਉਹ ਦੁਬਾਰਾ ਵੀ ਕਰਨ, ਕੋਈ ਚੱਕਰ ਨਹੀਂ, ਦੁਬਾਰਾ ਵੀ ਕਰਨ ਕਾਲ ਜੀ। ਗੁਰਦੁਆਰੇ ਪ੍ਰਬੰਧਕ ਕਮੇਟੀਆਂ ਤੇ ਥੋੜੀਆਂ ਕਮੇਟੀਆਂ ਨੂੰ ਛੱਡ ਕੇ ਕੋਈ ਪ੍ਰਚਾਰ ਨਹੀਂ ਕਰ ਰਿਹਾ ਜੀ। ਗੁਰਦੁਆਰੇ ਸਟੇਜ ਤੋਂ ਹਰੇਕ ਵੀਕੇ ਸੈਕਟਰੀ ਬੋਲਦਾ, ਫਰਿਜ਼ਨੋ ਦੇ ਮੈਂ ਕਈ ਗੁਰਦੁਆਰਿਆਂ 'ਚ ਜਾਣਾ, ਕਿਸੇ ਗੁਰਦੁਆਰੇ ਦੇ ਵਿੱਚ ਇੱਕ ਵਾਰੀ ਵੀ ਕਿਸੇ ਸੈਕਟਰੀ ਨੇ ਨਹੀਂ ਕਿਹਾ ਭਾਈ SB 509 ਤੇ ਬਿੱਲ ਤੇ ਸਾਈਨ ਕਰ ਰਹੇ। ਇੱਕ ਵੀ ਗੁਰਦੁਆਰਾ ਕਮੇਟੀ ਆਣ ਕੇ ਮੈਨੂੰ ਦੱਸ ਦੇਵੇ, ਰੇਡੀਓ ਤੇ ਆਣ ਕੇ ਵੀ ਅਸੀਂ ਭਾਈ ਬੋਲੇ ਸੀਗੇ। ਇਹ ਹਾਲ ਆ ਜੀ ਸਾਡਾ ਇੱਥੇ। ਬਿਲਕੁਲ ਨਹੀਂ, ਗੁਰਦੁਆਰੇ ਖੋਲੇ ਜਾ ਰਹੇ ਆ, ਬਹੁਤ ਚੰਗੀ ਗੱਲ ਆ, ਪਰ ਉਹ ਬਿਜ਼ਨਸ ਆ, ਪੇਮੈਂਟ ਦਾ ਫਿਕਰ ਪਿਆ ਰਹਿੰਦਾ ਉਹਨਾਂ ਨੂੰ, ਪ੍ਰਬੰਧਕਾਂ ਨੂੰ ਜੀ ਸਾਡੀ ਪੇਮੈਂਟ ਕਿੱਦਾਂ ਤੁਰ। ਕੌਮ ਦੀ ਗੱਲ ਹੋਣੀ ਚਾਹੀਦੀ, ਪੰਥ ਦੀ ਗੱਲ ਹੋਣੀ ਚਾਹੀਦੀ। ਥੈਂਕ ਯੂ ਸਰ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਨੰਬਰ ਇੱਕ ਵਾਰੀ ਫੇਰ ਦੱਸ ਦਈਏ, ਗਵਰਨਰ ਦੇ ਆਫਿਸ ਦਾ, ਜਿੱਥੇ ਕਾਲ ਕਰਨ ਦੇ ਲਈ। ਚਲੋ ਹਰ ਇੱਕ ਦੇ ਮਨ ਦੇ ਵਿੱਚ ਗੁੱਸਾ ਆ, ਹਰ ਇੱਕ ਦੇ ਮਨ ਦੇ ਵਿੱਚ ਇਹ ਹੈਗਾ ਆ। ਚਲੋ ਅਸੀਂ ਫੇਰ ਆਸ ਉਮੀਦ ਇਹੀ ਰੱਖਦੇ ਆ ਵੀ ਭਾਈ ਗਵਰਨਰ ਜਿਹੜਾ ਇਸ ਨੂੰ ਸਾਈਨ ਕਰ ਦੇਵੇ ਤੇ ਇਸ ਨੂੰ ਵੀਟੋ ਨਾ ਕਰੇ ਤੇ ਇਹ ਬਿੱਲ ਕਾਨੂੰਨ ਜਿਹੜਾ ਉਹ ਬਣ ਜਾਵੇ। ਉਹਦੇ ਲਈ ਤੁਹਾਡੇ ਹੱਥ ਦੇ ਵਿੱਚ ਜਿਹੜੀ ਚੀਜ਼ ਰਾਈਟ ਨਾਓ ਹੈਗੀ ਆ ਵੀ ਗਵਰਨਰ ਨੂੰ ਤੁਸੀਂ ਕਾਲ ਕਰ ਸਕਦੇ ਆ, ਉਹਦਾ ਫੋਨ ਸਿਸਟਮ ਜਾਮ ਕਰ ਸਕਦੇ ਆ, ਕਾਲਾਂ ਕਰ ਕਰਕੇ ਵੀ ਸਾਈਨ ਕਰੋ SB 509 ਦੇ ਹੱਕ ਦੇ ਵਿੱਚ। ਗਵਰਨਰ ਦਾ ਫੋਨ ਨੰਬਰ ਹੈ, ਤੁਸੀਂ ਜਿਨ੍ਹਾਂ ਨੇ ਅਜੇ ਪੈਨ ਪੈਨਸਲ ਨਹੀਂ ਕੱਢੀ ਉਹ ਕੱਢ ਕੇ ਰੱਖ ਲਓ, ਅੱਗੇ ਵੀ ਮੈਂ ਨੰਬਰ ਦੱਸਦਾ ਰਹਿਣਾ ਆ। 9164452841 916 445 2841। ਪਹਿਲਾਂ ਉਹਨਾਂ ਨੇ ਪੁੱਛਣਾ ਵੀ ਇੰਗਲਿਸ਼ ਜਾਂ ਸਪੈਨਿਸ਼ ਜਾਂ ਹੋਰ ਭਾਸ਼ਾ, ਇੰਗਲਿਸ਼ ਕਰ ਦਿਓ, 1 ਨੱਪ ਦਿਓ। ਫਿਰ ਉਹਨਾਂ ਨੇ ਕਹਿਣਾ ਵੱਖ-ਵੱਖ ਆਪਸ਼ਨਾਂ ਦੇਣੀਆਂ ਵੀ ਕੀ ਕਰਨਾ, ਫਿਰ 6 ਨੱਪ ਦਿਓ। ਉਹ ਟਾਕ ਟੂ ਰਿਪਰੈਜ਼ੈਂਟੇਟਿਵ, ਯਾਨੀ ਕਿ ਕਿਸੇ ਨਾਲ ਗੱਲ ਕਰਨ ਦੀ ਗੱਲ ਕਰਦੇ ਆ, ਤੇ ਜੇ ਉਹ ਅੱਗੋਂ ਚੱਕ ਲੈਣ ਤਾਂ ਵੀ ਤੁਸੀਂ ਦੱਸ ਦੇਣਾ ਰਿਕੁਐਸਟ ਅਵਰ ਗਵਰਨਰ ਟੂ ਸਾਈਨ ਬਿੱਲ 509। ਤੇ ਜੇ ਉਹ ਵੌਇਸਮੇਲ ਦੀ ਆਪਸ਼ਨ ਆਵੇ ਤਾਂ ਵੀ ਤੁਸੀਂ ਕਹਿ ਦੇਣਾ, ਫਿਰ 3 ਨੱਪ ਦੇਣਾ ਵੌਇਸਮੇਲ ਲਈ, ਤੇ ਰਿਕੁਐਸਟ ਅਵਰ ਗਵਰਨਰ ਟੂ ਸਾਈਨ ਬਿੱਲ SB 509। ਸੋ ਇਹ ਚੀਜ਼ ਜਿਹੜੀ ਉਹ ਤੁਸੀਂ ਇਸ ਦੇ ਵਿੱਚ ਕਹਿਣੀ ਆ। ਨਾ ਦੱਸਣਾ ਆ ਦੱਸ ਦਿਓ, ਨਹੀਂ ਦੱਸਣਾ ਨਾ ਦੱਸਿਓ। ਇਹ ਲਾਈਨ ਜਿਹੜੀ ਉਹ ਤੁਸੀਂ ਜ਼ਰੂਰ ਬੋਲਣੀ ਆ, ਰਿਕੁਐਸਟ ਟੂ ਅਵਰ ਗਵਰਨਰ ਟੂ ਸਾਈਨ SB 509 ਜਾਂ ਸਾਈਨ SB 509, ਮੇਰਾ ਨਾਮ ਆ। ਸੋ ਇਹ ਚੀਜ਼ ਜਿਹੜੀ ਉਹ ਕਰਨੀ ਆ। 916 445 2841 916445 2841। ਗੁਰਸ਼ਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੇਰੀ ਦੂਸਰੇ ਸੋਸ਼ਲ ਮੀਡੀਆ ਵਾਲੇ ਆ, ਉਹਨਾਂ ਨੂੰ ਬੇਨਤੀ ਆ ਵੀ ਉਹ ਕੋਈ ਵੀ ਇਸ ਬਿੱਲ ਤੇ ਰਿਪੋਰਟ ਨਹੀਂ ਕਰ ਰਿਹਾ। ਜੇ ਉਹ ਨਹੀਂ ਕਰ ਰਿਹਾ ਤੇ ਕਿਉਂ ਨਹੀਂ ਕਰ ਰਿਹਾ, ਪਰ ਜਦੋਂ ਵੀ ਕਿਤੇ ਸਾਨੂੰ ਟੱਕਰਨਗੇ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਵੀ ਭਾਈ ਤੁਸੀਂ ਇਸ ਬਿੱਲ ਤੇ ਰਿਪੋਰਟ ਕਿਉਂ ਨਹੀਂ ਕੀਤੀ ਜੀ। ਅੱਗੋਂ ਪਿੱਛੋਂ ਸਾਨੂੰ ਕਿਤੇ ਨਾ ਵੀ ਟੱਕਰਨ, ਯੂਬਾ ਸਿਟੀ ਵਾਲਾ ਮੇਲਾ ਹੋਣਾ ਆ, ਉੱਥੇ ਤਾਂ ਸਾਨੂੰ ਜ਼ਰੂਰ ਟੱਕਰਨਗੇ ਤਾਂ ਅਸੀਂ ਇਹਨਾਂ ਨੂੰ ਜ਼ਰੂਰ ਪੁੱਛਾਂਗੇ ਵੀ ਤੁਸੀਂ ਕਿਉਂ ਨਹੀਂ ਰਿਪੋਰਟਿੰਗ ਕੀਤੀ। ਆਪਦਾ ਜਵਾਬ ਤਿਆਰ ਕਰਕੇ ਆਉਣ। ਬਸ ਇਹ ਕਹਿਣਾ ਸੀ, ਸਾਰਿਆਂ ਨੂੰ ਬੇਨਤੀ ਆ, ਜ਼ਰੂਰ ਇਸ ਬਿੱਲ ਤੇ ਸਾਈਨ ਕਰੋ। ਧੰਨਵਾਦ ਵੀਰ ਜੀ, ਧੰਨਵਾਦ। ਅਮਰਜੀਤ ਜੀ ਇੱਕ ਵਾਰੀ ਫਿਰ ਜੁੜੇ ਨੇ। ਹਾਂਜੀ ਅਮਰਜੀਤ ਜੀ, ਦੁਬਾਰਾ ਦੋਵਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਰਾਜਬਾਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਆਪਣੇ ਕੋਲ ਲੈਵਰੇਜ ਬਹੁਤ ਆ ਨਾ, ਵੋਟਾਂ ਵੀ ਹੈਗੀਆਂ, ਪੈਸਾ ਵੀ ਆਪਾਂ ਇਹਨਾਂ ਨੂੰ ਦੇਈਦਾ, ਨਾਲੇ ਇਹਨੇ ਗਵਰਨਰ ਨੇ ਜਿਹੜਾ ਹੁਣ ਬਿੱਲਿਆਂ ਦਾ 50 ਹੈ ਨਾ, ਮੇਰੇ ਕੋਲ ਪ੍ਰੋਪ 50 ਜਿਹੜੀ ਆ ਗਈ ਘਰਾਂ 'ਚ ਲੋਕਾਂ ਦੇ ਬੈਲਟ। ਹਾਂਜੀ ਹਾਂਜੀ, ਮੈਂ ਉਹ ਸਪੋਰਟ ਕਰਦਾ ਸੀ ਅੱਗੇ। ਜੇ ਇਹਨੇ ਆ ਬਿੱਲ ਨਾ ਸਾਈਨ ਕੀਤਾ, ਮੈਂ ਨਹੀਂ ਵੋਟ ਪਾਉਣੀ ਉੱਤੇ। ਆਪਾਂ ਬਿਲਕੁਲ ਏਦਾਂ ਹੀ ਸਟੈਂਡ ਚਾਹੀਦਾ, ਬਿਲਕੁਲ ਸਪਸ਼ਟ ਗੱਲ, ਬਿਲਕੁਲ ਸਹੀ ਗੱਲ ਆ। ਲੀਕ ਏਦਾਂ ਹੀ ਖਿੱਚਣੀ ਪੈਂਦੀ ਹੈ ਜੀ।
ਕਰਕੇ ਇਹਦੀ ਲੜਾਈ ਹੋਈ ਆ ਹੁੰਦੀ ਆ ਟੈਕਸ ਸਟੇਟ ਨਾਲ, ਜਿੱਦਾਂ ਇਹਨਾਂ ਦੀ ਬਹਿਸ ਹੋਈ ਆ ਜਾਂ ਇਲੈਕਸ਼ਨ ਦੇ ਹੋਈ ਆ। ਸੋ ਜੇ ਇਹ ਬਿੱਲ ਨਾ ਸਪੋਰਟ ਕਰੂਗਾ ਆਪਣਾ ਜਿਹੜਾ ਬਿੱਲ ਨਾ, ਆਪਾਂ ਸਾਰਿਆਂ ਨੇ ਸਪੋਰਟ ਆਈ ਥਿੰਕ ਖਤਮ ਕਰਨੀ ਚਾਹੀਦੀ ਹੈ ਗਵਰਨਰ ਲਈ। ਇਹ ਬਿੱਲ ਆਪਾਂ ਫਿਰ ਉੱਤੇ ਨਾ ਵੋਟ ਨਾ ਪਾਈਏ। ਹੋਰ ਵੀ ਜਿੱਦਾਂ ਤੁਸੀਂ ਕਹਿੰਦੇ ਇਹਦੇ ਹੈਗੇ ਆ ਵੀ ਪ੍ਰੈਜ਼ੀਡੈਂਟ ਵੀ ਇਹਦੀ ਹੈਗਾ ਵੀ ਗੋਲ ਨਾ, ਆਪਾਂ ਉੱਤੇ ਵੀ ਸਪੋਰਟ ਇਹਦੀ ਨਾ ਕਰੀਏ। ਜੇ ਆਪਾਂ ਨੂੰ ਸਪੋਰਟ ਨਹੀਂ ਕਰਦਾ ਆਪਾਂ ਕਦੇ ਇਹਨੂੰ ਕਰੀਏ। ਜੇ ਕੋਈ ਬਿੱਲ ਲਿਆਉਂਦਾ ਜਾਂ ਕੋਈ ਸੀਟ ਲਈ ਰਨ ਕਰਦਾ ਹੈਗੀ ਆਪਣੇ ਕੋਲ ਲੈਵਰੇਜ ਹੈਗੀ ਆ, ਆਪਾਂ ਉਹ ਵਰਤਣੀ ਚਾਹੀਦੀ। ਧੰਨਵਾਦ ਜੀ। ਬਿਲਕੁਲ ਦੇਖੋ ਵੀ ਟੈਕਸਸ ਦੇ ਨਾਲ ਤਾਂ ਲੜਾਈ ਤੂੰ ਲੜ ਰਿਹਾ, ਟਰੰਪ ਦੇ ਨਾਲ ਤਾਂ ਲੜਾਈ ਤੂੰ ਲੜਦਾ। ਉਹ ਭਾਈ ਤੇਰੇ ਇੱਥੇ ਸਟੇਟ 'ਚ ਆ ਕੇ ਰੈਕੀ ਕਰਦੇ ਆ, ਲੋਕਾਂ ਨੂੰ ਮਾਰ ਰਹੇ ਆ, ਜਿਹੜੇ ਪ੍ਰੋਟੈਸਟ ਕਰਦੇ ਆ ਚਾਈਨਾ ਵਾਲੇ ਉਹਦੇ ਉਲਟ ਉਹਨਾਂ ਨੂੰ ਧਮਕੀਆਂ ਦਿੰਦੇ, ਉਹਨਾਂ ਨੂੰ ਚੱਕੀ ਜਾਂਦੇ ਆ। ਉਹ ਆਪਣੇ ਨਕਲੀ ਥਾਣੇ ਬਣਾ ਕੇ ਦੂਜੀਆਂ ਸਰਕਾਰਾਂ ਇੱਥੇ ਤੁਰੀਆਂ ਫਿਰਦੀਆਂ ਤੇ ਤੁਸੀਂ ਹੱਥ ਧਰ ਕੇ ਬੈਠੇ ਆ ਵੀ ਅਖੇ ਜੀ ਹੁਣ ਅਸੀਂ ਬਿੱਲੀਆਂ ਤੇ ਕੁੱਤਿਆਂ ਨੂੰ ਨਹੀਂ ਕੁਝ ਵੀ ਹੋਣ ਦੇਣਾ। ਉਹ ਭਰਾਵਾ ਇਨਸਾਨਾਂ ਨੂੰ ਵੀ ਦੇਖ ਲਾ, ਇਹ ਵੀ ਨਾਲ ਹੀ ਆ। ਇਹਨਾਂ ਕਰਕੇ ਹੀ ਆ ਸਾਰਾ ਕੁਝ ਨਾਲ ਦੇ ਨਾਲ। ਇਹ 40 ਮਿਲੀਅਨ ਲੋਕਾਂ ਦੀ ਵੀ ਕੋਈ ਆਵਾਜ਼ ਆ, ਇਹਨਾਂ ਦੇ ਵੀ ਕੋਈ ਰਾਈਟ ਆ, ਇਹਨਾਂ ਦੇ ਵੀ ਕੋਈ ਹੱਕ ਆ, ਉਹਨਾਂ ਲਈ ਵੀ ਖੜੋ ਮਹਾਰਾਜ। ਇਹ ਚੀਜ਼ ਤਾਂ ਜਿਹੜੀ ਉਹ ਦੇਖੋ ਵੀ ਮੈਂ ਗ੍ਰੈਗ ਐਬਟ ਨਾਲ ਦਾ ਪੰਗਾ ਲੈ ਲੈਣਾ ਆ, ਡਿਸੈਂਟਸ ਨਾਲ ਤਾਂ ਪੰਗਾ ਲੈ ਲੈਣਾ, ਟਰੰਪ ਨਾਲ ਤਾਂ ਮੈਂ ਪੰਗਾ ਲੈ ਲੈਣਾ ਆ। ਜਦੋਂ ਬਾਹਰਲੀ ਸਰਕਾਰਾਂ ਦੀ ਗੱਲ ਆਉਂਦੀ ਆ, ਉਹ ਕਮਿਊਨਿਟੀ ਦੇ ਪੈਸੇ ਇਹਨੂੰ ਚਾਹੀਦੇ ਆ, ਉਹ ਨਾ ਕਿਤੇ ਇਹਦੇ ਹੱਥਾਂ ਦੇ ਵਿੱਚੋਂ ਜਿਹੜੇ ਉਹ ਨਿਕਲ ਜਾਣ। ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਤੇ ਜ਼ੋਰ ਲਾ ਦਿਓ ਜੀ, ਪੂਰਾ ਜ਼ੋਰ ਲਾ ਦਿਓ SB 509 ਨੂੰ ਪਾਸ ਕਰਾਉਣ ਦੇ ਲਈ, ਸਾਈਨ ਕਰਾਉਣ ਦੇ ਲਈ। ਕੋਈ ਵਾਂਝਾ ਨਾ ਰਹਿ ਜੇ, ਕੋਈ ਰਹਿ ਨਾ ਜਾਵੇ ਵੀ ਹਾਂ ਮੇਰੇ ਕੋਲੋਂ ਕੋਸ਼ਿਸ਼ ਜਿਹੜੀ ਉਹ ਨਹੀਂ ਹੋਈ ਸੀ। ਸੋ 5 ਵਜੇ ਤੋਂ ਬਾਅਦ ਉਹਨਾਂ ਨੇ ਫੋਨ ਆਪਣਾ ਬੰਦ ਕਰ ਦਿੰਦੇ ਆ। ਸੋ 5 ਵਜੇ ਤੋਂ ਪਹਿਲਾਂ ਅੱਜ 10 ਵੱਜਣ ਵਾਲੇ ਆ। ਹੁਣ ਸਵੇਰ ਦੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ 7 ਘੰਟੇ ਪਏ ਆ। ਸੋ ਲਗਾਤਾਰ ਕਾਲ ਕਰੋ, ਸਾਰੇ ਜਣੇ ਤਹਈਆ ਕਰੋ ਵੀ 7 ਕਾਲਾਂ ਕਰਨੀਆਂ, ਹਰ ਘੰਟੇ 'ਚ ਇੱਕ ਵਾਰੀ ਕਾਲ ਕਰਨੀ ਹੋਈ ਕਰਨੀ ਹੈ ਸਾਰਿਆਂ ਨੇ। ਇੱਕ ਕਾਲ ਕਰਨੀ ਹੈ, 1 ਵਾਰੀ ਕਰੋ, 2 ਵਾਰੀ ਕਰੋ, 3 ਵਾਰੀ ਕਰੋ, ਕਰਨੀ ਹੀ ਕਰਨੀ ਹੈ, ਜੋ ਮਰਜ਼ੀ ਹੋ ਜਾਵੇ। ਨੰਬਰ ਆ 9164452841, ਇੱਕ ਗਵਰਨਰ ਦਾ ਨੰਬਰ ਆ 916 445 2841, ਗਵਰਨਰ ਦੇ ਆਫਿਸ ਦਾ ਨੰਬਰ। ਦਰਸ਼ਨ ਸਿੰਘ ਜੀ। ਹਾਂ ਵੀਰ ਜੀ, ਸਾਰੇ ਸਟਾਫ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਸਤਿ ਸ੍ਰੀ ਅਕਾਲ ਜੀ। ਵੀਰ ਜੀ ਮੇਰੀ ਬੇਨਤੀ ਇਹ ਆ ਕਿ ਜਿੰਨੀ ਦੇਰ ਆਪਾਂ ਰੇਡੀਓ ਆਪਾਂ ਗੁਰਦੁਆਰਾ ਨਹੀਂ ਖੋਲਦੇ ਇੱਕ, ਉਨੀ ਦੇਰ ਆਪਾਂ ਕਾਮਯਾਬ ਨਹੀਂ ਹੋ ਸਕਦੇ। ਜਿੱਥੇ ਮਰਜ਼ੀ ਭੱਜ ਲਓ। ਮੇਰਾ ਮਤਲਬ ਇਹ ਆ ਵੀ ਫਾਈਨੈਂਸ਼ੀਅਲ ਸਪੋਰਟ ਕਰਨੀ ਤਾਂ ਗੁਰਦੁਆਰੇ ਨੂੰ ਹੋਏਗੀ। ਆਪਣੇ ਨਾਲ ਗੁਰਦੁਆਰਾ ਖੁੱਲ ਗਈ ਇੱਕ ਪੰਜਾਬੀ ਰੇਡੀਓ US ਦੇ ਨਾਂ ਤੇ ਹੈ। ਬਾਕੀ ਜਿੰਨੇ ਗੁਰਦੁਆਰੇ ਖੁੱਲੇ ਨੇ, ਜਿੰਨੇ ਗੁਰਦੁਆਰੇ ਚੱਲ ਰਹੇ ਨੇ ਵੀਰ ਜੀ, ਇਹਨਾਂ ਸਿਰਫ ਕੰਮ ਇਹ ਆ ਭਰਾ ਭਤੀਜੇ ਮੰਗਾਉਣੇ ਆ ਤੇ ਉਹਨਾਂ ਪੱਕੇ ਕਿਵੇਂ ਕਰਾਉਣਾ ਹੈ। ਨਹੀਂ ਚਲੋ ਇਹ ਫਿਰ ਆਪਾਂ ਬਾਅਦ ਚ ਗੱਲ ਕਰਾਂਗੇ। ਉਹ ਤੁਸੀਂ ਆਪਾਂ ਇਹ ਤੇ ਫੋਕਸ ਰੱਖੀਏ ਗੁਰੂ ਘਰਾਂ ਦੇ ਉੱਤੇ ਨਾ, ਬਾਅਦ ਦੇ ਵਿੱਚ ਕਰਾਂਗੇ। ਹਾਂਜੀ ਪਹਿਲਾਂ ਗੁਰੂ ਘਰ, ਮੇਰਾ ਕਹਿਣ ਤੋਂ ਬਾਅਦ ਗੁਰੂ ਘਰ ਜਾਣੇ, ਉੱਥੇ ਸੈਕਟਰੀ ਕਿਉਂ ਨਹੀਂ ਅਨਾਉਂਸ ਕਰਦੇ? ਉਹ ਸੁੱਤੇ ਪਏ ਸਾਰੇ, ਉਹਨਾਂ ਪਰਵਾਹ ਹੀ ਕੋਈ ਨਹੀਂ। ਚਲੋ ਸਾਰੇ ਨਹੀਂ, ਕਈ ਗੁਰੂ ਘਰਾਂ ਨੇ ਕੀਤਾ ਵੀ, ਏਦਾਂ ਦੀ ਗੱਲ ਨਹੀਂ ਹੈ। ਤੇ ਬਾਕੀ ਕਰਨਾ ਚਾਹੀਦਾ ਸਾਰਿਆਂ ਨੂੰ। ਬਿਲਕੁਲ ਇਹ ਗੱਲ ਜਾਇਜ਼ ਆ। ਦੇਖੋ ਸੰਗਤ ਦੀ ਗੱਲ ਇਹ ਜਾਇਜ਼ ਆ ਵੀ ਕਰਨਾ ਸਾਰਿਆਂ ਨੂੰ ਚਾਹੀਦਾ ਸੀ। ਬਿਲਕੁਲ ਵੀਰ ਜੀ, ਹਰਜੀਤ ਸਿੰਘ ਅੱਗੇ ਬੋਲ ਗਏ ਨੇ, ਬਹੁਤ ਵਧੀਆ ਬੋਲ ਗਏ ਨੇ। ਉਹ ਗੱਲਾਂ ਮੇਰੀਆਂ ਸਾਰੀਆਂ ਕਹਿ ਚੁੱਕੇ ਨੇ ਆਲਰੇਡੀ। ਪਰ ਆਪਾਂ ਨੂੰ ਗੁਰਦੁਆਰਾ ਖੋਲਣਾ ਪੈਣਾ ਫਾਈਨੈਂਸ਼ੀਅਲ ਸਪੋਰਟ ਲਈ, ਇਹਨਾਂ ਦੇ ਵਿੱਚ ਮਰਜ ਹੋਣ ਦੇ ਲਈ ਗੁਰਦੁਆਰਿਆਂ ਦੇ ਵਿੱਚ। ਜੀ ਥੈਂਕ ਯੂ ਜੀ। ਗੁਰਦੁਆਰਾ ਖੋਲੋ, ਭਾਵੇਂ ਫੀਸ ਨਾ ਖੋਲੋ ਤੇ ਭਾਵੇਂ ਜਿੱਥੇ ਮਰਜ਼ੀ ਖੋਲ ਲਓ ਤੇ ਮੈਂਬਰਸ਼ਿਪ ਸ਼ੁਰੂ ਕਰ ਦਿਓ ਅੱਜ ਤੋਂ ਲੈ ਕੇ। ਇਦਾਂ ਦੀ ਕੋਈ ਗੱਲ ਨਹੀਂ ਹੈ, ਨਾ ਹੀ ਸਾਡੇ 'ਚ ਹਿੰਮਤ ਆ, ਨਾ ਹੀ ਅਸੀਂ ਉਹ 'ਚ ਬਹੁਤ ਗੁਰੂ ਘਰ ਹੈਗੇ। ਆਪਾਂ ਪ੍ਰਮਾਤਮਾ ਸਾਰਿਆਂ ਨੂੰ ਅਰਦਾਸ ਵੀ ਕਰਦੇ ਹਾਂ ਵੀ ਜਿਹੜੇ ਉਹਨਾਂ ਦੇ ਪ੍ਰਬੰਧਕ ਆ ਉਹਨਾਂ ਨੂੰ ਸਮੱਤ ਬਖਸ਼ੇ ਵਾਹਿਗੁਰੂ, ਤੇ ਤਾਂ ਕਿ ਚੰਗੇ ਕੰਮ ਉਹ ਜਿਹੜੇ ਠੀਕ ਆ ਗੁਰੂ ਘਰਾਂ ਦੇ ਵਧੀਆ ਪ੍ਰਬੰਧ ਚਲਾਉਂਦੇ ਆ। ਪਰ ਜਿੱਥੇ ਕੌਮੀ ਕੰਮ ਆਉਂਦਾ ਨਾ, ਕੌਮ ਦਾ ਕੰਮ ਆਉਂਦਾ, ਉੱਥੇ ਵੀ ਵੱਧ ਚੜ ਕੇ ਹਿੱਸਾ ਲੈਣ। ਜੀ ਜਿਹੜੇ ਕਰ ਰਹੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਅਸੀਂ ਨਹੀਂ ਗੱਲ ਵੀ ਜੇ ਸਾਰਿਆਂ ਨੂੰ ਨਹੀਂ, ਅਸੀਂ ਉਸੇ ਨਾਲੇ ਹੁਣ ਹਜੇ ਅੱਜ ਆਪਾਂ ਆਪਣਿਆਂ ਨੂੰ ਨਹੀਂ ਭੰਡਣਾ ਹੈਗਾ। ਆਪਾਂ ਅੱਜ ਗਵਰਨਰ ਤੇ ਜ਼ੋਰ ਲਾਉਣਾ, ਆਪਣੇ ਤਾਂ ਫਿਰ ਵੀ ਹੈਗੇ, ਜਦ ਮਰਜੀ ਆਪਾਂ ਕਰ ਲਾਂਗੇ ਉਹਨਾਂ ਨਾਲ ਗੱਲਬਾਤ। ਅੱਜ ਗਵਰਨਰ ਤੇ ਜ਼ੋਰ ਰੱਖੋ। ਜੀ ਬਿਲਕੁਲ। 9164452841, 916 445 2841, ਇੱਕ ਨੰਬਰ ਆਪਸ਼ਨ, ਫਿਰ 6 ਨੰਬਰ ਆਪਸ਼ਨ, ਫਿਰ 3 ਨੰਬਰ ਆਪਸ਼ਨ, ਤੇ ਫਿਰ ਤੁਸੀਂ ਉਸ ਨੂੰ ਕਹਿਣਾ ਆ ਰਿਕੁਐਸਟ ਟੂ ਅਵਰ ਗਵਰਨਰ ਸਾਈਨ ਬਿੱਲ 509। ਪ੍ਰੇਮਦਾਸ ਜੀ। हाँ जी, वाहिगुरु जी का खालसा, वाहिगुरु जी की फतेह जी। बेनती है जी भी मैं कल भी अपने परिवार के मैंबरां नूं भेज दित्ते सी मैसेज, ते अज भी दोबारा कर देना। एक बेनती होर है जी भी रेडियो नूं की हो गया भी रेडियो नहीं चलदा कल दा जी। ਨਹੀਂ ਉਹ ਸੈਕਰਾਮੈਂਟੋ 'ਚ ਤੁਹਾਡੇ ਥੋੜੀ ਇੰਟਰਨੈਟ ਦੀ ਪ੍ਰੋਬਲਮ ਆ। ਉਹ ਕੰਪਨੀ ਦੀ, ਸਾਡੀ ਰੇਡੀਓ ਦੀ ਨਹੀਂ ਹੈ। ਹੋ ਜਾਣੀ ਫਿਕਸ ਛੇਤੀ ਜਾਂ ਹੋ ਜਾਣੀ, ਲੱਗੀ ਹੋਆ। ਅੱਛਾ ਜੀ, ਠੀਕ ਹੈ। ਤੁਸੀਂ ਉਹਨੀ ਦੇਰ ਤੱਕ ਐਪ ਤੇ ਸੁਣ ਸਕਦੇ ਆ, ਐਪ ਡਾਊਨਲੋਡ ਕਰ ਲਓ।
ਜੀ ਐਪ ਡਾਊਨਲੋਡ Yeah. ਕਰ ਲਓ ਤੇ ਐਪ ਤੇ ਸੁਣ ਸਕਦੇ ਆ ਜਾਂ ਵੈਬਸਾਈਟ ਤੇ punjabiradiousa.com ਦੇ ਉੱਤੇ। ਤੇ ਜੇ ਤੁਸੀਂ ਰੇਡੀਓ ਤੇ ਕਾਲ ਕਰਨੀ ਆ 408 272 5200, ਫਿਰ ਆਪਾਂ ਥੋੜੀਆਂ ਹੋਰ ਕਾਲ ਲੈ ਲੈਣੇ ਰਾਜ ਜੀ ਬਿਲਕੁਲ, ਹੁਣ ਆਪਾਂ 10 ਵਜੇ ਤੱਕ 408 272 5200 ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਆਪਣੀ ਗੱਲ ਕੁਝ ਕੁ ਹੋਰ ਕਾਲਰ ਨੇ ਉਹਨਾਂ ਨਾਲ ਗੱਲ ਕਰਦੇ ਆ। ਹਰਭਜਨ ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜੀ ਐਲਏ ਤੋਂ ਬੋਲ ਰਿਹਾ। ਮੈਂ ਲਾਸਟ ਮੰਡੇ ਫੋਨ ਕੀਤਾ ਸੀ ਗਵਰਨਰ ਦੇ, ਠੀਕ ਹੈ ਤੇ ਮੈਨੂੰ ਕੋਈ 9-10 ਮਿੰਟ ਵੇਟ ਕਰਨੀ ਪਈ। ਮੈਂ ਉਹਨਾਂ ਨਾਲ ਗੱਲ ਕੀਤੀ ਆਪ। ਅੱਛਾ ਠੀਕ ਹੈ, ਤੇ ਹੋਲਡ ਤੇ ਪਾ ਕੇ ਗੱਲ ਉਹਨਾਂ ਨੂੰ ਕੀਤੀ। ਕਿਹਾ ਵੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ SB 519 ਬਿੱਲ ਆ ਇਹ ਤੇ ਸਾਈਨ ਕਰੇ। ਮੈਂ 15 ਬੰਦਿਆਂ ਦੇ ਫੈਮਿਲੀ ਮੈਂਬਰਾਂ ਦੇ ਬਿਹਾਫ ਤੇ ਫੋਨ ਕਰ ਰਿਹਾ, ਤੇ ਉਹ ਕਹਿੰਦੇ ਅਸੀਂ ਨੋਟ ਕਰ ਲਿਆ, ਅਸੀਂ ਫਾਰਵਰਡ ਕਰ ਦਾਂਗੇ ਤੁਹਾਡਾ ਮੈਸੇਜ। ਥੈਂਕ ਯੂ ਜੀ, ਠੀਕ ਹੈ ਜੀ, ਥੈਂਕ ਯੂ, ਧੰਨਵਾਦ ਜੀ। ਮਿਹਰਬਾਨੀ ਜੀ। ਅੱਜ ਫੇਰ ਕਾਲ ਆਪਾਂ ਨੂੰ ਕਰ ਦਿਓ ਸਾਰਿਆਂ ਨੂੰ ਜੀ। ਚਾਹੀਦਾ, ਜੀ ਮੇਰਾ ਖਿਆਲ ਆ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਜੇ ਸਾਈਨ ਨਾ ਕੀਤੇ ਤਾਂ ਕੈਂਡੀਡੇਟ ਨੂੰ ਵੋਟ ਨਹੀਂ ਪਾਉਣੀ ਆਪਾਂ। ਜੀ 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 ਚਲੋ ਉਹਦਾ ਬਾਅਦ ਦਾ ਐਕਸ਼ਨ ਹੋਊਗਾ, ਪਹਿਲਾਂ ਅੱਜ ਅਸੀਂ ਪੂਰਾ ਜ਼ੋਰ ਲਾਈਏ ਇੱਥੇ। ਹਾਂਜੀ ਜ਼ੋਰ ਲਾ ਜੀ, ਜੀ। ਧੰਨਵਾਦ ਜੀ, ਠੀਕ ਹੈ ਧੰਨਵਾਦ। ਓਕੇ ਜੀ। ਗੁਰਪਾਲ ਜੀ ਸਤਿ ਸ੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਭਾਜੀ ਦੋਨਾਂ ਭਰਾਵਾਂ ਨੂੰ। ਸਤਿ ਸ੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਉਹ ਆਪਣੇ ਕਰਤੀਆਂ ਗੱਲਾਂ ਆਪਣੇ ਰਾਜਕਰ ਵੀਰ ਤੇ ਆਪਣੇ 4 ਨੰਬਰ ਸੀ ਮੇਰੇ ਚੌਹਾਂ ਦਾ ਕਰ ਦਿੱਤੀਆਂ। ਵੈਰੀ ਗੁੱਡ ਜੀ। email ਇਹ ਨਹੀਂ ਵਰਜੀਨੀਆ ਤੋਂ ਆਪਣੇ ਨੇ ਸਾਡੇ ਕਾਲਰ, ਵਰਜੀਨੀਆ ਤੋਂ ਸਾਡੇ ਬੜੇ ਪਿਆਰੇ ਜੀ। ਗੁਰਪਾਲ ਜੀ। ਜੀ ਥੈਂਕ ਯੂ। ਤੇ ਬਾਕੀ ਈਮੇਲਾਂ ਵੀ ਤੁਸੀਂ ਕਹਿੰਦੇ ਸੀ ਨਾ ਕਿ ਨਹੀਂ, ਜੀ ਜਿਹੜੇ ਜੀ ਬਾਹਰਲੇ ਬੰਦੇ ਈਮੇਲ ਨਹੀਂ ਕਰ ਸਕਦੇ ਨਾ, ਕਿ ਕਹਿੰਦੇ ਹਾਂਜੀ ਉਹ ਜ਼ਿਪ ਕੋਡ ਪਾਉਂਦੇ ਆ। ਹਾਂਜੀ ਕਾਲ ਕਰ ਸਕਦੇ ਸਟੂਡੀਓ ਦਾ ਪਾ ਦਿਓ। ਹਾਂਜੀ ਸਹੀ ਗੱਲ ਆ। 95-127 ਪਾਈ ਜਾਓ, ਸੈਨੋਜ਼ੇ ਵਾਲਾ ਪਾ ਦਿਓ ਸਾਡਾ, 93-703 ਪਾ ਦਿਓ, ਤੁਸੀਂ ਫਰੈਜ਼ਨੋ ਵਾਲਾ ਪਾ ਦਿਓ। ਜੀ ਬਿਲਕੁਲ, ਬਸ ਉਹ ਸਟੂਡੀਓ ਦਾ ਪਾ ਦਿਓ। ਬਾਹਰ ਦਾ ਬੰਦਾ ਵੀ ਈਮੇਲ ਕਰਨੀ ਆ ਤਾਂ ਜਿਪ ਕੋਡ ਮੰਗਦੇ ਆ, ਸਟੂਡੀਓ ਦਾ ਪਾ ਦਿਓ ਜੀ। ਮੈਂ ਦੱਸ ਦਿਆ ਤੁਹਾਨੂੰ, ਅਪਡੇਟ ਕਰਦੇ ਆ। ਬਾਹਰ ਦੇ ਬੰਦੇ ਵੀ ਈਮੇਲ ਮੇਰੀ ਲਿਆ ਦਿਓ, ਢੇਰੀ ਲਿਆ ਦਿਓ ਜੀ। ਚਲੋ ਥੈਂਕ ਯੂ ਗੁਰਪਾਲ ਜੀ, ਧੰਨਵਾਦ ਜੀ। ਹੁਣ ਦੇਖੋ ਵੀ ਵਰਜੀਨੀਆ ਤੋਂ, ਕੈਨੇਡਾ ਤੋਂ, UK ਤੋਂ, ਉੱਥੋਂ ਵੀ ਜਿਹੜੇ ਆ ਸੰਗਤਾਂ ਨੇ ਕਾਲਾਂ ਕੀਤੀਆਂ ਹੈਗੀਆਂ। ਸੋ ਕੈਲੀਫੋਰਨੀਆ ਵਾਲੇ ਕਾਹਦੇ ਹਜੇ ਸੁੱਤੇ ਪਏ ਹੈਗੇ ਆ। ਜਸਵਿੰਦਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅਸੀਂ ਸਾਈਨ ਪਹਿਲਾਂ ਵੀ ਕਰਤੇ ਸੀ, ਈਮੇਲਾਂ ਵੀ ਨਿਆਣਿਆਂ ਤੇ ਕਰਾਤੀਆਂ। ਵੈਰੀ ਗੁੱਡ ਅੱਜ ਫੇਰ ਤੁਹਾਡੇ ਕਹਿਣ ਤੇ ਦੁਬਾਰਾ ਕੀਤਾ ਫੋਨ ਜੀ। ਧੰਨਵਾਦ ਜੀ। ਬਾਕੀ ਗੱਲ ਏਦਾਂ ਆ ਵੀ ਜਿਹੜੀ ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਆ, ਇਹ ਕੋਈ ਗੱਲ ਨਹੀਂ ਕਰ ਰਹੇ ਇਹਦੇ ਬਾਰੇ। ਫਿਰ ਆਪਾਂ ਨੂੰ ਕੀ ਫਾਇਦਾ? ਉਹ ਫਿਰ ਆਪਾਂ ਬਾਅਦ ਚ ਕਰਾਂਗੇ। ਵੋਟਾਂ ਇਹਨਾਂ ਦੀਆਂ ਵੋਟਾਂ ਬਾਰੇ ਅੱਜ ਦਾ ਦੇਖ ਲਈਏ, ਫਿਰ ਆਪਾਂ ਬਾਅਦ ਅੱਜ ਦਾ ਦੇਖ ਲਈਏ ਵੀ ਕੀ ਹੁੰਦਾ ਆ। ਫਿਰ ਉਸ ਤੋਂ ਬਾਅਦ ਅਗਲੀ ਜਵਾਬਦੇਹੀ ਉਹਨਾਂ ਦੀ ਵੀ ਹੋਊਗੀ। ਨਹੀਂ ਆ ਜਿਹੜੇ ਹੁਣ ਵੋਟਾਂ ਪਵਾ ਰਹੇ ਆ, ਵੋਟਾਂ ਬੈਠੇ 30 ਸਾਲ ਹੋ ਗਏ ਇਹਨਾਂ ਨੂੰ ਬੈਠਿਆਂ ਨੂੰ, ਧਰਨੇ ਦੱਬ ਕੇ ਬੈਠੇ ਆ ਗੁਰਦੁਆਰੇ ਕਰ ਰਹੇ, ਵੋਟਾਂ ਪਾਉਣ ਨੂੰ ਕਹਿ ਰਹੇ ਆ, ਵੋਟਾਂ ਪਾਉਣ ਨੂੰ ਕਹਿ ਰਹੇ ਆ, ਪਾਰਟੀਆਂ ਕਰ ਰਹੇ ਆ। ਤੇ ਆ ਜਿਹੜਾ ਮੁੱਦਾ ਇਹਦੇ ਵਿੱਚ ਕਿਉਂ ਨਹੀਂ ਕਰ ਰਹੇ? ਤਾਂ ਫਿਰ ਨਹੀਂ ਜਾਇਜ਼ ਆ ਸਵਾਲ ਜੀ, ਇਹ ਸੰਗਤ ਦਾ ਜਾਇਜ਼ ਆ ਸਵਾਲ। ਜਦੋਂ ਵੋਟਾਂ ਮੰਗਣ ਆਉਂਦੇ ਨਾ, ਪੁੱਛੋ ਕਿ ਆਹ ਭਾਈ ਤੁਹਾਡਾ ਇੱਥੇ ਕੀ ਸਟੈਂਡ ਹੈਗਾ। ਮੈਨੂੰ ਪੁੱਛੋ, ਮੈਨੂੰ ਕੋਈ ਫੋਨ ਨਹੀਂ ਆਉਂਦਾ। ਉਹਨਾਂ ਨੂੰ ਪਤਾ ਕੋਈ ਪਾਰਟੀ ਨਹੀਂ ਆਈ, ਕੋਈ ਪੁੱਛਣ ਕੋਈ ਪਾਰਟੀ ਸੀਗੀ ਇਹਨਾਂ ਦੀ ਸਕੂਲ ਦੇ ਵਿੱਚ। ਇਹਨਾਂ ਨੇ ਪਾਰਟੀਆਂ ਕਰਕੇ ਬੰਦਿਆਂ ਨੂੰ ਕਰੋ ਸਾਰੇ, ਕੋਈ ਗੱਲ ਨਹੀਂ ਕਰ ਰਿਹਾ ਇਹ 519 ਵਾਲੇ। ਥੈਂਕ ਯੂ ਵੀਰ ਜੀ, ਥੈਂਕ ਯੂ। ਬਿਲਕੁਲ ਬਿਲਕੁਲ ਜਾਇਜ਼ ਆ ਤੁਹਾਡੇ ਜਿਹੜੇ ਸਵਾਲ ਆ, ਸੰਗਤ ਦੇ ਬਿਲਕੁਲ ਜਾਇਜ਼ ਸਵਾਲ ਨੇ। ਵੀ ਜਦੋਂ ਤੁਸੀਂ ਉਹ ਕਾਲ ਕਰਕੇ ਆਪਣੀ ਸਲੇਟ ਦੇ ਲਈ, ਵੋਟ ਪਾਉਣ ਦੇ ਲਈ ਕਹਿ ਸਕਦੇ ਆ, ਤੇ ਨਾਲ SB 509 ਦੇ ਲਈ ਤਾਂ ਕਹਿ ਸਕਦੇ। ਉਹ ਤਾਂ ਦੋਨੋਂ ਹੀ ਧਿਰਾਂ ਕਰ ਸਕਦੀਆਂ ਨਾ। ਉਹਦੇ ਦੋਨਾਂ ਧਿਰਾਂ ਦਾ ਮਕਸਦ ਤਾਂ ਪੰਥਕ ਹੀ ਆ ਨਾ। ਫਿਰ ਤਾਂ ਗੱਲ ਤਾਂ ਉਹੀ ਆ ਨਾ। ਜੇ ਕੌਮ ਦੀ ਗੱਲ ਆ ਤਾਂ ਫਿਰ ਤਾਂ ਦੋਨਾਂ ਧਿਰਾਂ ਨੂੰ ਇਹ ਚੀਜ਼ ਜਿਹੜੀ ਉਹ ਕਰਨੀ ਚਾਹੀਦੀ। ਡਸ ਨਾਟ ਮੈਟਰ ਕੌਣ ਜਿਹੜਾ ਉੱਥੇ ਕਿਹਦੀ ਸੇਵਾ ਜਿਹੜੀ ਉਸ ਦੇ ਵਿੱਚ ਸੰਗਤ ਜਿਹੜੀ ਉਹ ਲਾਉਂਦੀ ਹੈ। ਸੋ ਬਿਲਕੁਲ ਸਰੋਤਿਓ, ਜਿਹੜਾ ਨੰਬਰ ਆਪਾਂ ਉੱਤੇ ਪਾਇਆ ਸਕਰੀਨ ਦੇ ਉੱਤੇ, ਇਹ ਤੁਸੀਂ ਆਪਣੇ ਫੇਸਬੁੱਕ, ਤੁਹਾਡੇ ਜਿਹੜੇ WhatsApp ਚੈਨਲ ਆ, ਉਹਨਾਂ ਤੇ ਅੱਜ ਪੂਰੀ ਤਰ੍ਹਾਂ ਘੁਮਾ ਦਿਓ ਜਿੰਨੇ ਵੀ ਹੈਗੇ ਆ, ਤਾਂ ਕਿ ਪੂਰਾ ਅੱਜ ਫੋਨ ਜ਼ੋਰ ਲੱਗਾ ਰਹੇ ਜੀ। ਮਨਜੀਤ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਮੇਰਾ ਨਾਮ ਮਨਜੀਤ ਸਿੰਘ ਹੈ ਜੀ। ਮੈਂ ਕੈਨੇਡਾ ਵਿੱਚ ਰਹਿੰਦਾ। ਮੈਂ ਆਲਵੇਜ਼ ਹੀ ਸੁਣਦਾ ਤੁਹਾਡਾ ਰੇਡੀਓ। ਹਰਜੋਤ ਭਾਈ ਨੂੰ ਜਾਣਦਾ ਵੀ ਮੈਂ। ਧੰਨਵਾਦ ਜੀ। ਤਾਂ ਮੈਂ ਤਾਂ ਸਿਰਫ ਇੱਕ ਪੁੱਛਣਾ ਚਾਹੁੰਦਾ ਸੰਗਤ ਨੂੰ ਕਿ ਅਸੀਂ 84 ਦੇ ਦੇਖੇ ਦੰਗੇ, ਕਤਲੇਆਮ, ਉੱਥੇ ਸਾਨੂੰ ਹਾਂਜੀ ਸਾਨੂੰ ਉੱਥੇ ਇਹਨਾਂ ਨੇ ਮਾਰਿਆ। ਹੁਣ ਸਾਨੂੰ ਦੜਾ ਕੇ ਮਾਰਨ ਡਏ ਆ। ਇਹ ਬਾਹਰ ਆ ਕੇ ਵੀ ਪਿੱਛੇ ਦੜਾ ਕੇ ਸਾਨੂੰ ਅਮਰੀਕਾ ਪਹੁੰਚਾਤਾ। ਹੁਣ ਇੱਥੇ ਵੀ ਆ ਕੇ ਮਾਰਨ ਡਏ ਆ। ਹੁਣ ਅਸੀਂ ਕਿਸ ਚੀਜ਼ ਦੀ ਵੇਟ ਕਰਦੇ ਆ ਕਿ ਹੁਣ ਅਸੀਂ ਇਹਦੇ ਲਈ ਖੜ ਕਰਨੇ ਨਹੀਂ ਰਹੇ ਇਸ ਵੇਲੇ। ਬਿਲਕੁਲ। ਹੁਣ ਤੁਸੀਂ ਦੇਖੋ, ਇਹ ਵੀ ਗੱਲ ਹੈ ਨਾ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਹੀ ਕੱਟ ਰਿਹਾ, ਨਾਲ ਐਡ ਕਰ ਦਵਾਂ। ਹੁਣ ਕਹਿੰਦੇ ਨਾ ਵੀ ਹਥਿਆਰ ਦੀ ਨਹੀਂ ਲੜਾਈ, ਕਲਮ ਦੀ ਲੜਾਈ ਆ। ਭਈ ਆ ਹੁਣ ਇਹ ਤੋਂ ਸੌਖਾ ਕੰਮ ਕੀ ਹੈ ਕਲਮ ਦੀ ਲੜਾਈ ਤੋਂ ਇਲਾਵਾ?
ਤੁਸੀਂ ਕਾਲ ਕਰਨੀ, ਤੁਸੀਂ ਸਾਈਨ ਕਰਾਉਣਾ, ਤੁਸੀਂ ਕਾਨੂੰਨ ਬਣਾਉਣਾ ਵੀ ਇਹ ਚੀਜ਼ਾਂ ਜਿਹੜੀਆਂ ਨਾ ਵਾਪਰਨ। ਉਹ ਹੁਣ ਉਹ ਬੰਦੇ ਵੀ ਤਾਂ ਆਉਣ ਨਾ ਅੱਗੇ, ਜਿਹੜੇ ਉਹ ਕਹਿੰਦੇ ਨਹੀਂ ਹਥਿਆਰ ਦੀ ਲੜਾਈ ਨਹੀਂ, ਕਲਮ ਦੀ ਲੜਾਈ ਆ, ਸਿਰ ਜੋੜ ਕੇ ਵਿਚਾਰਾਂ ਦੀ ਆ। ਭਈਆ ਵਿਚਾਰ ਕਰਕੇ ਤਾਂ ਬਿੱਲ ਬਣਾਇਆ, ਇਹ ਬਿੱਲ ਨੂੰ ਹੁਣ ਪਾਸ ਕਰਾਉਣ ਦੇ ਲਈ ਜ਼ੋਰ ਤਾਂ ਲਾਓ ਨਾ। ਜੀ ਭਾਜੀ ਕੰਟੀਨਿਊ ਕਰੋ। ਲੜਾਈ ਦਾ ਮੈਦਾਨ ਵੀ ਸਾਡਾ ਉੱਥੋਂ ਤਾਂ ਖੋਲਿਆ ਜੀ, ਇੱਥੇ ਜੇ ਹੁਣ ਆਖਰੀ ਮੈਦਾਨ ਸਾਡੇ ਕੋਲ ਰਹਿ ਗਿਆ ਹਨਾ। ਹੁਣ ਅੱਗੇ ਕਿਹੜਾ ਚੰਨ ਤੇ ਚਲੇ ਜਾਣਾ ਸਾਰਿਆਂ ਨੇ। ਉੱਥੇ ਤਾਂ ਪਾਣੀ ਹੈ ਮੋਰੇ, ਗਾਹਾਂ ਜਾਂ ਤਾਂ ਡੁੱਬ ਕੇ ਮਾਰੂਗੇ ਜਾਂ ਤੁਸੀਂ ਲੜੋ। ਬਿਲਕੁਲ, ਜਾਂ ਲੜੋ। ਜੇ ਤੁਸੀਂ ਜੇ ਆਪਣੇ ਆਪ ਨੂੰ ਸਿੰਘ ਕਹਾਉਂਦੇ ਨਾ ਕਿ ਤੁਸੀਂ ਕੌਮ ਹੈਗੀ ਤਗੜੀ ਕੌਮ ਆ, ਤੁਸੀਂ ਆਪਣੇ ਆਪ ਨੂੰ ਕਹਾਉਂਦੇ ਆ, ਖੜੋ ਮਰੋ, ਲੜ ਕੇ ਮਰੋ, ਲੜ ਕੇ ਮਰੋ, ਏਦਾਂ ਨਾ ਮਰੋ। ਥੈਂਕ ਯੂ ਮਨਜੀਤ, ਧੰਨਵਾਦ ਜੀ। ਸੋ ਅੱਜ ਤਾਂ ਲੜਾਈ ਜਿਹੜੀ ਆ ਫੋਨਾਂ ਨਾਲ ਹੀ ਕਰਨੀ ਆ, ਆਪਾਂ ਫੋਨ ਦੇ ਉੱਤੇ ਬਸ ਗੱਲਾਂ ਕਰਨੀਆਂ। ਨੰਬਰ ਮੈਂ ਫੇਰ ਰਿਪੀਟ ਕਰ ਦਵਾਂ ਹਰਜੋਤ ਸਿੰਘ ਜੀ, ਨੰਬਰ ਸਾਰਿਆਂ ਦੇ ਲਈ ਆਪਾਂ ਦੁਬਾਰਾ ਰਿਪੀਟ ਕਰਦੇ ਨੇ 9164452841 916 445 2841 ਦੇ ਉੱਤੇ ਜਿਹੜੀ ਆ ਤੁਸੀਂ ਵਿੱਚ ਨਾ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੀ ਵੀ ਜਿਹੜੀ ਉਹਨਾਂ ਦਾ ਟਵਿੱਟਰ ਆ ਉਹ ਦਿਖਾ ਦਿਆ ਕਰੋ, ਤਾਂ ਕਿ ਘੱਟੋ ਘੱਟ ਸ਼ਾਇਦ ਕਿਸੇ ਦਾ ਮਾੜਾ ਮੋਟਾ ਅਣਖ ਜਾਗ ਜਾਵੇ ਭਾਈ ਉਹ ਇੰਨਾ ਹੀ ਸਾਡੇ ਵਿਰੋਧ ਚ ਲੱਗੇ ਹੋ ਵੀ ਅਸੀਂ ਵੀ ਕੁਝ ਕਰ ਰਹੇ ਹਾਂ ਕਿ ਨਹੀਂ। ਜੀ ਬਿਲਕੁਲ। ਤੇ ਆਪਣੇ ਅਗਲੇ ਕਾਲਰ ਨੇ ਰਿੱਕੀ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਆਪਣੇ ਵੀਰ ਭਰਾ ਜਿੰਨੇ ਵੀ ਟਰੱਕਾਂ ਵਾਲੇ ਵੀ ਨੇ ਖਾਸ ਕਰ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਜਿਹੜੇ ਮੇਰੇ ਵੀਰ ਭਰਾ ਅੰਗਰੇਜ਼ੀ ਵਧੀਆ ਬੋਲ ਲੈਂਦੇ ਆ ਉਹ ਤਾਂ ਚਲੋ ਕਰ ਹੀ ਰਹੇ ਨੇ, ਤੇ ਜਿਹੜੇ ਕੋਈ ਕਿਸੇ ਨੂੰ ਲੱਗ ਰਿਹਾ ਕਿ ਉੱਥੇ ਪਤਾ ਨਹੀਂ ਸਾਨੂੰ ਉਹਨਾਂ ਨੇ ਕੀ ਪੁੱਛ ਲੈਣਾ, ਕੁਝ ਵੀ ਨਹੀਂ, ਛੋਟੀ ਜੀ ਗੱਲ ਹੈ, ਤੁਸੀਂ ਫੋਨ ਕਰਨਾ ਤੇ ਭਾਜੀ ਤੁਸੀਂ ਪਲੀਜ਼ ਦੁਬਾਰੇ ਉਹ ਲਾਈਨ ਰਿਪੀਟ ਕਰ ਦਿਓ। ਕੁਝ ਮੇਰੇ ਵੀਰ ਭਰਾ ਇਸ ਕਰਕੇ ਵੀ ਫੋਨ ਨਹੀਂ ਕਰ ਰਹੇ ਕਿ ਅੱਗੋਂ ਪਤਾ ਨਹੀਂ ਉਹਨਾਂ ਨੇ ਸਾਨੂੰ ਕੀ ਕਹਿ ਦੇਣਾ। ਤੁਸੀਂ ਕੋਈ ਸਕੇਲ ਤੇ ਨਹੀਂ ਜਾ ਰਹੇ, ਨਾ ਹੀ ਉੱਥੇ ਆਈਸ ਵਾਲੇ ਬੈਠੇ ਹੈ, ਤੁਸੀਂ ਸਿਰਫ ਰਿਕੁਐਸਟ ਕਰਨੀ ਹੈ ਬਿੱਲ ਦੇ ਲਈ। ਤੇ ਐਂਡ ਦੇ ਵਿੱਚ ਇੱਕ ਜਿਹੜਾ ਸ਼ਾਇਰ ਹੈ ਉਹਦੀ ਲਾਈਨ ਬੋਲ ਕੇ ਤੇ ਮੈਂ ਫਤਿਹ ਬੁਲਾਉਣਾ ਜੀ। ਉਹਨੇ ਲਿਖਿਆ ਹੈ ਕਿ ਮੈਂ ਕਬਰਿਸਤਾਨ ਦੇ ਵਿੱਚੋਂ ਲੰਘਿਆ, ਉੱਥੇ ਉਹ ਲੋਕ ਵੀ ਦਫਨ ਸਨ ਜਿਨ੍ਹਾਂ ਨੇ ਸਹੀ ਸਮੇਂ ਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਨਹੀਂ ਕੀਤੀ ਤਾਂ ਕਿ ਸਾਨੂੰ ਮਾਰ ਨਾ ਦਿੱਤਾ ਜਾਵੇ। ਸੋ ਅੱਜ ਸਾਡਾ ਨੰਬਰ ਸਾਰਿਆਂ ਤੇ ਆ ਜਾਂਦਾ ਹੈ, ਆਪਣੇ ਹੱਕਾਂ ਲਈ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਪਲ ਜੇ ਸਿੱਧਾ ਹੀ ਕਹਿਣਾ ਵੀ ਆਈ ਐਮ ਹਰਜੋਤ ਸਿੰਘ, ਆਈ ਰਿਕੁਐਸਟ ਗਵਰਨਰ ਟੂ ਸਪੋਰਟ ਟੂ ਸਾਈਨ SV 509 ਬਿੱਲ। ਬਸ ਆਹ ਤਾਂ ਲੈ ਨਾ ਸਿੱਧੀ, ਕੁਛ ਵੀ ਨਹੀਂ। ਮਾਈ ਨੇਮ ਰਾਜਕਨਵੀਰ ਸਿੰਘ, ਰਿਕੁਐਸਟ ਦ ਗਵਰਨਰ ਸਾਈਨ ਬਿੱਲ 509। ਇੰਨਾ ਹੀ ਕਹਿਣਾ ਬਸ, ਕੁਛ ਜ਼ਿਆਦਾ ਨਹੀਂ ਇਸ ਦੇ ਵਿੱਚ ਕਹਿਣ ਦੀ ਲੋੜ। ਬਾਰ-ਬਾਰ ਆਪਾਂ ਫਿਰ ਵੀ ਜਿਹੜਾ ਦੱਸਦੇ ਰਵਾਂਗੇ, ਨੰਬਰ 916 445 2841। ਨਾਲੇ ਆਨਸਰਿੰਗ ਮਸ਼ੀਨ 'ਚ ਮੈਸੇਜ ਛੱਡਣਾ ਕੋਈ ਜ਼ਰੂਰੀ ਨਹੀਂ। ਹਾਂਜੀ, ਜੇ ਮੋਰੇ ਰਿਪਰੈਜ਼ੈਂਟੇਟਿਵ ਜੇ ਹੋਇਆ ਤਾਂ ਉਹਨੂੰ ਦੱਸ ਦਿਓ। ਉਹ ਜਦੋਂ ਇੰਨੀਆਂ ਕਾਲਾਂ ਆਉਣਗੀਆਂ ਫਿਰ ਨਹੀਂ ਨਾ, ਫਿਰ ਆਨਸਰਿੰਗ ਮਸ਼ੀਨ ਤੇ ਜਾਣਾ ਹੈ, ਵਾਇਸ ਮੇਲ ਛੱਡ ਦਿਓ। ਹਾਂਜੀ ਲਖਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ ਬਈ, ਮੈਂ ਆਪਣੇ ਨੈਫਿਊ ਆ ਮੇਰਾ ਇੱਥੇ ਡੈਮੋਕ੍ਰੇਟ ਪਾਰਟੀ 'ਚ, ਮੰਡੇ ਲੇਟੈਸਟ ਆ ਗਵਰਨਰ ਤੋਂ ਸਾਈਨ ਕਰਨ। ਮੰਡੇ ਹੈਵ ਟੂ ਹੈਵ ਸਾਈਨ ਈਦਰ ਯੈਸ অর ਨੋ। 12 ਤਰੀਕ ਤੱਕ ਕਹਿੰਦੇ ਸੀਗੇ, ਸੋ ਮੰਡੇ ਨੂੰ 13 ਆ, ਸੋ ਡੋਂਟ ਨੋ ਵੀ ਮੈਨੂੰ ਵੀਕਐਂਡ ਤੇ ਛੁੱਟੀ ਤੇ ਤਾਂ ਨਾ ਚੱਲ ਜਵੇ ਉਹ, ਸੋ ਕਰ ਕੇ ਹੀ ਜਾਊਗਾ। ਅੱਜ ਲਾਸਟ ਡੇ ਨਾ ਜੀ, ਪੂਰਾ ਜ਼ੋਰ ਲਾਉਣ ਦਾ ਪੂਰਾ ਅੱਜ ਹੀ ਦੇਣਾ, ਅੱਜ ਹੀ ਫੋਨ ਕਰਨਾ ਦੇਣਾ ਕਰ ਲਓ ਜਿੰਨੇ ਮਨ ਉਹਦਾ ਜਿਹੜਾ ਵੀ ਆ, ਕਈ ਦੀ ਤਾਂ ਮਨ ਬਣਿਆ ਹੁੰਦਾ, ਪਰ ਫਿਰ ਲੋਕਾਂ ਦਾ ਪ੍ਰੈਸ਼ਰ, ਪਬਲਿਕ ਪ੍ਰੈਸ਼ਰ ਵੀ ਇੱਕ ਚੀਜ਼ ਹੁੰਦੀ ਆ, ਉਹ ਪਾਓ। ਠੀਕ ਹੈ, ਓਕੇ, ਥੈਂਕ ਯੂ ਜੀ। ਬਲਬੀਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਜਿਹੜੇ ਬੋਲਦਾ ਜੀ ਵੀ ਮੈਂ ਆਪਣੇ ਸਵੇਰੇ ਕਾਲ ਕੀਤੀ ਅੱਜ ਤੇ ਆਪਣੇ ਦੋਸਤਾਂ ਨਾਲ ਗੱਲ ਕਰਾਈ ਹੈ। ਧੰਨਵਾਦ ਜੀ ਬਲਬੀਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ। ਨਿਊਯਾਰਕ ਤੋਂ ਮੈਸੇਜ ਆ ਵੀ ਅਸੀਂ ਵੀ ਕਾਲ ਕਰ ਸਕਦੇ ਭਾਜੀ, ਇੰਗਲੈਂਡ ਵਾਲਿਆਂ ਨੇ ਕਾਲ ਕਰਤੀ, ਹੁਣ ਨਿਊਯਾਰਕ ਤਾਂ ਇੱਥੇ ਹੀ ਅਮਰੀਕਾ 'ਚ, ਕਰੋ ਕਾਲ। ਕਰੋ ਜੀ, ਬਿਲਕੁਲ ਕਰੋ। ਹਾਂਜੀ ਜ਼ਰੂਰ ਕਰੋ। ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਭਾਜੀ, ਤੁਸੀਂ ਬਹੁਤ ਵਧੀਆ ਇੱਕ ਤੁਹਾਡਾ ਉਪਰਾਲਾ ਵਾ, ਪੂਰੀ ਤੁਸੀਂ ਹੈਲਪ ਕਰ ਰਹੇ ਹੋ। ਬਾਕੀ ਇਹ ਆ ਵੀ ਇਹ ਤੁਹਾਡਾ ਉਪਰਾਲਾ ਨਹੀਂ ਹੋਣਾ ਚਾਹੀਦਾ, ਇਹ ਜਿੰਨੇ ਸਾਡੇ ਗੁਰੂ ਘਰ ਨੇ ਪੂਰੇ USA ਵਿੱਚ, ਸੋ ਇਹ ਤੋਂ ਇਹ ਪਤਾ ਲੱਗਦਾ ਵੀ ਉਹ ਜਿਹੜੇ ਪ੍ਰਧਾਨ ਆ ਉਹ ਕਿੰਨੀ ਕੁ ਉਹਨਾਂ ਦੀ ਸੋਚ ਆ, ਜਾਂ ਉਹ ਉਹਨਾਂ ਦਾ ਹਿਸਾਬ ਕਿਤਾਬ ਕੀ ਆ। ਸੋ ਥੈਂਕ ਯੂ ਅਗੇਨ ਤੁਹਾਡਾ। ਇਹ ਸਾਡੇ ਜਿਹੜੀ ਸੰਗਤ ਹੈ ਐਵੇਂ ਵੀ ਸਾਡੇ ਗੁਰੂ ਘਰ ਦੀ ਕਮੇਟੀ ਆ ਫਲਾਣਾ ਧਮਕਾਣਾ, ਇਹ ਸਾਡੀ ਗੁਰੂ ਘਰ ਦੀ ਜੋਬ ਸੀ, ਸਾਡੀ ਸੰਗਤ ਦੀ। ਤੁਸੀਂ ਇੰਨਾ ਜ਼ੋਰ ਲਾ ਬੈਠੇ, ਤੁਹਾਨੂੰ ਹੋਰ ਬਹੁਤ ਨਿਊਜ਼ ਨੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ, ਪਰ ਫਿਰ ਵੀ ਤੁਸੀਂ ਆਹ ਕੰਮ ਕਰ ਰਹੇ ਹੋ। ਇਹ ਸਾਡੇ ਗੁਰੂ ਘਰਾਂ 'ਚ ਤੁਸੀਂ ਇੱਕ ਵਾਰੀ ਆਵਾਜ਼ ਦਿੱਤੀ ਸੀ, ਇਹ ਸਾਰੇ ਅਮਰੀਕਾ ਐ ਪਤਾ ਲੱਗਣਾ ਚਾਹੀਦਾ ਸੀ, ਜਿਸ ਤਰ੍ਹਾਂ ਹੁਣ ਪਤਾ ਲੱਗਣ ਡਿਆ ਟਰੱਕ ਦਾ ਵੀ ਕੀ ਹਿਸਾਬ ਕਿਤਾਬ ਹੈ। ਥੈਂਕ ਯੂ ਐਨੀਵੇ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਭਾਜੀ। ਇਹ ਸਾਡੇ ਲੋਕਾਂ ਦੀ ਘਾਟ ਹੈ ਗੁਰੂ ਘਰਾਂ ਦੀ। ਥੈਂਕ ਯੂ। ਮਿਹਰਬਾਨੀ ਜੀ। ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ
ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤੁਹਾਡਾ ਇਸ ਗੱਲੋਂ ਧੰਨਵਾਦ, ਤੁਸੀਂ ਸੁੱਤੇ ਪਏ ਗੁਰਦੁਆਰੇ ਪ੍ਰਬੰਧਕ ਔਰ ਸਿੱਖ ਸੰਗਤ ਦੀ ਮੂੰਹ ਤੋਂ ਰਜਾਈਆਂ ਤਲਾਈਆਂ ਲਾ ਕੇ ਖੇਤੀਆਂ ਲਾ ਕੇ ਜਗਾਇਆ ਤੁਸੀਂ ਸਾਰਿਆਂ ਨੂੰ, ਤੇ ਉੱਠੋ ਸੁੱਤੇ ਕਾਹਨੂੰ ਪਏ ਆ। ਦੂਜੇ ਨੰਬਰ ਤੇ ਜਦੋਂ ਇਹ ਕਾਲਾਂ ਸਾਰੀਆਂ ਬਹੁਤ ਆ ਰਹੀਆਂ ਇਸ ਵੇਲੇ, ਮੈਂ ਬਹੁਤਾ ਸਮਾਂ ਨਹੀਂ ਲੈਣਾ, ਮੈਂ ਇੱਕੋ ਹੀ ਗੱਲ ਕਹਿਣੀ ਆ। ਉਹ ਪਹੀੜੇ ਦੇ ਮੈਦਾਨ ਦੇ ਵਿੱਚ 13,000 ਖਾਲਸਾ ਸ਼ਹੀਦ ਹੋ ਗਿਆ ਸੀ, ਇੱਕ ਮੁਸ਼ਫੁੱਟ ਗੱਭਰੂ ਕੱਲਾ ਹੀ ਰਹਿ ਗਿਆ ਸੀ ਉੱਥੇ ਮੈਦਾਨ ਵਿੱਚ। ਤੇ ਉਹ ਉੱਠ ਕੇ ਕਹਿਣ ਲੱਗਾ, ਸ਼੍ਰੀ ਸਾਹਿਬ ਕੱਢ ਕੇ ਕਹਿੰਦਾ ਇਹ ਕੱਚੇ ਪੱਲੇ ਜਿਹੜੇ ਸੀਗੇ ਸਾਰੇ ਕਹਿੰਦਾ ਸ਼ਹੀਦ ਹੋ ਗਏ, ਕਹਿੰਦਾ ਹੁਣ ਤੱਕ ਖਾਲਸਾ ਰਹਿ ਗਿਆ, ਕਹਿੰਦਾ ਕੱਲਾ ਮੈਦਾਨ ਦੇ ਵਿੱਚ, ਕਹਿੰਦਾ ਲੜਾਈ ਹੁਣ ਲੜੀ ਜਾਊਗੀ। ਮੇਰੇ ਕਹਿਣ ਤੋਂ ਭਾਵ ਜਿੰਨੇ ਬੰਦੇ ਇਸ ਵੇਲੇ ਆਪਣੇ ਫੋਨਾਂ ਤੇ ਹੈਗੇ ਜਾਂ ਆਪਣੇ ਨਾਲ ਗੱਲ ਕਰਦੇ, ਜਿੰਨੇ ਸਾਨੂੰ ਸੁਣਦੇ ਆ, 5, 7, 8 ਘੰਟੇ ਹਨੇਰੀਆਂ ਲਿਆ ਦਿਓ ਕਾਲਾਂ ਕਰਕੇ। ਜਿਹੜੇ ਨਹੀਂ ਜਾਗਦੇ ਨਾ ਸਹੀ, ਜਿਹੜੇ ਜਾਗਦੇ ਆ ਕਹਿ ਦਿਓ ਪੁੱਤੋ ਸੋਇਓ ਨਾ ਅੱਜ। ਜੀ 7-8 ਘੰਟੇ ਅੱਜ ਲਗਾਤਾਰ ਲਾ ਦਿਓ, ਮੈਂ ਵੀ ਲੱਗਾ ਹੋਇਆ ਜੀ ਸਵੇਰ ਦਾ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਗਰੇਵਾਲ ਜੀ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡਾ ਜੋ ਪ੍ਰੋਗਰਾਮ ਹੈਗਾ, ਤੁਸੀਂ ਜੋ ਲੋਕਾਂ ਨੂੰ ਵੇਕਅਪ ਕਰ ਰਹੇ ਹੋ, ਬਹੁਤ ਵਧੀਆ ਹੈਗਾ। ਮੈਂ ਵੀ ਹੁਣ 5-6 ਦਿਨ ਤੋਂ ਲਗਾਤਾਰ ਹਰ ਰੋਜ਼ 2-3 ਕਾਲਾਂ ਕਰ ਰਿਹਾ। ਨਾਲ ਉਹਨੂੰ ਇਹ ਵੀ ਕਹਿ ਰਿਹਾ ਕਿ ਅਸੀਂ ਤੁਹਾਡੇ ਟੌਪ 50 ਦੇ ਨਾਲ ਵੀ ਖੜੇ ਆ, ਤੂੰ ਪ੍ਰੈਜ਼ੀਡੈਂਟ ਦੇ ਨਾਲ ਕੈਂਡੀਡੇਟ ਹੈਗਾ ਉਦੋਂ ਵੀ ਖੜੇ ਆ, ਪਰ ਅਸੀਂ ਵਾਚ ਕਰਾਂਗੇ ਤੂੰ ਸਾਡੇ ਨਾਲ ਕੀ ਕਰ ਰਿਹਾ। ਅਸੀਂ US ਸਿਟੀਜ਼ਨ ਹੈਗੇ ਆ, ਅਸੀਂ ਆਪਣੀ ਸੇਫਟੀ ਵਾਸਤੇ ਮੰਗ ਰਹੇ ਹਾਂ ਤੇਰੇ ਕੋਲ ਬਿਲ ਸੈਂਡ ਕਰਵਾ, ਨਾ ਕਿ ਤੇਰੇ ਕੋਲ ਕੁਛ ਹੋਰ ਪੈਸਾ ਮੰਗ ਰਹੇ, ਕੁਛ ਕਰ ਰਹੇ। तो होपफुली लेट्स सी, देखो की ਹੁੰਦਾ ਹੈ ਜੀ। ਪਰ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ, ਸਾਡੇ ਮਨ ਦੀ ਸ਼ਾਂਤੀ ਹੈ ਕਿ ਅਸੀਂ ਆਪਣੀ ਕੋਸ਼ਿਸ਼ ਕੀਤੀ, ਹਾਰ ਹੋਈ ਜਿੱਤ ਗਈ ਡੋਨਟ ਮੈਟਰ ਜੀ। तो ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਥੈਂਕ ਯੂ ਜੀ ਤੁਹਾਡਾ। ਦੇਖੋ ਬਹੁਤ ਸਾਰਾ ਅਮਰੀਕਨ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ। ਸੈਕਰਾਮੈਂਟੋ ਬੀ ਵਰਗੇ ਨਿਊਜ਼ਪੇਪਰ, ਉਹਨਾਂ ਨੇ ਆਰਟੀਕਲ ਤੱਕ ਲਾਏ ਵੀ ਵਿਲ ਗੈਵਨ ਨਿਊਸਮ ਸਾਈਨ ਵਿਲ ਟੂ ਪ੍ਰੋਟੈਕਟ ਕੈਲੀਫੋਰਨੀਅਨਸ ਟਾਰਗੇਟਡ ਬਾਈ ਫੋਰਨ ਗਵਰਨਮੈਂਟ। ਹੁਣ ਗਵਰਨਰ ਸਾਹਿਬ ਨੇ ਜਿਹੜੇ ਪੈਟਸ ਆ, ਕੁੱਤੇ ਬਿੱਲੀਆਂ, ਉਹਨਾਂ ਦੇ ਲਈ ਤਾਂ ਬਿੱਲ ਪਾਸ ਕਰਤਾ, ਤੇ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਲੋਕ ਆ, ਉਹਨਾਂ ਨੂੰ ਬਾਹਰ ਦੀਆਂ ਸਰਕਾਰਾਂ ਤੋਂ ਬਚਣ ਦੇ ਲਈ ਇਹਦੇ ਉੱਤੇ ਸਾਈਨ ਕਰਨਗੇ। ਇਹ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਆ। ਸੈਕਰਾਮੈਂਟੋ ਦੇ ਜਰਨਲਿਸਟ ਜੋ ਰੂਬਨ ਹੋਣਾ ਨੇ ਅਕਤੂਬਰ 4, 2025 ਨੂੰ ਬਹੁਤ ਵੱਡਾ ਆਰਟੀਕਲ ਸੈਕਰਾਮੈਂਟੋ ਬੀਚ ਲਿਖਿਆ ਸੀ। ਜੀ ਜੀ ਬਿਲਕੁਲ, ਧੰਨਵਾਦ ਇਹਨਾਂ ਦਾ ਕਾਲ ਕਰਨ ਦੇ ਲਈ ਵੀਰ ਜੀ ਦਾ। ਤੇ ਆਪਾਂ ਅੱਗੇ ਵਧਦੇ ਹਾਂ। ਮਨਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਮੈਂ ਵੀ ਚਲੋ ਜੀ ਕਾਲ ਵੀ ਕਰ ਦਿੱਤੀ ਹੈਗੀ ਆ, ਪਟੀਸ਼ਨ ਵੀ ਬੇਹਦ ਸਾਈਨ ਕੀਤੀ ਹੋਈ ਆਪਾਂ। ਧੰਨਵਾਦ ਜੀ ਮਨਵੀਰ ਜੀ, ਬਹੁਤ ਸ਼ੁਕਰੀਆ ਜੀ। ਤੇ ਅੱਜ ਫੇਰ ਕਰ ਦਿਓ ਇੱਕ ਵਾਰੀ। ਨਹੀਂ ਚਾਹੁੰਦਾ ਸੀ, ਹਾਂਜੀ ਹੁਣੇ ਕੀਤੀ ਮੈਂ ਜੀ, ਹੁਣੇ ਕਰਕੇ ਹਟਿਆ ਜੀ ਮੈਂ ਦੁਬਾਰਾ। ਥੈਂਕ ਯੂ ਜੀ। ਆਪਣੀ ਵਾਈਫ ਤੋਂ ਵੀ ਕਰਾਈ ਆ ਮੈਂ ਜੀ, ਹੈਨਾ। ਤੇ ਮੈਂ ਇੱਕ ਕਹਿਣਾ ਸੀ, ਮੈਂ ਕਿਹਾ ਵੀ ਇਲੈਕਸ਼ਨ ਹੋ ਰਹੀਆਂ ਸੈਨ ਹੋਜ਼ੇ ਵਿੱਚ ਹੁਣ, ਉੱਥੇ ਮੈਨੂੰ ਤਾਂ ਕਾਊਂਟਿੰਗ ਹੋਈ ਸੀ, ਮੈਨੂੰ 12,000 ਜਿਹੜੇ ਆ ਵੋਟਰ ਰਜਿਸਟਰਡ ਹੋਏ ਆ ਉੱਥੇ ਵੋਟਿੰਗ ਲਈ, ਸੈਨ ਹੋਜ਼ੇ ਗੁਰੂ ਘਰ ਦੀ ਵੋਟਿੰਗ ਦੇ ਲਈ ਜੀ। ਜੇ ਇੰਨੇ ਬੰਦੇ ਕਾਲ ਕਰਨ, ਇੰਨੇ ਬੰਦੇ ਸਾਈਨ ਕਰਨ, ਦਾ ਗਵਰਨਰ ਕਿੱਦਾਂ ਨਾ ਸਾਈਨ ਕਰੂਗਾ ਜੀ ਬਿੱਲੋ। ਸਹੀ ਗੱਲ, ਪਰ ਕਰੇ ਨਹੀਂ ਰਹੇ ਸਾਡੇ ਬੰਦੇ। ਬਿਲਕੁਲ ਬਿਲਕੁਲ, ਇਹ ਚੀਜ਼ ਦਾ ਅਫਸੋਸ ਆ। ਦੋ ਵੱਡੇ ਗੁਰੂ ਘਰ ਆ, ਇੱਕ ਸੈਨ ਹੋਜ਼ੇ ਉੱਥੇ 12,000 ਮੈਂਬਰ ਆ, ਤੇ ਫਰੀਮੌਂਟ 14,000 ਦੇ ਕਰੀਬ ਆ। ਹਾਂਜੀ ਜੀ, ਦੇਖ ਲਓ ਹੁਣ ਤੁਸੀਂ। ਐਟਲੀਸਟ ਅੱਜ ਹੀ ਉਹਨਾਂ ਨੂੰ ਮੈਸੇਜ ਘੱਲ ਦੇਣ ਸਾਰਿਆਂ ਨੂੰ ਵੀ ਹਾਂਜੀ, ਬਹੁਤ ਵੱਡੀ ਗੱਲ। ਪਰ ਨਹੀਂ, ਵੋਟ ਤਾਂ ਪਰਸੋਂ ਨੂੰ ਪੈਣੀ ਆ, ਵੀ ਅੱਜ ਇੱਥੇ ਤਾਂ ਕਾਲ ਕਰ ਦੇਣ ਸਾਰਿਆਂ ਨੂੰ, ਇਹ ਤਾਂ ਕਹਿ ਦੇਣ। ਆਹੋ, ਦੋਨਾਂ ਜਿੰਨੀਆਂ ਵੀ ਪਾਰਟੀਆਂ ਸਾਰੇ ਘੱਟੋ ਘੱਟ ਇਹ ਤਾਂ ਕਹਿਣ ਵੀ ਹਾਂਜੀ ਠੀਕ ਆ, ਵੋਟਾਂ ਜਿਹੜੀਆਂ ਪੈਣੀਆਂ ਐਤਵਾਰ ਨੂੰ, ਪਰ ਤੁਸੀਂ ਘੱਟੋ ਘੱਟ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਜਿਹੜੀ ਆ ਪਾਓ। ਸਾਰੇ ਮੈਸੇਜ ਕਰ ਸਪੋਰਟ ਕਰ ਦਿੰਦਾ ਜੀ, ਬਿੱਲ ਪਾਸ ਹੋ ਜਾਣਾ। ਸਿਰਫ 2 ਸਿਟੀਆਂ, ਪਰ ਹੁਣ ਹੀ ਨਹੀਂ ਇਦਾਂ ਸਾਡੀ ਲੋਕੀ ਕਰਦੇ, ਪਤਾ ਨਹੀਂ ਕਿਉਂ ਨਹੀਂ ਕਰਦੇ ਹੈਗੇ ਜੀ। ਚਲੋ ਕੋਈ ਨਹੀਂ, ਹਲੂਣਾ ਦੇਈ ਜਾਣਾ, ਆਪਾਂ ਆਵਾਜ਼ ਮਾਰੀ ਜਾਣੀ ਆ, ਹੋਕਾ ਦੇਈ ਜਾਣਾ, ਤੇ ਬਾਕੀ ਐਕਸ਼ਨ ਲੈਣਾ ਲੋਕਾਂ ਦੇ ਹੱਕ 'ਚ। ਤੁਹਾਡੇ ਵਰਗੇ ਸੁਹਿਰਦ ਬੰਦਿਆਂ ਨੇ ਕਰਤਾ, ਤੇ ਇਦਾਂ ਦੇ ਹੋਰ ਬਥੇਰੇ ਨੇ ਜਿਹੜੇ ਕਾਲ ਨਹੀਂ ਵੀ ਕਰਕੇ ਸਾਨੂੰ ਦੱਸਦੇ, ਪਰ ਬਥੇਰਿਆਂ ਨੇ ਹੋਰ ਵੀ ਕੀਤੀ ਆ, ਤੇ ਆਪਾਂ ਉਮੀਦ ਕਰਦੇ ਜਿਹੜੇ ਰਹਿ ਗਏ ਆ ਉਹ ਵੀ ਕਰ ਦੇਣ। 5 ਵਜੇ ਤੱਕ ਦਾ ਵਕਤ ਆ, 7 ਘੰਟੇ ਤੋਂ ਘੱਟ ਦਾ ਵਕਤ ਰਹਿ ਗਿਆ। ਤੋ ਨੱਪ ਦਿਓ ਕਿੱਲੀ ਜੀ, ਚੱਕ 2 ਘੰਟੀਆਂ ਖੜਕਾ ਦਿਓ ਅੱਜ ਗਵਰਨਰ ਸਾਹਿਬ ਦੇ ਆਫਿਸ ਦੀਆਂ। ਧੰਨਵਾਦ ਮਨਵੀਰ ਜੀ। ਜੀ ਓਕੇ ਜੀ, ਥੈਂਕ ਯੂ ਜੀ। ਨੰਬਰ ਇੱਕ ਵਾਰੀ ਫੇਰ ਦੱਸ ਦਈਏ ਜਾਈਏ, 916 445 2841 916 4452841। ਤੇ ਸਾਡਾ ਸਟੂਡੀਓ ਦਾ ਨੰਬਰ ਹੈਗਾ 408 272। ਹਾਂਜੀ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਤਾਂ ਸਮਾਪਤ ਹੈ। ਇੱਕ ਅੱਧੀ ਹੁਣ ਆਪਾਂ ਦੂਜੀ ਖਬਰ ਕਰਕੇ ਤੇ ਫਿਰ ਅੱਗੇ ਜਿਹੜਾ ਉਹ ਵੱਧਦੇ ਆ। ਇਹ ਵੀ ਜ਼ਰੂਰੀ ਖਬਰ ਹੈ ਇਸ ਟਾਈਮ, ਜਿੱਥੇ ਆਪਾਂ ਆਪਣੀ ਕੌਮ ਦੀ ਗੱਲ ਕਰਦੇ ਹਾਂ, ਆਪਾਂ ਜਿੱਥੇ ਰਹਿੰਦੇ ਹਾਂ ਆਪਾਂ ਉਹਦਾ ਵੀ ਨਾਲ ਦੇ ਨਾਲ ਦੇਖਣਾ ਵੀ ਕੀ ਕੁਛ ਇੱਥੇ ਜਿਹੜਾ ਚੱਲ ਰਿਹਾ।
ਰਾਸ਼ਟਰਪਤੀ ਟਰੰਪ ਹੁਣਾਂ ਨੇ ਟੈਰਿਫ ਲਾਉਣ ਦੀ ਇੱਕ ਵਾਰੀ ਫਿਰ ਧਮਕੀ ਦਿੱਤੀ ਆ ਚਾਈਨਾ ਨੂੰ, ਜਿਹੜਾ ਉਹ ਲੈ ਕੇ। ਸੋ ਉਹਦੇ ਕਰਕੇ ਸਟਾਕ ਮਾਰਕੀਟ ਕਹਿੰਦੇ ਕਾਫੀ ਜ਼ਿਆਦੀਆਂ ਜਿਹੜੀਆਂ ਉਹ ਡਿੱਗ ਪਈਆਂ। ਅਚਨਚੇਤੇ ਹੀ ਇਹ ਸਾਰਾ ਕੁਛ ਜਿਹੜਾ ਉਹ ਵਾਪਰ ਗਿਆ ਆ। ਸੋ ਚਾਈਨਾ ਕਹਿੰਦੇ ਵੀ ਇਹ ਕਿਹਾ ਜਾ ਰਿਹਾ ਵੀ ਹੌਸਟਾਈਲ ਹੋ ਰਿਹਾ, ਯਾਨੀ ਕਿ ਅਮਰੀਕਾ ਨੂੰ ਕਹਿ ਲਓ ਵੀ ਜਾਂ ਅੱਖਾਂ ਦਿਖਾ ਰਿਹਾ ਜਾਂ ਮੂਹਰੇ ਅੜਨ ਦੀ ਗੱਲ ਕਰ ਰਿਹਾ ਰੇਅਰ ਅਰਥ ਐਲੀਮੈਂਟਸ ਨੂੰ ਲੈ ਕੇ ਤੇ ਹੋਰ ਜਿਹੜੀਆਂ ਚੀਜ਼ਾਂ ਨੂੰ ਲੈ ਕੇ, ਐਕਸਪੋਰਟਸ ਨੂੰ ਕੰਟਰੋਲ ਕਰਨ ਨੂੰ ਲੈ ਕੇ ਅਮਰੀਕਾ ਤੇ ਚਾਈਨਾ ਦੀ ਇੱਕ ਵਾਰੀ ਫਿਰ ਜਿਹੜੀ ਉਹ ਖੜਕੀ ਆ। ਟਰੰਪ ਹੁਣਾਂ ਨੇ ਕਿਹਾ ਆ ਵੀ ਐਕਸਪੋਰਟ ਦਾ ਕੰਟਰੋਲ ਜਿਹੜਾ ਚਾਈਨਾ ਨੇ ਇੰਪੋਜ਼ ਕੀਤਾ ਆ ਰੇਅਰ ਅਰਥ ਦੇ ਉੱਤੇ, ਯਾਨੀ ਕਿ ਉਹ ਮਿਨਰਲ, ਉਹ ਧਾਤੂ ਜਿਹੜੇ ਕਿ ਇਨਫਰਾਸਟ੍ਰਕਚਰ ਦੇ ਲਈ, ਆਉਂਦੇ ਸਮੇਂ ਦੇ ਲਈ, ਭਵਿੱਖ ਦੇ ਲਈ ਅਮਰੀਕਾ ਨੂੰ ਵੀ ਚਾਹੀਦੇ ਆ ਤੇ ਦੁਨੀਆ ਨੂੰ ਵੀ ਚਾਹੀਦੇ ਆ, ਉਸ ਦੇ ਉੱਤੇ ਇਹ ਇੱਕ ਟੂਟੀ ਲਾ ਕੇ ਬੈਠਾ ਆ ਤੇ ਉਹਦੇ ਕਰਕੇ ਕੰਮ ਜਿਹੜਾ ਉਹ ਖਰਾਬ ਹੋ ਰਿਹਾ। ਇਹਦੇ ਨਾਲ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀ ਉਹ ਅੱਜ ਹਿਲਜੁਲ ਹੋਈ ਆ। ਚਾਈਨਾ, ਰਸ਼ੀਆ, ਭਾਰਤ ਇਹ ਜਿਹੜੇ ਇਸ ਟਾਈਮ ਘਿਓ ਖਿਚੜੀ ਹੋਏ ਪਏ ਨੇ। ਇਹ ਆਪਣੇ ਜਿਹੜੇ ਉਹ ਸਾਹਮਣੇ ਆ ਵੀ ਸਾਰੇ ਜਿਹੜੇ ਟਾਇਰੈਂਟ ਕਹਿ ਲਓ ਵੀ ਸਾਰੇ ਜਿਹੜੇ ਅਥਾਰਟੇਰੀਅਨ ਆ ਉਹ ਇਸ ਟਾਈਮ ਇਕੱਠੇ ਹੋ ਕੇ ਚੱਲ ਰਹੇ ਆ। ਸੋ ਟਰੰਪ ਹੁਣਾਂ ਨੇ ਅੱਜ ਇਹ ਚੀਜ਼ ਆਖੀ ਆ। ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨ ਨੂੰ ਟਰੰਪ ਹੁਣਾਂ ਨੇ ਪਿਛਲੇ 1-2 ਵੀਕ ਪਹਿਲਾਂ ਗੱਲ ਆਖੀ ਸੀਗੀ ਵੀ ਮੁਲਾਕਾਤ ਜਿਹੜੀ ਉਹ ਮੈਂ ਕਰੂੰਗਾ। ਅੱਜ ਉਹਨਾਂ ਨੇ ਧਮਕੀ ਦੇ ਦਿੱਤੀ, ਚੇਤਾਵਨੀ ਦੇ ਦਿੱਤੀ ਵੀ ਜੇ ਤੁਸੀਂ ਇਸ ਚੀਜ਼ ਦੇ ਵਿੱਚ ਸੁਧਾਰ ਬੇਸਿਕਲੀ ਨਹੀਂ ਲਿਆਂਦਾ ਤਾਂ ਗੱਲਬਾਤ ਆਪਣੀ ਜਿਹੜੀ ਉਹ ਨਹੀਂ ਹੋਊਗੀ, ਆਪਾਂ ਕੈਂਸਲ ਜਿਹੜੀ ਆ ਮੀਟਿੰਗ ਮੈਂ ਕਰ ਦੇਣੀ ਆ ਸ਼ੀ ਜਿਨਪਿੰਗ ਦੇ ਨਾਲ। ਉੱਦਾਂ ਟਰੰਪ ਹੁਣਾਂ ਨੇ ਬਹੁਤ ਵਾਰੀ ਇਹ ਚੀਜ਼ ਆਖੀ ਸੀਗੀ ਵੀ ਜਿਹੜਾ ਚਾਈਨਾ ਦਾ ਸ਼ੀ ਜਿਨਪਿੰਗ ਆ ਮੇਰਾ ਬੜਾ ਖਾਸ ਮਿੱਤਰ ਆ, ਪੁਤਿਨ ਨੂੰ ਵੀ ਉਹਦਾ ਮਿੱਤਰ ਕਹਿੰਦੇ ਰਹੇ ਆ, ਮੋਦੀ ਨੂੰ ਵੀ ਮਿੱਤਰ ਜਿਹੜਾ ਉਹ ਆਖਦੇ ਰਹੇ ਆ, ਪਰ ਇਸ ਟਾਈਮ ਜਿਹੜੀ ਆ ਉਹ ਖੜਕੀ ਜਿਹੜੀ ਉਹ ਪਈ ਆ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਚਾਈਨਾ ਦੇ ਉੱਤੇ ਜ਼ਿਆਦਾ ਟੈਰਿਫ ਲਾਉਣ ਦੀ ਗੱਲ, ਧਮਕੀ ਜਿਹੜੀ ਉਹ ਦਿੱਤੀ ਆ। ਇੱਕ ਟਾਈਮ ਦੇ ਉੱਤੇ ਡਾਓ ਜੋਨ ਇੰਡਸਟਰੀਅਲ 619 ਪੁਆਇੰਟ ਡਾਊਨ ਗਿਆ ਸੀ ਤੇ S&P ਇੰਡੈਕਸ ਵੀ 1.9% ਡਾਊਨ ਸੀ, ਨੈਸਡੈਕ 2.7% ਡਾਊਨ ਸੀ। ਆਪਾਂ ਕਾਲਸ ਥੋੜੀਆਂ ਹੋਰ ਲੈ ਲਾਂਗੇ 2-3 ਖਬਰਾਂ ਕਰਕੇ, ਜਿੰਨੇ ਜਿਹੜੇ ਸਾਡੇ ਸਰੋਤੇ ਕਾਲ ਕਰ ਰਹੇ ਆ 408 272 5200 ਤੇ ਅੱਜ ਦੀ ਇੱਕ ਮੇਨ ਖਬਰ ਜਿਹੜੀ ਵਰਲਡ ਲੈਵਲ ਤੇ ਹੈਗੀ ਆ ਉਹ ਨੋਬਲ ਪੀਸ ਪ੍ਰਾਈਜ਼ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਬਹੁਤ ਆਸਾਂ ਸੀਗੀਆਂ ਕਿ ਇਸ ਵਾਰ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲੂਗਾ, ਪਰ ਜਿਹੜੀ ਕਮੇਟੀ ਹੈਗੀ ਆ ਨਾਰਵੇ ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਦੀ, ਉਹਨਾਂ ਨੇ ਮਰੀਆ ਕੋਰੀਨਾ ਮਸ਼ਾਡੋ, ਇਹ ਵੈਨਜ਼ੂਏਲਾ ਦੀ ਆਪੋਜੀਸ਼ਨ ਲੀਡਰ ਆ, ਉਹਨੂੰ ਅਵਾਰਡ ਕੀਤਾ ਆ ਕਿਉਂਕਿ ਕਹਿੰਦੇ ਭਈ ਉਹ ਡੈਮੋਕ੍ਰੈਟਿਕ ਰਾਈਟਸ ਨੂੰ ਪ੍ਰਮੋਟ ਕਰ ਰਹੀ ਆ। ਜਿਹੜਾ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਹੈਗਾ ਮਦੂਰੋ, ਉਹਨੇ ਜਿਹੜੀਆਂ ਬਹੁਤ ਹੇਰਾਫੇਰੀਆਂ ਵੀ ਕੀਤੀਆਂ ਸੀਗੀਆਂ ਵੋਟਾਂ ਦੇ ਵਿੱਚ। ਉਸ ਤੋਂ ਬਿਨਾਂ ਉਸਨੇ ਇਸ ਬੀਬੀ ਨੂੰ ਅੰਦਰ ਕਰਨ ਦੀ ਵੀ ਕੋਸ਼ਿਸ਼ ਕੀਤੀ, ਉਹ ਮੁਲਕ ਤੋਂ ਭਜਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਇਹ ਬੀਬੀ ਪੂਰੀ ਤਰ੍ਹਾਂ ਅੜੀ ਰਹੀ ਹੈਗੀ ਆ। ਸੋ ਇਸ ਵਾਰ ਸਨ 2025 ਦਾ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈਗਾ ਆ ਉਹ ਵੈਨਜ਼ੂਏਲਾ ਦੀ ਆਪੋਜੀਸ਼ਨ ਲੀਡਰ ਮਰੀਆ ਕੋਰੀਨਾ ਮਸ਼ਾਡੋ ਨੂੰ ਦਿੱਤਾ ਗਿਆ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਇਹ ਖਬਰ ਦੇ ਰਿਹਾ, ਕਹਿੰਦੇ ਦੇਖੋ ਜੀ ਪੀਸ ਓਵਰ ਪੋਲਿਟਿਕਸ ਚੁਣੀ ਹੈਗੀ ਆ ਜੋ ਨਾਰਵੇ ਦੀ ਇਹ ਕਮੇਟੀ ਆ ਉਹਨਾਂ ਨੇ, ਪਰ ਵੈਨਜ਼ੂਏਲਾ ਦੀ ਆਪੋਜੀਸ਼ਨ ਲੀਡਰ ਨੂੰ ਇੱਕ ਤਰ੍ਹਾਂ ਦੇ ਨਾਲ ਨੋਬਲ ਪੀਸ ਪ੍ਰਾਈਜ਼ ਦੇ ਕੇ ਉਸ ਕਮੇਟੀ ਨੇ ਇਹ ਸ਼ੋਅ ਕਰ ਦਿੱਤਾ ਵੀ ਦੁਨੀਆ ਦੇ ਵਿੱਚ ਅਸੀਂ ਜਿਹੜੀ ਆ ਡੈਮੋਕ੍ਰੇਸੀ ਲਿਆਣੀ ਚਾਹੁੰਦੇ ਆ, ਜਿਹੜੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਹੈਗੇ ਆ ਉਹਨਾਂ ਦੇ ਨਾਲ ਅਸੀਂ ਖੜਾਂਗੇ ਤੇ ਇਸ ਬੀਬੀ ਨੂੰ ਜਿਹੜਾ ਇਹ ਨਾਮ ਦਿੱਤਾ ਗਿਆ ਹੈ। ਸੋ ਰਾਸ਼ਟਰਪਤੀ ਟਰੰਪ ਹੁਣਾਂ ਦੀ ਇਹ ਜਿਹੜੀ ਕੋਸ਼ਿਸ਼ ਪੀਸ ਪ੍ਰਾਈਜ਼, ਨੋਬਲ ਪੀਸ ਪ੍ਰਾਈਜ਼ ਜਿੱਤਣ ਦੀ, ਉਹ ਵਿੱਚ ਵਿਚਾਲੇ ਰਹਿ ਗਈ ਆ। ਵਾਈਟ ਹਾਊਸ ਨੇ ਵੀ ਕਮੇਟੀ ਦਾ, ਜਿਹੜਾ ਤੁਸੀਂ ਕਿਹਾ ਵੀ ਆਲੋਚਨਾ ਉਹਨਾਂ ਦੀ ਕੀਤੀ ਆ। 4 US ਦੇ ਪ੍ਰੈਜ਼ੀਡੈਂਟ ਹੋਏ ਆ ਜਿਨ੍ਹਾਂ ਨੂੰ ਹੁਣ ਤੱਕ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹ ਮਿਲ ਚੁੱਕਾ ਆ। 1906 ਦੇ ਵਿੱਚ ਪ੍ਰੈਜ਼ੀਡੈਂਟ ਥੀਓਡੋਰ ਰੂਜ਼ਵੈਲਟ ਨੂੰ ਜਿਹੜਾ ਮਿਲਿਆ ਸੀ। ਜਾਪਾਨ ਤੇ ਰਸ਼ੀਆ ਦੇ ਵਿੱਚ ਲੜਾਈ ਜਿਹੜੀ ਉਹ ਰੁਕਵਾਉਣ ਦੇ ਕਰਕੇ ਉਹਨਾਂ ਨੂੰ ਜਿਹੜਾ ਇਹ ਜਿਹੜਾ ਅਵਾਰਡ ਦਿੱਤਾ ਗਿਆ ਸੀ। ਪ੍ਰੈਜ਼ੀਡੈਂਟ ਵੁਡਰੋ ਵਿਲਸਨ ਜਿਹੜੇ ਆ ਉਹਨਾਂ ਨੂੰ 1919 ਦੇ ਵਿੱਚ ਵਰਲਡ ਵਾਰ 1 ਦੇ ਖਾਤਮੇ ਦੀ ਵਿੱਚ ਨਿਭਾਏ ਗਏ ਰੋਲ ਨੂੰ ਕਰਕੇ ਉਹ ਜਿਹੜਾ ਉਹ ਕੀਤਾ ਗਿਆ ਸੀਗਾ। ਪ੍ਰੈਜ਼ੀਡੈਂਟ ਜਿਮੀ ਕਾਰਟਰ ਨੂੰ 2002 ਦੇ ਵਿੱਚ ਡੈਮੋਕ੍ਰੇਸੀ ਨੂੰ ਪ੍ਰਮੋਟ ਕਰਨ ਲਈ, ਹਿਊਮਨ ਰਾਈਟ, ਇਕਨੋਮਿਕ ਡਿਵੈਲਪਮੈਂਟ ਦੇ ਲਈ ਇਸ ਕਰਕੇ ਦਿੱਤਾ ਗਿਆ ਸੀ। ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੂੰ 2009 ਦੇ ਵਿੱਚ ਇੰਟਰਨੈਸ਼ਨਲ ਡਿਪਲੋਮੇਸੀ ਦੇ ਕਰਕੇ ਇਹ ਅਵਾਰਡ ਜਿਹੜਾ ਉਹ ਦਿੱਤਾ ਗਿਆ ਸੀ। ਓਬਾਮਾ ਹੋਣਾ ਦਾ ਕੋਈ ਇਦਾਂ ਦਾ ਕੰਮ ਨਹੀਂ ਸੀਗਾ ਜਿਹਦੇ ਲਈ ਉਹ ਹੋਊਗਾ। ਉਹ ਲੋਕ ਈਵਨ ਸਾਰੇ ਜਾਣੇ ਜਿਹੜੇ ਭੌਚੱਕੇ ਰਹਿ ਗਏ ਸੀਗੇ ਜਦੋਂ ਓਬਾਮਾ ਨੂੰ
ਨੋਬਲ ਪੀਸ ਪ੍ਰਾਈਜ਼ ਜਿਹੜਾ ਉਹ ਮਿਲਿਆ ਸੀਗਾ। ਟਰੰਪ ਹੁਣੀ ਤਾਂ ਆਪਣਾ ਕੇਸ ਜਿਹੜਾ ਲਗਾਤਾਰ ਸਟਰੋਂਗ ਕਰਦੇ ਆ ਰਹੇ ਸੀ, 7 ਲੜਾਈਆਂ ਰਕਾਈਆਂ, ਇਹ ਕੁਛ ਕੀਤਾ। ਹੁਣ ਗਾਜ਼ਾ ਵਾਲਾ ਪੀਸ ਵੀ ਜਿਹੜੀ ਪਲਾਨ ਆ ਉਹਦੇ ਵਿੱਚ ਵੀ ਦੋਨਾਂ ਮੁਲਕਾਂ ਨੇ ਹੁਣ ਸਾਈਨ ਜਿਹੜੇ ਉਹ ਕੀਤੇ ਆ। ਸੋ ਇਹ ਸਾਰਾ ਕੁਛ ਹੈਗਾ, ਪਰ ਟਰੰਪ ਹੁਣੀ ਕਿਤੇ ਜਿਹੜੇ ਉਹ ਪਿੱਛੇ ਰਹਿ ਗਏ ਆ। ਜਿਹੜੀ ਕਮੇਟੀ ਆ ਉਹਨਾਂ ਨੇ ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹ ਜ਼ਰੂਰ ਦਿੱਤਾ ਆ। ਹੋਪਫੁਲੀ ਉਹਨਾਂ ਦੀ ਹੁਣ ਇਹ ਸੋਚਦੇ ਹੋਣਗੇ ਵੀ ਮੇ ਵੀ ਅਗਲੇ ਸਾਲ ਸ਼ਾਇਦ ਉਹਨਾਂ ਨੂੰ ਜਿਹੜਾ ਉਹ ਮਿਲ ਜਾਵੇ। ਸੋ ਕੇਸ ਤਾਂ ਉਹਨਾਂ ਦਾ ਸਟਰੋਂਗ ਆ। ਹੋਪਫੁਲੀ ਲੜਾਈਆਂ ਜਿਹੜੀਆਂ ਆ ਉਹ ਰੁਕੀਆਂ ਰਹਿਣ ਤੇ ਇਹਨਾਂ ਦਾ ਕੇਸ ਜਿਹੜਾ ਉਹ ਹੋਰ ਫਿਰ ਅੱਗੇ ਸਟਰੋਂਗ ਜਿਹੜਾ ਉਹ ਪੇਸ਼ ਹੁੰਦਾ ਆ। ਕੱਲ ਤਾਂ ਜਿਹੜੇ ਜੌਨ ਫੈਟਰਮੈਨ ਹੈਗੇ ਆ ਡੈਮੋਕ੍ਰੇਟ ਸੈਨੇਟਰ, ਉਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਵਧੀਆ ਕਾਰਜ ਕੀਤਾ ਆ ਗਾਜ਼ਾ ਤੇ ਇਜ਼ਰਾਈਲ ਦੇ ਵਿੱਚ ਜਿਹੜਾ ਸ਼ਾਂਤੀ ਜਿਹੜੀ ਉਹ ਕਰਾਉਣ ਦੇ ਲਈ। ਕਹਿੰਦੇ ਵੀ ਜੇ ਸ਼ਾਂਤੀ ਸਟਿਕ ਹੁੰਦੀ ਆ ਤਾਂ ਮੈਂ ਮੋਰੇ ਹੋਊਂਗਾ, ਇਹਨਾਂ ਕਮੇਟੀ ਨੂੰ ਜਿਹੜਾ ਉਹ ਲੀਡ ਕਰੂੰਗਾ, ਜਿਸ ਦੇ ਨਾਲ ਵੀ ਟਰੰਪ ਹੁਣਾਂ ਨੂੰ ਜਿਹੜਾ ਉਹ ਸਾਈਨ ਆ ਨੋਬਲ ਪ੍ਰਾਈਜ਼ ਆ ਉਹ ਮਿਲੇ, ਪੀਸ ਪ੍ਰਾਈਜ਼ ਜਿਹੜਾ। ਜੀ ਜੀ ਹਰਜੋਤ ਸਿੰਘ ਜੀ, ਕੁਝ ਹੋਰ ਕਾਲਰ ਲੈ ਕੇ ਫਿਰ ਆਪਾਂ ਸਮਾਪਤੀ ਜਿਹੜੀ ਉਹ ਪ੍ਰੋਗਰਾਮ ਦੀ ਕਰਦੇ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪਾਂ ਜ਼ਰੂਰ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਕਹਿੰਦੇ ਜਾਈਏ, ਗਵਰਨਰ ਦੇ ਆਫਿਸ ਦੇ ਵਿੱਚ ਕਾਲ ਜਿਹੜਾ ਉਹ ਜ਼ਰੂਰ ਕਰੋ SP 509 ਦੇ ਬਿੱਲ ਨੂੰ ਜਿਹੜਾ ਉਹ ਸਾਈਨ ਕਰਾਉਣ ਦੇ ਲਈ 9164452841 ਦੇ ਉੱਤੇ ਕਾਲ ਕਰਕੇ ਗਵਰਨਰ ਨਿਊਸਮ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਸਾਈਨ ਬਿੱਲ ਦੇ ਉੱਤੇ ਸਾਈਨ ਲਈ ਜ਼ਰੂਰ ਪ੍ਰੇਰੋ। ਸਰਤਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰਤਾਜ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀਆਂ ਸੰਗਤਾਂ ਨੂੰ। ਭਾਜੀ ਜਿੰਨਾ ਕਿ ਤੁਹਾਡੇ ਵੱਲੋਂ ਸੁਣਿਆ ਬਹੁਤ ਵਧੀਆ ਲੱਗਿਆ। ਜਿਵੇਂ ਪੰਜਾਬੀ ਵਾਲਾ ਆਪਣਾ ਬਿੱਲ ਵੀ ਨਹੀਂ ਪਾਸ ਹੋਇਆ, ਮੈਂ ਕਹਿੰਦਾ ਵੀ ਇੰਨਾ ਕੀ ਕਹਿ ਸਕਦਾ, ਸ਼ਾਇਦ ਜ਼ਿਆਦਾ ਮੱਤ ਮਹਾਰਾਜ ਨੇ ਨਹੀਂ ਬਖਸ਼ੀ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਵਾਸਤਾ ਹੈ, ਜੇ ਪੰਜਾਬੀ ਸਿੱਖ ਹੋਣ ਕਾਲ ਨਾ ਕੀਤੀ। ਜੀ ਜੀ ਬਿਲਕੁਲ। ਹਾਂਜੀ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਜੇ ਤੁਸੀਂ ਸਿੱਖ ਹੋ ਤੇ ਤੁਹਾਡੀ ਅੱਜ ਜ਼ਿੰਮੇਵਾਰੀ ਹੈ ਕਾਲ ਕਰੋ। ਜਿਵੇਂ 3 ਸਾਲਾਂ ਤੋਂ ਭਾਜੀ ਨੇ ਸੰਘਰਸ਼ ਦੀ ਕਹਾਣੀ ਦੱਸੀ, ਬੇਕਰਫੀਲਡ ਤੋਂ ਤੁਰ ਕੇ ਜਾਣਾ, ਕਿੰਨੀਆਂ ਵੋਟਾਂ, ਕਿੰਨੇ ਪ੍ਰੋਗਰਾਮ, ਕਿੰਨੇ ਭਾਜੀ ਉੱਥੇ ਕਵਰ ਕਰਦੇ ਰਹੇ ਜਾ ਕੇ। ਤੇ ਤੁਹਾਡਾ ਇਕੱਲਿਆਂ ਦਾ ਨਹੀਂ ਗਾ ਜੀ ਬਿੱਲ, ਤੇ ਸਾਰਿਆਂ ਦਾ, ਸਾਰਿਆਂ ਨੂੰ ਸਮਝਣਾ ਚਾਹੀਦਾ ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਹੁੰ ਲੱਗੂ ਜਿਹੜਾ ਕਾਲ ਨਾ ਕਰੋ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਹੁਤ ਸਾਰੇ ਇੰਡੀਆਨਾ ਤੋਂ ਕਾਲ ਕਰ ਰਹੇ ਵੀ ਅਸੀਂ ਕਾਲਾਂ ਕਰਤੀਆਂ ਆ। ਚੰਨਜੀਤ ਕੌਰ ਹੁਣੀ ਕਹਿੰਦੇ ਭਾਜੀ ਅਸੀਂ 25 ਮੈਸੇਜ ਆਲਰੇਡੀ ਛੱਡ ਦਿੱਤੇ ਆ। ਸਿਆਟਲ ਤੋਂ ਕਾਲਾਂ ਜਿਹੜੀਆਂ ਕੀਤੀਆਂ ਗਈਆਂ ਹੈਗੀਆਂ। ਜੀ ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰੀਆ ਜੀ। ਹਰਜਿੰਦਰ ਜੀ ਖਾਲਸਾ ਫਤਿਹ ਜੀ। ਖਾਲਸਾ ਭਾਜੀ ਅਸੀਂ ਕਾਲ ਕਰਤੀ ਆ, ਇਹ ਜਾਣਕਾਰੀ ਕੋਈ ਪੁੱਛ ਰਿਹਾ ਸੀ ਵੀ ਜੇ ਅਸੀਂ ਇੰਡੀਆ ਜਾਂਦੇ ਆ 에ਅਰਪੋਰਟ ਦੀ, ਇਹਦੇ ਨਾਲ ਕੋਈ ਸਾਨੂੰ ਉੱਥੇ ਤੰਗੀ ਤੇ ਨਹੀਂ ਆਊਗੀ? ਦੱਸੋ ਯਾਰ, ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਇੰਡੀਆ ਦਾ। ਇਹ ਕੈਲੀਫੋਰਨੀਆ ਦੇ ਗਵਰਨਰ ਨੂੰ ਕਾਲ ਜਾ ਰਹੀ ਹੈ। ਇਹੀ ਦੇਖੋ ਨਾ, ਚੰਗਾ ਕੀਤਾ ਤੁਸੀਂ, ਇਹਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਆ। ਇਹ ਚੰਗਾ ਕੀਤਾ ਤੁਸੀਂ ਕਾਲ ਕਰਤੀ। ਜਿਹੜਾ ਲੋਕਾਂ ਦੇ ਮਨਾਂ 'ਚ ਇਹ ਡਰ ਆ ਨਾ, ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਡਰ ਆ। ਇਹੀ ਚੀਜ਼ ਨੂੰ ਰੋਕਣਾ ਆ ਵੀ ਲੋਕ ਆਜ਼ਾਦੀ ਦੇ ਨਾਲ ਘੁੰਮਣ ਫਿਰਨ, ਗੱਲ ਕਰਨ। ਕਿੱਦਾਂ ਬਾਹਰਲਾ ਮੁਲਕ ਕੋਈ ਆ ਕੇ ਤੁਹਾਨੂੰ ਜਿਹੜਾ ਇੱਥੇ ਡਰਾਵੇ ਧਮਕਾਵੇ, ਤੁਹਾਡੇ ਮਨ 'ਚ ਏਡਾ ਕਿਹੜਾ ਉਹਨਾਂ ਦਾ ਡਰ ਜਿਹੜਾ ਉਹ ਪੈਦਾ ਹੋ ਗਿਆ। ਇਹ ਚੀਜ਼ ਨੂੰ ਰੋਕਣ ਦੇ ਲਈ ਤੇ ਹੈਗਾ ਆ। ਅਗਲੇ ਆਪੇ ਸੂਤ ਹੋਣਗੇ ਜਦੋਂ ਇੱਥੇ ਕਾਨੂੰਨ ਸਖਤ ਹੋਣਗੇ। ਇਹ ਅਲਸਬਰੰਟ ਗੁਰੂ ਘਰ ਅਸੀਂ ਪੁੱਛਿਆ, ਉਹ ਕਹਿੰਦੇ ਨਾ ਕਾਲਾ ਨਾ ਕਰਿਓ, ਇੱਥੇ ਇੰਡੀਆ ਜਾਓਗੇ ਤੁਹਾਨੂੰ ਡੱਟ ਲੈਣਗੇ। ਦੇਖ ਲਓ ਕਿੱਦਾਂ ਜਿਹੜੇ ਭਾਰਤ ਦੇ ਟੌਟ ਆ ਉਹ ਲੋਕਾਂ ਨੂੰ ਜਿਹੜਾ ਉਹ ਡਰਾ ਰਹੇ ਆ। ਇਹ ਬੰਦੇ ਪਛਾਣੋ, ਇਹ ਬੰਦੇ ਇਹੀ ਨੇ ਉਹਨਾਂ ਦੇ, ਇਹ ਉਹਨਾਂ ਦੇ ਬੰਦੇ ਨੇ ਜਿਹੜੇ ਇਦਾਂ ਕਹਿੰਦੇ ਨੇ। ਨਾ ਹੀ ਬਿੱਲ ਬਾਰੇ ਕੁਝ ਕਹਿ ਰਹੇ ਨੇ ਤੇ ਇੱਕ ਦੋ ਬੰਦਿਆਂ ਨੇ ਪੁੱਛਿਆ, ਅੱਗੋਂ ਉਹਨਾਂ ਨੂੰ ਇਹ ਕਹਿ ਦਿੰਦੇ ਨੇ ਜੀ ਟੋਟਲੀ ਗਲਤ ਗੱਲ ਇਹਨਾਂ ਦੀ। ਥੈਂਕ ਯੂ ਦੱਸਣ ਦੇ ਲਈ। ਮੈਂ ਐਕਸਪਲੇਨ ਕਰਾਂ, ਜਿਹੜੇ ਭਾਈ ਸਾਹਿਬ ਉਹਨਾਂ ਨੇ ਕਾਲ ਕੀਤੀ ਨਾ, ਆਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਇਹ ਆ ਵੀ ਜੇ ਤੁਸੀਂ ਆਪਣੇ ਹੱਕ ਦੀ ਗੱਲ, ਆਪਣੀ ਸੇਫਟੀ ਦੀ ਗੱਲ ਕਰਦੇ ਆ ਤੇ ਤੁਹਾਨੂੰ ਬਾਹਰ ਦੀ ਸਰਕਾਰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਧਮਕਾਉਂਦੀ ਆ। ਜਿਸ ਤਰ੍ਹਾਂ ਅੰਬੈਸੀਆਂ ਵਾਲੇ ਕਹਿਣ ਵੀ ਅਸੀਂ ਇਹਨਾਂ ਨੂੰ ਵੀਜ਼ੇ ਨਹੀਂ ਦੇਣੇ, ਜਾਂ ਜਿਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਵੀ ਜੀ ਇੰਡੀਆ ਗਏ ਕਿਤੇ ਕੁਛ ਨਾ ਹੋ ਜਾਏ ਸਾਨੂੰ, ਜਾਂ ਤੁਹਾਡੇ ਰਿਸ਼ਤੇਦਾਰਾਂ ਨੂੰ ਇੰਡੀਆ ਦੇ ਵਿੱਚ ਕੋਈ ਤੰਗ ਕਰੇ। ਇਹ ਸਿਰਫ ਆਪਾਂ ਪੰਜਾਬੀਆਂ ਦੀ ਗੱਲ ਕਰ ਰਹੇ ਹੈਗੇ। ਇਹ ਚਾਈਨਾਈਆਂ ਦੀਆਂ, ਇੱਥੇ ਰਸ਼ੀਅਨ ਦੀ ਆ, ਟਰਕੀ ਵਾਲਿਆਂ ਦੀ ਆ, ਵੱਖ-ਵੱਖ ਮੁਲਕਾਂ ਵਾਲਿਆਂ ਦੀ ਆ। ਸੋ ਉਸ ਸੰਬੰਧ ਦੇ ਵਿੱਚ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦੇਣੀ ਆ ਵੀ ਭਾਈ ਤੁਹਾਨੂੰ ਜੇ ਕੋਈ ਕਾਲ ਇਦਾਂ ਦੀ ਆਂਦੀ ਆ ਉਹ ਤਾਂ ਪਤਾ ਕਰੋ ਵੀ ਇਹ ਟ੍ਰਾਂਸਨੈਸ਼ਨਲ ਆਪਰੇਸ਼ਨ ਤਾਂ ਨਹੀਂ। ਤੇ ਜੇ ਉਹ ਹੋਈ ਤਾਂ ਉਹ ਆਪ ਹੀ ਫਿਰ ਜਿਹੜੀ ਆ ਪੁਲਿਸ ਵਾਲੇ ਕੰਟੈਕਟ ਕਰੂਗੇ ਉੱਥੇ ਦੀ ਐਮਬੈਸੀ ਨੂੰ ਜਾਂ ਉੱਥੇ ਦੇ ਮੁਲਕ ਨੂੰ ਜਾਂ ਆਪਣੀ ਹੋਮਲੈਂਡ ਸਿਕਿਉਰਿਟੀ ਨੂੰ, ਤਾਂ ਕਿ ਮੁੜ ਕੇ ਇਦਾਂ ਦੀ ਗੱਲ ਨਾ ਵਾਪਰੇ। ਆਹੀ ਟ੍ਰਾਂਸਨੈਸ਼ਨਲ ਆਪਰੇਸ਼ਨ ਆ। ਇਸੇ ਨੂੰ ਰੋਕਣ ਦੇ ਲਈ ਇਹੀ ਚੀਜ਼ਾਂ ਨੇ ਜਿਹੜੇ ਆ ਹਰਜੋਤ ਸਿੰਘ ਜੀ, ਵੀ ਇਹ ਬਿੱਲ ਜਿਹੜਾ ਉਹ ਪਾਸ ਹੋਣਾ ਚਾਹੀਦਾ। ਪਰ ਤੁਸੀਂ ਦੇਖੋ ਵੀ ਕਿੱਦਾਂ ਭਾਰਤ ਦੀਆਂ ਭੇਡਾਂ ਲੱਗੀਆਂ ਹੋਈਆਂ ਡਰਾਉਣ, ਅੰਦਰ ਖਾਤੇ ਕਿੱਦਾਂ ਵੀ
ਕਾਲ ਤੁਸੀਂ ਗਵਰਨਰ ਨੂੰ ਕਰਨੀ ਆ ਤੇ ਇੰਡੀਆ ਨੂੰ ਕਿੱਦਾਂ ਪਤਾ ਲੱਗ ਜੂ? ਤੁਸੀਂ ਹਿਸਾਬ ਲਾ ਲਓ। ਈਮੇਲ ਤੁਸੀਂ ਯਾਰ ਇੰਨਾ ਕਾਹਦੇ ਨਹੀਂ ਸੋਚਦੇ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਅਮਰੀਕਾ ਦੀ ਆਰਗੇਨਾਈਜੇਸ਼ਨ ਹੋ ਕੇ ਅਮਰੀਕਨ ਸਿਟੀਜ਼ਨਾਂ ਦੇ ਉਲਟ ਬਿੱਲ ਤੇ ਨਾ ਕਰਨ ਦੇ ਲਈ ਕਰ ਰਹੀ ਹੈਗੀ ਹੈ ਤੇ ਤੁਸੀਂ ਇਸ ਗੱਲੋਂ ਹੀ ਡਰੀ ਜਾਂਦੇ। ਹੱਦ ਹੀ ਹੋ ਗਈ ਆ ਤੁਹਾਡੀ। ਹਿੰਮਤ ਰੱਖੋ ਤੁਸੀਂ ਯਾਰ। ਉਸ ਗੁਰੂ ਦੇ ਵਾਰਸ ਆ ਜਿਨ੍ਹਾਂ ਨੇ ਦੂਜੀ ਕੌਮ ਦੇ ਲਈ ਇਨਸਾਨੀਅਤ ਦੇ ਲਈ ਆਪਣਾ ਜਿਹੜਾ ਸਿਰ ਦਿੱਤਾ ਤੇ ਅਸੀਂ ਆਪਣੇ ਹੱਕ ਦੀ ਨਹੀਂ ਗੱਲ ਕਰ ਸਕਦੇ। ਜਾਬਰ ਕਹਿੰਦਾ ਜਿਹੜਾ ਜੁਰਤ ਰੱਖੀ ਆ ਜਿਸ ਟਾਈਮ ਦੇ ਉੱਤੇ ਇੰਨਾ ਇਤਿਹਾਸ ਆਪਣੇ ਕੋਲ ਆ ਕੀ ਸਿਰਫ ਗੁਰਦੁਆਰਾ ਸਾਹਿਬ ਕੋਈ ਸੇਧ ਨਹੀਂ ਲੈ ਕੇ ਉਹਨੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਗੈਲਰੀਆਂ 'ਚ। ਇੰਨਾ ਆਪਣਾ ਮਾਣ ਮੱਤਾ ਇਤਿਹਾਸ ਆ ਤੇ ਇੱਕ ਇਸ ਚੀਜ਼ ਤੋਂ ਹੀ ਵੀ ਜਿਹੜਾ ਡਰੀ ਜਾਂਦੇ। ਹੱਦ ਹੀ ਹੋਈ ਪਈ। ਅਮਰੀਕਾ ਘੱਟੋ ਘੱਟ ਜਿਹੜੇ ਆਪਣੇ ਰਾਜਕਰਮੀ ਸੀ ਜਿਹੜੇ ਆਪਣੇ ਬਜ਼ੁਰਗ ਆ ਘੋੜਿਆਂ ਦੇ ਤਵੇਲਿਆਂ 'ਚ ਰਹਿੰਦੇ ਰਹੇ ਅਮਰੀਕਾ ਜਿਹੜੇ 1910 'ਚ ਆਏ ਹੈਗੇ ਆ ਤੇ ਉਹਨਾਂ ਨੂੰ ਹਿੰਦੂ ਕਹਿ ਕੇ ਪੁਕਾਰਿਆ ਜਾਂਦਾ ਸੀ, ਗਾਲਾਂ ਕੱਢੀਆਂ ਜਾਂਦੀਆਂ ਸੀਆਂ। ਉਹਨਾਂ ਨੇ ਦੇਖੋ ਕਿੰਨੇ ਤੁਹਾਡੇ ਕੇਸ ਲੜੇ। ਪੱਗ ਦਾ ਕੇਸ ਉਹਨਾਂ ਨੇ ਲੜਿਆ, ਦਸਤਾਰ ਦਾ ਲੜਿਆ, ਬਾਲਾਂ ਦੇ ਲੜਿਆ, ਕਿਰਪਾਨ ਦਾ ਕੇਸ ਤਾਂ ਹਜੇ 15 20 25 ਸਾਲ ਪੁਰਾਣਾ ਆ ਜਿਹੜਾ ਇੱਥੇ ਦੇ ਸਿੱਖਾਂ ਨੇ ਕੈਲੀਫੋਰਨੀਆ ਦੇ ਲੜਿਆ ਵੀ ਕਿਰਪਾਨ ਪਾਉਣ ਦਾ ਹੱਕ ਆ। ਆਪਾਂ ਜਾਣਦੇ ਨਾ ਕੈਲੀਫੋਰਨੀਆ ਦੇ ਸਟੇਟ ਦੇ ਵਿੱਚ ਕੋਈ ਪਹਿਲਾਂ ਕਹਿੰਦੇ ਵੀ ਤੁਹਾਡੇ ਕੋਲ ਕਿਰਪਾਨ ਹੈਗੀ, ਕਹਿੰਦੇ ਨੋ ਪ੍ਰੋਬਲਮ ਦੈਟਸ ਗੁੱਡ ਜਾਓ, ਕੋਈ ਨਹੀਂ ਪੁੱਛਦਾ ਤੱਕ ਨਹੀਂ ਤੁਹਾਨੂੰ। ਠੀਕ ਹੈ ਕਿ ਨਹੀਂ ਜੀ? ਅਮਰੀਕ ਜੀ। ਹਾਂਜੀ ਅਮਰੀਕ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਬਾਰਾ ਸਾਹਿਬ? ਠੀਕ ਠਾਕ। ਬਹੁਤ ਬਹੁਤ ਧੰਨਵਾਦ ਤੁਸੀਂ ਜ਼ੋਰ ਲਾ ਰਹੇ ਹੋ ਤੇ ਦੋਨੇ ਵੀਰਾਂ ਦਾ। ਤੇ ਆਪਣੇ ਜਾਂ ਤੁਸੀਂ ਸੈਕਰਾਮੈਂਟ ਕਹਿੰਦੇ ਸੀ ਆਪਣੇ ਕੈਂਡੀਡੇਟ ਨਾਲ ਗੱਲ ਕਰਨੀ, ਅੱਜ ਬੁਲਾ ਰਹੇ ਉਹਨਾਂ ਨੂੰ। ਕਿਹਨਾਂ ਨੂੰ? ਕੈਂਡੀਡੇਟ ਕਹਿੰਦੇ ਸੀ ਬੁਲਾਉਣਾ ਉਹਨਾਂ ਜਿਹੜਾ ਜਿਹਨਾਂ ਨੇ ਉਹਨੇ ਉਲਟ ਕੀਤਾ ਸੀ ਤੇ I-459 ਦੇ। ਉਹ ਸੈਨੋਜ਼ੇ ਵਾਲੇ ਕਹਿੰਦੇ ਸੀਗੇ ਜੀ। ਉਹ ਕਹਿ ਰਹੇ ਵੀ ਅੱਜ ਉਹਨਾਂ ਨੇ ਆਉਣਾ। ਉਸ ਦਿਨ ਆ ਕੇ ਦੱਸ ਕੇ ਗਏ ਸੀ ਪ੍ਰੀਤਮ ਸਿੰਘ ਗਰੇਵਾਲ ਜਿਹੜੇ ਕਮੇਟੀ 'ਚ ਆ। ਉਹਨਾਂ ਨੇ ਜਿਹੜਾ ਸੈਂਟਾ ਕਲਾਰਾ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਹੈ ਨਾ ਉਹਦੇ ਬਾਰੇ ਕਿਹਾ ਸੀ ਕਿਉਂਕਿ ਇਹ ਜਿਹੜਾ ਡਿਸਟ੍ਰਿਕਟ ਅਟਾਰਨੀ ਆ NVSV 509 ਦੇ ਬਿੱਲ ਦੇ ਅਗੇਂਸਟ ਚਿੱਠੀ ਲਿਖੀ ਆ ਜੀ। ਠੀਕ ਹੈ ਜੀ। ਬੁਲਾਓ ਤੇ ਕਰੋ ਜ਼ੋਰ ਮਾਰੋ। ਬਹੁਤ ਬਹੁਤ ਧੰਨਵਾਦ ਜ਼ੋਰ ਕਰਦੇ ਪਏ ਹੋ। ਬਸ ਅਸੀਂ ਵੀ ਕਾਲ ਕਰ ਦਿੱਤੀ ਵੈਸੇ ਤੇ। ਧੰਨਵਾਦ ਜੀ। ਧੰਨਵਾਦ। ਬਹੁਤ ਧੰਨਵਾਦ ਰਹੀ ਐਡੇ ਬੋਲ ਰਹੇ ਹਾਂ। ਥੈਂਕ ਯੂ। ਦਲਜੀਤ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਜਿਆਦਾ ਲੰਮੀ ਗੱਲ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਵੀ ਹੁਣੇ ਇੱਕ ਕਾਲਰ ਕਹਿ ਕੇ ਗਏ ਆ ਵੀ ਸਾਨੂੰ ਗੁਰਦੁਆਰਿਆਂ ਦੀਆਂ ਕਮੇਟੀਆਂ ਕਹਿੰਦੀਆਂ ਵੀ ਤੁਹਾਨੂੰ ਇੰਡੀਆ 'ਚ ਜਾਣ ਤੋਂ ਜੇ ਹੋ ਜੂ ਉਹ ਹੋ ਜੂ। ਇੱਥੋਂ ਤੁਸੀਂ ਇਹ ਅੰਦਾਜ਼ਾ ਲਾਓ ਵੀ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਤੁਹਾਡੇ ਗੁਰੂ ਘਰਾਂ 'ਚ ਵੜ ਚੁੱਕੇ। ਬਿਲਕੁਲ ਕਮੇਟੀਆਂ ਤੇ ਹਾਵੀ ਹੋ ਚੁੱਕੇ ਆ। ਜਿਹੜਾ ਉਹਨਾਂ ਦੇ ਥਰੂ ਅਖਵਾ ਰਹੇ ਆ ਵੀ ਇਹਨਾਂ ਨੂੰ ਪਤਾ ਆ ਵੀ ਗੁਰਦੁਆਰੇ ਵਾਲਿਆਂ ਕਮੇਟੀਆਂ ਦਾ ਲੋਕ ਵਿਸ਼ਵਾਸ ਜ਼ਿਆਦਾ ਕਰਦੇ ਆ, ਗੁਰੂ ਘਰ ਨੂੰ ਜ਼ਿਆਦਾ ਮੰਨਦੇ ਆ, ਤੇ ਉੱਥੇ ਕਹੋ ਵੀ ਇਹਦਾ ਡਰ ਆ। ਇਹ ਚੀਜ਼ਾਂ ਇਹ ਲੋਕਾਂ ਦੇ ਮਨਾਂ 'ਚੋਂ ਇਹ ਵੀ ਕੱਢਣ ਵਾਲੀ ਗੱਲ ਆ। ਤੇ ਤੁਹਾਡਾ ਜਿੰਨਾ ਧੰਨਵਾਦ ਹੋ ਸਕਦਾ ਤੁਸੀਂ ਹੁਲਾਰਾ ਦੇ ਰਹੇ ਆ। ਇਹ ਧੰਨਵਾਦ ਸ਼ਬਦਾਂ 'ਚ ਬਹੁਤ ਥੋੜਾ ਆ। ਤੇ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਮਿਹਰਬਾਨੀ ਜੀ। ਸ਼ੁਕਰੀਆ। ਧੰਨਵਾਦ। ਥੈਂਕ ਯੂ ਜੀ। ਸੁਰਜੀਤ ਜੀ। ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਪਰਿਵਾਰ ਵੱਲੋਂ ਸਰ ਸਾਰਿਆਂ ਦੀਆਂ ਜਿਹੜੇ ਉਹ ਵਾਇਸ ਮੈਸੇਜ ਭੇਜ ਦਿੱਤੇ ਤੇ ਮੈਂ ਤੁਹਾਡਾ ਧੰਨਵਾਦ ਤੇ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜਨਾ ਤੇ ਤਕੜੇ ਹੋ ਕੇ ਸਾਰੀ ਸੰਗਤ ਕੰਮ ਕਰਨ, ਵੋਟਾਂ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਕਵੀਰ ਸਿੰਘ ਜੀ ਆਪਾਂ ਮੱਲੀ ਸਾਹਿਬ ਤੋਂ ਥੋੜੀ ਜਿਹੀ ਹੋਰ ਆਪਾਂ ਥੋੜੇ ਮਿੰਟ ਲੈ ਲੈਣੇ ਆ ਤੇ ਆਪਾਂ ਅੱਜ ਲਾਸਟ ਡੇ ਆ। ਅੱਜ ਆਪਾਂ ਪੂਰਾ ਜ਼ੋਰ ਲਾਣਾ। ਹੁਣ ਤੁਹਾਡੇ ਸਾਹਮਣੇ ਆ ਵੀ 2.5 ਘੰਟਾ ਹੋ ਚੱਲਾ ਲਗਾਤਾਰ ਆਪਾਂ ਬਿਨਾਂ ਬ੍ਰੇਕ ਤੋਂ ਲੱਗੇ ਹੋਏ ਆ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਜਿਹੜੇ ਹੋਰਨਾਂ ਨੂੰ ਵੀ ਹੌਸਲਾ ਮਿਲੇ। 408 272 5200 4082725200 ਜੀ। ਤੇ ਗਵਰਨਰ ਦੇ ਆਫਿਸ ਦਾ ਨੰਬਰ ਆ, ਨਿਊਜ਼ਮ ਦੇ ਗਵਰਨਰ ਆਫਿਸ ਦਾ ਨੰਬਰ ਆ 9164452841 916 445 2841। ਹਾਂਜੀ ਬਲਜਿੰਦਰ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਜੀ ਤੁਹਾਡਾ ਬਹੁਤ ਤੁਹਾਡੇ ਸ਼ੋਅ ਸਾਰੇ ਸੁਣਦਾ ਜੀ। ਤੁਹਾਡਾ ਟਰੱਕਿੰਗ ਦਾ ਪ੍ਰੋਗਰਾਮ ਉਹ ਵੀ ਤੁਸੀਂ ਬਹੁਤ ਵਧੀਆ ਕਰਦੇ ਆ। ਤੁਸੀਂ ਸਾਰੇ ਪ੍ਰੋਗਰਾਮ ਜਿੰਨੇ ਵੀ ਲੈ ਕੇ ਆਉਂਦੇ ਜੀ ਮੈਂ ਤੁਹਾਡੇ ਤਕਰੀਬਨ ਸਾਰੇ ਪ੍ਰੋਗਰਾਮ ਸੁਣਦਾ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ ਦਾ ਜਿਹੜਾ ਸਾਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਦੇ ਰਿਹਾ। ਤੇ ਭਾਜੀ ਰਹੀ ਗੱਲ ਆ ਬਿੱਲ ਦੀ, ਇਹਦੇ ਬਾਰੇ ਵੀ ਸਾਨੂੰ ਕਿਸੇ ਨੂੰ ਕੋਈ ਨੌਲੇਜ ਨਹੀਂ ਸੀ ਜਿੰਨਾ ਟਾਈਮ ਅਸੀਂ ਤੁਹਾਡਾ ਸ਼ੋਅ ਨਹੀਂ ਸੁਣਿਆ ਨਾ। ਤੇ ਤੁਸੀਂ ਇੰਨਾ ਵਧੀਆ ਮੰਚ ਲੈ ਕੇ ਆਏ ਆ, ਸਾਨੂੰ ਕਮਿਊਨਿਟੀ ਨੂੰ ਕਿੰਨਾ ਜਾਗਰੂਕ ਕਰਦੇ ਆ।
ਨਵੇਂ ਬਿੱਲ ਆਉਂਦੇ ਉਹਨਾਂ ਬਾਰੇ ਦੱਸਦੇ ਆ ਨਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਕਮਿਊਨਿਟੀ ਨੂੰ ਵੀ ਐਨ ਇਕੱਠੇ ਹੋ ਕੇ ਰਲ ਕੇ ਇਸ ਬਿੱਲ ਦੇ ਹੱਕ ਵਿੱਚ ਆਉਣਾ ਚਾਹੀਦਾ। ਇਹ ਬਿੱਲ ਸਿਰਫ ਆਪਣੀ ਕਮਿਊਨਿਟੀ ਦੇ ਇਕੱਲੀ ਪੰਜਾਬੀ ਕਮਿਊਨਿਟੀ ਦਾ ਨਹੀਂ ਹੈਗਾ। ਇਹ ਬਿੱਲ ਦੇ ਨਾਲ ਬਹੁਤ ਸਾਰੀਆਂ ਕਮਿਊਨਿਟੀਆਂ ਦਾ ਫਾਇਦਾ ਹੋਣਾ, ਜਿਹੜੇ ਵੀ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਕਿਸੇ ਦੇ ਨਾਲ ਧੱਕਾ ਕਰਦੀ ਕੋਈ ਬਾਹਰਲੀ ਸਰਕਾਰ। ਤੇ ਆਪਾਂ ਇਸ ਹੱਕ ਦੇ ਵਿੱਚ ਆ ਜੀ। ਇਹ ਜ਼ਰੂਰ ਸਾਰਿਆਂ ਨੂੰ ਸਾਈਨ ਕਰਨੇ ਚਾਹੀਦੇ। ਗਵਰਨਰ ਦੇ ਆਫਿਸ 'ਚ ਕਾਲਾਂ ਕਰਨੀਆਂ ਚਾਹੀਦੀਆਂ ਜੀ। ਮੈਂ ਵੀ ਆਪਣੀ ਫੈਮਿਲੀ ਦੀਆਂ ਸਾਰਿਆਂ ਦੇ ਆਪਣੇ ਕਾਲਾਂ ਵੀ ਕਰਾਈਆਂ ਤੇ ਆਪਾਂ ਈਮੇਲਾਂ ਵੀ ਕੀਤੀਆਂ ਤੇ ਵੱਧ ਤੋਂ ਵੱਧ ਆਪਾਂ ਗਾਂਹ ਸ਼ੇਅਰ ਵੀ ਕੀਤਾ ਨਾ। ਤੇ ਇਸ ਕਰਕੇ ਆਪਾਂ ਕਹਿੰਦੇ ਆ ਜੀ। ਤੇ ਸਭ ਤੋਂ ਵੱਡਾ ਯੋਗਦਾਨ ਚਲੋ ਪੰਜਾਬੀ ਰੇਡੀਓ ਦਾ ਵੀ ਆ ਤੇ ਆਪਣੀ ਕਮਿਊਨਿਟੀ ਨੂੰ ਵੀ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕਮਲ ਸਿੰਘ ਜੀ, ਵਾਰ-ਵਾਰ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕੁੱਤੇ ਬਿੱਲੀਆਂ ਵਾਲਾ ਬਿੱਲ ਪਾਸ ਕੀਤਾ ਨਾ, ਉਹ ਵੀ ਸਕਰੀਨ ਤੇ ਦਿਖਾ ਲਈ ਜਾਓ ਭਈ ਗਵਰਨਰ ਸਾਹਿਬ ਕਿਹਦੇ ਹੱਕ ਦੇ ਵਿੱਚ ਆ। ਤੇ ਦੂਸਰਾ ਜਿਹੜਾ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਕਿਸ ਹਿਸਾਬ ਨਾਲ ਲੱਗੇ ਆ, ਉਹਨਾਂ ਦਾ ਵੀ ਜਿਹੜਾ ਟਵਿੱਟਰ ਵਾਲਾ ਸਕਰੀਨ ਆ ਨਾ, ਉਹ ਦਿਖਾ ਲਈ ਜਾਓ, ਤਾਂ ਕਿ ਜਿਹੜੇ ਆ ਆਪਣਿਆਂ ਦਾ ਥੋੜਾ ਬਹੁਤਾ ਖੂਨ ਖੁੱਲੇ ਮੇਰੇ ਹਿਸਾਬ ਨਾਲ ਜੀ। ਸੋ ਬਹੁਤ ਸਾਰੇ ਸਰੋਤੇ ਜਿਹੜੇ ਕੁਲਵਿੰਦਰ ਸਿੰਘ ਹੁਣੀ ਕੋਲੰਬਸ ਆਏ, ਉਹ ਤੋਂ ਕਹਿੰਦੇ ਵੀ ਅਸੀਂ ਸਾਈਨ ਕਰਤੇ, ਕਾਲਾਂ ਵੀ ਕੀਤੀਆਂ ਹੈਗੀਆਂ। ਕੁਲਵਿੰਦਰ ਗਿੱਲ ਹੁਣੀ ਕਹਿੰਦੇ ਆ ਵੀ ਅਸੀਂ ਸਾਰੇ ਗਰੁੱਪ ਦੇ ਵਿੱਚ ਜਿਹੜਾ ਮੈਸੇਜ ਪਾ ਦਿੱਤਾ ਹੈਗਾ। ਕੌਰ ਖਾਲਸਾ ਟਰੱਕਰ ਕਹਿੰਦੇ ਜਿਨ੍ਹਾਂ ਕੋਲ ਵਰਕ ਪਰਮਿਟ ਉਹ ਵੀ ਸਾਈਨ ਕਰਨ ਲਈ। ਬਿਲਕੁਲ, ਕੈਲੀਫੋਰਨੀਆ ਦੇ ਰੈਜ਼ੀਡੈਂਟ ਜਿਹੜੇ ਹੈਗੇ ਆ, ਨੋ ਮੈਟਰ ਤੁਹਾਡਾ ਕੀ ਇਮੀਗ੍ਰੇਸ਼ਨ ਸਟੇਟਸ ਆ, ਤੁਸੀਂ ਕੈਲੀਫੋਰਨੀਆ ਦੇ ਸਿਟੀਜ਼ਨ, ਕੈਲੀਫੋਰਨੀਆ ਦੇ ਰੈਜ਼ੀਡੈਂਟ ਆ ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਬਿਲਕੁਲ। ਅਗਲੇ ਕਾਲਰ ਨੇ ਤਜਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਜੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ। ਮੈਂ ਆਲਰੇਡੀ ਰਿਟਨ 'ਚ ਵੀ ਸੈਂਡ ਕਰਤਾ, ਉਹਨਾਂ ਦੇ ਆਫਿਸ ਨੂੰ ਵੀ ਕਾਲ ਕਰੇ ਔਰ ਗਵਰਨਰ ਦੇ ਆਫਿਸ few times ਮੈਸੇਜ ਵੀ ਛੱਡਤਾ। I am a citizen and I voted for your governorship twice and request that you sign this SB 509 positively and it will be in contingent with us Prop 50 ballot and the upcoming presidential elections. ਜੀ ਚਲੋ, ਧੰਨਵਾਦ ਜੀ। ਥੈਂਕ ਯੂ। ਧੰਨਵਾਦ। ਸੋ ਸਰੋਤੇ ਪੁੱਛਦੇ ਵੀ ਕੋਈ ਡਰ ਤਾਂ ਨਹੀਂ ਤੁਸੀਂ? ਬਿਕਾਜ਼ ਉਹ ਐਕਸਪੈਕਟ ਕਰਦਾ ਕਿ ਵੀ 50 ਖਾਤਰ ਵੀ ਉਹਨੂੰ ਸਪੋਰਟ ਕਰਨਗੇ ਜਿਹੜਾ ਰੀਡਿਸਟ੍ਰੀਬਿਊਸ਼ਨ ਕਰਨਾ ਹੈ, ਔਰ ਫਾਈਨਲੀ ਉਹਦੀ ਹੱਕ ਤਾਂ ਹੈ ਕਿ ਪ੍ਰੈਜ਼ੀਡੈਂਟ ਖਾਤਰ ਤੋਂ ਉਹ ਵੀ ਵਿੱਚ ਠੋਕਦਾ, ਉਹਦੇ ਵੀ ਆ ਹੈਗਾ। ਐਂਡ ਦੈਨ ਯੂ ਹੈਵ ਦ ਆਵਰ ਸਪੋਰਟ। ਸੋ ਪਲੀਜ਼ ਪੋਜ਼ਿਟਿਵਲੀ ਸਾਈਨ ਦਿਸ। ਥੈਂਕ ਯੂ ਤਜਿੰਦਰ ਜੀ, ਬਹੁਤ ਸ਼ੁਕਰੀਆ। ਸੋ ਕਮੈਂਟ ਪਾ ਰਿਹਾ ਕੋਈ ਡਰ ਤਾਂ ਨਹੀਂ। ਹੁਣ ਤੁਸੀਂ ਦੇਖੋ ਵੀ ਕਹਿੰਦੇ ਵਰਕ ਪਰਮਿਟ ਵਾਲਿਆਂ ਨੂੰ ਕੋਈ ਡਰ ਤਾਂ ਨਹੀਂ। ਤੁਸੀਂ ਵਰਕ ਪਰਮਿਟ ਲਿਆ ਪੋਲੀਟੀਕਲ ਅਸਾਈਲਮ ਤੇ। ਪੋਲੀਟੀਕਲ ਅਸਾਈਲਮ ਦਾ ਮਤਲਬ ਇਹ ਆ ਵੀ ਤੁਹਾਨੂੰ ਭਾਰਤ ਦੀ ਸਰਕਾਰ ਨੇ ਇੰਡੀਆ ਦੇ ਵਿੱਚ ਤੁਹਾਨੂੰ ਖਤਰਾ ਸੀ, ਤਾਂ ਹੀ ਭੱਜ ਕੇ ਤੁਸੀਂ ਅਮਰੀਕਾ ਆਏ ਆ। ਹੁਣ ਅਮਰੀਕਾ ਵਿੱਚ ਵੀ ਉਹ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਤੁਹਾਡੇ ਤਾਂ ਇਹ ਹੱਕ ਦੀ ਗੱਲ ਆ। ਤੁਹਾਡੇ ਤਾਂ ਇਹ ਕੇਸ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਮੈਂ ਗਵਰਨਰ ਨੂੰ ਸਾਈਨ ਕੀਤੇ, ਮੈਂ ਈਮੇਲ ਲਿਖੀ ਵੀ ਸਾਨੂੰ ਇੱਥੇ ਵੀ ਖਤਰਾ ਹੈਗਾ। ਤੁਹਾਡਾ ਤਾਂ ਕੇਸ ਸਟਰੋਂਗ ਬਣਦਾ ਆ, ਇਹ ਚ ਡਰ ਵਾਲੀ ਕਿਹੜੀ ਗੱਲ ਆ? ਉਹ ਤਾਂ ਅਸਾਈਲਮ ਵਾਲਾ ਤਾਂ ਅਮਰੀਕਾ ਦੇ ਕਿਸੇ ਵੀ ਕੋਨੇ 'ਚ ਉਹਨੂੰ ਤੇ ਇਹਦੇ ਉੱਤੇ ਸਗੋਂ ਜਾ ਕੇ ਜਿਹੜਾ ਸਾਈਨ ਕਰਨਾ ਚਾਹੀਦਾ, ਉਹਨਾਂ ਨੂੰ ਤਾਂ ਮੋਹਰੇ ਹੋਣਾ ਚਾਹੀਦਾ। ਰੱਖਣ ਉਹਦਾ ਦੇਖੋ ਵੀ ਮੈਂ ਗਵਰਨਰ ਨੂੰ ਚਿੱਠੀ ਲਿਖੀ ਸੀ ਇਸ ਬਿੱਲ ਦੇ। ਆਹੋ, ਫੋਟੋ ਖਿੱਚ ਲਿਓ ਵੀ ਆਹ ਦੇਖੋ ਸਾਈਨ ਕੀਤੇ ਆ ਮੈਸੇਜ ਜਿਹੜਾ ਡਿਲੀਵਰ ਹੋਇਆ। ਜਤਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਕਿ ਪਲੀਜ਼ ਕਲੀਅਰ ਕਰ ਦਿਓ, ਕਿਉਂਕਿ ਮੇਰੀ ਕਈਆਂ ਨਾਲ ਗੱਲ ਹੋਈ ਹੈ। ਉਹ ਸੋਚਦੇ ਨੇ ਕਿ ਉਹਨਾਂ ਨੇ ਈਮੇਲ ਕਰਤੀ ਤਾਂ ਦੈਟਸ ਇਨਫ, ਪਰ ਉਹਨਾਂ ਨੂੰ ਕਹੋ ਕਿ ਉਹ ਕਾਲ ਵੀ ਕਰ ਸਕਦੇ ਨੇ ਪਲੀਜ਼। ਜੀ ਧੰਨਵਾਦ। ਧੰਨਵਾਦ ਜੀ। ਥੈਂਕ ਯੂ ਜੀ। ਸੋ ਅਸੀਂ ਤਾਂ ਕਹਿ ਰਹੇ ਜਿਨ੍ਹਾਂ ਨੇ ਪਹਿਲਾਂ ਕੀਤੀ ਉਹ ਅੱਜ ਵੀ ਕਰ ਦਿਓ, ਕਿਉਂਕਿ ਅੱਜ ਲਾਸਟ ਡੇ ਆ। ਅੱਜ ਗਵਰਨਰ ਨੇ ਡਿਸਾਈਡ ਕਰਨਾ ਹੈਗਾ। ਸੋ ਅੱਜ ਪੂਰਾ ਜ਼ੋਰ ਲਾ ਦਿਓ, ਜਿੰਨਾ ਵੀ ਅੱਜ ਕੌਮ ਦੇ ਲੇਖੇ ਜਿਹੜਾ ਦੇਣਾ ਉਹ ਲਾ ਦਿਓ। ਜੀ ਜੀ ਬਿਲਕੁਲ। ਅਗਲੇ ਕੋਲ ਨੇ ਵਿੱਕੀ ਹੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਵੀ ਈਮੇਲ ਕਰਤੀ ਸੀ ਜੀ 10 ਕੁ ਦਿਨ ਪਹਿਲਾਂ, ਤੇ ਹੁਣ ਇਹ ਕਾਲ ਵੀ ਅੱਜ ਮੈਂ ਕਰ ਰਿਹਾ, ਤਾਂ ਨਾਲ ਹੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ। ਇੱਕ ਗੱਲ ਮੈਂ ਵਿੱਚ ਐਡ ਕਰਨੀ ਮੰਨਦਾ, ਗੁਰਦੁਆਰਾ ਸਾਹਿਬ ਜਿਹੜੇ ਸਾਡੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੀ ਆ, ਤੇ ਬਾਕੀ ਵੀ ਹੋਰ ਬਹੁਤ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਿਹੜੀਆਂ ਕਮਿਊਨਿਟੀ ਦੇ ਪ੍ਰੋਗਰਾਮ ਕਰਾਉਂਦੀਆਂ, ਵਿਸਾਖੀ ਤੇ ਹੋਰ ਐਂਟਰਟੇਨਮੈਂਟ ਦੇ। ਮਤਲਬ ਉਹਨਾਂ ਦਾ ਇਹੀ ਕਹਿਣਾ ਹੁੰਦਾ ਕਿ ਅਸੀਂ ਕਮਿਊਨਿਟੀ ਲਈ ਕਰਾ ਰਹੇ ਹਾਂ।
ਬਿਲਕੁਲ ਤੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਇਦਾਂ ਦੇ ਟਾਈਮ ਤੇ ਉਹ ਵੀ ਪੂਰਾ ਸਾਥ ਦੇਣ ਨਾਲ। ਆਪਾਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆਏ ਆ ਵੀ ਹਰ ਇੱਕ ਜਾਣੀਆਂ, ਚਾਹੇ ਕਲਚਰਲ ਆ, ਚਾਹੇ ਸਪੋਰਟਸ ਆ, ਚਾਹੇ ਕੋਈ ਵੀ ਆ, ਉਹਨਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਇਸ ਦੇ ਵਿੱਚ ਚਿੱਠੀ ਲਿਖਣੀ। ਬਿਲਕੁਲ ਜੀ, ਕਮਿਊਨਿਟੀ ਕੋਲੋਂ ਹੀ ਪੈਸੇ ਇਕੱਠੇ ਕਰਕੇ ਲੱਖਾਂ ਹੀ ਡਾਲਰ ਆਪਾਂ ਲਾਉਣੇ ਆ ਇਹਨਾਂ ਪ੍ਰੋਗਰਾਮਾਂ ਤੇ ਕਾਫੀ ਲੋਕ ਜੁੜਦੇ ਆ ਇਦਾਂ ਨਾਲ, ਮਤਲਬ ਇਹਨਾਂ ਦੇ ਨਾਲ ਜੁੜਿਓ ਆ ਜਿਹੜੇ ਇਹ ਨੌਨ ਪ੍ਰੋਫਿਟ ਕਮੇਟੀਆਂ ਬਣੀਆਂ, ਸੋ ਉਹਨਾਂ ਨੂੰ ਵੀ ਪੂਰਾ ਜ਼ੋਰ ਲਾਉਣਾ ਚਾਹੀਦਾ। ਤੇ ਜਿੰਨੇ ਹੋਰ ਪੱਤਰਕਾਰ ਨੇ, ਆਪੇ ਬਣੇ ਲੀਡਰ ਵੀ ਖੁਸ਼ ਨੇ, ਉਹਨਾਂ ਨੂੰ ਵੀ ਆਪਣੇ ਤੌਰ ਤੇ ਨਾ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਇਸ ਕੰਮ। ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ। ਅਗਲੇ ਕਾਲਰ ਨੇ ਗੁਰਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਦੋਨੋਂ ਵੀਰਾਂ ਨੂੰ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਸੈਕਰਾਮੈਂਟੋ ਗਏ ਸੀ ਜੀ, ਤਿੰਨ ਆਪਣੇ ਪਰਿਵਾਰ ਨੂੰ ਲੈ ਕੇ, ਤੇ ਅਸੀਂ ਸਾਰੇ ਪਰਿਵਾਰ ਨੇ ਕਰ ਦਿੱਤਾ। ਅਸੀਂ ਈਮੇਲ ਵੀ ਕਰ ਦਿੱਤੀ ਤੇ ਫੋਨ ਵੀ ਕਰ ਦਿੱਤੇ, ਤੇ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਤੁਹਾਡਾ, ਬਹੁਤ ਤੁਸੀਂ ਵਧੀਆ ਕੰਮ ਕਰ। ਥੈਂਕ ਯੂ। ਧੰਨਵਾਦ ਜੀ ਤੁਹਾਡਾ, ਜੇ ਤੁਸੀਂ ਉੱਥੇ ਪਹੁੰਚੇ ਵੀ ਰੈਲੀ ਦੇ ਉੱਤੇ। ਸਾਡਾ ਸਟੂਡੀਓ 'ਚ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ। ਨੰਬਰ ਹੈਗਾ 408 272 5200 4082725200। ਆਪਣਾ ਦੱਸ ਦਿਓ ਵੀ ਅਸੀਂ ਵੀ ਕੀਤੇ ਆ, ਕਿਹੜੇ ਸ਼ਹਿਰ ਤੋਂ ਆ, ਤਾਂ ਕਿ ਜਿਹੜੇ ਹੋਰ ਆ ਉਹਨਾਂ ਨੂੰ ਵੀ ਥੋੜਾ ਹੌਸਲਾ ਮਿਲੇ ਜੀ। ਹਰਪਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਕਈਆਂ ਫਰੈਂਡਾਂ ਨਾਲ, ਪੰਜਾਬੀਆਂ ਨਾਲ ਗੱਲ ਹੋਈ ਆ ਜੀ, ਉਹ ਸਾਰੇ ਇਸ ਗੱਲ ਤੋਂ ਡਰ ਰਹੇ ਆ ਕਿ ਸਾਨੂੰ ਇੰਡੀਆ ਜਾ ਕੇ ਕੋਈ ਪ੍ਰੋਬਲਮ ਨਾ ਆਵੇ, ਤੇ ਇਹ ਤੁਸੀਂ ਕਲੀਅਰ ਚੰਗੀ ਤਰ੍ਹਾਂ ਕਰਕੇ ਦੱਸ ਦਿਓ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਇਹਦੇ ਵਿੱਚ ਕੀ ਕਲੀਅਰ ਹੋਰ ਕਰਨਾ ਆ? ਹੁਣ ਅਸੀਂ ਨਹੀਂ ਪਤਾ ਕੀ ਆ, ਮਰੀ ਜ਼ਮੀਰ ਨੂੰ ਤੁਸੀਂ ਨਹੀਂ ਜਗਾ ਸਕਦੇ। ਮੁੱਕ ਦੀ ਗੱਲ ਇਹ ਆ ਜੀ, ਕੁਛ ਨਹੀਂ ਕੀਤਾ ਜਾ ਸਕਦਾ। ਧੰਨਵਾਦ ਜੀ। ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਜੀ। ਜਿਹੜੇ ਬੰਦੇ ਇਹ ਡਰੀ ਹੋਈ ਜਾਣਾ ਤੇ ਫਿਰ ਉਹਨਾਂ ਨੇ ਕੀ ਕੰਮ ਕਰ ਲੈਣਾ? ਫਿਰ ਮੁੱਕ ਦੀ ਗੱਲ ਤੇ ਇਹੀ ਹੋ ਗਈ ਨਾ। ਸੋ ਇਹ ਚੀਜ਼ਾਂ ਆਪ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ। ਜਿਹੜੇ ਬਾਈ ਪਹਿਲੋਂ ਗੱਲ ਕਰਕੇ ਗਿਆ ਵੀ ਉਹਨਾਂ ਦੀ ਘੁਸਪੈਠ ਦੇਖੋ ਕਿੱਥੇ ਤੱਕ ਆ, ਲੋਕਾਂ ਨੂੰ ਕਿੱਦਾਂ ਜਿਹੜਾ ਉਹਨਾਂ ਨੇ ਡਰਾ ਕੇ ਰੱਖਿਆ। ਕੈਲੀਫੋਰਨੀਆ ਦੇ ਗਵਰਨਰ ਦੇ ਆਫਿਸ 'ਚ ਕਾਲ ਹੋਣੀ। ਤੁਸੀਂ ਆਪਣੇ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਕਿਸੇ ਨੂੰ ਪਤਾ ਹੁੰਦਾ ਤੁਸੀਂ ਕਿਹੜੀ ਗੱਲ ਕਿਸੇ ਨੂੰ ਕੀਤੀ? ਇੰਡੀਆ ਨੂੰ ਕਿੱਥੋਂ ਪਤਾ ਲੱਗ ਜਾਊਗਾ ਜੀ? ਤੁਸੀਂ ਗਵਰਨਰ ਦੇ ਆਫਿਸ ਦੇ ਵਿੱਚ ਈਮੇਲ ਕਰਨੀ, ਉਹ ਕਿਹੜੀਆਂ ਗੱਲਾਂ ਯਾਰ? ਤੁਸੀਂ ਨਿਆਣਪੁਣਾ ਕਰਦੇ ਪਏ ਆ। ਕਿਹੜੀ ਵਿਚਕਾਨੀਆਂ ਗੱਲਾਂ ਆ? ਤੁਸੀਂ ਸਿੱਧਾ ਕਹੋ ਵੀ ਮੈਂ ਨਹੀਂ ਕਰਦਾ ਸਪੋਰਟ, ਐਵੇਂ ਕਿਉਂ ਘੁਮਾ ਫਰਾ ਕੇ ਕਰੀ ਜਾਂਦੇ ਜੀ? ਉਹ ਤੇ ਸਾਨੂੰ ਇਦਾਂ ਹੋ ਜੂ ਜੀ, ਸਾਨੂੰ ਉਦਾਂ ਹੋ ਜੂਗੀ, ਨਹੀਂ ਕਰਨੀ ਸਪੋਰਟ ਨਾ ਕਰੋ। ਇਹ ਕਿਹੜੇ ਬਹਾਨੇ ਮਾਰੀ ਜਾਂਦੇ ਜੀ? ਉਹਨਾਂ ਨੇ ਦੇਖ ਲੈਣਾ ਜੀ, ਉਹਨਾਂ ਨੇ ਆਹ ਕਰ ਲੈਣਾ ਜੀ। ਕਮਾਲ ਦੀ ਗੱਲ ਆ। ਦੱਸ ਕਹਿਣਾ ਜੀ ਅਸੀਂ ਜੁਝਾਰੂਆਂ ਦੇ ਸਿੱਖਾਂ ਦੀ ਕੌਮ ਚੋਂ ਆ, ਅਸੀਂ ਉਸ ਗੁਰੂ ਦੇ ਵਾਰਿਸ ਆ ਵੀ ਜਿਹਨੇ 4 ਪੁੱਤ ਆਪਣੇ ਵਾਰਤੇ। ਪਹਿਲਾਂ ਰੋਂਦੇ ਰਹਿੰਦੇ ਅਮਰੀਕਾ ਜਾਣਾ, ਹੁਣ ਅਮਰੀਕਾ ਆ ਕੇ ਫਿਰ ਰੋਂਦੇ ਰਹਿੰਦੇ ਇੰਡੀਆ ਜਾਣਾ। ਵਿਚਾਲੇ ਜੇ ਲੈ ਲਓ ਕਿਸੇ ਪਾਸੇ ਜੀ। ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਦੇਰ ਤੋਂ ਸੁਣ ਰਿਹਾ ਜੀ, ਮੈਂ ਕੱਲ ਵੀ ਸੁਣ ਰਿਹਾ ਜੀ, ਅੱਗੇ ਪਿੱਛੇ ਵੀ ਸੁਣਦਾ ਰਹਿੰਦਾ। ਕੱਲ ਫੋਨ ਕਰਿਆ, ਅੱਜ ਵੀ ਫੋਨ ਕਰਿਆ। ਮੈਂ ਸਿਰਫ ਇੱਕੋ ਗੱਲ ਕਹੀ ਕਿ ਇਹ ਸੇਫਟੀ ਹੈਗੀ ਹੈ ਕੈਲੀਫੋਰਨੀਅਨ ਅਮਰੀਕਨ ਦੀ, ਹੋਰ ਕੋਈ ਇਸ ਗੱਲ ਦਾ ਲੈਣਾ ਦੇਣਾ ਨਹੀਂ ਕਿਸੇ ਦਾ। ਬਿਲਕੁਲ, ਇਟਸ ਜਸਟ ਦ ਸੇਫਟੀ। ਬਿਲਕੁਲ ਨੋ ਬ੍ਰੇਨਰ ਹੈ। ਗਵਰਨਰ ਦੇ ਲਈ ਇਟ ਸ਼ੁੱਡ ਬੀ ਅ ਨੋ ਬ੍ਰੇਨਰ। ਕੋਈ ਕਾਸਟ ਨਹੀਂ, ਕੋਈ ਕੁਝ ਨਹੀਂ, ਕੋਈ ਰਿਲੀਜਨ ਨਹੀਂ, ਕੋਈ ਕੁਝ ਨਹੀਂ ਹੈਗਾ, ਸਿਰਫ ਸੇਫਟੀ ਆਫ ਸੇਫਟੀ ਤੇ ਫਰੀडम ਦੀ ਗੱਲ। ਦੈਟਸ ਇਟ। ਤੇ ਸੇਫਟੀ ਵੀ ਉਹ ਟ੍ਰੇਨਿੰਗ ਦੇਣੀ ਆ ਜਿਹੜੀ ਇਹ ਪੁਲਿਸ ਵਾਲਿਆਂ ਨੂੰ, ਆਫਿਸ ਆਫ ਐਮਰਜੈਂਸੀ ਸਰਵਿਸ। ਦੈਟਸ ਇਟ। ਲੋਕਾਂ ਨੂੰ ਸਿਰਫ ਇਹ ਸਮਝਣਾ ਕਿ ਅਸੀਂ ਪੁਲਿਸ ਨੂੰ ਕਹਿ ਰਹੇ ਹਾਂ ਸਾਡੀ ਸੇਫਟੀ ਲਈ ਤੁਸੀਂ ਸਿੱਖੋ। ਯੈਸ, ਬਿਲਕੁਲ। ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਨਾਲ ਹੀ ਕਿ ਜਿੰਨੇ ਲੋਕ ਇਹ ਸੋਚ ਰਹੇ ਆ ਜਾਂ ਪ੍ਰੋਗਰਾਮ ਬਣਾ ਰਹੇ ਨਾ ਅਸੀਂ ਯੁਵਾ ਸਿਟੀ ਨਗਰ ਕੀਰਤਨ ਤੇ ਆਣਾ, ਜੇ ਉਹਨੇ ਲੋਕ ਇੱਕ ਕਾਲ, ਇੱਕ ਮੈਸੇਜ ਵੀ ਛੱਡ ਦੇਣਗੇ, ਆਈ ਥਿੰਕ ਵੀਲ ਬੀ ਗੁੱਡ ਇਨਫ। ਬਿਲਕੁਲ ਸਹੀ ਗੱਲ ਤੁਹਾਡੀ। ਬਿਲਕੁਲ। ਤੇ ਜਿੰਨੇ ਬੰਦੇ ਆ ਰਹੇ ਆ, ਮੈਂ ਸਭ ਨੂੰ ਗੁਜ਼ਾਰਿਸ਼ ਇਹੀ ਕਹਾਂਗਾ, ਜਿਹੜਾ ਵੀ ਨਗਰ ਕੀਰਤਨ ਹੀ ਜਾਣਾ ਚਾਹੁੰਦਾ ਹੈ ਉਹ ਆਪਣੀ ਡਿਊਟੀ ਬਣਾ ਲੇ ਵੀ ਅਸੀਂ ਅੱਜ ਪਹਿਲੇ ਇੱਕ ਫੋਨ ਕਰਨਾ ਹੈ, ਮੈਸੇਜ ਛੱਡਣਾ ਹੈ ਜਾਂ ਈਮੇਲ ਕਰਨੀ ਹੈ, ਉਸ ਤੋਂ ਬਾਅਦ ਆਪਾਂ ਨਗਰ ਕੀਰਤਨ ਤੇ ਵੀ ਜਾਣਾ ਜੀ। ਤੁਸੀਂ ਦੇਖੋ ਵੀ ਉਹ ਸੈਨੇਟਰ ਤਾਂ ਦੇਖੋ ਜਿਹੜੀ ਸਾਡੀ ਆਪਣੀ ਨਹੀਂ ਹੈਗੀ, ਠੀਕ ਆ, ਆਪਣੇ ਧਰਮ ਚੋਂ ਨਹੀਂ ਹੈਗੀ, ਐਨਾ ਕੈਬਰੇਲੋ, ਜਿਹੜੀ ਇਹ ਬਿੱਲ ਲੈ ਕੇ ਆਈ ਹੈ। ਐਸਮਰਾਲਡਾ ਸੋਰੀਆ ਆਪਣੇ ਦੇਖੀ ਆ ਨਾ, ਡਾਕਟਰ ਬੈਂਸ ਜੀ। ਹਾਂਜੀ ਹਾਂਜੀ। ਕਿਸੇ ਧਰਮ ਦੇ ਨਾਲ ਜਾਂ ਕਿਸੇ ਉਹਦੇ ਨਾਲ ਦੀ ਲਿੰਕ ਹੈਗਾ, ਇਹ ਹਿਊਮੈਨਿਟੇਰੀਅਨ ਬੇਸਿਸ ਹੈਗਾ। ਹਿਊਮੈਨਿਟੇਰੀਅਨ ਬੇਸਿਸ ਸਾਰਿਆਂ ਦੀ, ਸਾਰੇ ਕੈਲੀਫੋਰਨੀਅਨਸ ਦੀ ਸੇਫਟੀ ਦਾ ਮਸਲਾ। ਜੇ ਇੱਥੇ ਆ ਕੇ ਵੀ ਡਰੀ ਜਾ ਰਹੇ ਆ ਵੀ ਕੀ ਹੋ ਜਾਏਗਾ, ਕੀ ਹੋ ਜਾਏਗਾ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਫਿਰ ਇੱਥੇ ਆਉਣ ਦੀ ਲੋੜ ਹੀ ਕੀ ਸੀ, ਫਿਰ ਉੱਥੇ ਹੀ ਡਰੀ ਜਾਣਾ ਸੀ। ਥੈਂਕ ਯੂ ਜੀ। ਬਿਲਕੁਲ, ਥੈਂਕ ਯੂ, ਧੰਨਵਾਦ ਜੀ, ਬਹੁਤ ਬਹੁਤ। ਇਸ ਕਾਲਰ ਨੇ ਗੁਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ।
ਤੇ ਭਾਈ ਸਾਹਿਬ ਮੈਂ ਫੋਨ ਕਰਤਾ ਸੀ, ਆਪਣਾ ਈਮੇਲ ਵੀ ਕਰ ਦਿੱਤੀ ਸੀ, ਤੇ ਜਿਹੜੇ ਬੰਦੇ ਡਰੇ ਬੈਠੇ ਨਾ ਜੁਝਾਰੀ ਸਿੱਖ ਕੌਮਾਂ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ, ਉਹਨਾਂ ਵਾਸਤੇ ਇੱਕ ਐਗਜ਼ਾਮਪਲ ਮੈਂ ਦਿੰਨਾ। 1984 ਦਾ ਜਿਹੜਾ ਘਾਣ ਹੋਇਆ ਸੀ, ਇੱਕ ਪਰਿਵਾਰ ਦੇ 22 ਮੇਲ ਮੈਂਬਰ ਮਾਰੇ ਗਏ ਸੀ, ਕਿਉਂਕਿ ਉਹ ਡਰ ਕੇ ਕੋਈ ਬਿਸਤਰੇ ਥੱਲੇ ਵੜ ਗਿਆ, ਕੋਈ ਬੂਹੇ ਪਿੱਛੇ, ਕੋਈ ਬਾਥਰੂਮ ਛੁਪ ਗਿਆ। ਜੇ ਉਹ 22 ਦੇ 22 ਮੈਂਬਰ ਬਾਹਰ ਆ ਜਾਂਦੇ ਤੇ ਤੁਸੀਂ ਕੀ ਸਮਝਦੇ, ਉਹਨਾਂ ਚੋਂ ਕੁਛ ਨੇ ਬਚ ਜਾਣਾ ਸੀ, ਕੁਛ ਨੇ ਮਰ ਜਾਣਾ ਸੀ। ਲੇਕਿਨ ਇਹ ਡਰ ਕਾਰਨ ਅਸੀਂ ਮਾਰੇ ਗਏ ਹਾਂ। ਅੱਜ ਫੇਰ ਅਸੀਂ ਡਰੀ ਬੈਠੇ ਹਾਂ। ਇਹ ਸਾਨੂੰ ਸੋਭਦਾ ਨਹੀਂ। ਕਰੋ ਜਾਂ ਮਰੋ ਵਾਲੀ ਪੋਜੀਸ਼ਨ ਜਦੋਂ ਆ ਜਾਂਦੀ ਹੈ ਨਾ, ਉਦੋਂ ਕਰ ਲੈਣਾ ਜ਼ਿਆਦਾ ਚੰਗਾ ਹੁੰਦਾ, ਬਾਅਦ ਚੋਂ ਪਛਤਾਉਣ ਨਾਲੋਂ। ਮਰਨਾ ਤਾਂ ਦੇਖੋ ਸਾਰਿਆਂ ਨਹੀਂ ਹੈ ਜੀ ਇੱਕ ਦਿਨ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ। ਜਾਣਾ ਤਾਂ ਹੈਗਾ ਹੀ ਇਸ ਦੁਨੀਆ ਤੋਂ, ਰੁਖਸਤ ਤਾਂ ਹੋਣਾ ਹੀ ਹੋਣਾ। ਇਹਦੇ ਚ ਕੋਈ ਬਹਾਦਰੀ ਵਾਲਾ ਕੰਮ ਵੀ ਨਹੀਂ ਹੈਗਾ, ਕੋਈ ਬਹੁਤ ਵੱਡਾ ਤੀਰ ਨਹੀਂ ਮਾਰਨਾ। ਅਸੀਂ ਨਿੱਕਾ ਜਿਹਾ ਕੰਮ ਹੈ ਕੌਮ ਵਾਸਤੇ, ਆਪਣੇ ਵਾਸਤੇ, ਉਹ ਕਰਨ ਚ ਸਾਨੂੰ ਕਾਹਦੀ ਝਿਜਕਝਾਹਟ ਆ। ਸਭ ਤੋਂ ਛੋਟਾ ਕੰਮ ਆ ਕਹਿ ਸਕਦੇ ਹਾਂ ਵੀ ਇਸ ਲੜਾਈ ਦੇ ਵਿੱਚ ਜਿਹੜਾ ਚੱਲ ਰਹੀ ਹੈ ਕੰਮ, ਉਹਦੇ ਵਿੱਚ ਸਭ ਤੋਂ ਸੌਖਾ ਕੰਮ ਜਿਹੜਾ ਕਰਨ ਨੂੰ ਕਹਿ ਰਹੇ ਕਾਲ ਕਰਨਾ। ਹੁਣ ਤਾਂ ਰਾਜ ਕਵਰ ਜੀ ਫੋਨ ਵੀ ਫ੍ਰੀ ਨੇ, ਤੇ ਵੀ ਪੈਸੇ ਕੋਈ ਨਹੀਂ ਲੱਗਣੇ, ਪੈਸੇ ਵੀ ਨਹੀਂ ਲੱਗਣੀ। ਸਹੀ ਗੱਲ ਹੈ, ਬਿਲਕੁਲ। ਤੁਸੀਂ ਦੇਖੋ ਇੰਗਲੈਂਡ ਤੋਂ ਗੱਲਾਂ ਕਰਦੀਆਂ ਹੈ ਨਾ। ਸਾਰਿਆਂ ਨੂੰ ਰਿਕੁਐਸਟ ਹੈ ਜੀ, ਹੱਥ ਜੋੜ ਕੇ ਬੇਨਤੀ ਹੈ, ਫੋਨ ਕਰੋ, ਵੱਧ ਤੋਂ ਵੱਧ ਫੋਨ ਕਰੋ। ਮੈਂ 5-6 ਵਾਰ ਫੋਨ ਕਰ ਚੁੱਕਾ, ਅੱਜ ਵੀ ਜਿਵੇਂ ਤੁਸੀਂ ਕਿਹਾ ਮੈਂ ਹਰ ਘੰਟੇ ਫੋਨ ਕਰੂੰਗਾ ਜੀ। ਥੈਂਕ ਯੂ ਜੀ, ਧੰਨਵਾਦ। ਸੋ ਧੰਨਵਾਦ ਜੀ, ਥੈਂਕ ਯੂ ਜੀ। ਸੋ ਰਾਜਕਰਮਵੀਰ ਸਿੰਘ ਜੀ, ਜਿਹੜਾ ਇਹ ਹੈਗਾ ਬਿੱਲ ਨਾ, ਵੀ ਜਿਹੜੀਆਂ ਫੋਰਨ ਗਵਰਨਮੈਂਟਸ ਆ ਜਿਹੜੀਆਂ ਇੰਟੀਮੀਡੇਟ ਕਰਦੀਆਂ, ਹਰਾਸ ਕਰਦੀਆਂ ਇੰਡੀਵਿਜੂਅਲਸ ਨੂੰ ਵਿਦਿਨ ਕੈਲੀਫੋਰਨੀਆ ਡਾਇਸਪੋਰਾ ਕਮਿਊਨਿਟੀ, ਕੈਲੀਫੋਰਨੀਆ ਦੀਆਂ ਜਿਹੜੀਆਂ ਡਾਇਸਪੋਰਾ ਕਮਿਊਨਿਟੀ ਜਿਨ੍ਹਾਂ ਚ ਆਪਾਂ ਆਉਂਦੇ ਆ, ਆਹੀ ਆ। ਹੁਣ ਜੇ ਗਵਰਨਰ ਦੇ ਆਫਿਸ ਜਿਹੜੇ ਪੰਜਾਬੀ ਇੰਪਲਾਈ ਆ, ਉਹਨੂੰ ਦੱਸਦੇ ਹੋਣ, ਇਹ ਸ਼ੋਅ ਸਾਡਾ ਸੁਣਦੇ ਹੋਣ, ਤੇ ਉਹਨਾਂ ਨੂੰ ਪਤਾ ਲੱਗੇ ਵੀ ਲੋਕ ਕਿੱਦਾਂ ਡਰੇ ਪਏ ਆ ਵੀ ਯਾਰ ਜੇ ਮੈਂ ਇੰਡੀਆ ਚਲ ਗਿਆ ਮੈਨੂੰ ਤਾਂ ਨਾ ਪ੍ਰੋਬਲਮ ਹੋਊ। ਆਹੀ ਤਾਂ ਹਰਾਸਮੈਂਟ ਆ, ਇਹੀ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਇਹੀ ਤਾਂ ਉਹਦੀ ਉਦਾਹਰਨ ਆ। ਇਹ ਹੋਰ ਨਹੀਂ ਤਾਂ ਹੋਰ ਕੀ ਹੈ। ਸੋ ਡਰਾਏ ਤਾਂ ਪਹਿਲੇ ਪਏ ਆ ਇੰਡੀਆ ਦੀ ਸਰਕਾਰ ਨੇ, ਉੱਤੋਂ ਮਾਰਨੇ ਸ਼ੁਰੂ ਕਰ ਦਿੱਤੇ। ਉਹ ਪ੍ਰੂਫ ਤੁਹਾਡੇ ਸਾਹਮਣੇ ਆ, ਨਿਊਯਾਰਕ ਦੀ ਕੋਰਟ ਦੇ ਵਿੱਚ ਹੋ ਗਿਆ। ਅੱਜ CBS ਕੈਨੇਡਾ ਨੇ ਵੱਡਾ ਆਰਟੀਕਲ ਲਿਖਿਆ ਵੀ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਸ਼ਰੇਆਮ ਭਾਰਤ ਦੀ ਸਰਕਾਰ ਇਨਵੋਲਵ ਆ। ਸੋ ਹੁਣ ਇਹ ਤੋਂ ਵੱਧ ਹੋਰ ਪ੍ਰੂਫ ਕੀ ਚਾਹੀਦਾ ਆ ਕੈਲੀਫੋਰਨੀਆ ਦੇ ਗਵਰਨਰ ਨੂੰ ਇਸ ਬਿੱਲ ਨੂੰ ਸਾਈਨ ਕਰਨ ਲਈ? ਇਹ ਸਾਰੇ ਜਿਹੜੇ ਇਸ ਦੇ ਵਿੱਚ FBI ਵੱਲੋਂ ਵਾਂਟਡ ਆ ਵਿਕਾਸ ਯਾਦਵ ਜੀ। ਅਨਮੋਲ ਸਿੰਘ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਈ ਆਪਣੇ ਨਾ ਹੁਣ ਪੰਜਾਬੀ ਮੁੰਡੇ ਆ ਜਿਹੜੇ ਯਾਰ ਹੁਣ ਚੋਰੀਆਂ ਤੇ ਉਤਰ ਆਏ ਆ, ਵੀ ਹੁਣ ਇੱਕ ਪਾਸੇ ਜੇ ਸਖਤਾਈ ਹੋਈ ਵੀ ਇਮੀਗ੍ਰੇਸ਼ਨ ਦੀ, ਰਾਈਟ, ਕਿ ਤੁਸੀਂ ਯਾਰ ਘਰੇ ਬਹਿ ਜਾਓ, ਚਲੋ ਠੀਕ ਆ ਤੁਹਾਡੀਆਂ। ਹੁਣ ਆਪਣੇ ਇੱਥੇ ਨਾ ਮਨਟੀਕੇ ਨਾ ਯੋਸਾਮਿਟੀ ਰੋਡ ਜਾਂਦਾ ਬਾਈ ਜੀ। ਭਾਜੀ ਅੱਜ ਇਹ ਵਾਲਾ ਮੁੱਦਾ ਤਾਂ ਹੈ ਨਹੀਂ ਆ, ਇਸ਼ੂ ਤੇ ਫੇਰ ਕਰਾਂਗੇ ਗੱਲ। ਬਿਲਕੁਲ, ਅੱਜ ਆਪਾਂ ਬਿੱਲ ਤੇ ਗੱਲ ਕਰ ਰਹੇ ਹਾਂ, ਤੇ ਆਪਾਂ ਕੋਈ ਨਹੀਂ ਆਉਂਦੇ ਸਮੇਂ 'ਚ ਆਪਾਂ ਜ਼ਰੂਰ ਕਰਾਂਗੇ। ਉਹਦੇ ਤੇ ਕਰਾਂਗੇ। ਮੈਂ ਵੀ ਕਰਤੀਆਂ ਸੀਗੀਆਂ ਭਾਜੀ, ਉਹ ਤਾਂ ਮੇਲਾ ਕਹਿੰਦੇ ਦੇਖੋ ਜੀ ਜੀ। ਨਹੀਂ ਜ਼ਰੂਰ, ਅੱਜ ਇਸ ਚੀਜ਼ ਤੇ ਜੋੜ ਲਾਓ ਸਾਰੇ ਜਣੇ। ਬਿੱਲ ਤੇ ਕਰਦੇ ਆ, ਬਾਕੀ ਉਹ ਕਰਾਂਗੇ ਅਗਲੇ ਵੀਰਵਾਰ ਕਰਾਂਗੇ ਗੱਲਬਾਤ ਜੀ। ਥੈਂਕ ਯੂ ਵੀਰੇ, ਧੰਨਵਾਦ। ਥੈਂਕ ਯੂ। ਬੂਟਾ ਸਿੰਘ ਜੀ। ਹਾਂਜੀ, ਹਰਜੋਤ ਸਿੰਘ ਜੀ, ਖਾਲਸਾ ਜੀ, ਤੇ ਰਾਜਕਰਮਵੀਰ ਜੀ, ਤੇ ਪੰਜਾਬੀ ਰੇਡੀਓ USA ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੇ ਬਜ਼ੁਰਗ ਪਹਿਲਾਂ ਕਹਿ ਕੇ ਗਏ ਸੀ ਨਾ ਵੀ ਜੇ ਸਾਈਨ ਕਰਤੇ ਤਾਂ ਉੱਥੇ ਇੰਡੀਆ ਵਾਲੇ ਖਰਾਬ ਕਰਨਗੇ, ਇਹ ਜੇ ਨਾ ਕੀਤੇ ਤਾਂ ਫੇਰ ਕਰਨਗੇ, ਜੇ ਕਰਤੇ ਤਾਂ ਫੇਰ ਨਹੀਂ ਕਰਦੇ। ਫੇਰ ਕਿਉਂ ਉਹਨਾਂ ਦਾ ਹੱਥ ਵੱਧੇ ਜਾਣੇ ਆ? ਹੁਣ ਤਾਂ ਉਹਨਾਂ ਦੇ ਹੱਥ ਖੁੱਲੇ ਆ, ਹੱਥ ਬੰਨਣ ਵਾਸਤੇ ਤਾਂ ਉਹਨਾਂ ਦੇ ਕੰਮ ਕਰਨਾ। ਇਸ ਕਰਕੇ ਡਰੋ ਨਾ ਭਾਈ, ਜੇ ਡਰੋਗੇ ਉਹਨੇ, ਉਹ ਜਿਵੇਂ ਕਹਿ ਕੇ ਗਏ ਭਾਈ ਸਾਹਿਬ ਪਹਿਲਾਂ ਵੀ ਉਹ 32 ਜੀ ਕੇ 23 ਜੀ ਮਰੇ ਆ। ਇਸ ਕਰਕੇ ਭਾਈ, ਹਾਂਜੀ 22 ਜੀ, ਇਸ ਕਰਕੇ ਭਾਈ ਵੀ ਤੁਸੀਂ ਨਾ ਕਦੇ ਵਾਸਤੇ ਵੀ ਡਰੋ ਨਾ। ਜਿਹੜਾ ਕੰਮ ਹੈ ਸਾਰੀ ਕਮਿਊਨਿਟੀਆਂ ਵਾਸਤੇ ਹੈ, ਇੱਕ ਆਪਣੀ ਕਦੇ ਸਿੱਖਾਂ ਵਾਸਤੇ ਨਹੀਂ, ਸਾਰਿਆਂ ਵਾਸਤੇ ਹੈ। ਇਹ ਸਾਰਿਆਂ ਦਾ ਸਾਂਝਾ ਕੰਮ ਹੈ। ਤੇ ਆਪਦਾ ਮਾਣ ਸਨਮਾਨ ਨਾਲ ਜੀਓਗੇ, ਮਾਣ ਸਨਮਾਨ ਨਾਲ ਜਾਓਗੇ, ਫਿਰ ਤੁਹਾਨੂੰ ਦਿੱਲੀ ਵੀ ਕੁਛ ਨਹੀਂ ਕਹਿਣਾ, ਤੇ ਨਹੀਂ ਦਿੱਲੀ ਵੀ ਫੜ ਕੇ ਜਿਵੇਂ ਹੁਣ ਜਾਂਦਿਆਂ ਨੂੰ ਕਹਿੰਦੇ ਆ ਜਾਓ ਭਾਈ ਇੱਧਰ, ਹਨਾ। ਤੇ ਬਾਕੀ ਅਸੀਂ ਤਾਂ ਜੀ 10-15 ਜਣਿਆਂ ਨੇ ਦੁਆਰਾ ਕਾਲਾਂ ਕਰਤੀਆਂ, ਤੇ ਮੈਂ ਸ਼ਟਲ ਤੋਂ ਬੋਲਦਾ। ਤੇ ਸਾਰਿਆਂ ਨੂੰ ਬੇਨਤੀ ਹੈ, ਹਾਂਜੀ ਸਾਰਿਆਂ ਨੂੰ ਬੇਨਤੀ ਹੈ ਭਾਈ, ਜਿੰਨਾ ਵੀ ਅੱਜ ਦਾ ਦਿਨ ਹੈਗਾ ਜ਼ੋਰ ਲਾਓ। ਇਹ ਜੇ ਕਾਨੂੰਨ ਬਣ ਗਿਆ ਤੇ ਮੌਜ ਨਾਲ ਜਾਓਗੇ, ਜਿਵੇਂ ਸੱਪ ਜਾਂਦਾ ਹੁੰਦਾ ਕਿ ਨਹੀਂ ਮੇਲ ਦਾ, ਫਿਰ ਮੇਲ ਦੇ ਜਾਓਗੇ। ਹੁਣ ਤੁਸੀਂ ਕਿਰਲੀ ਵਾਂਗੂ ਜਾਣੇ ਡਰਦੇ ਵੀ ਸਾਨੂੰ ਉੱਥੇ ਨਾ ਕੋਈ ਫੜ ਲੇ, ਉੱਥੇ ਨਾ ਕੋਈ ਫੜ ਲੇ। ਇੰਨਾ ਹੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। ਹਰਜੋਤ ਸਿੰਘ ਜੀ, ਆਪਾਂ ਇੱਥੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ 'ਚ ਅਸੀਂ ਮੁੜਦੇ ਹਾਂ ਵਾਪਸ। ਤੇ ਜਿਹੜੇ ਸਰੋਤੇ ਹੋਲਡ ਤੇ ਰਿਹੋ, ਤੁਹਾਡੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਆ ਉਹ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ ਮੁੜਦੇ ਹਾਂ ਆਪਾਂ। ਨੰਬਰ ਫੇਰ ਦੱਸ ਦਿੰਦੇ, 40272 52 ਜੀ। ਤੇ ਗਵਰਨਰ ਦੇ ਆਫਿਸ ਦਾ ਨੰਬਰ ਆ ਜੀ 916
445 28 41 916 445 28 41 916 445 2841। ਜਿੰਨੀ ਦੇਰ ਤੱਕ ਬ੍ਰੇਕ ਆ, ਬ੍ਰੇਕ 'ਚ ਇੱਕ ਦੋ ਵਾਰੀ ਕਾਲ ਜਿਹੜੀ ਆ ਗਵਰਨਰ ਨੂੰ ਉਨੀ ਦੇਰ ਤੱਕ ਸਾਰੇ ਜਣੇ ਕਰ ਦਿਓ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗੇ ਜਿਹੜੇ ਆਪਾਂ ਹੁਣ ਵੱਧਦੇ ਹਾਂ ਹਰਜੋਤ ਸਿੰਘ ਜੀ ਕਾਲਸ ਦੇ ਵੱਲ ਨੂੰ। ਜਿਹੜੇ ਸਰੋਤੇ ਹੋਲਡ ਤੇ ਆ, ਧੰਨਵਾਦ ਉਹਨਾਂ ਦਾ ਜਿਹੜਾ ਹੋਲਡ ਕਰਕੇ ਰੱਖਣ ਦੇ ਲਈ। ਤੇ ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408-272 5200 4082725200। ਤੇ ਜੇ ਤੁਸੀਂ ਗਵਰਨਰ ਦੇ ਆਫਿਸ ਦੇ ਵਿੱਚ ਕਾਲ ਕਰਨੀ ਤੇ ਉਹਨਾਂ ਨੂੰ ਕਹਿਣਾ ਵੀ ਭਾਈ ਬਿੱਲ 509 ਜਿਹੜਾ SB 509 ਆ ਉਸ ਨੂੰ ਸਾਈਨ ਕਰੋ। ਉਸ ਨੰਬਰ ਡਾਇਲ ਕਰਨ ਦੇ ਲਈ ਡਾਇਲ ਨੰਬਰ ਹੈਗਾ ਆ 9164452841 916-445-2841। ਜਸਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਐਲਏ ਤੋਂ ਬੋਲਦੀ ਹਾਂ। ਅਸੀਂ 12 ਜਾਣੇ ਨੇ ਸਾਈਨ ਕਰਤੇ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਕਾਲਾਂ ਵੀ ਜ਼ਰੂਰ ਭੈਣ ਜੀ ਕਰ ਦਿਓ। ਪ੍ਰੋਗਰਾਮ ਕਰਦੇ ਸੀ, ਰੋਜ਼ ਤੁਹਾਡਾ ਪ੍ਰੋਗਰਾਮ ਸੁਣਦੇ ਹੁੰਦੇ ਆ। ਥੈਂਕ ਯੂ ਜੀ। ਕਾਲਾਂ ਵੀ ਜ਼ਰੂਰ ਕਰ ਦਿਓ। ਜਿਹੜੇ ਨੰਬਰ ਤੇ ਤੁਹਾਨੂੰ ਨੰਬਰ ਦੱਸਿਆ ਨਾ, ਇਹ ਫਿਰ ਵੀ ਆਪਾਂ ਵਿੱਚ ਬੋਲਦੇ ਰਵਾਂਗੇ ਤੇ ਉਹ ਨੰਬਰ ਤੇ ਵੀ ਕਾਲ ਕਰਕੇ ਮੈਸੇਜ ਰਿਕਾਰਡ ਕਰਾ ਦਿਓ। ਓਕੇ, ਨੋ ਪ੍ਰੋਬਲਮ। ਥੈਂਕ ਯੂ ਜੀ। ਜੀ ਸੋ ਕਾਲ ਕਰਕੇ ਇਹੀ ਕਹਿਣਾ ਆ, ਰਿਕੁਐਸਟ ਟੂ ਆਵਰ ਗਵਰਨਰ ਟੂ ਸਾਈਨ ਬਿੱਲ SB 509 as it is for the safety and freedom of Californians। ਬਸ ਇੰਨੀ ਚੀਜ਼ ਜਿਹੜੀ ਉਹ ਕਹਿਣੀ ਆ। ਜਦੋਂ ਤੁਸੀਂ ਮੈਸੇਜ ਭਰ ਦਿੰਦੇ ਆ ਫਿਰ ਪਾਊਂਡ ਦਾ ਨਿਸ਼ਾਨ ਜਿਹੜਾ ਆ ਉਹ ਨੱਪਿਓ। ਤੇ ਜੇ ਅਰਜੈਂਟ ਅਰਜੈਂਟ ਮੈਸੇਜ ਘੱਲਣਾ ਤਾਂ ਫਿਰ ਨੰਬਰ 4 ਨੱਪਿਓ। ਮੈਂ ਹੁਣੇ ਬ੍ਰੇਕ ਦੇ ਵਿੱਚ ਹਰਜੋਤ ਸਿੰਘ ਜੀ ਦੁਬਾਰਾ ਕਾਲ ਜਿਹੜੀ ਉਹ ਕੀਤੀ ਤਾਂ ਉਹ ਆਉਂਦਾ ਹੈ ਪਹਿਲੋਂ 1 ਨੱਪਣਾ ਇੰਗਲਿਸ਼ ਲਈ, ਫਿਰ 6 ਸੁਣਨ ਦੀ ਲੋੜ ਨਹੀਂ ਮੈਸੇਜ ਕੀ ਬੋਲਦੇ ਆ। 1 ਨੱਪੋ, 6 ਨੱਪੋ, ਫਿਰ 3 ਨੱਪੋ, ਮੈਸੇਜ ਭਰੋ, ਫਿਰ ਪਾਊਂਡ ਨੱਪੋ, ਫਿਰ 4 ਨੱਪੋ। ਉਹਦੇ ਨਾਲ ਅਰਜੈਂਟ ਮੈਸੇਜ ਦੇ ਤੌਰ ਦੇ ਉੱਤੇ ਗਵਰਨਰ ਦੇ ਕੋਲ ਜਿਹੜਾ ਉਹ ਜਾਂਦਾ ਆ। ਸਰਬਜੀਤ ਸਰਾਂ ਜੀ ਇੱਕ ਵਾਰੀ ਫਿਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਤਾਂ ਕਹਿਣਾ ਵੀ ਜਿਹੜੇ ਬੰਦੇ ਇਹ ਸਵਾਲ ਸਾਨੂੰ ਕਰਦੇ ਆ, ਕਿਸੇ ਨੂੰ ਵੀ ਬਹੁਤ ਸਵਾਲ ਹੋਏ ਸੀਗੇ ਜੀ ਵੀ ਇਹੋ ਵੀ ਅਸੀਂ ਪੰਜਾਬ ਜਾਣਾ, ਸਾਨੂੰ ਉੱਥੇ ਡਰ ਤਾਂ ਨਾ ਲੱਗੂਗਾ। ਮੈਂ ਕਹਿੰਦਾ ਵੀ ਹੁਣ ਸਾਡੀ ਇੰਨੀ ਕਿ ਜ਼ਮੀਰ ਮਰ ਚੁੱਕੀ ਹੈ ਵੀ ਅਸੀਂ ਵਧੀਆ ਮੁਲਕ ਜਾਣ ਕੇ ਮੁੜ ਕੇ ਫਿਰ ਭਾਰਤ ਦੇ ਮੋਹਰੇ ਗੋਡੇ ਟੇਕਣਾ ਚਾਹੁੰਦੇ ਆ। ਕੀ ਲੋੜ ਆ? ਸਾਡੇ ਵਾਸਤੇ ਇੱਦਾਂ ਵਧੀਆ ਕਾਨੂੰਨ ਬਣ ਰਿਹਾ, ਇੰਨੀ ਵਧੀਆ ਕੰਟਰੀ 'ਚ ਅਸੀਂ ਰਹਿ ਰਹੇ ਹਾਂ। ਵੱਧ ਤੋਂ ਵੱਧ ਸਾਈਨ ਕਰੋ। ਮੈਂ ਵੀ ਹੁਣ ਗੁਰਦੁਆਰਾ ਸਾਹਿਬ ਮੁੜ ਕੇ ਪਹੁੰਚਣਾ ਸੀ। ਪਰਸੋਂ ਵੀ 25 ਬੰਦਿਆਂ ਨੇ ਸਾਈਨ ਕੀਤੇ ਸੀ ਤਾਂ ਹੁਣ ਬੰਦੇ ਬੈਠੇ ਹੋਣੇ। ਇੱਕ ਵਾਰੀ ਫੇਰ ਉਹਨਾਂ ਤੋਂ ਕਰਾਉਣੇ ਆ ਜੀ ਨਾਲ ਹੀ। ਜੀ ਠੀਕ ਹੈ ਜੀ। ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਰੀਜਨਲ ਤੋਂ ਬੋਲਦਾ, ਰਣਜੀਤ ਸਿੰਘ ਸੂ। ਤੇ ਅਸੀਂ ਕੋਈ ਮੇਰੇ ਕੋਲ 500 ਬੰਦਾ ਹੈਗਾ ਆ ਜਿਨ੍ਹਾਂ ਨੇ ਆਨਲਾਈਨ ਕਾਲਾਂ ਮੈਂ ਕਰਾਤੀਆਂ ਉਹਨਾਂ ਤੋਂ। ਵੀਰ ਜੀ ਇੱਕ ਮੈਂ ਪੁੱਛਣਾ ਸੀਗਾ ਵੀ ਆਊਟ ਆਫ ਸਟੇਟ ਮੈਨੂੰ ਮੇਰੇ ਫਰੈਂਡ ਹੈਗੇ, ਮੈਂ ਮੈਸੇਜ ਇਥੋਂ ਕਹਿੰਦੇ ਅਸੀਂ ਕਾਲ ਕਰ ਸਕਦੇ ਹਾਂ। ਕਾਲ ਕਰ ਸਕਦੇ, ਕਰ ਦਿਓ ਕੋਈ ਗੱਲ ਨਹੀਂ। ਇੰਗਲੈਂਡ ਤੋਂ ਗੱਲਾਂ ਕਰੀ ਜਾਂਦੇ ਆ, ਕਾਲ ਕਰ ਸਕਦੇ। ਇੰਗਲੈਂਡ ਦੀ ਮੇਰੀ ਮੇਰੇ ਹੈਗੇ ਕਜ਼ਨ, ਉਹਨਾਂ ਨੇ ਕਿਹਾ ਸੀ, ਉਹ ਕਹਿੰਦੇ ਵੀ ਅਸੀਂ ਕਰ ਸਕਦੇ ਕਾਲ ਇੱਥੋਂ ਕੈਨੇਡਾ ਤੋਂ ਇੰਗਲੈਂਡ ਤੋਂ ਸਾਰੇ। ਬਿਲਕੁਲ ਕਰ ਦਿਓ ਜੀ, ਕਰ ਦਿਓ। ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਕਮਿਊਨਿਟੀ ਲਈ, ਸਾਡੇ ਲਈ, ਆਪਣੇ ਗੁਰੂ ਸਾਹਿਬ ਲਈ ਤੁਸੀਂ ਇੰਨਾ ਕੁਛ ਕੋਸ਼ਿਸ਼ ਕਰ ਰਹੇ ਹੋ। ਤੁਹਾਡਾ ਧੰਨਵਾਦ। ਤੇ ਇਵੇਂ ਕੋਸ਼ਿਸ਼ ਕਰਦੇ ਹੋ। ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ ਜੀ। ਸਾਰੇ ਪਰਿਵਾਰ ਨੂੰ, ਸਾਰੇ ਸਾਡੇ ਪੰਜਾਬੀ ਰੇਡੀਓ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਗੁਰਦੀਪ ਸਿੰਘ ਬੋਲ ਰਿਹਾ ਸੈਨ ਹੋਜ਼ੇ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਦੀਪ ਜੀ। ਜਾਣਦੇ ਤੁਹਾਨੂੰ ਬਹੁਤ ਸਾਲਾਂ ਦੇ, ਪਰ ਲਾਈਵ ਸ਼ੋਅ ਪਹਿਲੀ ਵਾਰੀ ਕਾਲ ਕਰ ਰਿਹਾ ਜੀ। ਤੁਹਾਡੇ ਇਨਕਰੇਜ ਕਰਦੇ ਗਵਰਨਰ ਆਫਿਸ 'ਚ ਕਾਲ ਕਰ ਦਿੱਤੀ ਹੈ ਤੇ ਹੋਰ ਨਾ ਫਰੈਂਡਸ ਫੈਮਿਲੀ ਮੈਂਬਰਸ ਨੂੰ ਵੀ ਰਿਕੁਐਸਟ ਕਰਦੇ ਆ ਕਰਨ ਵਾਸਤੇ। ਤੇ ਦੂਸਰਾ ਇਹ ਬੇਨਤੀ ਕਰਨੀ ਸੀ, ਇੰਸਟਰਕਸ਼ਨ ਥੋੜੀ ਦੇਰ ਬਾਅਦ ਰਿਪੀਟ ਕਰੀ ਜਾਓ। ਤੁਸੀਂ ਜਿਹੜੀਆਂ ਹੁਣ ਰਾਜਕਰਨਵੀਰ ਸਿੰਘ ਨੇ ਦੱਸੀਆਂ, ਕਿਉਂਕਿ ਸਾਰਿਆਂ ਨੂੰ ਨਹੀਂ ਸਮਝ ਲੱਗਦੀ ਵੀ ਕਿਹੜੇ ਨੰਬਰ ਕਿਹੜੇ ਤੋਂ ਬਾਅਦ ਕਿਹੜਾ ਦੱਬਣਾ, 6 ਦੱਬਣਾ ਜਾਂ ਜੋ ਵੀ ਹੈ ਨਾ। ਇਹ ਬੇਨਤੀ ਕਰਨੀ। ਬਹੁਤ ਧੰਨਵਾਦ ਜੀ। ਡਟੇ ਰਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੁਖਦੇਵ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਆਪਣੇ ਸੁਖਦੇਵ ਸਿੰਘ ਬੋਲਦਾ ਜੀ, ਬੈਣੀਵਾਲ, ਆਪਣੇ ਸੈਨ ਹੋਜ਼ੇ ਤੋਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਬੇਨਤੀ ਕਰਨੀ ਸੀਗੀ ਕਿ ਅਸੀਂ ਇੱਥੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਵੀਕਾਂ ਤੋਂ ਸੰਗਤਾਂ ਨੂੰ ਪਟੀਸ਼ਨ ਸਾਈਨ ਵਾਸਤੇ ਕਹਿ ਰਹੇ ਹਾਂ। SB 509 ਗਵਰਨਰ ਨੂੰ ਸਾਈਨ ਕਰਨੇ ਚਾਹੀਦੇ ਆ ਜੀ। ਤੇ ਸਾਰਿਆਂ ਦੀ ਪ੍ਰੋਟੈਕਸ਼ਨ ਵਾਸਤੇ ਆ। ਤੇ ਅਸੀਂ ਫੇਰ ਸਾਰੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਪਲੀਜ਼ ਕਾਲ ਕਰੋ ਤੁਸੀਂ ਗਵਰਨਰ ਦੇ ਆਫਿਸ ਨੂੰ। ਤੇ ਨਾਲ ਦੀ ਨਾਲ ਜਿਹੜੇ ਪਿਛਲੇ ਕਈ ਹਫ਼ਤਿਆਂ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਵੱਲੋਂ
ਪਟੀਸ਼ਨ ਸਾਈਨ ਕੀਤੀ ਗਈ ਸੀ ਉਹ ਵੀ ਆਪਣੇ ਗਵਰਨਰ ਦੇ ਆਫਿਸ 'ਚ ਪਹੁੰਚਾ ਦਿੱਤੀ ਗਈ ਹੈ। ਧੰਨਵਾਦ ਜੀ। ਰੈਲੀ ਸੀਗੀ ਉੱਥੇ ਆਪਣੇ ਪ੍ਰਧਾਨ ਸਾਹਿਬ ਆਪਣੇ ਭੁਪਿੰਦਰ ਸਿੰਘ ਜੀ ਢਿੱਲੋਂ, ਪ੍ਰੀਤਮ ਸਿੰਘ ਜੀ ਗਰੇਵਾਲ ਤੇ ਬਿੱਲਾ ਸਿੰਘ ਜਿਹੜਿਆਂ ਨੇ ਆਪ ਜਾ ਕੇ ਉੱਥੇ ਰੈਲੀ 'ਚ ਦੇ ਕੇ ਆਏ ਸੀਗੇ। ਤੇ ਨਾਲ ਦੀ ਨਾਲ 2 ਪਟੀਸ਼ਨਾਂ, ਇੱਕ ਅਸੈਂਬਲੀ ਵਾਲੇ ਨੂੰ ਗਈ ਸੀਗੀ ਤੇ ਇੱਕ ਗਈ ਸੀਗੀ ਗਵਰਨਰ ਦੇ ਪਟੀਸ਼ਨ ਸਾਰੇ ਗੁਰਦੁਆਰਿਆਂ ਦੇ ਵਿੱਚ। ਉਸ ਦੇ ਵਿੱਚ ਵੀ ਸਹਿਮਤੀ ਕੀਤੀ ਸੀਗੀ ਵੀ ਸਾਰੇ ਉਸ ਦੇ ਵਿੱਚ ਸਾਰੇ ਗੁਰਦੁਆਰੇ ਪਟੀਸ਼ਨ ਦੇ ਵਿੱਚ ਵੀ ਪਾਇਆ ਗਿਆ ਸੀਗਾ ਕਿ ਗੁਰਦੁਆਰਾ ਸਾਰਿਆਂ ਦੀ SB 509 ਦੀ ਸਪੋਰਟ ਕਰਦਾ ਹੈ। ਤੇ ਗੁਰਦੁਆਰਾ ਸਾਹਿਬ ਦੀ ਫੇਸਬੁੱਕ ਤੇ ਵੀ ਪਟੀਸ਼ਨ ਹੈ ਜੀ, ਉੱਥੇ ਵੀ ਸਾਈਨ ਕਰ ਸਕਦੇ ਆ ਜੇ ਕਿਸੇ ਨੇ ਕਰਨਾ। ਤੇ ਜਿਹੜੇ ਨੰਬਰ ਤੁਸੀਂ ਅੱਜ ਦੱਸ ਰਹੇ ਆ ਆਪਾਂ ਉਹ ਵੀ ਉੱਥੇ ਪਾ ਦਿੰਦੇ। ਸੋ ਸੰਗਤਾਂ ਨੂੰ ਬੇਨਤੀ ਹੈ ਵੀ ਤੁਸੀਂ ਇਹ ਬਿੱਲ ਜ਼ਰੂਰੀ ਪਾਸ ਹੋਣਾ ਆ, ਆਪਣੀ ਪ੍ਰੋਟੈਕਸ਼ਨ ਵਾਸਤੇ। ਜੇ ਬਾਹਰਲੀਆਂ ਗੌਰਮੈਂਟਾਂ ਇੱਥੇ ਆ ਕੇ ਆਪਾਂ ਨੂੰ ਤੰਗ ਕਰਦੀਆਂ ਜੀ, ਉਹ ਰੁਕਣਾ ਚਾਹੀਦਾ ਜੀ, ਰੁਕਣਾ ਚਾਹੀਦਾ। ਸੋ ਇਹ ਜਿਹੜੀ ਗੱਲ ਹੈ ਕੋਈ ਇਹ ਹੋਣੀ ਨਹੀਂ। ਆਪਣੇ ਅਸੀਂ ਗੁਰਦੁਆਰੇ ਵੱਲੋਂ ਕਾਂਗਰਸਮੈਨ ਜਿੰਮੀ ਪਨੇਟਾ ਦੇ ਨਾਲ ਵੀ ਪਿਛਲੇ ਮੇਰੇ ਖਿਆਲ 6 ਮਹੀਨੇ ਹੋ ਗਏ ਆ ਜੀ, ਉਹਨਾਂ ਨੂੰ ਮਿਲ ਕੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਕੀ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਇੱਥੇ, ਬਾਹਰਲੀਆਂ ਗੌਰਮੈਂਟ ਆ ਕੇ ਤੰਗ ਕਰ ਰਹੀਆਂ। ਆਪਣੇ ਨਿੱਜਰ ਸਾਹਿਬ ਨੂੰ ਉੱਥੇ ਉਹਨਾਂ ਨੇ ਸ਼ਹੀਦ ਵੀ ਕਰ ਦਿੱਤਾ। ਸੋ ਉਸ ਦੇ ਬਾਰੇ ਇਹ ਬਹੁਤ ਜ਼ਰੂਰੀ ਆ ਕਿ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਤਮ ਕੀਤਾ ਜਾਵੇ, ਹਟਾਇਆ ਜਾਵੇ। ਆਪਾਂ ਇੱਥੋਂ ਦੇ ਸਿਟੀਜ਼ਨ ਆ, ਆਪਣਾ ਰਾਈਟ ਬਣਦਾ ਆ ਕਿ ਆਪਣੀ ਪ੍ਰੋਟੈਕਸ਼ਨ ਹੋਵੇ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਕਾਲਾਂ ਕਰੋ, ਸਾਈਨ ਕਰੋ ਜਿੱਥੇ ਵੀ। ਜੋ ਪਹਿਲਾਂ ਤਾਂ ਮੈਂ ਤੁਹਾਡਾ ਰੇਡੀਓ ਵਾਲਿਆਂ ਦਾ ਬਹੁਤ ਧੰਨਵਾਦੀ ਹੈ ਕਿ ਤੁਸੀਂ ਇਸ ਚੀਜ਼ ਨੂੰ ਪਟੀਸ਼ਨ ਨੂੰ ਸਾਈਨ ਕਰਾਉਣ ਵਾਸਤੇ ਸੰਗਤਾਂ ਦੇ ਕੋਲ ਪਹੁੰਚਾ ਰਹੇ ਹੋ ਮੈਸੇਜ। ਸੋ ਇਹਨਾਂ ਕਹਿੰਦੇ ਆ ਫਿਰ ਧੰਨਵਾਦ ਸੁਖਦੇਵ ਸਿੰਘ ਜੀ। ਇੱਕ ਬੇਨਤੀ ਜ਼ਰੂਰ ਆ, ਅੱਜ ਮੈਨੂੰ ਪਤਾ ਵੀ ਤੁਹਾਡੇ ਤੁਸੀਂ ਪ੍ਰਬੰਧਕਾਂ ਨੇ ਜੈਫ ਰੋਜ਼ਨ ਜੋ ਹੈਗੇ ਆ ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ, ਉਹਨਾਂ ਨੂੰ ਮਿਲਣਾ ਵੀ ਆ। ਉਹਨਾਂ ਨੇ ਮਾਰਚ ਮਹੀਨੇ 'ਚ ਲੈਟਰ ਇਸ ਬਿੱਲ ਦੇ ਅਗੇਂਸਟ ਲਿਖਿਆ ਸੀ। ਸੋ ਉਹਨਾਂ ਨੂੰ ਬੇਨਤੀ ਕਰੋ ਵੀ ਘੱਟੋ ਘੱਟ ਯਾਰ ਜੇ ਤੂੰ ਅਗੇਂਸਟ ਨਹੀਂ ਜਾਂ ਹੱਕ 'ਚ ਨਹੀਂ ਜਾਣਾ, ਘੱਟੋ ਘੱਟ ਨਿਊਟਰਲ ਹੀ ਰਹਿ ਲੈ। ਨਹੀਂ ਹੱਕ 'ਚ ਹੀ ਜਾਣਾ ਚਾਹੀਦਾ ਆ। ਤੇ ਮੈਨੂੰ ਇਹ ਦੱਸਿਓ ਵੀ ਅੱਜ ਕਿੰਨੇ ਵਜੇ ਉਹਨਾਂ ਨੇ ਆਉਣਾ? 12 ਵਜੇ ਆਉਣਾ ਜੀ। 12 ਵਜੇ ਕਿਹਾ ਸੀਗਾ। ਅਸੀਂ ਉਹਨਾਂ ਨਾਲ ਬਹੁਤ ਸਖਤੀ ਦੇ ਨਾਲ ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਦਾ ਜੇ ਤੂੰ ਕਿਹਾ ਵੀ ਤੇਰੇ ਫਰੈਂਡਸ ਆ ਤੇ ਤੂੰ ਉਹਦੇ ਖਿਲਾਫ ਖੜਾ ਆ, ਅਸੀਂ ਇਹਦੇ ਡਟ ਕੇ ਹੱਕ 'ਚ ਖੜੇ ਆ। SB 509 ਦੇ ਵਿੱਚ ਅਸੀਂ ਸਾਈਨ ਕਰਵਾ ਰਹੇ ਹਾਂ। ਸੋ ਤੈਨੂੰ ਵੀ ਆਪਣਾ ਸੋਚਣਾ ਚਾਹੀਦਾ ਵੀ ਤੂੰ ਕਿਹੜੇ ਬੰਨੇ ਖੜਾ। ਜਿਸ ਤਰ੍ਹਾਂ ਤੁਸੀਂ ਇੱਕ ਦਿਨ ਮੇਰੇ ਖਿਆਲ ਅੱਗੇ ਵੀ ਕਿਹਾ ਸੀਗਾ ਵੀ ਜਿੰਨੀਆਂ ਵੀ ਲਾਅ ਐਨਫੋਰਸਮੈਂਟ ਆ, ਜਿੰਨੀਆਂ ਵੀ ਪੁਲਿਸ ਆਫੀਸਰ ਐਸੋਸੀਏਸ਼ਨ ਸਾਰੀਆਂ ਇਸ ਬਿੱਲ ਦੇ ਹੱਕ 'ਚ ਆ। ਉਹਨਾਂ ਨੇ ਲੈਟਰ ਵੀ ਲਿਖੇ ਆ ਉਹਨਾਂ ਦੇ। ਸੋ ਇਹ ਜੇ ਸਟੈਂਡ ਲੈ ਰਿਹਾ, ਗਲਤ ਸਟੈਂਡ ਲੈ ਰਿਹਾ ਵੀ ਇਹ ਨਹੀਂ ਸਾਈਨ ਕਰਨਾ ਚਾਹੀਦਾ, ਬਹੁਤ ਗਲਤ ਸਟੈਂਡ ਲੈ ਰਿਹਾ ਜੈਫ ਰੋਜ਼ਨ। ਸੋ ਉਸ ਨੂੰ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰੋ। ਬਿਲਕੁਲ, ਜੇ ਉਹ ਨਹੀਂ ਆਉਣਾ ਪੁੱਛੋ। ਬਿਲਕੁਲ ਇਸੇ ਕਰਕੇ ਸੱਦਿਆ ਵੀ ਤੂੰ ਕਿਉਂ ਕੀ ਤੇਰੀ ਵਾਈ ਆਰ ਯੂ ਟੇਕਿੰਗ ਦਿਸ ਪੋਜੀਸ਼ਨ, ਰਾਈਟ? ਸੋ ਇਹ ਸਾਰੇ ਦੀ ਪ੍ਰੋਟੈਕਸ਼ਨ ਵਾਸਤੇ ਆ। ਸੋ ਜੇ ਸਿਟੀਜ਼ਨ ਅਸੀਂ ਸਾਰੇ ਹੈਗੇ ਤੇ ਤੇਰੀ ਕਾਉਂਟੀ 'ਚ ਵੀ ਜਿਹੜੇ ਰਹਿੰਦੇ ਆ, ਸਾਡੀ ਵੀ ਪ੍ਰੋਟੈਕਸ਼ਨ ਚਾਹੀਦੀ ਆ। ਸੋ ਸਾਡੀ ਪ੍ਰੋਟੈਕਸ਼ਨ ਵਾਸਤੇ ਹੱਕ ਦੇ ਵਿੱਚ ਆਉਣਾ ਚਾਹੀਦਾ, ਨਾ ਕਿ ਇਹਦੇ ਖਿਲਾਫ ਦੇ ਵਿੱਚ। ਹਾਂਜੀ ਜ਼ਰੂਰ। ਸੋ ਬਿਲਕੁਲ ਉਹਨਾਂ ਨੂੰ ਅੱਜ ਜਿਹੜਾ CBS ਕੈਨੇਡਾ ਦਾ ਆਰਟੀਕਲ ਆ ਉਹ ਦਿਖਾਲ ਵੀ ਦਿਓ। ਟੋਟਲੀ ਪ੍ਰੂਫ ਹੋ ਗਿਆ, CBC ਦਾ ਪ੍ਰੂਫ ਹੋ ਗਿਆ ਵੀ ਇੰਡੀਆ ਗਵਰਨਮੈਂਟ ਡਾਇਰੈਕਟਲੀ ਇਨਵੋਲਵ ਸੀ ਭਾਈ ਨਿੱਜਰ ਦੇ ਕਤਲ 'ਚ। ਕਿਸ ਤਰ੍ਹਾਂ ਉਹ ਨਿਊਯਾਰਕ ਦੀ ਕੋਰਟ ਦੇ ਵਿੱਚ ਜਿਹੜੇ ਸਾਰੇ ਡਾਕੂਮੈਂਟ ਸਬਮਿਟ ਹੋਏ, ਉਹ ਜ਼ਰੂਰ ਆਰਟੀਕਲ ਜ਼ਰੂਰ ਉਹਨਾਂ ਨੂੰ ਦੇ ਦਿਓ ਪ੍ਰਿੰਟ ਕਰਕੇ, ਤਾਂ ਕਿ ਉਹਨਾਂ ਨੂੰ ਪਤਾ ਹੋਵੇ। ਧੰਨਵਾਦ ਜੀ ਸੁਖਦੇਵ ਜੀ। ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਰੋਤਾਂ ਦੇ ਵਿਚਾਰ ਸੁਣੇ ਆ, ਬੜਾ ਉਤਸ਼ਾਹ ਹੈ ਲੋਕਾਂ 'ਚ। ਪਰ ਜਿੱਦਾਂ ਤੁਸੀਂ ਜ਼ੋਰ ਲਾਉਨੇ ਆ ਗਾਉਣ ਵਾਸਤੇ, ਏਦਾਂ ਹੋਰ ਰੇਡੀਓ ਵਾਲਿਆਂ ਨੂੰ ਵੀ ਕਰਨਾ ਚਾਹੀਦਾ, ਪਰ ਕੋਈ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ। ਉਹ ਪੰਜਾਬੀ ਜ਼ਰੂਰ ਬੋਲਦੇ, ਪੰਜਾਬੀ ਰੇਡੀਓ ਚੈਨਲ ਤਾਂ ਹੈਗੇ ਆ, ਪਰ ਪੰਜਾਬੀਆਂ ਲਈ ਕਰਦੇ ਕੁਛ ਨਹੀਂ, ਹੈ ਨਾ। ਅੱਛਾ, ਮੈਂ ਕਹਿਣਾ ਇਹ ਚਾਹਣਾ ਸੀਗਾ ਵੀ ਜੇ ਇਹ ਰੌਲੀ ਪਾਈ ਜਾਂਦੇ ਆ ਵੀ ਇਹ ਉਹਦੇ ਤੋਂ ਇੰਡੀਆ ਜਾ ਨਹੀਂ ਸਕਦੇ ਜਾਂ ਪ੍ਰੋਬਲਮ ਆਏਗੀ ਫਲਾਨਾ ਇਹ ਆ, ਉਹ ਵੀ ਮੈਂ ਉਹਨਾਂ ਨੂੰ ਗਲਤ ਰਿਪੋਰਟਾਂ ਮਿਲ ਚੁੱਕੀਆਂ। ਤੁਸੀਂ ਇਹ ਸੋਚੋ ਵੀ ਸਰਕਾਰ ਉਹੀ ਥੋੜੀ ਹਰ ਵੇਲੇ ਰਹਿਣੀ ਆ। ਹੋ ਸਕਦਾ ਕੱਲ ਨੂੰ ਕੋਈ ਖਾਲਸਾ ਦੀ ਰਾਜ ਆ ਜਾਵੇ, ਕੋਈ ਕਿਸੇ ਹੋਰ ਸਿੱਖਾਂ ਦਾ ਰਾਜ ਆ ਜਾਵੇ, ਜਾਂ ਹੋਰ ਕਿਸੇ ਹੋਰ ਸਟੇਟ ਦਾ ਰਾਜ ਆ ਜਾਏ। ਇਹ ਥੋੜੀ ਤੁਹਾਨੂੰ ਵੀ ਉਹਦਾ ਫਾਇਦਾ ਹੋਏਗਾ। ਇਹ ਉਹਨਾਂ ਨੂੰ ਦੱਸਣਾ ਗਲਤ ਦੱਸਿਆ ਗਿਆ ਲੋਕਾਂ ਤੱਕ ਪਹੁੰਚਾਉਣ ਲਈ। ਜਿਹੜੇ ਦੂਜੇ ਭਾਈ ਆ ਸਾਡੇ ਹਿੰਦੂ ਆ ਜਿਹੜੇ ਇਹਦੇ ਅਗੇਂਸਟ ਆ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਇਹ ਇਕੱਲੇ ਸਿੱਖਾਂ ਦਾ ਨਿਗਾ, ਇਹ ਸਾਰੇ ਦੇਸ਼ਾਂ ਦੀ ਆ, ਸਾਰਿਆਂ ਲਈ ਫਾਇਦਾ ਇਹਦਾ।
ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਇਹ ਇਕੱਲਾ ਮੋਦੀ ਦੇ ਅਗੇਂਸਟ ਨਹੀਂ, ਸਰਕਾਰਾਂ ਦੇ ਅਗੇਂਸਟ ਹੈਗਾ ਬਿੱਲ। ਇਹ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ, ਸਿਰਫ ਕਾਲ ਕਰਨੀ ਆ, ਸਾਈਨ ਕਰਨੇ ਆ। ਉਹ ਬਹੁਤ ਲੇਟ ਹੋ ਗਿਆ, ਲੇਕਿਨ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਗਾ ਰਹੇ ਆ ਦਿਨ ਪਰ ਦਿਨ ਐਵਰੀ ਡੇ। ਤੇ ਬਾਕੀ ਗੁਰਦੁਆਰਿਆਂ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਕਿੰਨਾ ਕੁ ਤੁਸੀਂ ਸੁਣਿਆ, ਕਿਸੇ ਨੇ ਨਹੀਂ ਦੱਸਿਆ ਵੀ ਕਿਸੇ ਗੁਰੂ ਘਰ ਵਿੱਚ ਕਿਸੇ ਸਟੇਟ ਸੈਕਟਰੀ ਨੇ ਕਿਹਾ ਹੋਵੇ। ਨਹੀਂ ਹੁਣੇ ਦੱਸ ਕੇ ਗਏ ਸੀ ਸੈਨੋਜ਼ੇ ਵਾਲੇ ਜਿਹੜੇ ਤੁਹਾਡੇ ਤੋਂ ਮੋਹਰੇ ਬੋਲ ਰਹੇ ਸੀਗੇ ਜੀ। ਹਾਂ ਉਹ ਦੱਸਿਆ ਜੀ, ਉੱਥੇ ਵੀ ਪਹੁੰਚੇ ਸੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰ ਉਹਨੂੰ ਬਿਲਕੁਲ ਮਿਲ ਕੇ ਕਹਿਣਾ ਚਾਹੀਦਾ। ਬਾਕੀ ਗੁਰੂ ਘਰਾਂ ਨੂੰ ਵੀ ਆ ਕੇ ਦੱਸਣਾ ਚਾਹੀਦਾ ਵੀ ਕਿੱਥੇ ਕਿੱਥੇ ਹੋਈਆਂ ਅਨਾਉਂਸਮੈਂਟਾਂ, ਇਹ ਸਾਰਿਆਂ ਦੇ ਲਈ ਓਪਨ ਆ। ਬਿਲਕੁਲ ਹਾਂਜੀ ਹਾਂਜੀ ਬਿਲਕੁਲ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਜੀ। ਖਰਮਨ ਵਾਲਿਆਂ ਨੇ ਵੀ ਦੱਸਿਆ ਸੀਗਾ ਜਿੱਥੋਂ ਸਰਬਜੀਤ ਸਿੰਘ ਜੀ ਨੇ ਕਾਲ ਜਿਹੜੀ ਉਹ ਕੀਤੀ ਸੀਗੀ। ਸੋ ਬਾਕੀ ਵੀ ਆ, ਹਰਜੋਤ ਸਿੰਘ ਜੀ ਜਿੱਦਾਂ ਦੱਸਦੇ ਆ ਵੀ 150 ਦੇ ਤਕਰੀਬਨ ਗੁਰਦੁਆਰਾ ਸਾਹਿਬ ਨੇ ਕੈਲੀਫੋਰਨੀਆ ਦੇ ਵਿੱਚ। ਕਿਤੇ ਜ਼ਿਆਦਾ ਸੰਗਤ ਜਾਂਦੀ, ਕਿਤੇ ਘੱਟ ਜਾਂਦੀ, ਪਰ ਬੋਲਣਾ ਜਿਹੜਾ ਉਹ ਸਾਰਿਆਂ ਨੂੰ ਚਾਹੀਦਾ। ਮੈਂ ਨੰਬਰ ਇੱਕ ਵਾਰੀ ਫਿਰ ਦੱਸ ਕੇ ਆਪਸ਼ਨਸ ਜਿਹੜੀਆਂ ਉਹ ਦੱਸ ਦੇਵਾਂ, ਨੋਟ ਕਰ ਲਓ ਸਾਰੇ ਜਾਣੇ। 916 445 2841 ਇਹ ਫੋਨ ਨੰਬਰ ਗਵਰਨਰ ਹੋਣਾ ਦੇ ਆਫਿਸ ਦਾ। 916 445 2841 ਉਹਨਾਂ ਨੇ ਤੁਹਾਡਾ ਵੈਲਕਮ ਕਰਨਾ। ਫਿਰ 1 ਨੱਪ ਦਿਓ 1, ਫਿਰ 6 ਨੱਪ ਦਿਓ 6, ਫਿਰ 3 ਨੱਪ ਦਿਓ 3 ਜਿਹੜਾ ਉਹ ਨੱਪ ਦਿਓ। ਫਿਰ ਤੁਸੀਂ ਆਪਣਾ ਮੈਸੇਜ ਭਰ ਦੇਣਾ ਜਿਹਦੇ ਵਿੱਚ ਤੁਸੀਂ ਇਹ ਕਹਿਣਾ ਵੀ ਮੇਰਾ ਨਾਮ ਆ, ਮੈਂ ਆਹ ਸ਼ਹਿਰ ਤੋਂ ਆ, ਜਾਂ ਜਿੰਨਾ ਵੀ ਤੁਸੀਂ ਬੋਲ ਸਕਦੇ ਆ ਵੀ ਆਹ ਕਾਉਂਟੀ ਤੋਂ ਆ, ਮੈਂ ਕੈਲੀਫੋਰਨੀਆ ਤੋਂ ਆ। ਤੇ ਫਿਰ ਆਈ ਰਿਕੁਐਸਟ ਦੀ ਗਵਰਨਰ ਟੂ ਸਾਈਨ SB 509 ਇਟ ਇਜ਼ ਫॉर द ਸੇਫਟੀ, ਸਿਕਿਉਰਿਟੀ ਐਂਡ ਫਰੀडम ਆਫ ਕੈਲੀਫੋਰਨੀਅਨਸ। ਵੀ ਇੱਥੇ ਸਾਰਿਆਂ ਦੀ ਸੁਰੱਖਿਆ ਦੇ ਲਈ ਆ, ਉਹਨਾਂ ਦੀ ਆਜ਼ਾਦੀ ਦੇ ਲਈ ਆ, ਵੀ ਆਜ਼ਾਦੀ ਦੇ ਨਾਲ ਜਿਹੜੀ ਆ ਉਹ ਆਵਾਜ਼ ਨੂੰ ਜਿਹੜਾ ਉਹ ਚੁੱਕ ਸਕਣ। ਉਸ ਤੋਂ ਬਾਅਦ ਦੇ ਵਿੱਚ ਜਦੋਂ ਮੈਸੇਜ ਭਰ ਹੋ ਜਾਂਦਾ ਫਿਰ ਪਾਊਂਡ ਨੱਪ ਦੇਣਾ ਤੁਸੀਂ। ਜਿਹੜਾ ਹੁੰਦਾ ਆ ਉਹ ਨੱਪਣ ਤੋਂ ਬਾਅਦ 'ਚ ਕਈ ਆਪਸ਼ਨ ਆਉਂਦੀਆਂ ਵੀ ਪ੍ਰਾਈਵੇਟ ਮੈਸੇਜ ਕਰਨਾ ਕਿੱਦਾਂ, ਤੁਸੀਂ ਅਰਜੈਂਟ ਮੈਸੇਜ ਦੇ ਲਈ 4 ਨੱਪ ਦਿਓ ਫਿਰ। ਸੋ ਇਹ ਵੀ ਚੀਜ਼ ਐਡ ਕਰ ਲਿਓ, ਨਹੀਂ ਤਾਂ 1 6 3 ਕਰਕੇ ਇਕੱਲਾ ਮੈਸੇਜ ਭਰ ਦਿਓ, ਫਿਰ ਜਿਹੜਾ ਪਾਊਂਡ ਨੱਪ ਦਿਓ, ਮੈਸੇਜ ਤੁਹਾਡਾ ਰਿਕਾਰਡ ਹੋ ਜਾਂਦਾ। ਤੇ ਜੇ ਉਹ ਤੋਂ ਅੱਗੇ ਅਰਜੈਂਟਲੀ ਉਹਨੂੰ ਘੱਲਣਾ ਤਾਂ ਫਿਰ 4 ਵੀ ਜਿਹੜਾ ਉਹ ਤੁਸੀਂ ਨੱਪ ਸਕਦੇ ਆ। ਤੇ ਆਪਣੇ ਨਾਲ ਅਗਲੇ ਕੁਝ ਕਾਲਰ ਜੁੜੇ ਆ, ਉਹਨਾਂ ਨਾਲ ਕਰਦੇ ਆ ਹਰਜੋਤ ਸਿੰਘ ਜੀ ਗੱਲਬਾਤ। ਗੁਰਦੀਪ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਾਬਾਸ਼ ਜੀ ਤੁਹਾਡੇ, ਤੁਸੀਂ ਅੱਗੇ ਲੱਗ ਕੇ ਜਿਹੜੇ ਕੌਮ ਦੇ ਕੰਮ, ਇਨਸਾਨੀਅਤ ਦੇ ਕੰਮ ਸਵਾਰ ਰਹੇ ਆ, ਸ਼ਾਬਾਸ਼ ਤੁਹਾਡੇ। ਤੇ ਅਸੀਂ ਵੀ ਆਪਣੇ ਸੱਜਣਾ ਬੇਲੀਆਂ ਨੂੰ ਜਿੱਥੇ ਤੇ ਪਹੁੰਚ ਸੀ ਸਾਈਨ ਕਰਵਾ ਦਿੱਤੇ ਆ ਜੀ। ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਵੱਧ ਚੜ ਕੇ ਸਾਈਨ ਕਰਨ ਤਾਂ ਜੋ ਇਨਸਾਨੀਅਤ ਨੂੰ ਇਨਸਾਨੀਅਤ ਦੇ ਹੱਕ ਮਿਲ ਸਕਣ ਜੀ। ਧੰਨਵਾਦ ਧੰਨਵਾਦ ਜੀ। ਹੋਰ ਵੀ ਜੀ ਕਿਤੇ ਇਨਸਾਨੀਅਤ ਦੇ ਵਾਸਤੇ ਮੇਰੀ ਲੋੜ ਹੋਵੇ ਮੇਰੇ ਖੂਨ ਦੀ ਵੀ, ਤਾਂ ਮੈਂ ਹਾਜ਼ਰ ਹਾਂ। ਜਿੱਥੇ ਵੀ ਤੁਸੀਂ ਮੈਨੂੰ ਫੋਨ ਕਰੋ ਮੈਂ ਹਾਜ਼ਰ ਹਾਂ ਸਦਾ ਲਈ। ਧੰਨਵਾਦ ਗੁਰਦੀਪ ਜੀ, ਬਹੁਤ ਸ਼ੁਕਰੀਆ ਜੀ। ਬਸ ਇਹੀ ਜਜ਼ਬਾ ਜਿਹੜਾ ਉਹ ਚਾਹੀਦਾ ਆ। ਅੱਜ ਕਿਸੇ ਦੇ ਵੀ ਖੂਨ ਦੀ ਲੋੜ ਨਹੀਂ, ਕੋਈ ਲੜਾਈ ਨਹੀਂ, ਕੋਈ ਕੁਛ ਨਹੀਂ, ਸਿਰਫ ਕਾਲ ਕਰਨੀ। ਕੋਈ ਪੈਸੇ ਨਹੀਂ ਕਿਸੇ ਨੂੰ ਦੇਣੇ, ਕੋਈ ਪੈਸੇ ਨਹੀਂ ਆ, ਕੋਈ ਇਦਾਂ ਦੀ ਚੀਜ਼ ਨਹੀਂ, ਸਿਰਫ ਸਾਈਨ ਕਰਨੇ ਆ। ਤੁਸੀਂ ਆਪਣੇ ਫੋਨ ਤੋਂ ਹੀ ਫੋਨ ਕਰਨਾ, ਇਹ ਵੀ ਨਹੀਂ ਵੀ ਕਿਸੇ ਹੋਰ ਦੇ ਫੋਨ ਤੋਂ ਫੋਨ ਕਰਨਾ ਹੈ ਜੀ। ਹਾਂ, ਆਪਣੇ ਤੋਂ ਹੀ ਕਰਨਾ ਹੈ, ਫ੍ਰੀ ਆ ਕਾਲਾਂ ਸਾਰਿਆਂ ਦੀਆਂ। 916 445 2841 916 445 2841। ਅੰਗਰੇਜ਼ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ USA ਨੂੰ ਤੁਹਾਡਾ ਥੈਂਕ ਯੂ ਵੀਰੇ, ਜਿੰਨੇ ਤੁਸੀਂ ਇੰਨਾ ਜ਼ੋਰ ਲਾਇਆ। ਮਹਾਰਾਜ ਥੋੜੀ ਕਮਾਈ ਦੇ ਵਿੱਚ ਬਰਕਤਾਂ ਪਾਵੇ ਤੇ ਏਦਾਂ ਹੀ ਡਟੇ ਰਹੋ ਤੇ ਮਹਾਰਾਜ ਕੋਈ ਨਹੀਂ ਇੱਕ ਦਿਨ ਆਪਣਾ ਸੁਣੂਗਾ, ਆਵਾਜ਼ ਮੇ ਸੁਣਨਗੇ। ਥੈਂਕ ਯੂ ਵੀਰੇ। ਥੈਂਕ ਯੂ ਜੀ। ਬੀਸਲਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦੋਨਾਂ ਭਰਾਵਾਂ ਨੂੰ ਤੇ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਆ ਜਾਂ ਜਿੰਨੇ ਵੀ ਕਾਲਾਂ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਹੈ ਜੀ, ਬਹੁਤ ਵਧੀਆ ਤੁਸੀਂ ਲੱਗੇ ਹੋਏ ਆ ਕਈਆਂ ਦਿਨਾਂ ਤੋਂ ਜਾਗਰਤ ਕਰਨ ਦੇ ਲਈ। ਬਹੁਤ ਤੁਹਾਡਾ ਧੰਨਵਾਦ ਹੈ। ਤੇ ਬਾਕੀ ਸਰੋਤਿਆਂ ਨੇ ਬਹੁਤ ਵਧੀਆ ਵਧੀਆ ਅੱਜ ਵਿਚਾਰ ਸਾਰਿਆਂ ਨੇ ਪੇਸ਼ ਕੀਤੇ ਆ ਜੀ ਔਰ ਸੁਣਾਏ ਆ। ਮੈਂ ਤਾਂ ਬਸ ਜੀ ਇੰਨਾ ਹੀ ਕਹਿਣਾ ਹੈ, ਕੋਈ ਕਹਿਣ ਲਈ ਧੰਨਵਾਦ ਜੀ। ਨਹੀਂ ਹੈ ਕੁਛ। ਹਾਂਜੀ ਹਾਂਜੀ, ਬਸ ਆਪਾਂ ਇਹੀ ਕਹਿ ਸਕਦੇ ਹਾਂ ਜੀ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਸਾਈਨ ਕਰ ਲਈਏ ਉਨਾ ਹੀ ਆਪਾਂ ਚੰਗੇ ਰਵਾਂਗੇ ਜੀ, ਫਾਇਦਾ ਆ। ਮੈਂ ਤਾਂ ਇਹੀ ਕਹਿਣਾ ਜੀ। ਸ਼ੁਕਰੀਆ, ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ ਨੂੰ ਤੇ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ।
ਤੇ ਬਾਈ ਹੁਣੀ ਕਾਲ ਕਰੀ ਆ, ਉਹਦੇ ਮੂਹਰੇ ਸੈਕਟਰੀ ਨੇ ਚੱਕੀ ਸੀ ਕਾਲ। ਮੈਂ ਵੀ ਮੈਸੇਜ ਪਾਸ ਕਰ ਦਿਓ 5 SV509 ਬਿੱਲ ਪਲੀਜ਼ ਸੈਂਡ ਟੂ ਗਵਰਨਰ। ਠੀਕ ਹੈ ਜੀ, ਧੰਨਵਾਦ, ਸ਼ੁਕਰੀਆ ਜੀ। ਹਾਂ ਉਹ ਚੱਲਦੀ ਨਹੀਂ ਉਹਨਾਂ ਦੀ ਉਹ ਤੇ ਵੀ ਮੈਸੇਜ ਨਹੀਂ ਕੋਈ ਇੱਕ ਹੀ ਗੱਲ ਆ, ਜੇ ਅੱਗੋਂ ਬੰਦੇ ਉਹਨਾਂ ਨਾਲ ਹਾਂਜੀ ਜੇ ਕੋਈ ਬੰਦੇ ਨੇ ਚੱਕ ਲਈ ਤਾਂ ਵੀ ਉਹ ਮੈਸੇਜ ਉਹੀ ਆਪਾਂ ਸੇਮ ਹੀ ਦੇਣਾ ਹੈ, ਤੇ ਜੇ ਵਾਇਸ ਮੇਲ ਆ ਤਾਂ ਵੀ ਮੈਸੇਜ ਆਪਾਂ ਸੇਮ ਦੇਣਾ, ਕਿਉਂਕਿ ਉਹ ਸਾਰੇ ਰਿਕਾਰਡ ਹੁੰਦੇ ਆ ਜਿੰਨੇ ਵਾਇਸ ਮੇਲ ਆ ਨਾ ਗਵਰਨਰ ਦੇ ਆਫਿਸ 'ਚ, ਉਹਨਾਂ ਨੂੰ ਪਤਾ ਲੱਗਦਾ। ਹਾਂਜੀ ਆ ਬੋਲ ਕੇ ਉਹਦੀ ਸੈਕਟਰੀ ਮੂਹਰੇ ਉਹਨੇ ਚੱਕੀ। ਚਲੋ ਥੈਂਕ ਯੂ ਜੀ ਤੁਹਾਡਾ, ਓਕੇ ਸ਼ੁਕਰੀਆ ਜੀ। ਅਮਰਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਪੁੱਤ ਜੋ ਦਿਓ, ਮੈਂ ਬਹੁਤ ਤੁਹਾਡਾ ਮਾਣ ਤਾਣ ਕਰਦੀ ਹੁੰਦੀ ਆ ਵੀ ਜੋੜੇ ਹੋਣ ਤਾਂ ਇਹੋ ਜਿਹੇ ਹੋਣ। ਤੇ ਮੈਂ ਵੀ ਹੁਣ ਫੋਨ ਕਰੀ ਜਾਂਦੀ ਆ, ਘੰਟੇ ਬਾਅਦ ਫੋਨ ਕਰਦੀ ਆ, ਪਰ ਮੈਂ ਅਰਦਾਸ ਵੀ ਕਰਦੀ ਆ ਨਾਲ ਕਰੀ ਆ ਵੀ ਵਾਹਿਗੁਰੂ ਚੜ੍ਹਦੀਆਂ ਕਲਾਂ 'ਚ ਰੱਖੇ। ਧੰਨਵਾਦ ਜੀ। ਪਰਮਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੈਂ ਅਕਾਲ। ਬਸ ਏਦਾਂ ਹੀ ਕਹਿਣਾ ਸੀ, ਮੈਂ ਕਿਹਾ ਤੁਸੀਂ ਇੰਨਾ ਜ਼ੋਰ ਲਾਈ ਜਾਂਦੇ ਆ, ਜੇ ਹਜੇ ਵੀ ਅਸਰ ਨਾ ਹੋਇਆ ਤਾਂ ਕਹਿਣਾ ਕੀ ਹੈ, ਪਰ ਤੁਸੀਂ ਵੀਰੇ ਬਦਾਮ ਖਾ ਲਿਆ ਕਰੋ ਜੀ। ਕੋਈ ਨਹੀਂ ਮਿਹਰਬਾਨੀ ਜੀ, ਤੁਹਾਡਾ ਸਭ ਤੋਂ ਜ਼ਿਆਦਾ ਜ਼ੋਰ ਲੱਗੀ ਜਾਂਦਾ। ਕੋਈ ਗੱਲ। ਰਾਜਕਰਨਵੀਰ ਸਿੰਘ ਤਾਂ ਬਦਾਮਾਂ ਦੇ ਸ਼ਹਿਰ 'ਚ ਹੀ ਰਹਿੰਦਾ ਜੀ। ਹਾਂਜੀ ਨਹੀਂ ਕੋਈ ਨਹੀਂ, ਇਹ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ ਜਦੋਂ ਆਪਾਂ ਦੇਖਦੇ ਆ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਆ। ਸੋ ਕੌਮ ਦੀ ਗੱਲ ਕਰਨੀ, ਲੋਕਾਂ ਦੀ ਗੱਲ ਕਰਨੀ, ਇਹ ਜਿਹੜੀ ਆ ਉਹ ਜ਼ਰੂਰੀ ਆ। ਤੇ ਪ੍ਰਮਾਤਮਾ ਬਸ ਬਲ ਬਖਸ਼ੇ, ਬਸ ਇਦਾਂ ਹੀ ਆਪਣਾ ਆਸ਼ੀਰਵਾਦ ਬਣਾ ਕੇ ਰੱਖੇ, ਤੁਹਾਡਾ ਸਾਰਿਆਂ ਦਾ ਸਾਥ ਇਦਾਂ ਹੀ ਜਿਹੜਾ ਉਹ ਮਿਲਦਾ ਰਹੇ, ਤੇ ਆਪਾਂ ਜ਼ਰੂਰ ਮੰਜ਼ਿਲਾਂ ਤੱਕ ਜਿਹੜਾ ਉਹ ਪਹੁੰਚਦੇ ਜਿਹੜੇ ਉਹ ਜਾਵਾਂਗੇ। ਦੇਖੋ ਲਰਨ ਕਰਨ ਨੂੰ ਬਹੁਤ ਕੁਛ ਆ, ਸਿੱਖਣ ਨੂੰ ਬਹੁਤ ਕੁਛ ਹਰਜੋਤ ਸਿੰਘ ਜੀ, ਹਰ ਇੱਕ ਚੀਜ਼ ਦੇ ਵਿੱਚ ਅੱਜ ਆਪਾਂ ਇਹ ਜ਼ੋਰ ਲਾ ਰਹੇ ਹਾਂ, ਇਹ ਚਿਰ ਦਾ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ ਸੀ। ਆਪਾਂ ਤਾਂ ਚਲੋ ਜਿਹੜਾ ਕਰ ਰਹੇ ਹਾਂ, ਆਪਾਂ ਜਿੰਨੀ ਆਪਣੀ ਵਾਹ ਚੱਲਦੀ ਆਪਾਂ ਉਹ ਲਾ ਰਹੇ ਹਾਂ। ਹਰ ਇੱਕ ਨੂੰ ਆਪਣਾ ਫਰਜ਼ ਜਿਹੜਾ ਇਹ ਪਛਾਣਨਾ ਜਿਹੜਾ ਉਹ ਚਾਹੀਦਾ ਆ। ਇਹ ਨਹੀਂ ਆ ਵੀ ਜਦੋਂ ਨੱਕ ਤਾਈਂ ਪਾਣੀ ਆ ਗਿਆ ਤੇ ਫਿਰ ਆਪਾਂ ਤਾਂ ਨੂੰ ਜਿਹੜਾ ਉਹ ਹੋਣਾ ਵੀ ਫਿਰ ਆਪਾਂ ਸਵਿਮਿੰਗ ਸਿੱਖੀਏ ਤੇ ਫਿਰ ਆਪਾਂ ਤੈਰਾਕੀ ਜਿਹੜੀ ਉਹ ਕਰਨੀ ਸ਼ੁਰੂ ਕਰੀਏ। ਇਹ ਚੀਜ਼ਾਂ ਪਹਿਲਾਂ ਹੀ ਹੋਣੀਆਂ ਚਾਹੀਦੀਆਂ। ਆਪਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਆਰਗੇਨਾਈਜ਼ਡ ਹੋਣਾ ਪੈਣਾ ਆ। ਜਿਹੜੇ ਆਪਾਂ ਨੂੰ ਥੱਲੇ ਲਾਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਆ, ਉਹਨਾਂ ਦੇ ਕੋਲ ਸਟੇਟ ਦੀ ਮਨੀ ਆ, ਉਹਨਾਂ ਦੇ ਕੋਲ ਸਟੇਟ ਆਰਗੇਨਾਈਜ਼ਡ ਆ, ਉਹਨਾਂ ਦੇ ਕੋਲ ਬਿਊਰੋਕ੍ਰੇਸੀ ਆ, ਉਹਨਾਂ ਦੇ ਕੋਲ ਬਹੁਤ ਕੁਝ ਹੈਗਾ ਆ। ਆਪਾਂ ਉਹਦਾ ਕਿੱਦਾਂ ਜਿਹੜਾ ਉਹ ਜਵਾਬ ਜਿਹੜਾ ਉਹ ਦੇਣਾ, ਆਪਾਂ ਇਕੱਠੇ ਕਿੱਦਾਂ ਹੋਣਾ ਆ। ਇਹ ਆਪਾਂ ਬਾਰ-ਬਾਰ ਇਹ ਗੱਲ ਆ ਨਾ, ਕਈ ਵਾਰੀ ਲੱਗਦਾ ਵੀ ਸਾਊਂਡ ਲਾਈਕ ਅ ਬ੍ਰੋਕਨ ਰੈਕਡ, ਜਿੱਦਾਂ ਇੱਥੇ ਅਮਰੀਕਾ 'ਚ ਆਖਿਆ ਜਾਂਦਾ ਵੀ ਇਹ ਬਾਰ-ਬਾਰ ਉਹੀ ਗੱਲ ਕਰੀ ਜਾਂਦੇ, ਪਰ ਇਹ ਰਿਐਲਿਟੀ ਆ। ਕਿਉਂ ਕੀਤੀ ਜਾਂਦੀ ਹੈ ਬਾਰ-ਬਾਰ ਇਹ ਗੱਲ ਵੀ ਸਿਰ ਜੋੜਨ ਦਾ ਜਿਹੜਾ ਉਹ ਵਕਤ ਹੁੰਦਾ ਆ, ਸਿਰ ਜੋੜ ਕੇ ਚੱਲਣ ਦਾ ਵਕਤ ਹੁੰਦਾ ਆ। ਆਪਾਂ ਸੇਧ ਕਿੱਥੋਂ ਲੈਣੀ ਆ? ਜਿਹੜਾ ਕੋਈ ਉੱਠਦਾ ਉਹ ਇਹ ਕਹਿੰਦਾ ਵੀ ਨਹੀਂ ਇੱਦਾਂ ਕਰ ਲਓ, ਕੋਈ ਉੱਦਾਂ ਕਰ ਲਓ। ਆਪਾਂ ਨੂੰ ਇਹ ਸੋਚਣਾ ਪੈਣਾ ਵੀ ਆਪਾਂ ਕੋਈ ਥਿੰਕ ਟੈਂਕ ਬਣਾਈਏ, ਆਪਾਂ ਕੋਈ ਇੱਦਾਂ ਦੀਆਂ ਆਰਗੇਨਾਈਜੇਸ਼ਨ, ਆਪਣੀ ਕੋਈ ਇੰਸਟੀਚਿਊਟ ਇੱਦਾਂ ਦੀ ਤਿਆਰ ਕੀਤੀ ਹੋਵੇ ਜਿੱਥੋਂ ਇਹ ਆਪਾਂ ਨੂੰ ਸੇਧ ਮਿਲੇ। ਹੁਣ ਭਾਰਤ ਦੇ ਪ੍ਰੋਫੈਸਰ ਅਮਰੀਕਾ ਦੇ ਕੱਲੇ ਕਾਲਜਾਂ ਦੇ ਵਿੱਚ ਬੈਠੇ ਆ, ਜੋ ਅਮਰੀਕਾ ਦਾ ਖਾਂਦੇ ਆ, ਅਮਰੀਕਾ ਦਾ ਪਹਿਨਦੇ ਆ, ਅਮਰੀਕਾ ਦੀਆਂ ਸਹੂਲਤਾਂ ਲੈਂਦੇ ਆ, ਅਮਰੀਕਾ ਨੂੰ ਬਹਿ ਕੇ ਅਮਰੀਕਾ 'ਚ ਭੰਡਦੇ ਆ, ਤੇ ਭਾਰਤ ਦਾ ਜਿਹੜਾ ਉਹ ਪ੍ਰੋਪੇਗੈਂਡਾ ਫੈਲਾਉਂਦੇ ਆ। ਹੁਣ ਤੁਸੀਂ ਇਹ ਦੇਖੋ ਵੀ ਉਹ ਚੀਜ਼ਾਂ ਜਿਹੜੀਆਂ ਉਹ ਆ ਕੇ ਇੱਥੇ ਤੱਕ ਉਹਨਾਂ ਨੇ ਮਾਰ ਕਰ ਲਈ ਆ। ਆਪਾਂ ਕੀ ਕਰ ਰਹੇ ਆ? ਆਪਾਂ ਦੇਖੀਏ ਕੀ ਜਿਹੜਾ ਉਹ ਕਰ ਰਿਹਾ। ਆਪਾਂ ਨੂੰ ਹਰ ਇੱਕ ਪੱਧਰ ਦੇ ਉੱਤੇ ਜਿਹੜੇ ਇਸ ਦੀ ਲੋੜ ਆ, ਇੰਟੈਲੈਕਚੁਅਲਸ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੇ ਕੰਮ ਦੇ ਵਿੱਚ ਆਪਣੇ ਲੋਕ, ਆਪਣੀ ਇਸ ਸੋਚ ਵਾਲੇ ਲੋਕ ਜਿਹੜੇ ਆ, ਉਹਨਾਂ ਦੀ ਆਪਾਂ ਨੂੰ ਜ਼ਰੂਰਤ ਹੈਗੀ ਆ। ਸੋ ਹਮਲੇ ਮਾਰੀਏ ਆਪਾਂ ਇਸ ਚੀਜ਼ ਦੇ ਵਿੱਚ, ਇਸ ਕ੍ਰਾਈਸਿਸ ਚੋਂ ਆਪਾਂ ਕੁਛ ਜਿਹੜਾ ਉਹ ਸਿੱਖੀਏ। ਬਾਕੀ ਕਾਲ ਕਰਨੀ ਜਿਹੜੀ ਆ ਗਵਰਨਰ ਨੂੰ ਨਾ ਭੁੱਲਿਓ। ਹਾਲ ਦੀ ਘੜੀ ਜਿਹੜਾ ਆਪਣਾ ਸਭ ਤੋਂ ਨੇੜਲਾ ਮਿਸ਼ਨ ਇਹੀ, ਸਭ ਤੋਂ ਪਹਿਲਾ ਪ੍ਰਾਇੋਰਟੀ ਦੇ ਵਿੱਚ ਮਿਸ਼ਨ ਇਹ ਆ, ਗਵਰਨਰ ਨੂੰ ਕਾਲ ਕਰਕੇ SB 509 ਦੇ ਉੱਤੇ ਸਾਈਨ ਕਰਾਉਣ ਦੇ ਲਈ ਪ੍ਰੇਰਨਾ ਉਹਨੂੰ ਜਿਹੜੀ ਉਹ ਦੇਣੀ, ਉਸ ਨੂੰ ਜਿਹੜੀ ਉਹ ਬੇਨਤੀ ਕਰਨੀ। ਗੁਰਵਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਦੁਬਾਰਾ ਕਾਲ ਕਰ ਰਿਹਾ ਜੀ। ਤੇ ਐਕਚੁਅਲੀ ਹੁਣ ਮੈਂ ਤੁਹਾਡਾ 2 ਮਿੰਟ ਪਹਿਲੇ ਜੋ ਤੁਸੀਂ ਦੱਸਿਆ ਨਾ ਮੈਸੇਜ ਸੈਂਡ ਕਰਨ ਵਾਸਤੇ 3 ਜਾਂ 4 ਕਰਨਾ ਹੈ, ਜੀ ਉਸ ਤੋਂ ਬਾਅਦ ਮੇਰੇ 3-4 ਫੋਨ ਆਏ ਮੈਨੂੰ, ਜਿਨ੍ਹਾਂ ਨੂੰ ਮੈਂ ਕਿਹਾ ਸੀ ਫੋਨ ਕਰਨ ਵਾਸਤੇ। ਉਹਨਾਂ ਕਿਹਾ ਸੀ ਕਾਲ ਕਰਕੇ ਉਸ ਤੋਂ ਬਾਅਦ ਪ੍ਰੈਸ ਕੀਤਾ ਹੀ ਨਹੀਂ ਸੈਂਡ ਕਰਨ ਵਾਸਤੇ। ਨਹੀਂ ਉਹ ਜ਼ਰੂਰੀ ਹੈ, ਪ੍ਰੈਸ ਕਰੋ ਜੀ। ਹਾਂ ਇਹ ਤੁਸੀਂ ਜ਼ਰੂਰ ਮੈਂਸ਼ਨ ਕਰ ਦਿਓ, ਕਿਉਂਕਿ ਮੈਨੂੰ 3-4 ਫੋਨ ਤੇ ਮੈਨੂੰ ਉਸੇ ਟਾਈਮ ਹੀ ਆ ਗਏ। ਮੈਂ ਫੋਨ ਤੇ ਕੀਤਾ ਸੀ ਪਰ ਸੈਂਡ ਕਰਨ ਵਾਸਤੇ 3 ਤੇ ਕੀਤਾ ਹੀ ਨਹੀਂ ਜਾਂ 4 ਕੀਤਾ ਹੀ ਨਹੀਂ, ਜੀ ਫੋਨ ਕੱਟ। ਕੋਈ ਨਹੀਂ, ਆਪਾਂ ਦੁਬਾਰਾ ਵੀ ਫੇਰ ਗੁਰਵਿੰਦਰ ਜੀ ਦੱਸ ਦਿੰਦੇ ਆ। ਜ਼ਰੂਰ ਮੈਂਸ਼ਨ ਕਰੋ, ਕਿਉਂਕਿ ਕਾਫੀ ਬੰਦੇ ਜਿਹੜੇ ਵਿਚਾਰੇ
ਨੇ ਵੀ 163 ਕਰਕੇ ਤੇ ਹਾਂਜੀ, ਮੈਸੇਜ ਛੱਡ ਦੇਣਾ, ਫੋਨ ਕਰ ਦੇਣਾ ਜੀ ਤੇ ਫਿਰ ਉਹ ਕਾਲਾਂ ਵੀ ਬੇਕਾਰ ਚਲੀ ਗਈਆਂ ਕਾਫੀ ਨਾ ਜੀ ਤੇ ਫੋਨ। ਚਲੋ ਜੋ ਹੋ ਗਿਆ ਠੀਕ ਹੈ, ਜ਼ਰੂਰ ਮੈਂਸ਼ਨ ਕਰੋ ਕਿ ਮੈਸੇਜ ਸੈਂਡ ਤਾਂ ਹੀ ਹੋਏਗਾ ਜੇ ਤੁਸੀਂ ਪ੍ਰੈਸ 3 ਜਾਂ 4 ਕਰੋਗੇ ਐਂਡ ਦੇ ਵਿੱਚ। ਜੀ ਥੈਂਕ ਯੂ ਜੀ ਜੀ ਥੈਂਕ ਯੂ ਜੀ। ਸੋ ਕਾਲ ਕਰਕੇ 9164452841 916 445 2821 ਤੇ ਕਾਲ ਕਰੋ। ਜਿਨ੍ਹਾਂ ਨੇ ਕਰ ਦਿੱਤੀਆਂ ਇੱਕ ਵਾਰੀ ਫਿਰ ਦੁਬਾਰਾ ਕਰ ਦਿਓ। ਪਹਿਲਾਂ 1 ਨੰਬਰ ਪ੍ਰੈਸ ਕਰ ਲਓ ਇੰਗਲਿਸ਼ ਲਈ, ਫਿਰ 6 ਨੰਬਰ ਰਿਪਰੈਜ਼ੈਂਟੇਟਿਵ ਨਾਲ ਗੱਲ ਕਰਨ ਦੇ ਲਈ, ਫਿਰ 3 ਨੱਪ ਦੇਣਾ, ਫਿਰ ਮੈਸੇਜ ਭਰ ਦੇਣਾ, ਫਿਰ ਪਾਊਂਡ ਨੱਪ ਦੇਣਾ, ਫਿਰ 4 ਨੱਪ ਦੇਣਾ। ਇਹ ਐਕਸਟਰਾ ਸਟੈਪ ਨੇ। ਮੈਨੂੰ ਲੱਗਦਾ ਜੇ ਤੁਸੀਂ ਨਹੀਂ ਵੀ ਕਰੋਗੇ ਤਾਂ ਵੀ ਤੁਹਾਡਾ ਮੈਸੇਜ ਜਿਹੜਾ ਉਸ ਦੇ ਵਿੱਚ ਭਰ ਹੁੰਦਾ ਆ। ਸੋ ਇਹ ਨਾ ਸੋਚੋ ਵੀ ਮੈਸੇਜ ਜਿਹੜਾ ਉਹ ਆਪਣੀ ਕਾਲ ਵੇਸਟ ਹੋਈ ਆ। ਸੋ ਕਾਲ ਜਿਹੜੀ ਉਹ ਕਰਨੀ ਆ 9164452841, ਫਿਰ 1 ਨੱਪਣਾ, ਫਿਰ 6 ਨੱਪਣਾ, ਫਿਰ 3 ਨੱਪਣਾ, ਫਿਰ ਮੈਸੇਜ ਭਰਨਾ, ਫਿਰ ਪਾਊਂਡ ਨੱਪਣਾ ਤੇ ਫਿਰ 4 ਨੱਪ ਦੇਣਾ। ਸੋ ਇਹ ਇਸ ਚੀਜ਼ ਦੇ ਉੱਤੇ ਧਿਆਨ ਜਿਹੜਾ ਉਹ ਸਾਰੇ ਜਣੇ ਜ਼ਰੂਰ ਦਿਓ। ਸ਼ਰਨਜੀਤ ਜੀ। ਹਾਂਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤੇ ਬਹੁਤ ਤੁਸੀਂ ਜਗਾਉਣ ਦੇ ਜੇ ਲੋਕਾਂ ਨੂੰ ਹੈ ਤੇ ਆਂਦੇ ਤੁਹਾਂ ਕਿਹਾ ਵੀ ਇੱਕ ਮੁੱਠ ਹੋ ਕੇ ਰਹੀ ਆਂਦੇ ਆਪਣਾ ਹੱਥ ਇੱਕ ਉਂਗਲ ਪਾਸੇ ਹੋ ਜੇ ਤੇ ਹੱਥ ਦੀ ਮੁੱਠੀ ਨਹੀਂ ਮਿਟਦੀ। ਆਪਾਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ ਨਾ, ਇੱਕ ਝੰਡੇ ਵਾਂਗੂ ਰਹਿ ਕੇ ਆਪਾਂ ਆਪਣਾ ਸਾਰਾ ਹੱਲ ਕੱਢ ਸਕਦੇ। ਤੇ ਮੈਂ ਇੰਨਾ ਕਹਿਣਾ ਸੀ ਧੰਨਵਾਦ ਤੁਹਾਡਾ, ਤੁਸੀਂ ਜਗਾਉਣ ਦੇ ਜੇ ਕਿੰਨਿਆਂ ਦਿਨਾਂ ਦੇ ਤੇ ਆਪਾਂ ਨੂੰ ਵੀ ਸਾਰਿਆਂ ਨੂੰ ਜਾਗਣਾ ਚਾਹੀਦਾ ਤੇ ਥੈਂਕ ਯੂ ਜੀ ਤੁਹਾਡਾ ਪ੍ਰੋਗਰਾਮ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਵੀਰ ਜੀ ਮੈਂ ਤਾਂ ਬਸ ਕਾਲ ਕੀਤੀ ਸੀ ਜੀ ਥੈਂਕ ਯੂ ਕਹਿਣ ਲਈ ਤੁਹਾਨੂੰ ਸਾਰਿਆਂ ਨੂੰ ਵੀ, ਬਹੁਤ ਹੀ ਸੋਹਣਾ ਉਪਰਾਲਾ ਕਰ ਰਹੇ ਹੋ ਕੌਮ ਦੇ ਲਈ, ਇਨਸਾਨੀਅਤ ਦੇ ਲਈ। ਔਰ ਮੈਂ ਤਾਂ ਆਪ ਰੇਡੀਓ ਪੰਜਾਬੀ USA ਸੁਣਨ ਦੇ ਬਾਅਦ ਹੀ ਥੋੜਾ ਜਿਹਾ ਇਹਨਾਂ ਚੀਜ਼ਾਂ ਦੇ ਵੱਲ ਐਕਟਿਵ ਹੋਈ ਹਾਂ। ਐਂਡ ਥੈਂਕ ਯੂ ਸੋ ਮਚ, ਰੀਅਲੀ ਐਪਰੀਸ਼ੀਏਟ। ਐਂਡ ਸਾਰਿਆਂ ਨੂੰ ਰਿਕੁਐਸਟ ਹੈ ਵੀ ਜਿਨ੍ਹਾਂ ਨੇ ਨਹੀਂ ਸਾਈਨ ਕੀਤੇ ਜ਼ਰੂਰ ਸਾਈਨ ਕਰੋ। ਜੇ ਮੇਰੇ ਵਰਗੇ ਅੱਗੇ ਹੋ ਸਕਦੇ ਤੁਸੀਂ ਵੀ ਸਾਰੇ ਅੱਗੇ ਵਧੋ। ਥੈਂਕ ਯੂ ਸੋ ਮਚ ਵੀਰ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ। ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਰਾਜਕਰਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਨੇਰ ਸਾਹਿਬ। ਮੈਂ ਕਾਲ ਕੀਤੀ ਸੀ। ਹੁਣ ਮੈਂ ਜਿਹੜੀ ਗੱਲ ਮੈਂ ਦੱਸਣੀ ਸੀ ਰਾਜਕਰਨ ਨੇ ਦੱਸਤੀ ਤੇ ਉਹ ਜਦੋਂ ਆਪਾਂ ਮੈਸੇਜ ਛੱਡਦੇ ਹਾਂ ਨਾ ਉਸ ਤੋਂ ਬਾਅਦ ਪਾਊਂਡ ਦੱਬ ਕੇ ਤਾਂ ਫਿਰ ਉਹ ਮੈਸੇਜ ਡਿਲੀਵਰ ਹੋ ਜਾਂਦਾ ਹੈ। ਤਾਂ ਮੈਂ ਕਿਹਾ ਵੀ ਚਲੋ ਆਪਾਂ ਮੈਂ ਵੀ ਦੱਸ ਦਿਆਂ ਵੀ ਆਪਾਂ ਮੈਸੇਜ ਛੱਡੇ ਤੋਂ ਬਾਅਦ ਪਾਊਂਡ ਦੱਬ ਕੇ ਮੈਸੇਜ ਚਲੇ ਜਾਂਦਾ। ਉਹ ਰਾਜਕਰਨ ਨੇ ਦੱਸ ਹੀ ਦਿੱਤਾ ਸੀਗਾ ਪਰ ਫਿਰ ਮੈਂ ਕਿਹਾ ਚੱਲ ਹੁਣ ਜ਼ਰੂਰ ਕੋਈ ਨਹੀਂ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਸੋ ਦੇਖੋ ਆਪਾਂ ਕੋਈ ਇਸ ਚੀਜ਼ ਲਈ ਨਹੀਂ ਇਹ ਪ੍ਰੋਗਰਾਮ ਕਰ ਰਹੇ ਵੀ ਸਾਨੂੰ ਕੁਛ ਇਸ ਦੇ ਵਿੱਚੋਂ ਜਿਹੜਾ ਮਿਲਣਾ ਜਾਂ ਇੱਦਾਂ, ਪਰ ਫਿਰ ਵੀ ਤੁਸੀਂ ਦਰਿਆ ਦਿਲ ਬੰਦੇ ਆ। ਸਾਡੇ ਸਤਨਾਮ ਟਾਟਲਾ ਜੀ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਨਾਲ ਸਪਾਂਸਰ ਵੀ ਕਰ ਦਿੱਤਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਸ ਚੀਜ਼ ਦੀ ਨਹੀਂ ਜ਼ਰੂਰਤ ਅੱਜ ਇਸ ਚੀਜ਼ ਦੀ ਆ ਵੀ ਤੁਸੀਂ ਸਾਰੇ ਜਣੇ ਆਪੋ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਇਹ ਆਵਾਜ਼ ਦਿਓ ਵੀ ਗਵਰਨਰ ਨਿਊਸਮ ਹੁਣਾਂ ਦੇ ਆਫਿਸ ਦੇ ਵਿੱਚ ਕਾਲ ਕਰਕੇ ਤੇ ਉਹਨਾਂ ਦੇ ਜਿਹੜਾ ਆਈਦਰ ਮੈਸੇਜ ਛੱਡੋ ਤੇ ਜਾਂ ਜੇ ਉਹਨਾਂ ਦਾ ਰਿਪਰੈਜ਼ੈਂਟੇਟਿਵ ਚੱਕਦਾ ਆ ਤੇ ਉਹਨਾਂ ਨੂੰ ਜਿਹੜਾ ਉਹ ਕਾਲ ਕਰਕੇ ਕਹੋ ਵੀ ਗਵਰਨਰ ਸਾਈਨ ਦਾ ਬਿੱਲ SB 509। ਫੋਨ ਨੰਬਰ ਉਹਨਾਂ ਦੇ ਜਿਹੜਾ ਉਹ ਆਫਿਸ ਦਾ 9164452841 916 445 2841 ਦੇ ਉੱਤੇ ਕਾਲ ਕਰਨੀ ਆ। ਫਿਰ 1 ਨੱਪਣਾ, 6 ਨੱਪਣਾ, 3 ਨੱਪਣਾ, ਫਿਰ ਮੈਸੇਜ ਭਰਨਾ ਜਾਂ ਜੇ ਕੋਈ ਚੱਕਿਆ ਕਿਸੇ ਨੇ ਕਾਲ ਤਾਂ ਫਿਰ ਮੈਸੇਜ ਤੁਸੀਂ ਉਹਨੂੰ ਰਿਕਾਰਡ ਕਰਾ ਦੇਣਾ, ਦੱਸ ਦੇਣਾ। ਜੇ ਤਾਂ ਕਿਸੇ ਨੇ ਚੱਕ ਲਈ ਕਾਲ ਫਿਰ ਤਾਂ ਅੱਗੇ ਪਾਊਂਡ 4 ਦੀ ਲੋੜ ਨਹੀਂ। ਜੇ ਵਾਇਸਮੇਲ ਆ ਤਾਂ ਫਿਰ ਉਸ ਤੋਂ ਬਾਅਦ 'ਚ ਮੈਸੇਜ ਭਰ ਕੇ ਪਾਊਂਡ ਨੱਪ ਕੇ ਤੇ ਫਿਰ 4 ਨੱਪ ਦੇਣਾ। ਸੋ ਕਾਲ ਮਿਲਾਉਣੀ ਆ 9164452841 ਤੇ ਫਿਰ 1 ਨੱਪਣਾ, ਫਿਰ 6 ਨੱਪਣਾ, ਫਿਰ 3 ਨੱਪਣਾ, ਫਿਰ ਮੈਸੇਜ ਭਰਨਾ, ਫਿਰ ਪਾਊਂਡ ਨੱਪਣਾ ਤੇ ਫਿਰ 4 ਨੱਪਣਾ, ਫਿਰ ਤੁਹਾਡਾ ਮੈਸੇਜ ਡਿਲੀਵਰ ਹੋ ਜਾਣਾ। ਹਾਂਜੀ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮੀ ਸਿੰਘ ਜੀ, ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਪੰਜਾਬੀ ਰੇਡੀਓ USA ਦਾ ਜਿਹੜਾ ਹੋਕਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੋ ਤੇ ਉਹਦੇ ਤੇ ਆਪਾਂ ਵੱਧ ਤੋਂ ਵੱਧ ਜਿਹੜੀ ਆਪਣੀ ਹੱਲਾਸ਼ੇਰੀ ਦੇ ਨਾਲ ਦੂਜਿਆਂ ਨੂੰ ਵੀ ਨਾਲ ਲਾਈਏ ਤੇ ਇਸ ਦੇ ਉੱਤੇ ਵੱਧ ਤੋਂ ਵੱਧ ਸਾਈਨ ਕਰੀਏ, ਕਾਲਾਂ ਕਰੀਏ। ਦੂਜੀ ਜਿਹੜੀ ਇੱਕ ਅਪੀਲ ਹੈ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ, ਰੇਡੀਓ ਤੇ ਤੁਸੀਂ ਬਹੁਤ ਪਿਆਰ ਦਿੰਦੇ ਆ, ਤੁਹਾਡੀਆਂ ਕਾਲਾਂ, ਤੁਹਾਡੇ ਸੁਨੇਹੇ ਇਸ ਗੱਲ ਦਾ ਗਵਾਹ ਨੇ। ਪਰ ਬੇਨਤੀ ਹੈ ਸਾਰਿਆਂ ਨੂੰ ਵੀ ਜਿਹੜੇ ਮੰਚ ਲੋਕ ਆਵਾਜ਼ ਬਣਦੇ ਹੋਣ, ਜਿਹੜੇ ਮੰਚ ਕੌਮ ਦੀ ਗੱਲ ਕਰਦੇ ਹੋਣ, ਜਿਹੜੇ ਮੰਚ
ਲੋਕਾਂ ਦੇ ਨਾਲ ਖੜਦੇ ਹੋਣ। ਚਾਹੇ SB 553 ਸੀ, ਆਪਾਂ ਪੰਜਾਬੀ USA ਤੇ ਉੱਥੇ ਵੀ ਸਭ ਤੋਂ ਵੱਧ ਪ੍ਰਚਾਰ ਕੀਤਾ ਵੀ ਇਹ ਛੋਟੇ ਬਿਜ਼ਨਸਮੈਨਾਂ ਨੂੰ ਬਚਾਉਂਦਾ, ਛੋਟੇ ਕਾਰੋਬਾਰੀਆਂ ਨੂੰ ਬਚਾਉਂਦਾ, ਇਹਦੀ ਹਮਾਇਤ ਕਰੋ ਡਟ ਕੇ। ਚਾਹੇ SB 509 ਆ, ਹਰੇਕ ਬਿੱਲ ਜਿਹੜਾ ਕੈਲੀਫੋਰਨੀਆ ਦੀ ਵਾਸੀਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ, ਅਮਰੀਕੀ ਨਾਗਰਿਕਾਂ ਦੇ ਹਿੱਤਾਂ ਦੇ ਨਾਲ ਜੁੜਿਆ, ਪੰਜਾਬੀ ਰੇਡੀਓ USA ਨੇ ਵੱਧ ਚੜ ਕੇ ਉਸ ਦੇ ਉੱਤੇ ਲੋਕਾਂ ਨੂੰ ਲਾਮਬੰਦ ਕੀਤਾ। ਸੋ ਪੰਜਾਬੀ ਰੇਡੀਓ USA ਦੇ ਜਿਹੜੇ ਦੂਜੇ ਮੰਚ ਆ, ਪੰਜਾਬੀ TV USA ਦਾ ਜਿਹੜਾ YouTube ਚੈਨਲ ਆ, ਉਹਦੇ ਨਾਲ ਵੱਧ ਤੋਂ ਵੱਧ ਜੁੜੋ। ਪੰਜਾਬੀ ਰੇਡੀਓ USA ਦੇ ਜਿਹੜੇ ਫੇਸਬੁੱਕ ਆ, ਇਸੇ ਤਰ੍ਹਾਂ ਪੰਜਾਬੀ TV USA ਦੀ ਫੇਸਬੁੱਕ ਪੇਜ ਆ, YouTube ਚੈਨਲ ਆ, TikTok ਆ, ਇੰਸਟਾ, ਸਾਰੇ ਮੰਚਾਂ ਤੇ ਸਾਨੂੰ ਤੁਹਾਡਾ ਭਰਵਾਂ ਸਹਿਯੋਗ ਚਾਹੀਦਾ ਇਸੇ ਤਰ੍ਹਾਂ। ਤੇ ਆਪਾਂ ਸਾਰੇ ਨਾਲ ਮਿਲ ਕੇ ਇਹ ਜਿਹੜੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਆਪਣੇ ਕੋਲੇ ਮੰਚ ਹੈ ਇੱਕ ਬਹੁਤ ਪਿਆਰਾ, ਤੇ ਇਹਨੂੰ ਆਪਾਂ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਕਰੀਏ। ਇੰਨੀਆਂ ਗੱਲਾਂ ਕਹਿੰਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮਾਂ ਦੇਣ ਲਈ ਵੀ ਧੰਨਵਾਦ। ਧੰਨਵਾਦ ਪ੍ਰਵੀਨ ਜੀ, ਬੜੀ ਮਿਹਰਬਾਨੀ ਜੀ। ਬਿਲਕੁਲ ਜੀ, ਸ਼ੁਕਰੀਆ ਸ਼ੁਕਰੀਆ ਜੀ ਸਾਰੇ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਓਂਕਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਖਾਲਸਾ, ਸਤਿ ਸ਼੍ਰੀ ਅਕਾਲ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਵੀ ਪਹਿਲਾਂ ਜਿੱਦਣ ਤੁਸੀਂ ਪਹਿਲੇ ਦਿਨ ਨੰਬਰ ਦਿੱਤਾ ਉਦਣ ਵੀ ਕੀਤਾ ਸੀ, ਅੱਜ ਵੀ ਪਹਿਲਾਂ ਕੀਤਾ ਸੀਗਾ ਤੇ ਘਰੋਂ ਵੀ ਕਰਾਈਆਂ ਗੱਲਾਂ। ਹੁਣ ਫਿਰ ਪਾਉਂਡ ਦੱਬ ਕੇ 4 ਪਾਉਂਡ ਦੱਬ ਕੇ 4 ਅਰਜੈਂਟ ਭੇਜੋ ਜੀ, ਮੈਂ ਤਾਂ ਰਿਕੁਐਸਟ ਕਰਦਾ ਸਾਰੇ ਅਰਜੈਂਟ ਹੀ ਚਾਹੀਦਾ ਹੁਣ ਤਾਂ, ਕੰਮ ਹੀ ਅਰਜੈਂਟ ਆ। ਹੁਣ ਅਰਜੈਂਟ ਹੀ ਚਾਹੀਦਾ। ਉਹ ਉਦਾਂ 3 ਤੇ ਵੈਸੇ ਉਹ ਕਹਿੰਦੇ ਡਿਲੀਵਰ ਕਰਨ, ਤੇ ਜੇ ਮਤਲਬ ਆਪਾਂ ਪਾਉਂਡ ਦੱਬ ਕੇ 4 ਦੱਬਦੇ ਫੇਰ ਅਰਜੈਂਟ ਜਾਂਦਾ। ਹੁਣ ਆਪਾਂ ਲੇਟ ਆ ਜੀ, ਮੈਂ ਤਾਂ ਹੁਣ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਅਰਜੈਂਟ ਹੀ ਭੇਜੋ। ਬਿਲਕੁਲ ਹਾਂਜੀ, ਅਰਜੈਂਟ ਦੱਬ ਦਿਓ। ਹਾਂਜੀ ਹਾਂਜੀ, ਨਾਲੇ ਮੈਂ ਰਿਕੁਐਸਟ ਵੀ ਕਰਨੀ ਚਾਹੁੰਦਾ ਵੀ ਹੁਣ ਰਮਨ ਭਾਜੀ ਸਾਰੇ ਪਾਸੇ ਜਿੱਦਾਂ ਵੀ ਜਿੱਥੇ ਪ੍ਰੋਗਰਾਮ ਦਾ ਵਾਸ਼ਿੰਗਟਨ DC ਤੱਕ ਵੀ ਜਾਂਦੇ ਆ, ਵੀ ਸਾਰਾ ਵੀ ਥੋੜਾ ਫਾਈਨੈਂਸ ਵੀ ਕਰਿਆ ਕਰੋ ਜੀ, ਸਾਰੇ ਵੀ ਖਰਚਾ ਵੀ ਹੁੰਦਾ ਇਹਨਾਂ ਪ੍ਰੋਗਰਾਮ, ਇੰਨਾ ਮਤਲਬ ਵੱਡੇ ਤੌਰ ਤੇ ਪ੍ਰੋਗਰਾਮ ਚਲਾਉਣੇ ਵੀ ਕਿਹੜਾ ਸੌਖੇ ਆ ਜੀ। ਤੇ ਸਾਰੇ ਵੀ ਆਪ ਵੱਧ ਚੜ ਕੇ ਸ਼ੇਅਰ ਵੀ ਕਰਿਆ ਕਰੋ ਤੇ ਮਾੜੀ ਮੋਟੀ ਹੈਲਪ ਵੀ ਆਪਾਂ ਕਰਿਆ ਕਰੀਏ ਜੀ। ਤੇ ਬਾਕੀ ਆ ਜਿਹੜੇ ਕਹਿੰਦੇ ਵੀ ਇੰਡੀਆ ਨਹੀਂ ਜਾ ਸਕਦੇ, ਜੇ ਨਾ ਸਾਈਨ ਕਰੋਗੇ ਤਾਂ ਕਿਹੜਾ ਮੋਦੀ ਨੇ ਜਾ ਕੇ ਤੁਹਾਨੂੰ ਗੋਡੇ ਨਾਲ ਪਾ ਉਹਨੇ ਕਿਹੜਾ ਹਾਰ ਪਾਉਣੇ। ਤਾਂ ਕਿਸਾਨ ਮੋਰਚੇ ਵੇਲੇ ਦੇਖੇ ਹੀ ਆ ਵੀ ਜਿਨ੍ਹਾਂ ਨੇ ਮਾੜੀ ਮੋਟੀ ਵੀ ਸਪੋਰਟ ਕੀਤੀ ਸੀ, ਉੱਥੋਂ ਮੋੜਤੇ ਸੀ 에ਅਰਪੋਰਟ ਤੋਂ, ਹਨਾ। ਤੇ ਸੋ ਇਹ ਇਕੱਲਾ ਇਹ ਨਹੀਂ ਹੈ ਵੀ ਇਕੱਲਾ ਆਪਾਂ ਇਹ ਗੱਲ ਕਰਦੇ ਹਾਂ, ਜਦੋਂ ਕਿਸੇ ਨੇ ਵੀ ਕਿਸੇ ਵੀ ਸਰਕਾਰ ਦੇ ਉਲਟ ਆਪਣੇ ਹੱਕਾਂ ਦੀ ਗੱਲ ਕਰਨੀ ਆ, ਉਹਨੇ ਇਹੀ ਕੰਮ ਕਰਨਾ ਆ। ਸੋ ਉਹ ਤੋਂ ਬਚਾਉਣ ਲਈ ਇਹ ਬਿੱਲ ਆ ਜੀ। ਥੈਂਕ ਯੂ ਓਂਕਾਰ ਜੀ। ਸੋ ਬਿਲਕੁਲ ਹਰਜੋਤ ਸਿੰਘ ਜੀ, ਸਮਾਂ ਭੱਜ ਤੇ ਜਾਂਦੇ ਜਾਂਦੇ ਮੈਂ ਜ਼ਰੂਰ ਇੱਕ ਪੁਆਇੰਟ ਕਰਨਾ, ਆਪਾਂ ਕਾਲਾਂ ਹੁਣ ਹੋਰ ਨਹੀਂ ਲੈਣੀਆਂ ਜੀ। ਤੇ ਹੈ ਤਾਂ ਨਹੀਂ ਕੋਈ ਜੀ ਆਪਾਂ ਬੰਦ ਕਰ ਜੀ। ਹਾਂਜੀ, ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਭਾਰਤੀ ਸਰਕਾਰ ਆ ਉਸਨੇ ਕਿੰਨਾ ਜ਼ੁਲਮ ਕੀਤਾ। ਜਿਹੜੀ ਵੀ ਉਸ ਟਾਈਮ ਦੇ ਉੱਤੇ ਕੋਈ ਵੀ ਸਰਕਾਰ ਹੋਵੇ, ਮੈਟਰ ਨਹੀਂ ਕਰਦਾ, ਕੋਈ ਕਾਂਗਰਸ ਆ, BJP, ਜਿਹੜੀ ਮਰਜ਼ੀ ਹੋਵੇ, ਤੇ ਉੱਥੋਂ ਡਰਦੇ ਮਾਰੇ ਇੱਥੇ ਆਏ ਆ ਬਚ ਕੇ, ਤੇ ਇੱਥੇ ਆ ਕੇ ਫੇਰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ। ਉਸ ਡਰ ਨੂੰ ਮਨੋਂ ਕੱਢਣ ਦੇ ਲਈ ਆਪਾਂ, ਤੁਸੀਂ ਦੇਖਿਆ ਕਾਲਰ ਕਿੱਦਾਂ ਕਾਲ ਕਰਦੇ ਸੀ ਵੀ ਦੇਖੋ ਜੀ ਇੰਡੀਆ ਨਾ ਸਾਨੂੰ ਪ੍ਰੋਬਲਮ ਹੋ ਜਾਏ। ਇੰਡੀਆ ਵਾਲੇ ਅੱਜ ਜਿੰਨਾ ਵੀ ਇੰਡੀਆ ਦਾ ਮੀਡੀਆ ਆ ਤੇ ਇੰਡੀਆ ਦੇ ਲੋਕ ਬਹੁਤ ਖੁਸ਼ੀ ਮਨਾ ਰਹੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਮਿਲਿਆ। ਜਦੋਂ ਪਿਛਲੇ ਕਿੰਨੇ ਸਾਲਾਂ ਤੋਂ ਇੰਡੀਆ ਵਾਲੇ ਸ਼ਰੇਆਮ ਰਸ਼ੀਆ ਤੋਂ ਗੈਸ ਖਰੀਦ ਰਹੇ ਆ, ਇੱਕ ਕਾਮਰੇਡ ਤੋਂ, ਦੂਜੇ ਕਾਮਰੇਡ ਜਿਹੜੇ ਚਾਈਨਾ ਵਾਲਿਆਂ ਨੇ ਜਾ ਕੇ ਜੱਫੀਆਂ ਪਾ ਲਈਆਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ, ਜਿਸ ਬੀਬੀ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ, ਸਭ ਤੋਂ ਪਹਿਲਾਂ ਹੁਣ ਧੰਨਵਾਦ ਪ੍ਰੈਜ਼ੀਡੈਂਟ ਟਰੰਪ ਦਾ ਕੀਤਾ। ਨੋਬਲ ਪੀਸ ਪ੍ਰਾਈਜ਼ ਵਿਨਰ ਜਿਹੜੀ 2025 ਦੀ ਆ, ਮਰੀਆ ਕੋਰੀਨਾ ਮਚਾਡੋ, ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਆਫਿਸ ਕਾਲ ਕਰਕੇ ਧੰਨਵਾਦ ਕੀਤਾ, ਤੇ ਨਾਲ ਹੀ ਅਮਰੀਕਨ ਲੋਕਾਂ ਦਾ ਵੀ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਅਸੀਂ ਜਿਹੜੀ ਡੈਮੋਕ੍ਰੇਸੀ ਆ ਉਹ ਵੈਨਜ਼ੂਏਲਾ 'ਚ ਮੁੜ ਕੇ ਲਿਆ ਸਕੀਏ, ਕਿਉਂਕਿ ਉੱਥੇ ਇੱਕ ਡਿਕਟੇਟਰ ਪੈਦਾ ਹੋਇਆ ਹੈਗਾ, ਸਾਰਿਆਂ ਨੂੰ ਪਤਾ ਹੈ। ਅਮਰੀਕਾ ਨੇ ਤਾਂ ਉਹਦਾ ਨਾਮ ਵੀ ਰੱਖਿਆ ਬਹੁਤ ਵੱਡਾ। ਸੋ ਆਹ ਫਰਕ ਹੁੰਦਾ ਆ। ਆਹ ਦੇਖੋ ਵੀ ਉਹ ਲੋਕਾਂ ਦਾ ਕੀ ਹਾਲ ਆ, ਤੇ ਇੱਥੇ ਜਿਹੜੇ ਲੋਕ ਜਿਹੜੀ ਵਿਨਰ ਆ ਉਹਦਾ ਜਿਹੜਾ ਕੀ ਵਰਤਾਓ ਹੈਗਾ ਆ, ਇਹਦੇ ਵੱਲ ਦੇਖਣਾ ਚਾਹੀਦਾ ਵੀ ਉਹ ਲੋਕ ਕਰ ਕੀ ਰਹੇ ਹੈਗੇ ਆ। ਜੀ, ਪ੍ਰੋ ਡੈਮੋਕ੍ਰੇਸੀ ਆਪੋਜੀਸ਼ਨ ਦੀ ਉਹ ਲੀਡਰ ਆ, ਉੱਥੇ ਐਗਜ਼ਾਈਲ ਦੇ ਵਿੱਚ ਆ, ਤੇ ਉਹਨੇ ਕਾਫੀ ਮੋਬਿਲਾਈਜ਼ ਜਿਹੜਾ ਇਸ ਦੇ ਵਿੱਚ ਕੀਤਾ ਆ। ਸੋ ਧੰਨਵਾਦ ਉਹਨੇ ਟਰੰਪ ਹੋਣਾ ਦਾ ਕੀਤਾ, ਕਿਉਂਕਿ ਅਮਰੀਕਾ ਨੇ ਬਹੁਤ ਸਾਥ ਦਿੱਤਾ ਹੈ ਉੱਥੇ ਦੇ ਆਪੋਜੀਸ਼ਨ ਲੀਡਰਾਂ ਦਾ। ਇਹ ਪਹਿਲੀ ਨਹੀਂ, ਇਹ ਤੋਂ ਪਹਿਲਾਂ ਵੀ ਜਿਹੜਾ ਉਹ ਬਹੁਤ ਸਾਥ ਦਿੱਤਾ, ਇੱਥੋਂ ਤੱਕ ਕਿ ਇੱਕ ਦੂਜਾ ਰਾਸ਼ਟਰਪਤੀ ਨੂੰ ਵੀ ਜਿਹੜੀ ਉਹ ਮਾਨਤਾ ਵੀ ਦੇ ਦਿੱਤੀ, ਕਈ ਮੁਲਕਾਂ ਤੋਂ ਵੀ ਮਾਨਤਾ ਦਵਾਤੀ ਸੀਗੀ, ਪਰ ਫਿਰ ਵੀ ਉਸ ਦੇ ਬਾਵਜੂਦ ਹੁਣ ਕਿਉਂਕਿ ਉੱਥੇ ਅਥਾਰਟੇਰੀਅਨ ਆ, ਡਿਕਟੇਟਰ ਆ, ਤੇ ਉਹਦਾ ਫਿਰ ਜ਼ੋਰ ਜਿਹੜਾ ਉੱਥੇ ਲੋਕਲੀ ਜਿਹੜਾ ਉਹ ਚੱਲ ਰਿਹਾ ਸੀਗਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ, ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ। ਤੇ ਬਾਕੀ ਅਜਿਹੀ ਹੱਕ ਹਕੂਕ ਦੀ ਆਵਾਜ਼ ਬੁਲੰਦ ਰਵੇ, ਤੁਸੀਂ ਇਹ ਗੱਲ ਕਰਦੇ ਰਹਿ ਸਕੋ,
ਇਸ ਚੀਜ਼ ਨੂੰ ਪ੍ਰੋੜਤਾ ਕਰਦਾ ਹੋਇਆ, ਇਸ ਚੀਜ਼ ਦੀ ਪ੍ਰੋੜਤਾ ਕਰਦਾ ਹੋਇਆ, ਇਸ ਚੀਜ਼ ਨੂੰ ਵਚਨਬੱਧ ਕਰਦਾ ਹੋਇਆ, ਇਸ ਚੀਜ਼ ਨੂੰ ਪੱਕਿਆਂ ਕਰਦਾ ਹੋਇਆ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਖਤਮ ਕਰਨ ਵਾਲਾ ਇਹ ਬਿੱਲ ਆ SB 509 ਤੇ ਆਪਾਂ ਚਾਹੁੰਦੇ ਆ ਵੀ ਗਵਰਨਰ ਨਿਊਸਮ ਆ ਉਸ ਨੂੰ ਇਹ ਬਿੱਲ ਸਾਈਨ ਕਰਨਾ ਚਾਹੀਦਾ ਆ। ਕੁੱਤੇ ਬਿੱਲੀਆਂ ਦੇ ਜਾਨਵਰਾਂ ਦੇ ਹੱਕਾਂ ਦੀ ਗੱਲ ਕਰਦਾ, ਚੰਗੀ ਗੱਲ ਆ, ਉਹਨਾਂ ਦੇ ਵੀ ਹੱਕ ਆ, ਉਹਨਾਂ ਨੂੰ ਉਹ ਬਚਾਉਣ ਦੀ ਜਿਹੜੀ ਉਹ ਗੱਲ ਕਰਦਾ ਉਹ ਬਿੱਲ ਸਾਈਨ ਕਰਦਾ ਆ, ਖੁਸ਼ੀ ਵਾਲੀ ਗੱਲ ਆ। ਜਿਹੜੇ ਲੋਕ ਉਹਨਾਂ ਦੇ ਹੱਕਾਂ ਦੇ ਲਈ ਗੱਲ ਕਰਦੇ ਸੀਗੇ, ਅਕਸਰ ਲੋਕਾਂ ਨੇ ਹੀ ਆਵਾਜ਼ ਚੁੱਕੀ ਹੋਊਗੀ ਤਾਂ ਹੀ ਉਹ ਬਿੱਲ ਉਹਨੇ ਸਾਈਨ ਕੀਤਾ ਨਾ, ਲੋਕਾਂ ਦੇ ਲਈ ਲੋਕਾਂ ਨੇ ਆਵਾਜ਼ ਚੱਕੀ ਆ। ਹੁਣ ਇਹ ਬਿੱਲ ਵੀ ਜਿਹੜਾ ਇਸ ਨੂੰ ਸਾਈਨ ਜਿਹੜਾ ਉਹ ਕਰਨਾ ਚਾਹੀਦਾ ਹੈ। ਸੋ ਗਵਰਨਰ ਨਿਊਸਮ ਦੇ ਆਫਿਸ ਦਾ ਨੰਬਰ 916 445 2841 916 445 2841। ਉਸ ਤੋਂ ਬਾਅਦ ਤੁਸੀਂ 1 ਨੱਪਣਾ, ਫਿਰ 6 ਨੱਪਣਾ, ਫਿਰ 3 ਨੱਪਣਾ, ਫਿਰ ਤੁਸੀਂ ਆਪਣਾ ਮੈਸੇਜ ਰਿਕਾਰਡ ਕਰਨਾ ਤੇ ਫਿਰ ਉਸ ਤੋਂ ਬਾਅਦ 'ਚ ਪਾਊਂਡ ਨੱਪਣਾ ਤੇ ਫਿਰ 4 ਨੱਪਣਾ। 1 ਨੱਪਣਾ ਜਦੋਂ ਕਾਲ ਕਰ ਲੈਣੀ 916 445 2841 ਤੇ 1 ਨੱਪਣਾ, 6 ਨੱਪਣਾ, 3 ਨੱਪਣਾ, ਫਿਰ ਉਸ ਤੋਂ ਬਾਅਦ ਆਪਣਾ ਮੈਸੇਜ ਤੁਸੀਂ ਭਰ ਦੇਣਾ ਉਹਦੇ ਵਿੱਚ, ਫਿਰ ਉਸ ਤੋਂ ਬਾਅਦ ਤੁਸੀਂ ਪਾਊਂਡ ਨੱਪਣਾ ਤੇ ਫਿਰ ਉਸ ਤੋਂ ਬਾਅਦ 4 ਨੱਪਣਾ। ਇਹਨੇ ਨਾਲ ਤੁਹਾਡੀ ਜਿਹੜੀ ਵੌਇਸਮੇਲ ਆ ਉੱਥੇ ਚਲੀ ਜਾਊਗੀ। ਜਿਨ੍ਹਾਂ ਨੇ ਆਲਰੇਡੀ ਦੂਜੇ ਤਰੀਕੇ ਨਾਲ ਪਹਿਲਾਂ ਕਰਤਾ ਸੀ ਇਕੱਲਾ 163 ਕਰਕੇ, ਉਹ ਸਾਰੇ ਦੁਬਾਰਾ ਇੱਕ ਵਾਰੀ ਜਿਹੜੇ ਉਹ ਕਾਲ ਕਰ ਦਿਓ, ਚਾਹੇ ਉਹ ਇੱਥੇ ਨੇ ਚਾਹੇ ਉਹ ਅਮਰੀਕਾ 'ਚ ਨੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ। ਸੋ ਸਾਰਿਆਂ ਦਾ ਹੀ ਬਹੁਤ ਧੰਨਵਾਦ ਰਾਜਕਰਮੀ ਸਿੰਘ ਜਿਨ੍ਹਾਂ ਨੇ ਗਵਰਨਰ ਦੇ ਆਫਿਸ ਕਾਲ ਕੀਤੀ, ਜਿਨ੍ਹਾਂ ਨੇ ਹਜੇ ਨਹੀਂ ਕੀਤੀ, ਕੰਮ ਤੇ ਹੈਗੇ ਆ ਜਾਂ ਜਿਹੜੇ ਪਰਿਵਾਰਕ ਮੈਂਬਰ ਤੁਹਾਡੇ ਰਹਿੰਦੇ ਆ 5 ਵਜੇ ਤੇ ਅੱਜ ਲਾਸਟ ਡੇ ਆ, ਕੱਲ੍ਹ ਐਨ ਪੂਰਾ ਜਾਮ ਕਰਾ ਦਿਓ ਉਹਦਾ ਜਿਹੜਾ ਆਫਿਸ ਆ। ਤੇ ਜਿਨ੍ਹਾਂ ਨੇ ਪੰਜਾਬੀ ਰੇਡੀਓ USA ਕਾਲ ਕੀਤੀ, ਸਾਨੂੰ ਜਿਹੜੀ ਸ਼ਾਬਾਸ਼ ਦਿੱਤੀ, ਉਹਨਾਂ ਦਾ ਵੀ ਦਿਲੋਂ ਬਹੁਤ ਬਹੁਤ ਧੰਨਵਾਦ। ਸਤਨਾਮ ਟਾਟਲਾ ਜੀ ਨੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਵੀ ਕਰ ਦਿੱਤਾ ਸੀ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਲੱਖਾ ਸਿੰਘ ਜੀ ਕਲਚਰਲ ਪ੍ਰੋਗਰਾਮ ਕਰਾਉਂਦੇ ਬਹੁਤ ਲੰਮੇ ਸਮੇਂ ਤੋਂ ਯੂਨੀਵਰਸਿਟੀ ਤੋਂ, ਸਤਨਾਮ ਟਾਟਲਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਕਲਚਰਲ ਆਰਗੇਨਾਈਜੇਸ਼ਨਸ ਵੀ ਜੇ ਇਦਾਂ ਦਾ ਹਿੱਸਾ ਪਾਉਣ ਤੇ ਉਹਨਾਂ ਫਿਰ ਬਹੁਤ ਸਾਡੀ ਜਿਹੜੀ ਹੈਲਪ ਸਾਰਿਆਂ ਦੀ ਹੋਊਗੀ ਜੀ। ਕੁਝ ਕੁ ਹੋਰ ਕਾਲਰ ਰਹਿ ਗਏ ਹਰਜੋਤ ਸਿੰਘ ਜੀ ਤੇ ਬਸ ਸਮਾਪਤੀ ਆ, ਫਿਰ ਆਪਾਂ ਕਰਦੇ ਹਾਂ। ਲੱਖਾ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਆਪਾਂ ਨੇ 11 ਵਾਰੀ ਕਾਲ ਕਰਤੀ ਜੀ ਉੱਥੇ। ਬਹੁਤ ਵਧੀਆ, ਧੰਨਵਾਦ ਜੀ। ਤੇ ਹੁਣ 11ਵੀਂ ਵਾਰ ਕੀਤੀ ਮੈਂ ਪਾਉਂਡ ਦੱਬ ਕੇ, ਪਹਿਲਾਂ ਤਾਂ 9 ਦਾ 10 ਵਾਰੀ ਕਰ ਦੂਜੇ ਲੋਟ ਤੋਂ 5 ਫੋਨ ਆ ਮੇਰੇ ਕੋਲ, 5 ਫੋਨਾਂ ਤੋਂ ਮੈਂ 2 ਵਾਰੀ ਘੁਮਾਤਾ। ਚਲੋ ਧੰਨਵਾਦ ਜੀ, ਥੈਂਕ ਯੂ। ਚਲੋ ਹੁਣ ਤੁਹਾਡਾ ਅਰਜੈਂਟ ਮੈਸੇਜ ਚੱਲ ਗਿਆ ਜੀ। ਤੁਸੀਂ ਵੀ ਬਹੁਤ ਕੋਸ਼ਿਸ਼ ਕਰ ਰਹੇ ਹੋ, ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਨੂੰ ਵੀ, ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਮਿਹਰ ਕਰੂਗਾ ਜੀ। ਧੰਨਵਾਦ। ਬਿਲਕੁਲ ਉਸੇ ਤੇ ਆਸਾਂ ਉਮੀਦਾਂ ਹੁੰਦੀਆਂ ਜੀ, ਉਸੇ ਤੇ ਬਿਲਕੁਲ। ਤੇ ਬਾਕੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਆ ਉਹ ਆਪਣੇ ਸਾਹਮਣੇ ਆ ਹਰਜੋਤ ਸਿੰਘ ਜੀ। ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਆਖਿਆ ਜਾ ਰਿਹਾ ਵੀ ਇੰਡੀਆ ਜਾ ਕੇ ਦਿੱਕਤ ਨਾ ਆ ਜਾਵੇ, ਸੋ ਉਹ ਸਾਰੀਆਂ ਚੀਜ਼ਾਂ ਨੂੰ ਰੋਕਣ ਦੀ ਹੀ ਗੱਲ ਕਰ ਰਹੇ ਜੀ। ਬਿਲਕੁਲ ਜੀ। ਤੇ ਓਂਕਾਰ ਸਿੰਘ ਜੀ ਨੇ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਇਸ ਦੇ ਵਿੱਚ ਸਪੋਰਟ ਜਿਹੜੀ ਉਹ ਘੱਲੀ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਜਿਹੜਾ ਇਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਵੀ ਸਾਨੂੰ 2 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ, ਸਿਰਫ ਇੱਕ ਵਾਰੀ ਅਸੀਂ ਬ੍ਰੇਕ ਲਈ ਸੀ 5 ਮਿੰਟ ਦੀ, ਤੇ ਜਿੰਨੇ ਵੀ ਸੋਸ਼ਲ ਮੀਡੀਆ ਤੇ ਦੇਖਦੇ ਆ ਕੋਈ ਐਡ ਨਹੀਂ, ਕੋਈ ਕੁਛ ਨਹੀਂ। ਬਹੁਤ ਵਾਰ ਨਾ ਕਮੈਂਟ ਕਰ ਦਿੰਦੇ ਵੀ ਦੇਖੋ ਜੀ ਇਹ ਤਾਂ ਵਿਊ ਵਧਾਉਣ ਲਈ ਕਰਦੇ ਆ, ਮਨੀ ਬਣਾਉਣ ਲਈ ਕੰਮ ਕਰਦੇ ਆ। ਜੋ ਲੋਕ ਸੁੱਤੇ ਨੇ ਪਰ ਹਰਜੋਤ ਸਿੰਘ ਜੀ, ਉਹ ਲੋਕ ਸੁੱਤੇ ਨੇ ਜਿਨ੍ਹਾਂ ਨੇ ਉਹ 3 ਮਿਲੀਅਨ ਲੋਕ ਜਿਨ੍ਹਾਂ ਨੇ ਪਟੀਸ਼ਨ ਉਸ ਮੁੰਡੇ ਦੇ ਹੱਕ 'ਚ ਸਾਈਨ ਕੀਤੀ ਸੀਗੀ, ਉਹ ਲੋਕ ਅਜੇ ਵੀ ਸੁੱਤੇ ਆ। ਉਹ ਇਹ ਗੱਲ ਮੇਰੇ ਨਹੀਂ ਸਮਝ ਦੇ ਵਿੱਚ ਜਿਹੜੀ ਉਹ ਨਹੀਂ ਆ ਰਹੀ ਵੀ ਚੱਕਰ ਕੀ ਆ। ਟਰੱਕਿੰਗ ਦੀ ਇੰਡਸਟਰੀ ਦੇ ਵਿੱਚ ਰੱਦੋ ਬਦਲ ਹੋ ਰਹੀ ਆ, ਉਹ ਹਿਲਜੁਲ ਹੋਈ ਆ, ਉਹਨਾਂ ਦੀ ਕਹਿੰਦੇ ਵੀ ਤੁਸੀਂ ਗੱਲ ਕਰੋ, ਪਰ ਜਦੋਂ ਸਾਰੀ ਕਮਿਊਨਿਟੀ ਦੀ ਗੱਲ ਆਉਂਦੀ ਉੱਥੇ ਸਾਰੇ ਹੀ ਚੁੱਪ ਹੋ ਗਏ। ਇਹ ਕੀ ਗੱਲ ਹੋਈ ਵੀ ਸਿਰਫ ਆਪਾਂ ਨੂੰ ਡਾਲਰਾਂ ਨਾਲ ਹੀ ਪਿਆਰ ਰਹਿ ਗਿਆ ਵੀ ਆਪਾਂ ਸਿਰਫ ਡਾਲਰ ਹੀ ਕਮਾਈ ਹੋਈ ਕਰੀ ਜਾਣੀ ਹੈ, ਬਾਕੀ ਚੀਜ਼ ਕੁਛ ਨਹੀਂ, ਕਮਿਊਨਿਟੀ ਕੁਛ ਨਹੀਂ। ਮੈਜੋਰਟੀ ਉਹਨਾਂ 'ਚੋਂ ਜਿਹੜੇ ਵਰਕ ਪਰਮਿਟ ਵਾਲੇ ਉਹੀ ਆ, ਵੱਟ ਟੱਪ ਕੇ ਜਿਹੜੇ ਆਏ ਅਸਾਈਲਮ ਵਾਲੇ ਆ, ਤੇ ਉਹਨਾਂ ਦਾ ਤਾਂ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਯੋਗਦਾਨ ਹੋਣਾ ਚਾਹੀਦਾ ਸੀਗਾ SB 509 ਦੇ ਵਿੱਚ। ਉਹ ਕਿੱਥੇ ਸੁੱਤੇ ਰਹਿ ਗਏ। ਕਰਕੇ ਤੁਹਾਨੂੰ ਕਨਫਰਮੇਸ਼ਨ ਆਉਂਦੀ ਆ, ਤੁਸੀਂ ਉਹ ਪ੍ਰਿੰਟ ਕਰਕੇ ਰੱਖੋ, ਤੁਹਾਡੇ ਕੇਸ ਪ੍ਰੂਵ ਹੋਊਗੀ ਸਾਰਾ ਕੁਝ। ਉਹ ਕਿੱਥੇ ਨੇ, ਉਹ ਕਿੱਥੇ ਨੇ? ਸਿਰਫ ਡਾਲਰ ਨਾਲ ਹੀ ਪਿਆਰ ਰਹਿ ਗਿਆ, ਮਤਲਬ ਅਸਾਈਲਮ ਫਿਰ ਝੂਠਾ ਹੋ ਗਿਆ ਵੀ ਉਹ ਐਵੇਂ ਹੀ ਕਰੀ ਜਾਂਦੇ ਆ ਵੀ ਕੋਈ ਚੱਕਰ ਹੀ ਨਹੀਂ ਆ। ਫਿਰ ਗੱਲਾਂ ਇਹ ਕਰਨੀਆਂ ਵੀ ਇੰਡੀਆ ਜਾਣ 'ਚ ਦਿੱਕਤ ਨਾ ਆ ਜਾਵੇ, ਇਹ ਗੱਲਾਂ ਕੌੜੀਆਂ ਲੱਗਦੀਆਂ, ਪਰ ਇਹ ਰਿਐਲਿਟੀ ਜੋ ਤੁਸੀਂ ਜੋ ਮਰਜ਼ੀ ਕਹੀ ਜਾਓ ਬਾਅਦ 'ਚ ਸੱਚ ਕੌੜਾ ਹੀ ਹੁੰਦਾ ਹੈ।
ਇਹ ਸਿਰਫ ਤੇ ਸਿਰਫ ਆਪਾਂ ਇਸ ਕੰਮ ਨੂੰ ਇੱਥੇ ਆਏ ਆ, ਇਹ ਚੀਜ਼ਾਂ ਨਹੀਂ ਆ ਨਾ। ਜੇ ਹੱਕ ਦੀ ਗੱਲ ਤੁਸੀਂ ਕਾਗਜ਼ਾਂ 'ਚ ਕਰਦੇ ਹੋ, ਕਹਿੰਦੇ ਹੋ ਵੀ ਕਰਦੇ ਆ, ਤੇ ਇੱਥੇ ਕਰਕੇ ਵੀ ਤਾਂ ਦਿਖਾਓ ਨਾ। ਮੌਕਾ ਹੁਣ ਮੋਹਰੇ ਆਉਣ ਦਾ, ਹੁਣ ਉਹ ਗੱਲ ਕਰੋ ਕਾਲ ਕਰੋ, ਸਾਈਨ ਕਰੋ ਉਸ ਚੀਜ਼ ਦੇ ਵਿੱਚ। ਕਿੱਥੇ ਉਦੋਂ ਰੈਲੀਆਂ ਦੇ ਲਈ ਕਿੱਥੇ ਗਵਾਚ ਜਾਂਦੇ ਹੋ ਤੁਸੀਂ? ਏਦਾਂ ਨਹੀਂ ਨਾ ਇਹ ਚੀਜ਼ ਹੁੰਦੀ। ਇਹ ਤੁਸੀਂ ਕਹਿੰਦੇ ਵੀ ਬਸ ਸਾਨੂੰ ਮਿਲਿਓ ਹੀ ਜਾਵੇ ਸਾਰਾ ਕੁਝ ਕਰਨਾ ਨਾ ਪੈ ਜਾਵੇ। ਇਹ ਚੀਜ਼ ਫਿਰ ਮਾੜੀ ਆ, ਇਹ ਆਈਡੀਆ ਮਾੜਾ ਆ ਫਿਰ ਤੁਹਾਡਾ ਸਾਰਿਆਂ ਦਾ। ਏਦਾਂ ਨਹੀਂ ਹੋਣਾ ਚਾਹੀਦਾ। ਇਸ ਚੀਜ਼ ਨੂੰ ਬਦਲੋ, ਆਪਣੇ ਵਿਚਾਰਾਂ ਦੇ ਵਿੱਚ ਥੋੜਾ ਜਿਹਾ ਸੁਧਾਰ ਲਿਆਓ। ਜਿਹੜੇ ਸਾਨੂੰ ਕਹਿੰਦੇ ਸੀਗੇ ਵੱਡੀਆਂ ਕਈ ਟਰੱਕਿੰਗ ਕੰਪਨੀਆਂ ਦੇ ਮਾਲਕ ਵੀ, ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ। ਹੁਣ ਅਸੀਂ ਵੀ ਅਰਦਾਸ ਹੀ ਕਰਦੇ ਪ੍ਰਮਾਤਮਾ ਉਹਨਾਂ ਨੂੰ ਵੀ ਸਮੱਤ ਹੀ ਬਖਸ਼ੇ ਵੀ ਭਾਈ ਇਹ ਗੱਲਾਂ ਦੇ ਵਿੱਚ ਵੀ ਬੋਲ ਲਓ। ਜੇ ਇੱਕ ਦਿਨ ਕੰਪਨੀ ਡਾਊਨ ਹੋ ਗਈ ਆ ਤੇ ਉਹ ਖਬਰ ਅਸੀਂ ਤੁਹਾਨੂੰ ਦੱਸਦੀ ਆ ਵੀ ਜੋ ਰਿਐਲਿਟੀ ਆ ਉਹ ਤੁਹਾਨੂੰ ਦੱਸ ਰਹੇ ਆ, ਤੇ ਕਹਿੰਦੇ ਵੀ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ ਵੀ ਇਹ ਨੈਗੇਟਿਵ ਖਬਰਾਂ ਦੱਸਦੇ ਆ। ਵੀ ਟਰੰਪ ਕਰ ਰਿਹਾ ਉਹਨੂੰ ਕਹੋ ਹਾਂ ਜਾ ਕੇ, ਸ਼ੌਨ ਡਫੀ ਕਰ ਰਿਹਾ ਉਹਨੂੰ ਕਹੋ ਹਾਂ ਜਾ ਕੇ। ਤੁਸੀਂ ਸਾਡੇ ਦੁਆਲੇ ਹੋ ਜਾਂਦੇ ਆ, ਤੁਸੀਂ ਆਪਣੇ ਹੀ ਜਿਹੜੀ ਇੰਟੈਲੈਕਟ ਦਾ ਆਪ ਮੁਜ਼ਾਹਰਾ ਜਿਹੜਾ ਇਸ ਦੇ ਵਿੱਚ ਕਰ ਰਹੇ ਆ। ਪਰ ਜਿੱਥੇ ਕੌਮ ਨਾਲ ਖੜਨ ਦੀ ਗੱਲ ਆ ਰਹੀ ਆ ਉਦੋਂ ਤੁਸੀਂ ਪਿੱਛੇ ਖਿੱਚ ਕੇ ਤੇ ਲੁੱਕ ਜਾਣਾ ਆ, ਫਿਰ ਤੁਸੀਂ ਉੱਥੇ ਦਾ ਉੱਥੇ। ਸੋ ਇਹ ਏਦਾਂ ਨਹੀਂ, ਇਹ ਜਿਹੜੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਹੁੰਦੀਆਂ ਨਾ, ਜੇ ਖੜਨਾ ਹੈ ਤਾਂ ਮੋਹਰੇ ਆ ਕੇ ਜਿਹੜਾ ਉਹ ਖੜਨਾ ਚਾਹੀਦਾ। ਨਾ ਲਗਾ ਕੇ ਤੁਸੀਂ ਗੱਲਾਂ ਕਰਨੀਆਂ ਹੁੰਦੀਆਂ ਆ, ਉਹ ਇੱਥੇ ਵੀ ਡਰੀ ਤੁਸੀਂ ਹਰ ਪਾਸੇ ਜਿਹੜਾ ਜਾਣਾ ਆ ਤੇ ਕਹਿਣਾ ਵੀ ਹੱਕ ਦੇ ਲਈ ਤੁਹਾਡੇ ਨਾਲ ਖੜਦਾ। ਫਿਰ ਕੋਈ ਨਹੀਂ, ਆਓ ਮੋਹਰੇ ਆਓ, ਇਹ ਕਰੋ ਕਾਲਾਂ ਕਰੋ ਜਰਾ ਲੱਗ ਜਾਵੇ। ਇਹਦੇ ਵਿੱਚ ਤਾਂ ਜ਼ੋਰ ਵੀ ਨਹੀਂ ਆ, ਇਹਦੇ ਵਿੱਚ ਤਾਂ ਰੈਲੀ ਵੀ ਨਹੀਂ ਕਰਨ ਦੇ ਲਈ ਜਾਣਾ, ਘਰੋਂ ਵੀ ਨਹੀਂ ਬਾਹਰ ਨਿਕਲਣ ਦੀ ਲੋੜ, ਨਾ ਕੋਈ ਕਿਸੇ ਨੂੰ ਪੈਸਾ ਦੇਣਾ ਨਾ ਕੁਛ। ਹਾਂ, ਉੱਥੇ ਜਿਹੜਾ ਸਿੱਧਾ ਜਿਹੜਾ ਉਸ ਦੇ ਵਿੱਚ ਜਾਣਾ ਹੈਗਾ। ਗੁਰਦੀਪ ਆਪਣੇ ਨਾਲ ਕਾਲਾ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਬਿੱਲ ਬਾਰੇ ਦੱਸਣਾ ਸੀਗਾ। ਦੂਜਾ ਇਹ ਜਿਹੜਾ ਹੁਣ ਕਹਿਣਾ ਤਾਂ ਨਹੀਂ ਚਾਹੀਦਾ ਆ ਗੁਰਦੁਆਰਿਆਂ ਨੂੰ ਵੀ ਗੁਰੂ ਦਾ ਘਰ ਆ ਜਿਹੜਾ, ਉਹਨੂੰ ਉੱਥੋਂ ਹਰੇਕ 3 ਮਹੀਨਿਆਂ ਬਾਅਦ ਬੰਗਲਾ ਸਾਹਿਬ ਦਾ ਰਜੀਤ ਸਿੰਘ ਆਉਂਦੇ, ਇਸੇ ਕੰਮ ਨੂੰ ਹੀ ਆਉਂਦਾ। ਉਹ ਲੋਕਾਂ ਤੋਂ ਤਾਂ ਗੁਆਂਢੀ ਦੇ ਨਜਾਇਆ ਜਾਂਦਾ। ਦੇਖ ਲਓ, ਉਹ ਸੇਮ ਗੁਰਦੁਆਰੇ ਦੇ ਨਿਊਯਾਰਕ, ਸੇਮ ਗੁਰਦੁਆਰੇ ਕੈਲੀਫੋਰਨੀਆ 'ਚ ਪੁੱਛਣ ਵਾਲਾ ਹੋਵੇ ਕੈਨੇਡਾ 'ਚ ਕਿੰਨੇ ਗੁਰਦੁਆਰੇ ਆ, ਹੋਰ ਜਗ੍ਹਾ ਕਿੰਨੇ ਉੱਥੇ ਉੱਡ ਜਾ, ਹਰੇਕ 3 ਮਹੀਨੇ ਇਹਨਾਂ ਸੇਮ ਗੁਰਦੁਆਰਾ ਜਾਂਦਾ। ਉਹ ਇਸੇ ਬਾਬਤ ਹੀ ਆਉਂਦਾ। ਥੈਂਕ ਯੂ ਵੀਰੇ ਜੀ। ਗੁਰਦੀਪ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੂਜੀ ਵਾਰੀ ਆਇਆ ਜੀ। ਜੇ ਆਪਾਂ ਦੂਜੇ ਬੰਦੇ ਨੂੰ ਜਿਹਨਾਂ ਨੂੰ ਨਹੀਂ ਇੰਗਲਿਸ਼ ਆਉਂਦੀ ਉਹਨਾਂ ਦਾ ਨੰਬਰ ਲਾ ਕੇ ਤਾਂ ਆਪਾਂ ਮੈਸੇਜ ਛੱਡ ਸਕਦੇ ਹਾਂ ਜੀ। ਹਾਂਜੀ, ਉਹਨਾਂ ਬਿਲਕੁਲ ਤੁਸੀਂ ਉਹਨਾਂ ਇਹੀ ਕਹਿਣਾ ਵੀ ਮੇਰਾ ਆ ਨਾਂ ਆ ਸਪੋਰਟ ਬਿੱਲ, ਬਸ ਸਾਈਨ ਦਾ ਬਿੱਲ, ਦੈਟਸ ਇਟ। ਇੰਨੀ ਚੀਜ਼ ਪਵਾ ਦਿਓ ਜੀ। ਹਾਂ, ਨੇਮ ਆਪਣਾ ਬੋਲ ਦੋ, ਨਾਮ ਤਾਂ ਉੱਦਾਂ ਹੀ ਰਹਿਣਾ ਸੁਰਿੰਦਰ ਸਿੰਘ ਹੀ ਰਹਿਣਾ, ਇੰਗਲਿਸ਼ 'ਚ ਵੀ ਤੇ ਪੰਜਾਬੀ 'ਚ ਵੀ ਨਾਲ ਕਵਾ ਦੇਣਾ ਗਵਰਨਰ ਸਾਈਨ ਬਿੱਲ 509, ਬਸ ਇੰਨਾ ਹੀ ਕਹਿਣਾ। 2 ਬੰਦਿਆਂ ਦੇ ਨੰਬਰ ਲਾ ਕੇ ਮੈਂ ਕਹਿ ਦਿੱਤਾ, ਉਹ ਬੋਲਦੇ ਨਹੀਂ ਸੀਗੇ, ਕਹਿੰਦੇ ਅਸੀਂ ਨਹੀਂ ਬੋਲਣਾ ਨੰਬਰ ਉਹਨਾਂ ਦੇ ਚੂਜ਼ ਕਰਕੇ। ਚਲੋ ਕੋਈ ਨਹੀਂ ਤੁਸੀਂ ਬੋਲਦਾ ਤਾਂ ਵੀ ਠੀਕ ਆ, ਉਹਦਾ ਬੰਦਾ ਆਪ ਬੋਲੇ ਤਾਂ ਜ਼ਿਆਦਾ ਵਧੀਆ ਜੀ। ਬਿਲਕੁਲ ਆਪ ਬੋਲਣਾ ਚਾਹੀਦਾ। ਪੰਜਾਬੀ 'ਚ ਲਿਖ ਕੇ ਦੇ ਦਿਓ, ਉਹ ਨਹੀਂ ਬੋਲ ਦੇਣਾ ਉੱਤੇ ਜੀ। ਪੰਜਾਬੀ 'ਚ ਲਿਖ ਕੇ ਦੇ ਦਿਓ, ਪੰਜਾਬੀ 'ਚ ਇੰਗਲਿਸ਼ ਲਿਖ ਦਿਓ ਅੱਜ। ਜੀ ਹਾਂ, ਬਿਲਕੁਲ। ਕੰਮ ਤੇ ਆ ਜੀ, ਇੱਥੇ ਫਿਰ ਹੈ ਨਹੀਂ ਨਾ ਭੁੱਲਣਾ। ਠੀਕ, ਕੋਈ ਨਹੀਂ ਅੱਜ 5 ਵਜੇ ਤੋਂ ਪਹਿਲਾਂ ਖਿੱਚ ਦਿਓ ਕੰਮ ਨੂੰ ਸਾਰੇ ਜਾਣੇ। ਧੰਨਵਾਦ ਜੀ। ਧੰਨਵਾਦ ਬਹੁਤ। ਵਾਹਿਗੁਰੂ ਜੀ ਕੀ ਫਤਿਹ। ਭਗਵਾਨ ਸਿੰਘ ਜੀ। ਹਾਂਜੀ ਸਰ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ, ਮੈਂ ਓਹਾਇਓ ਤੋਂ ਬੋਲ ਰਿਹਾ ਜੀ। ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਲੇ ਲਾਈਵ, ਤੇ ਮੈਂ ਘੱਟੋ ਘੱਟ ਜਦੋਂ ਤੁਸੀਂ ਸੂਚਨਾ ਦਿੰਦੇ, ਮੈਂ ਘੱਟੋ ਘੱਟ 20 ਵਾਰੀ ਉਹਦੇ ਦੀ ਹਫ਼ਤੇ ਦੇ ਵਿੱਚ ਕਾਲ ਆ ਚੁੱਕਿਆ ਉਹਨਾਂ ਨੂੰ। ਧੰਨਵਾਦ ਜੀ, ਸ਼ੁਕਰੀਆ ਤੁਹਾਡਾ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਜੋ ਤੁਸੀਂ ਕਮਿਊਨਿਟੀ ਦੀ ਏਡੀ ਸੇਵਾ ਕਰ ਰਹੇ ਹੋ। ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਨੰਬਰ ਇੱਕ ਵਾਰੀ ਫੇਰ ਦੱਸ ਦਈਏ ਗਵਰਨਰ ਦੇ ਆਫਿਸ ਦਾ 916 445 2841 916 445 2841 916 445 2841 916 445 2841। ਫਿਰ ਨੱਪਣਾ ਕਾਲ ਮਿਲਾ ਕੇ 1 ਫਿਰ 6 ਫਿਰ 3 ਫਿਰ ਮੈਸੇਜ ਰਿਕਾਰਡ ਕਰਨਾ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਪਾਉਂਡ ਨੱਪਣਾ, ਫਿਰ 4 ਨੱਪਣਾ ਅਰਜੈਂਟਲੀ ਡਿਲੀਵਰ ਕਰਨ ਦੇ ਲਈ। 916 445 2841 1 ਨੱਪਣਾ, 6 ਨੱਪਣਾ, 3 ਨੱਪਣਾ, ਆਪਣਾ ਮੈਸੇਜ ਭਰਨਾ, ਫਿਰ ਪਾਉਂਡ ਨੱਪਣਾ, ਫਿਰ 4 ਨੱਪਣਾ। ਵੀ ਤੇਜ਼ੀ ਦੇ ਨਾਲ ਗਵਰਨਰ ਨੂੰ ਮੈਸੇਜ ਪਹੁੰਚਾਉਣ ਦੇ
ਲਈ। ਤੇ ਹਰਜੋਤ ਸਿੰਘ ਜੀ, ਸਮਾਂ ਹੁਣ ਸਮਾਪਤ ਆ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਸੋਮਵਾਰ ਨੂੰ ਅਪਡੇਟ ਅਮਰੀਕਾ 'ਚ, ਅਪਡੇਟ ਕੈਲੀਫੋਰਨੀਆ 'ਚ ਸ਼ਾਮ ਨੂੰ ਮਿਲਦੇ ਆ 5:40 ਦੇ ਉੱਤੇ। ਕੱਲ ਨੂੰ Hopefully ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਵੀ ਮਿਲਾਂਗੇ ਕੱਲ ਨੂੰ ਤੇ ਹੋਪਫੁਲੀ ਜਿਹੜੀਆਂ ਆਪਣੀਆਂ 5:30 ਵਜੇ ਵਾਲੀਆਂ ਸ਼ਾਮ ਵਾਲੀਆਂ ਖਬਰਾਂ ਤੋਂ ਪਹਿਲਾਂ ਆਪਣੇ ਕੋਲ ਕੁਝ ਜਿਹੜਾ ਉਹ ਇਸ ਬਿੱਲ ਦੇ ਬਾਰੇ ਜਿਹੜਾ ਉਹ ਪਤਾ ਲੱਗੇ। ਮਿਹਰਬਾਨੀ। ਆਪਾਂ ਹੋਪ ਫॉर ਦ ਬੈਸਟ ਹੀ ਕਰਦੇ ਆ। ਬਿਲਕੁਲ ਉਮੀਦ ਨਹੀਂ ਛੱਡਣੀ ਆਪਾਂ, ਉਮੀਦ ਦੇ ਨਾਲ ਹੀ, ਉਮੀਦ ਤੇ ਦੁਨੀਆ ਕਾਇਮ ਆ, ਉਮੀਦ ਤੇ ਹੀ ਆਪਾਂ ਜੀਣਾ ਤੇ ਉਮੀਦ ਰੱਖ ਕੇ ਚੱਲਣਾ ਤੇ ਪਰ ਇਹ ਆ ਵੀ ਤਿਆਰੀਆਂ ਆਪਾਂ ਹਰ ਚੀਜ਼ ਦੇ ਲਈ ਕਰਕੇ ਜਿਹੜੀਆਂ ਉਹ ਰੱਖਣੀਆਂ। ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।